ਅੱਜ ਆਪਾਂ 1984 ਦਾ ਜੋ ਤੀਜਾ ਵੱਡਾ ਘੱਲੂਘਾਰਾ ਉਹਦੀ 40 ਸਾਲ ਹੋ ਗਏ ਨੇ, ਉਹਦੀ ਯਾਦ ਵਿੱਚ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਿਆਂ ਜੋ ਸੰਗਤਾਂ ਲੰਗਰ ਹਾਲ 'ਚ ਬੈਠੀਆਂ ਨੇ, ਆਪਾਂ ਆਪਣੀ ਸੁਰਤ ਨੂੰ ਉੱਥੇ ਲੈ ਕੇ ਜਾਈਏ ਜਿੱਥੇ ਦਾ ਟੈਂਪਰੇਚਰ ਵੀ 110-15 ਸੀ, ਬਿਜਲੀ ਕੱਟ ਦਿੱਤੀ ਗਈ ਸੀ, ਪਾਣੀ ਵੀ ਕੱਟ ਦਿੱਤਾ ਗਿਆ ਸੀ। ਤੇ ਅੱਜ 1 ਤਰੀਕ ਨੂੰ ਵੀ ਬਿਨਾਂ ਕਿਸੇ ਉਕਸਾਹਟ ਦੇ 12 ਜਾਂ 14 ਘੰਟੇ CRP ਨੇ ਗੋਲੀਆਂ ਚਲਾਈਆਂ ਸੀ। ਜੋ ਸੰਗਤਾਂ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੀ। ਇਹ ਕਿਸ ਤਰ੍ਹਾਂ ਹੋਇਆ ਸਾਰਾ ਤੁਸੀਂ ਡਿਟੇਲ ਵਿੱਚ ਜਾਣਦੇ ਹੋ। ਸਭ ਤੋਂ ਪਹਿਲਾਂ ਅਸੀਂ ਧੰਨਵਾਦੀ ਹਾਂ TV 84 ਦੇ, ਜੋ ਹੱਕ ਸੱਚ ਇਨਸਾਫ ਦੀ ਆਵਾਜ਼ ਕਰਨ ਵਾਲਾ ਦੁਨੀਆ ਦਾ ਇੱਕੋ ਇੱਕ TV ਹੈ। ਇਹ TV ਲਾਈਵ ਚੱਲ ਰਿਹਾ ਹੈ। ਗੁਰਦੁਆਰਾ ਸਿੰਘ ਸਭਾ ਦੀ ਸਮੂਹ ਸੰਗਤ ਵੱਲੋਂ ਸਾਡੀ ਅਰਦਾਸ ਵੀ ਹੈ, ਡਾਕਟਰ ਸਾਹਿਬ ਨੇ ਪੰਥ ਬਸੇ ਨਾ ਉਜੜਾ ਮਨ ਚੌਕ ਹਨੇਰਾ, ਕਿੰਨੇ ਸਾਲਾਂ ਤੋਂ ਅਸੀਂ ਜਾਣਦੇ ਹਾਂ, ਆਪਣਾ ਜੀਵਨ ਕੌਮ ਨੂੰ ਸਮਰਪਿਤ ਕੀਤਾ ਹੋਇਆ। ਆਪਣੇ ਕੋਲ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਬੁਲਾਰੇ ਨੇ, ਸਮੇਂ ਦੀ ਕੋਈ ਜ਼ਿਆਦਾ ਪਾਬੰਦੀ ਨਹੀਂ ਹੁੰਦੀ, ਪਰ ਅੱਜ ਆਪਣੇ ਕੋਲ ਬਾਹਰੋਂ ਵੀ ਪੰਥਕ ਬੁਲਾਰੇ ਆਏ ਹੋਏ ਨੇ, ਡਾਕਟਰ ਸਾਹਿਬ ਵੀ ਆਏ ਹੋਏ ਨੇ। ਸਮਾਂ 4-5 ਮਿੰਟ ਸੰਕੋਚ ਕੇ ਰੱਖਿਓ। ਸਭ ਤੋਂ ਪਹਿਲਾਂ ਮੈਂ ਕਾਲਜੋਤ ਗੁਰਦੁਆਰਾ ਸਾਹਿਬ ਵੱਲੋਂ ਭਾਈ ਸੁਖਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਉਹ ਆ ਕੇ 5-4 ਮਿੰਟ ਦੇ ਵਿੱਚ ਜੋ ਵਿਚਾਰਾਂ ਚਾਹੇ 5-4 ਮਿੰਟ 'ਚ ਨਹੀਂ ਹੋ ਸਕਦੀਆਂ, ਪਰ ਗੁਰਦੁਆਰਾ ਸਾਹਿਬਾਨ ਦੀ ਜੋ ਹਾਜ਼ਰੀ ਆ ਉਹ ਲਗਵਾਉਣ। ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਡਾਕਟਰ ਪ੍ਰਿਤਪਾਲ ਸਿੰਘ, ਜੋ ਵੈਸੇ ਤਾਂ ਸਾਡੇ ਹੀ ਮੈਂਬਰ ਆ ਉਹ, ਪਰ ਸਿੱਖ ਸੰਗਤ ਜੂਲਸ ਵਾਲਿਆਂ ਨੇ ਕਿਹਾ ਕਿ ਸਾਡੇ ਵੱਲੋਂ 5-4 ਮਿੰਟ ਲਈ ਉਹ ਬੋਲਣਗੇ। ਸਭ ਤੋਂ ਪਹਿਲਾਂ ਭਾਈ ਸੁਖਵਿੰਦਰ ਸਿੰਘ ਜੀ। ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰੋ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਮਿੰਟ ਦਾ ਸਮਾਂ ਮਿਲਿਆ। 5 ਮਿੰਟ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਆਪਣੀ ਗੱਲ ਨੂੰ ਸਮੇਟਣ ਦੀ। 40 ਸਾਲਾ 1984 ਉਹਨਾਂ ਸ਼ਹੀਦਾਂ ਦੀ ਗੱਲ, ਜਦੋਂ 11ਵੀਂ ਸਦੀ ਦੇ ਵਿੱਚ ਭਗਤ ਫਰੀਦ ਜੀ, ਭਾਵੇਂ ਇਹ ਜਿਹੜੀਆਂ ਲਾਈਨਾਂ ਗੁਰੂ ਸਾਹਿਬ ਦੇ ਅੰਦਰ ਸੁਸ਼ੋਭਿਤ ਨੇ, ਇਹ ਅਧਿਆਤਮਕ ਦੇ ਐਂਗਲ ਤੋਂ ਕਹੀਆਂ ਹੋਈਆਂ ਨੇ, ਪਰ ਜੇ ਅਸੀਂ ਮਹਾਂਪੁਰਸ਼ਾਂ ਦੀਆਂ ਗੱਲਾਂ ਨੂੰ ਅੱਜ ਦੇ ਸੰਦਰਭ ਦੇ ਵਿੱਚ ਵੀ ਦੇਖਦੇ ਹਾਂ ਤੇ ਆਉਣ ਵਾਲੇ ਸਦੀਆਂ ਤੱਕ ਦੇਖਾਂਗੇ, ਉਸੇ ਤਰ੍ਹਾਂ ਚਾਨਣ ਮਨਾਰਾ ਰਹਿਣਗੀਆਂ। 11ਵੀਂ ਸਦੀ ਤੋਂ ਚੱਲੀ ਗੱਲ, ਭਾਵੇਂ ਗੁਰੂ ਸਾਹਿਬ 14ਵੀਂ ਸਦੀ ਦੇ ਵਿੱਚ ਪ੍ਰਕਾਸ਼ ਧਾਰਦੇ ਨੇ, ਉਹ ਬਰਾਬਰਤਾ ਦੇ ਮੈਸੇਜ ਨੂੰ ਜਦੋਂ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁਨੀਆ ਦੇ ਗ੍ਰੰਥਾਂ ਦੇ ਨਾਲ ਐਨਾਲਾਈਜ਼ ਕਰਦੇ ਹਾਂ, ਤੇ ਜੋ ਬਰਾਬਰਤਾ ਦਾ ਮੈਸੇਜ ਗੁਰੂ ਨਾਨਕ ਦੇ ਘਰ ਦੇ ਵਿੱਚ ਉਸ ਸਦੀ ਤੋਂ ਚੱਲਿਆ, ਜਿਹਨੂੰ ਅੱਜ ਕੰਟੀਨਿਊ ਸਿੰਘਾਂ ਨੇ ਸਮੇਂ-ਸਮੇਂ ਦੀਆਂ ਹਕੂਮਤਾਂ ਦੇ ਨਾਲ ਮੱਥਾ ਲਾਉਂਦਿਆਂ ਉਹਨੂੰ ਕਾਇਮ ਰੱਖਿਆ ਹੋਇਆ। ਜਦੋਂ ਅਸੀਂ ਇੱਕ ਅਧਿਆਤਮਕ ਦੇ ਤੌਰ ਤੇ ਗ੍ਰੰਥਾਂ ਦਾ ਐਨਾਲਾਈਜ਼ ਕਰਦੇ ਹਾਂ ਤੇ ਬਰਾਬਰਤਾ ਦਾ ਮੈਸੇਜ ਜਿਹੜਾ, ਜਦੋਂ ਅਸੀਂ ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਕਿ ਗੁਰੂ ਸਾਹਿਬਾਨ ਦੇ ਉਸ ਗੱਦੀ ਤੋਂ ਸਿਰਫ 6 ਮਹਾਂਪੁਰਸ਼ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਰ ਜਦੋਂ ਅਸੀਂ ਇਸ ਚੀਜ਼ ਨੂੰ ਇੱਕ ਯਹੂਦੀ ਦੇ ਅੱਖ ਤੋਂ ਜਾਂ ਯਹੂਦੀ ਦੇ ਐਂਗਲ ਤੋਂ ਜਾਂ ਇੱਕ ਕ੍ਰਿਸਚੀਅਨ ਦੇ ਐਂਗਲ ਤੋਂ ਜਾਂ ਇੱਕ ਮੁਸਲਮਾਨ ਦੇ ਐਂਗਲ ਤੋਂ ਦੇਖਾਂਗੇ ਤਾਂ 29 ਮਹਾਂਪੁਰਸ਼ ਬਾਹਰਲੇ ਨੇ ਜਿਹੜੇ ਕਿ ਇਸ ਗੱਦੀ ਦੇ ਵਿੱਚ ਨਹੀਂ ਸੀ ਪਹਿਲਾਂ ਤੋਂ। ਪਰ ਗੁਰੂ ਸਾਹਿਬ ਦਾ ਵੱਡਾਪਨ ਦੇਖੋ ਕਿ ਉਹਨਾਂ ਦਾ ਕਲਾਮ, ਉਹਨਾਂ ਦਾ ਉਹੀ ਸੱਚ, ਉਹੀ ਸੰਤ ਤੇ ਸਿਪਾਹੀ ਦੇ ਕਨਸੈਪਟ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੋਭਤ ਉਹਨਾਂ ਦੀ ਬਾਣੀ ਨੂੰ ਕੀਤਾ।
11ਵੀਂ ਸਦੀ ਤੋਂ ਚੱਲੀ ਹੋਈ ਗੱਲ, ਉਹ ਬਰਾਬਰਤਾ ਦਾ ਮੈਸੇਜ ਚੱਲਦਾ ਚੱਲਦਾ ਅਲੱਗ-ਅਲੱਗ ਘੱਲੂਘਾਰਿਆਂ ਦੇ ਰੂਪ ਦੇ ਵਿੱਚ, ਚੈਲੰਜ ਦੇ ਰੂਪ ਦੇ ਵਿੱਚ ਖਾਲਸੇ ਦੇ ਸਾਹਮਣੇ ਆਇਆ। ਪਰ 1469 ਤੋਂ ਜਦੋਂ ਗੁਰੂ ਸਾਹਿਬ ਨੇ ਭਾਵੇਂ ਅਲੱਗ-ਅਲੱਗ ਰਜ਼ੀਮਾਂ ਦੇ ਨਾਲ, ਮੈਂ ਜ਼ਿਆਦਾ 5 ਮਿੰਟ 'ਚ ਸਾਰਾ ਕੁਝ ਨਹੀਂ ਖੋਲ ਸਕਦਾ, ਉਸ ਬਰਾਬਰ ਦੇ ਮੈਸੇਜ ਨੂੰ ਸਿੰਘਾਂ ਨੇ ਕੰਟੀਨਿਊ ਰੱਖਿਆ 10 ਜਾਮਿਆਂ ਦੇ ਵਿੱਚ। ਉਸ ਤੋਂ ਬਾਅਦ ਆਪਾਂ ਘੱਲੂਘਾਰਿਆਂ ਦੇ ਸਮਿਆਂ ਦੇ ਵਿੱਚੋਂ ਗੁਜ਼ਰੇ। ਜਦੋਂ ਪਹਿਲਾ ਘੱਲੂਘਾਰਾ ਹੁੰਦਾ, ਦੂਸਰਾ ਘੱਲੂਘਾਰਾ ਹੁੰਦਾ, ਤੀਸਰਾ ਘੱਲੂਘਾਰਾ ਜਿਨ੍ਹਾਂ ਨੇ ਆਪਣੀ ਅੱਖੀਂ ਦੇਖਿਆ, ਉਹ ਕਾਫੀ ਮੇਰੀਆਂ ਭੈਣਾਂ ਮੇਰੇ ਭਰਾ ਬੈਠੇ ਨੇ ਪੰਡਾਲ ਦੇ ਵਿੱਚ। ਲੇਕਿਨ ਉਹ ਬਰਾਬਰਤਾ ਦਾ ਮੈਸੇਜ ਚੱਲਦਾ ਚੱਲਦਾ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ, ਸਾਡੇ ਗੁਰਦੁਆਰਿਆਂ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਸਾਡੇ ਜਿਹੜੇ ਇੰਸਟੀਚਿਊਟ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਹੋਏ ਨੇ, ਇਹ ਤੁਹਾਡੀਆਂ ਖਾਲਿਸਤਾਨ ਦੀਆਂ ਅੰਬੈਸੀਆਂ ਨੇ, ਜੋ ਕਿ 235 ਦੇ ਕਰੀਬ ਦੇਸ਼ ਨੇ ਦੁਨੀਆ ਦੇ, ਜਿਨ੍ਹਾਂ ਦੇ ਵਿੱਚ ਮੈਂ ਜਿੰਨਾ ਕੁ ਫਿਗਰ ਕੱਢਿਆ ਕਿ 116 ਕੰਟਰੀਆਂ ਦੇ ਵਿੱਚ ਨਿਸ਼ਾਨ ਸਾਹਿਬ ਝੂਲ ਰਹੇ ਨੇ। ਜਦੋਂ ਅਸੀਂ ਅੱਜ ਬਰਾਬਰਤਾ ਦਾ ਮੈਸੇਜ ਨੂੰ ਉਹੀ ਪੂਰਨੇ ਪਾਏ ਹੋਏ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਚੱਲ ਰਿਹਾ, ਤੇ ਖਾਲਸਾ ਸੰਤ ਤੇ ਸਿਪਾਹੀ ਦੇ ਕਨਸੈਪਟ ਨੂੰ ਕੰਟੀਨਿਊ ਅੱਜ ਵੀ ਉਦਾਂ ਹੀ ਰੱਖ ਰਿਹਾ, ਭਾਵੇਂ ਉਹ ਅਲੱਗ-ਅਲੱਗ ਰੂਪ ਉਸਨੇ ਲਏ, ਅਲੱਗ-ਅਲੱਗ ਰਜ਼ੀਮ ਸਾਹਮਣੇ ਆਏ। ਅੱਜ ਜਦੋਂ ਅਸੀਂ ਆਪਣੀ ਗੱਲ ਕਰਨ ਦੇ ਲਈ ਬਹੁਤ ਜਦੋਜਹਿਦ ਕਰ ਰਹੇ ਹਾਂ, ਭਾਵੇਂ ਉਹ ਮੀਡੀਆ ਦੇ ਦ੍ਰਿਸ਼ਟੀਕੋਣ ਤੋਂ ਕਿਉਂ ਨਾ ਹੋਣ, ਲੇਕਿਨ ਜਿਸ ਦਾ ਦੇ ਨਾਲ ਸਾਡਾ ਅੱਜ ਮੱਥਾ ਲੱਗਾ ਹੋਇਆ, ਤੇ ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਵੀ ਉਹ ਅੰਗਰੇਜ਼ਾਂ ਤੋਂ ਵੱਧ ਚਲਾਕ ਤੇ ਮੁਗਲਾਂ ਤੋਂ ਵੱਧ ਜ਼ਾਲਮ ਨੇ। ਤੇ ਅੱਜ ਤੌਰ ਤਰੀਕੇ ਜ਼ੁਲਮ ਦੇ ਬਦਲ ਗਏ, ਤੌਰ ਤਰੀਕੇ ਸਾਰਾ ਕੁਝ ਬਦਲ ਗਿਆ, ਪਰ ਜਿੰਨੀ ਦੇਰ ਜਿਹੜਾ ਟੂਲ ਦੇ ਨਾਲ ਦੁਸ਼ਮਣ ਲੜ ਰਿਹਾ, ਉਹੀ ਟੂਲ ਤੁਹਾਡੇ ਕੋਲ ਨਹੀਂ, ਲੜਾਈ ਜਿੱਤੀ ਨਹੀਂ ਜਾ ਸਕਦੀ। ਮੈਂ ਅਕਸਰ ਇਹ ਗੱਲ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਜੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਲੋਹਾ ਹੀ ਲੋਹੇ ਨੂੰ ਕੱਟ ਸਕਦਾ, ਤੇ ਜੇ ਲੋਹਾ ਹੀ ਲੋਹੇ ਨੂੰ ਕੱਟ ਸਕਦਾ, ਤੇ ਤੁਹਾਡੇ ਕੋਲ ਉਹੀ ਟੂਲ ਬਰਾਬਰ ਦਾ ਹੋਏਗਾ ਤਾਂ ਤੁਸੀਂ ਉਹਦਾ ਮੁਕਾਬਲਾ ਕਰ ਸਕਦੇ ਆ। ਜੇ ਦੁਸ਼ਮਣ ਦੇ ਹੱਥ ਦੇ ਵਿੱਚ ਕਿਰਪਾਨ ਹੈ, ਤੁਹਾਡੇ ਹੱਥ ਦੇ ਵਿੱਚ ਚਾਕੂ ਹੈ, ਤੁਸੀਂ ਮੁਕਾਬਲਾ ਨਹੀਂ ਕਰ ਸਕਦੇ। ਜੇ ਦੁਸ਼ਮਣ ਦੇ ਹੱਥ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਰਿਵਾਲਵਰ ਹੈ, ਤੁਹਾਡੇ ਹੱਥ ਦੇ ਵਿੱਚ ਕਿਰਪਾਨ ਹੈ, ਤੁਸੀਂ ਤਕੜੇ ਤਾਂ ਹੋ, ਪਰ ਤੁਹਾਡੇ ਕੋਲ ਸ਼ਸਤਰ ਨਹੀਂ ਹੈ ਲੜਨ ਦੇ ਲਈ, ਕਿਉਂਕਿ ਸ਼ਸਤਰ ਦੇ ਵਿੱਚ ਤੁਸੀਂ ਫੇਲਰ ਹੋ। ਜਿੰਨੀ ਦੇਰ ਬਰਾਬਰ ਦਾ ਸ਼ਸਤਰ ਨਹੀਂ, ਲੋਹਾ ਲੋਹੇ ਨੂੰ ਕੱਟ ਨਹੀਂ ਸਕਦਾ। ਅੱਜ ਦਾ ਨੈਰੇਟਿਵ ਮੀਡੀਆ ਦਾ ਯੁੱਗ ਹੈ। ਤੋਂ ਮੈਂ ਡਾਕਟਰ ਰਣਜੀਤ ਸਿੰਘ ਨੂੰ, ਸਾਡੀ ਦੋਸਤੀ, ਬਹੁਤ ਵਾਰੀ ਪ੍ਰੋਗਰਾਮਾਂ 'ਚ ਮਿਲਣਾ, ਬਹੁਤ ਵਾਰੀ ਇਕੱਠਿਆਂ ਨੇ ਜਾਣਾ, ਵਾਰਤਾਲਾਪ ਹੋਣੀ। ਜਦੋਂ ਮੈਂ ਮੀਡੀਆ ਦੀ ਗੱਲ ਕਰਦਾ ਤੇ ਮੈਂ ਕਹਿੰਦਾ ਉਹਨਾਂ ਦਾ ਸਮਰਪਣ ਤੇ ਡਾਕਟਰ ਅਮਰਜੀਤ ਦਾ ਸਮਰਪਣ, ਖਾਸ ਕਰਕੇ ਮੀਡੀਆ ਦੇ ਐਂਗਲ ਤੋਂ। ਸੋ ਮੈਂ ਬੇਨਤੀ ਵੀ ਤੁਹਾਨੂੰ ਕਰਦਾ, ਗੱਲ ਮੈਂ ਕਰ ਰਿਹਾ ਸੀਗਾ ਕਿ ਲੋਹਾ ਲੋਹੇ ਨੂੰ ਹੀ ਕੱਟ ਸਕਦਾ। ਅੱਜ ਨੈਰੇਟਿਵ ਜਿਹੜਾ ਉਹ ਮੀਡੀਆ ਦਾ, ਮੀਡੀਆ ਦੇ ਵਿੱਚ ਹੀ ਨੈਰੇਟਿਵ ਬਣਾਇਆ ਜਾਂਦਾ ਤੇ ਮੀਡੀਆ ਦੇ ਵਿੱਚ ਇਹ ਨੈਰੇਟਿਵ ਨੂੰ ਮਿਟਾਇਆ ਜਾਂਦਾ। ਮੈਂ ਕਰੰਟ ਸਿਚੁਏਸ਼ਨ ਤੁਹਾਡੇ ਸਾਹਮਣੇ ਰੱਖ ਦਿੰਦਾ। ਅੱਜ ਫਲਸਤੀਨ ਦੇ ਵਿੱਚ ਤੇ ਇਜ਼ਰਾਈਲ ਦੇ ਵਿੱਚ ਕੀ ਹੋ ਰਿਹਾ, ਫਲਸਤੀਨ ਤੇ ਇਜ਼ਰਾਈਲ ਦੇ ਵਿੱਚ ਕੀ ਹੋ ਰਿਹਾ ਸਾਨੂੰ ਸਾਰਿਆਂ ਨੂੰ ਪਤਾ। ਤੇ ਨੈਰੇਟਿਵ ਇਹ ਆ, ਜਦੋਂ ਰਸ਼ੀਆ ਦੇ ਨਾਲ ਹੈ ਤੇ ਨੈਰੇਟਿਵ ਇਹਨਾਂ ਦਾ, ਨੈਰੇਟਿਵ ਜਿਹੜਾ ਆ ਉਹ ਗਿਲਟੀ ਰਸ਼ੀਆ ਨੂੰ ਬਣਾਇਆ ਜਾਂਦਾ ਤੇ ਯੂਕਰੇਨ ਸਹੀ ਹੋ ਜਾਂਦਾ। ਜਦੋਂ ਗੱਲ ਇਜ਼ਰਾਈਲ ਦੀ ਆਉਂਦੀ ਆ ਤੇ ਗਲਤ ਫਲਸਤੀਨੀਆਂ ਨੂੰ ਸਾਬਤ ਕੀਤਾ ਜਾਂਦਾ ਤੇ ਇਜ਼ਰਾਈਲ ਨੂੰ ਸਹੀ ਸਾਬਤ ਕਰ ਦਿੱਤਾ ਜਾਂਦਾ। ਇਹ ਮੀਡੀਆ ਦਾ ਕਮਾਲ ਹੈ। ਸੋ ਮੈਨੂੰ ਇਸ਼ਾਰਾ ਹੋ ਗਿਆ ਵੀ ਬਸ ਕਰਾਂ ਮੈਂ ਇੱਥੇ ਹੀ, ਪਰ ਮੈਂ ਗੱਲ ਥੋੜੀ ਕਰਨੀ ਚਾਹੁੰਦਾ ਸੀ ਮੀਡੀਆ ਦੇ ਉੱਤੇ। ਮੈਂ ਸਮਾਪਤੀ ਕਰ ਦਿੰਦਾ ਕਿਉਂਕਿ ਹੋਰ ਬੁਲਾਰਿਆਂ ਨੇ ਬੋਲਣਾ। ਪਰ ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰਦੇ ਰੂਪ ਵਿੱਚ ਕਹਿਣਾ ਚਾਹੁੰਦਾ, ਜਿਹੜੀ ਜ਼ਰੂਰਤ ਜਿੱਥੇ ਹੈ, ਜੇ ਲੰਗਰ ਦੇ ਵਿੱਚ 3 ਬੰਦੇ ਦਾਲ ਵਰਤਾ ਰਹੇ ਆ ਤਾਂ ਚੌਥੇ ਬੰਦੇ ਦੀ ਜ਼ਰੂਰਤ ਨਹੀਂ ਹੈ, ਉਹਦਾ ਫਰਜ਼ ਬਣਦਾ ਮੈਂ ਸਬਜ਼ੀ ਦੀ ਬਾਲਟੀ ਚੱਕ ਲਵਾਂ। ਜੇ ਲੰਗਰ ਦੇ ਵਿੱਚ ਰੋਟੀਆਂ ਬਣਾਉਣ ਵਾਲੇ ਜ਼ਿਆਦਾ ਨੇ, ਪ੍ਰਸ਼ਾਦਾ ਵਰਤਾਉਣ ਵਾਲੇ ਜ਼ਿਆਦਾ ਨੇ,
ਤਾਂ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਪ੍ਰਸ਼ਾਦਾ ਹੀ ਵਰਤਾਉਣਾ, ਆਪਾਂ ਕੋਈ ਕੰਮ ਹੋਰ ਕਰ ਸਕਦੇ ਹਾਂ। ਲੈਣੀ ਤਾਂ ਖੁਸ਼ੀ ਆ ਗੁਰੂ ਦੀ। ਅੱਜ ਜਿਸ ਲੜਾਈ ਦੇ ਨਾਲ TV 84 ਲੜ ਰਿਹਾ, ਉਹ ਮੀਡੀਆ ਦੇ ਵਿੱਚ ਨੈਰੇਟਿਵ ਦੀ ਲੜਾਈ ਹੈ। ਸੋ ਸਾਨੂੰ ਇਹ ਦਾਲ ਦਾ ਬਾਲਟਾ ਜਾਂ ਪ੍ਰਸ਼ਾਦਿਆਂ ਦਾ ਫੁਲਕਾ ਹੱਥ ਵਿੱਚ ਫੜਨਾ ਚਾਹੀਦਾ। ਉਹ ਆ ਤੁਹਾਡੀ ਸਪੋਰਟ, ਤਾਂ ਕਿ TV 84 ਸਾਡੇ ਕੋਲ ਵੱਡੇ ਵੱਡੇ ਵਿਦਵਾਨ ਬੈਠੇ ਨੇ, ਵੱਡੇ ਵੱਡੇ ਸਕਾਲਰ ਬੈਠੇ ਨੇ। ਮੈਂ ਖੁਦ ਮੀਡੀਆ ਦੇ ਵਿੱਚ ਕੰਮ ਕਰਦਾ, ਪਰ ਜਦੋਂ ਸਾਡੇ ਕੋਲ ਸੋਰਸ ਨਹੀਂ ਹੁੰਦੇ ਤੇ ਉਹ ਰਸਤਾ ਫਿਰ ਬੰਦ ਹੋ ਜਾਂਦਾ। ਉਹ ਬਿਨਾਂ ਸੋਰਸ ਤੋਂ ਤੁਸੀਂ ਕੰਮ ਕਿਵੇਂ ਕਰੋਗੇ? ਸੋ ਸੋਰਸ ਹੈ ਅੱਜ ਤੁਹਾਡੀ ਸਪੋਰਟ, ਅੱਜ ਤੁਹਾਡੀ ਮਾਇਆ, ਤਾਂ ਕਿ ਤੁਸੀਂ TV 84 ਨੂੰ ਸਪੋਰਟ ਕਰੋ, ਜਿਸ ਦੇ ਮੁਤਾਬਕ ਕਿ ਉਹ ਉਹਨਾਂ ਸੋਰਸਾਂ ਦੇ ਨਾਲ ਸਿੱਖ ਕੌਮ ਦੇ ਨੈਰੇਟਿਵ ਨੂੰ ਹੋਰ ਵੀ ਦੁਨੀਆ ਦੇ ਵਿੱਚ ਲਿਆ ਸਕਣ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸੁਖਵਿੰਦਰ ਸਿੰਘ ਹੋਣਾ ਦਾ। ਹੁਣ ਮੈਂ ਗੁਰਦੁਆਰਾ ਸਿੱਖ ਸੰਗਤ ਜੂਲਸ ਵੱਲੋਂ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਨੂੰ ਬੇਨਤੀ ਕਰੂੰਗਾ। ਤੇ ਭਾਈ ਸਾਹਿਬ ਨੇ ਗੱਲ ਕੀਤੀ ਹੈ ਡਾਕਟਰ ਰਣਜੀਤ ਸਿੰਘ ਦੀ, ਜਿਨ੍ਹਾਂ ਨੇ ਆਪਣਾ ਜੀਵਨ ਹੀ ਪੰਥ ਨੂੰ ਸਮਰਪਿਤ ਕੀਤਾ ਹੋਇਆ ਸੀ। ਇਹ 3 ਦਿਨ ਜੋ ਅਖੰਡ ਪਾਠ ਦੀ ਸੇਵਾ ਹੋਈ ਆ, ਭੈਣ ਜੀ ਅਵਿਨਾਸ਼ ਕੌਰ, ਉਹਦਾ ਪਰਿਵਾਰ ਪੂਰਾ, ਤੇ ਜੋ ਆਪਣੇ ਸਿੰਘ ਪਰਿਵਾਰ ਨੇ ਉਹਨਾਂ ਵੱਲੋਂ ਹੋਈ ਹੈ, ਉਹਨਾਂ ਦੀ ਯਾਦ ਵਿੱਚ ਵੀ ਆਪਾਂ ਜੁੜ ਬੈਠੇ ਹਾਂ। ਡਾਕਟਰ ਪ੍ਰਿਤਪਾਲ ਸਿੰਘ। ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਜੀ, ਫਤਿਹ ਦੀ ਪ੍ਰਵਾਨਗੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਮਨ ਵਿੱਚ ਉੱਠਦਾ ਕਿ ਇਹ 84 ਦੇ ਘੱਲੂਘਾਰੇ ਨੂੰ ਕਿਵੇਂ ਚੇਤੇ ਕਰੀਏ, ਕਿਵੇਂ ਯਾਦ ਕਰੀਏ, ਕਿਵੇਂ ਸੈਲੀਬ੍ਰੇਟ ਕਰੀਏ, ਤੇ ਐਕਚੁਅਲੀ ਕਰੀਏ ਕੀ? ਸੋ ਜੋ ਤੁਸੀਂ ਇਹ ਸਵਾਲਾਂ ਦਾ ਜਵਾਬ ਚਾਹੁੰਦੇ ਹੋ, ਤੁਹਾਨੂੰ ਤੇ ਸਾਰੇ ਸਾਰਿਆਂ ਨੂੰ ਆਪਣੂ ਐਕਚੁਅਲੀ ਇਤਿਹਾਸ ਵੱਲ ਤੱਕਣਾ ਪਊਗਾ। ਸੋ ਜਿਹੜਾ ਘੱਲੂਘਾਰਾ ਲਫ਼ਜ਼ ਹੈ ਨਾ, ਅਕੋਰਡਿੰਗ ਟੂ ਮਹਾਨ ਕੋਸ਼, ਇਹ ਨਾ ਐਗਜ਼ਿਸਟ ਨਹੀਂ ਕਰਦਾ ਸੀ 18ਵੀਂ ਸਦੀ ਤੋਂ ਪਹਿਲਾਂ। ਇਹ ਲਫ਼ਜ਼ ਪਹਿਲੀ ਵਾਰ ਡਿਕਸ਼ਨਰੀ 'ਚ ਆਇਆ ਹੈਗਾ ਇਨ ਮਿਡਲ ਆਫ 18th ਸੈਂਚੁਰੀ, ਕਿਉਂਕਿ ਜਦ ਛੋਟਾ ਘੱਲੂਘਾਰਾ ਹੋਇਆ ਇਨ 1746, ਜਦ ਜਿਹੜੇ 3000 ਸਿੱਖ ਜਿਹੜੇ ਵਸਦੇ ਸੀਗੇ ਸ਼ਹਿਰਾਂ ਦੇ ਵਿੱਚ, ਲਾਈਕ ਲਾਹੌਰ ਦੇ ਵਿੱਚ, ਉਹਨਾਂ ਨੂੰ ਫੜ ਕੇ ਤਸੀਹੇ ਦੇ ਕੇ ਮਾਰਿਆ, ਤੇ ਫਿਰ 7000 ਜਿਹੜੇ ਜੰਗ ਵਿੱਚ ਲੜਦੇ ਸੀ ਖਾਲਸਾ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। and they were chased from all the way from Lahore ਤੇ ਵੱਖਰੇ ਵੱਖਰੇ ਥਾਵਾਂ ਤੇ ਪੰਜਾਬ ਦੇ ਵਿੱਚ, ਤੇ ਜਾ ਕੇ ਉਹਨਾਂ ਨੂੰ ਜਿੱਥੇ ਮੁਗਲ ਸਰਕਾਰ ਨੇ ਚੇਸ ਕੀਤਾ, ਤੇ and they were turned back by the Hindu hill rajas, ਤੇ ਤਕਰੀਬਨ 10,000 ਸਿੱਖ ਸ਼ਹੀਦ ਹੋਇਆ। ਫਿਰ ਜਿਹੜਾ ਪੰਥ ਸੀ ਉਹਨੇ ਇਹ ਲਫ਼ਜ਼ ਦਿੱਤਾ ਇਤਿਹਾਸ ਦੇ ਵਿੱਚ ਘੱਲੂਘਾਰਾ, which roughly translates to holocaust। ਤੇ ਯਾਦ ਰੱਖਿਓ, holocaust ਜਦ ਹੁੰਦਾ ਨਾ, ਉੱਥੇ ਸਾਰੇ ਸ਼ਹੀਦ ਹੁੰਦੇ ਨੇ। ਇਟ ਡਜ਼ਨਟ ਮੈਟਰ ਤੁਸੀਂ ਆਪਣੇ ਆਪ ਨੂੰ ਕਿੰਨਾ ਛੋਟਾ ਜਾਂ ਕਿੰਨਾ ਵੱਡਾ ਸਿੱਖ ਆਖਦੇ ਹੋ, ਕਹੇ ਜਾਂ ਪਾਰਟ ਟਾਈਮ ਆਖਦੇ ਹੋ, ਫੁੱਲ ਟਾਈਮ ਆਖਦੇ ਹੋ, ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਕਿੱਥੇ ਤੋਂ, ਸਾਰੇ ਰਗੜੇ ਜਾਂਦੇ ਨੇ। ਤੇ ਉਹੀ ਹੋਇਆ। ਇਹ ਕੀਤਾ ਲਖਪਤ ਰਾਏ ਤੇ ਯਹੀਆ ਖਾਨ ਨੇ। ਤੇ ਐਵੇਂ ਹੀ 1762 ਦੇ ਵਿੱਚ ਵੱਡਾ ਘੱਲੂਘਾਰਾ ਹੋਇਆ, ਜਿਹਦੇ ਵਿੱਚ ਸਰਪ੍ਰਾਈਜ਼ ਅਟੈਕ ਅਬਦਾਲੀ ਨੇ ਕੀਤਾ, ਤੇ ਜ਼ਿਆਦਾਤਰ ਜਿਹੜੇ ਸੀ ਮਾਵਾਂ ਸੀਗੀਆਂ, ਬੱਚੇ ਸੀ, ਉਹਨਾਂ ਦਾ ਕਤਲੇਆਮ ਹੋਇਆ ਮਲੇਰਕੋਟਲਾ ਦੇ ਥਾਂ ਤੇ ਨੇੜੇ ਪਿੰਡ ਵਿੱਚ। ਫਿਰ ਤਕਰੀਬਨ 1/3 to 1/2 the Sikh population was lost in a single day। ਤੇ ਫਿਰ ਇਹ ਵਾਪਰਿਆ, and you compare that to 1984, ਜਿੱਥੇ ਜੰਗ ਹੋਈ, ਪਰ ਜੰਗ ਦੇ ਇਲਾਵਾ ਜਿਹੜੇ ਮਾਸੂਮ ਇਨਸੈਂਟ ਪਿਲਗ੍ਰਮ ਸੀਗੇ, ਤੇ ਸਿਰਫ ਦਰਬਾਰ ਸਾਹਿਬ ਨਹੀਂ, ਉਸ ਤੋਂ ਇਲਾਵਾ 108 ਗੁਰਦੁਆਰਿਆਂ ਤੇ ਅਟੈਕ ਹੋਇਆ। ਇਹ ਵੀ ਘੱਲੂਘਾਰਾ ਹੀ ਆ। ਸੋ ਦ ਕੁਐਸਚਨ ਇਜ਼, ਸਾਨੂੰ ਸੋਚਣਾ ਚਾਹੀਦਾ ਕਿ ਰਿਸਪੌਂਸ ਕਿਵੇਂ ਦਿੱਤੀ ਜਾਵੇ ਇਹਦੀ। ਤੇ ਰਿਸਪੌਂਸ ਉਹ ਦਿੰਦੇ ਨੇ ਜਿਹੜੇ ਐਕਚੁਅਲੀ ਬਾਣੀ ਨਾਲ ਜੁੜੇ ਹੁੰਦੇ ਨੇ। 1746 ਵਿੱਚ ਉਹਨਾਂ ਨੇ ਰਿਸਪੌਂਸ ਦਿੱਤੀ, ਤੇ ਜਿਹੜੇ ਮਨੁੱਖ ਨੇ ਇੱਦਾਂ ਕੀਤਾ ਸੀ ਨਾ, ਲਖਪਤ ਰਾਏ ਨੂੰ ਉਹਨੂੰ ਫੜ ਕੇ ਜੇਲ੍ਹ ਵਿੱਚ ਸਿੱਟਿਆ, ਤੇ ਉਹ ਰੋ ਕੇ ਮਰਿਆ 6 ਮਹੀਨੇ ਜੇਲ੍ਹ ਵਿੱਚ, ਪਿੰਜਰੇ ਦੇ ਵਿੱਚ।
1762 ਦੇ ਵਿੱਚ ਵੱਡਾ ਘੱਲੂਘਾਰਾ ਹੋਇਆ, ਤੇ ਜਿਹੜੇ ਬਾਣੀ ਨਾਲ ਜੁੜੇ ਹੋਏ ਸੀ ਨਾ ਸਾਰੇ ਮਿਸਲਦਾਰ 11 ਦੇ 11, ਉਹਨਾਂ ਨੇ ਇਹ ਕੈਂਪੇਨ ਵਿੱਚ ਹਿੱਸਾ ਲਿਆ ਤੇ ਅਬਦਾਲੀ ਨੂੰ ਤੇ ਮੁਗਲ ਤੇ ਹੋਰ ਸਾਰੇ ਨੂੰ ਮਾਰ ਕੇ ਬਾਹਰ ਕੱਢਤਾ ਪੰਜਾਬ ਦੇ ਵਿੱਚ, ਤੇ 2.5 ਸਾਲ ਦੇ ਵਿੱਚ ਨਿਸ਼ਾਨ ਸਾਹਿਬ ਲਾਹੌਰ ਤੇ ਲਾ ਰਾਤਾ। ਬਿਕਾਜ਼ ਉਹ ਡਿਸੀਜਨਸ ਐਵੇਂ ਹੁੰਦੇ ਸੀਗੇ, ਉਹ ਜਿਹੜੇ ਬਾਣੀ ਨਾਲ ਇੱਕਦਮ ਭਿੱਜੇ ਹੋਏ ਸੀ ਉਹਨਾਂ ਨੂੰ ਪਤਾ ਸੀ। ਜਸਟ ਲਾਈਕ ਦੈਟ 84 ਵਿੱਚ ਜਦ ਹੋਇਆ, ਜਿਹੜੇ ਬਾਣੀ ਨਾਲ ਜੁੜੇ ਹੋਏ ਸੀਗੇ ਉਹਨਾਂ ਨੇ ਰਿਸਪੌਂਸ ਦਿੱਤੀ, ਭਾਵੇਂ ਉਹ ਦਮਦਮੀ ਟਕਸਾਲ ਦੇ ਮੁਖੀ ਸੀ, ਭਾਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਸੀ, ਉਹਨਾਂ ਨੇ ਰਿਸਪੌਂਸ ਦਿੱਤੀ। ਭਾਈ ਅਮਰੀਕ ਸਿੰਘ ਨੇ ਦਿੱਤੀ ਤੇ ਜਥੇਦਾਰ ਜਰਨੈਲ ਸਿੰਘ ਨੇ ਦਿੱਤੀ। ਪਰ ਜਿਹੜੇ ਨਹੀਂ ਜੁੜੇ ਸੀਗੇ ਉਹ ਕਨਫਿਊਜ਼ਨ ਦੇ ਵਿੱਚ ਜਨਰਲ ਬਰਾੜ ਵਰਗੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਪਰ ਉਹ ਮਿਲਟਰੀ ਕੈਂਪੇਨ ਵਿੱਚ ਅਗੇਂਸਟ ਲੜ ਰਹੇ ਨੇ ਪੰਥ ਤੇ। ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ, ਉਹ ਡਿਸਲੂਜ਼ਨ ਨੇ ਕਿ ਸਾਡੇ ਕੋਲ ਮੀਡੀਆ ਨਹੀਂ, ਇੱਕੋ ਹੀ ਸੀਗਾ ਦੂਰਦਰਸ਼ਨ। ਮੇਰੀ ਉਮਰ ਆਪ 9 ਸਾਲ ਦੀ ਸੀਗੀ, ਆਈ ਡਿਡਨਟ ਨੋ ਵਾਟ ਵਾਸ ਗੋਇੰਗ ਔਨ, ਤੇ ਆਮ ਜਿਹੜਾ ਅਡਲਟ ਸੀ ਉਹ ਤਾਂ ਵੈਸੇ ਹੀ ਵਿਖਰਿਆ ਪਿਆ ਸੀਗਾ। ਸੋ ਆਈਡੀਆ ਇਜ਼ ਕਿ ਜਿਹੜੇ ਫਰਸਟ ਰეკਮੈਂਡੇਸ਼ਨ ਤੁਸੀਂ ਕੀ ਕਰਨਾ ਮੇਰੀ ਹੈਗੀ, ਤੁਸੀਂ ਬਾਣੀ ਨਾਲ ਜੁੜੋ। ਜੇ ਬਾਣੀ ਨਾਲ ਤੁਸੀਂ ਜੁੜੋਗੇ ਤੁਹਾਨੂੰ ਪਤਾ ਲੱਗੂਗਾ ਕਿ ਐਕਚੁਅਲੀ ਟ੍ਰੈਜਰ ਕੀ ਆ, ਕਿ ਮੈਂ ਕਿਸ ਚੀਜ਼ ਨੂੰ ਵੈਲਿਊ ਕਰਦਾ ਹੈਗਾ, ਤੇ ਤੁਹਾਨੂੰ ਉਹ ਡਿਸੀਜਨ ਜੋ ਲਓਗੇ ਉਹ ਲੈਣ ਦੀ ਤੁਹਾਨੂੰ ਨਾ ਸਿੱਖਿਆ ਮਿਲੂਗੀ। ਵੱਡਾ ਘੱਲੂਘਾਰਾ ਜਦ ਹੋਇਆ ਤੇ ਜੱਸਾ ਸਿੰਘ ਆਹਲੂਵਾਲੀਆ ਵਰਗਾ ਉਹ ਆਪਣੀ ਜਾਨ ਬਚਾ ਸਕਦਾ ਸੀ, ਜੱਸਾ ਸਿੰਘ ਰਾਮਗੜੀਆ, ਚਰਤ ਸਿੰਘ ਸ਼ੁਕਰਚੱਕੀਆ, ਉਹ ਆਪਣੀ ਜਾਨ ਬਚਾ ਸਕਦੇ ਸੀ, ਪਰ ਉਹਨਾਂ ਨੇ ਕਿਤੇ ਨਹੀਂ ਕੀਤਾ। ਉਹਨਾਂ ਨੇ ਉਹ ਡਿਸੀਜਨ ਲਿਆ ਜਿੱਥੇ ਪੰਥ ਨੂੰ ਫਾਇਦਾ ਹੋਊਗਾ ਤੇ ਸੋਵਰਨਟੀ ਆਊਗੀ। ਸੋ ਬਾਣੀ ਨਾਲ ਕਨੈਕਟਡ, ਜਿਵੇਂ ਐਵੇਂ ਹੀ ਜਥੇਦਾਰ ਤੁਸੀਂ ਜਰਨੈਲ ਸਿੰਘ ਦੀ ਤੁਸੀਂ ਬਾਣੀ ਦੇਖੋ, ਉਹਨਾਂ ਦੀ ਪਹਿਲੀ ਨੌਕਰੀ ਪਤਾ ਕੀ ਸੀ? ਹਿਸਾਬ ਨਾਲ ਮੈਂ ਕਹਿ ਰਿਹਾ, ਨੌਕਰੀ ਜ਼ਬਰਦਸਤੀ ਵਰਤ ਰਿਹਾ, ਮੇਰੀ ਨੌਕਰੀ ਹੈ, ਮੈਂ ਡਾਕਟਰ ਹਾਂ, ਮੈਨੂੰ ਪੈਸੇ ਮਿਲਦੇ ਨੇ। ਉਹ ਬਾਣੀ ਜਿਹੜੀ ਨਾ ਉਹ ਕੰਠ ਕਰਾਉਂਦੇ ਸੀਗੇ। ਸੋ ਜੇ ਤੁਸੀਂ ਬਾਣੀ ਪੜ੍ਹੋਗੇ, ਬਾਣੀ ਸਮਝੋਗੇ, ਜੀਵਨ 'ਚ ਲੈ ਕੇ ਆਓਗੇ, ਤੁਹਾਨੂੰ ਡਿਸੀਜਨਸ ਲੈਣ ਦੀ ਜਿਹੜੀ ਆ ਨਾ ਇੰਪੋਰਟੈਂਸ ਪਤਾ ਲੱਗੂਗੀ, ਤੁਹਾਨੂੰ ਸਮਝ ਆਊਗੀ। ਐਂਡ ਯੂ ਵਿਲ ਆਲਸੋ ਨੋ ਕਿ ਮੋਹ ਨੂੰ ਕਿਵੇਂ ਦੂਰ ਰੱਖਣਾ ਹੈਗਾ, ਗਰੀਡ ਜਿਹੜੀ ਆ ਕਿਵੇਂ ਹੋਊਗੀ। ਸੈਕੰਡ ਰეკਮੈਂਡੇਸ਼ਨ, ਬਿਕਾਜ਼ ਸਾਡਾ ਸਾਰਾ ਜ਼ੋਰ ਲੱਗਿਆ ਹੋਇਆ ਆਪਣੇ ਬਿਜ਼ਨਸ ਬਣਾਉਣ ਨੂੰ, ਆਪਣੇ ਬੱਚਿਆਂ ਨੂੰ ਸਵਿੰਗ ਲੈਸਨ, ਪਰਫੈਕਟ SAT ਸਕੋਰਸ ਕਰਨ ਨੂੰ, ਦਿਸ ਦੈਟ ਐਂਡ ਯੂ ਨੇਮ ਇਟ। ਪਰ ਜਿਹੜੇ ਬਾਣੀ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਅਸਲ ਟ੍ਰੈਜਰ ਕੀ ਆ, ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ ਜ਼ਿੰਦਗੀ ਦੇ ਵਿੱਚ। ਤੁਹਾਡੀ ਫੈਮਿਲੀ, ਤੁਹਾਡਾ ਇਲਾਕਾ, ਤੁਹਾਡਾ ਮਹਿਕਮਾ, ਔਰ ਇਜ਼ ਇਟ ਗੁਰੂ। ਜਿਹੜੇ ਤੁਹਾਡੇ ਤੇ ਮੇਰੇ ਐਨਸੈਸਟਰ ਸੀ ਉਹਨੂੰ ਪਤਾ ਸੀਗਾ। ਸੈਕੰਡ ਰეკਮੈਂਡੇਸ਼ਨ ਇਜ਼ ਗੁਰੂ ਪੰਥ ਨਾਲ ਰਿਸ਼ਤਾ ਜੋੜੋ, ਖੰਡੇ ਕੀ ਪਹੁਲ ਲਓ। ਬਿਕਾਜ਼ ਜਦ ਤੁਸੀਂ ਉਹ ਕਰਦੇ ਹੋ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਇੰਡੀਵਿਜੂਅਲ ਲੈਵਲ ਤੇ ਹੀ ਨਹੀਂ, ਮੈਂ ਕਲੈਕਟਿਵ ਲੈਵਲ ਤੇ ਕੀ ਕਰਨਾ। ਸੋ ਇੱਕ ਸਮਾਲ ਐਗਜ਼ਾਮਪਲ, ਅਬਦਾਲੀ ਨੇ ਅਟੈਕ ਜਦ ਕਰਨਾ ਸੀ ਨਾ 1762 'ਚ, ਉਹਨੇ ਇੱਕ ਚਿੱਠੀ ਭੇਜੀ ਸੀ ਜੱਸਾ ਸਿੰਘ ਰਾਮਗੜੀਆ ਨੂੰ ਕਿ ਮੈਂ ਤਾਂ ਲੁੱਟ ਮਾਰ ਕਰਕੇ ਵਾਪਸ ਚਲਾ ਜਾਵਾਂਗਾ ਕਾਬੁਲ, ਰਾਜ ਭਾਗ ਤੈਨੂੰ ਸੌਂਪ ਦਾਂਗਾ। ਤੇ ਉਹਨੂੰ ਪਤਾ ਸੀ ਕਿ ਥੋੜੀ ਲੱਗਦੀ ਹੈ ਜੱਸਾ ਸਿੰਘ ਆਹਲੂਵਾਲੀਆ ਨਾਲ, ਤੇ ਜੱਸਾ ਸਿੰਘ ਰਾਮਗੜੀਆ ਨੇ ਉਹਨੂੰ ਚਿੱਠੀ ਲਿਖੀ, ਤੂੰ ਕੌਣ ਹੁੰਦਾ ਸਾਨੂੰ ਰਾਜ ਦੇਣ ਵਾਲਾ, ਕਲਗੀਆਂ ਵਾਲੇ ਨੇ ਸਾਨੂੰ ਰਾਜ ਦੇਣਾ। ਤੇ ਉਹਨੇ ਮੈਸੇਜ ਭੇਜਿਆ ਜੱਸਾ ਸਿੰਘ ਆਹਲੂਵਾਲੀਆ ਨੇ, ਤੇ ਦੋਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਉਹਦੀ ਨੱਕ 'ਚ ਦਮ ਕਰ ਗਿਆ ਤੇ ਉਹ ਭੱਜਿਆ ਫਿਰ ਅਬਦਾਲੀ। ਸੋ ਸਾਡੀ ਸੋਚ ਜਿਹੜੀ ਆ ਨਾ ਇਹਦੇ 'ਚ ਤਬਦੀਲੀ ਲੈ ਕੇ ਆਉਣੀ ਪੈਣੀ ਆ, ਪਰਸਨਲ ਲੈਵਲ ਤੇ ਕਲੈਕਟਿਵ ਲੈਵਲ ਤੇ। ਜੇ ਕਲੈਕਟਿਵ ਲੈਵਲ ਤੇ ਇਦਾਂ ਹੋਊਗਾ ਫਿਰ ਤੁਸੀਂ ਪੋਲੀਟੀਕਲ ਲੈਵਲ ਤੇ ਨਹੀਂ, ਆਪਣੇ ਮੈਂਟਲ ਲੈਵਲ ਤੇ ਗੁਲਾਮ ਨਹੀਂ ਰਹੋਗੇ, ਤੁਹਾਡੀ ਸੋਚ ਇੰਨੀ ਉੱਚੀ ਹੋਊਗੀ। ਤੇ ਫਿਰ what will happen? Your life will change, ਤੁਹਾਡੀ ਕਮਿਊਨਿਟੀ 'ਚ ਬਦਲਾਵ ਆਊਗਾ, ਆਸੇ ਪਾਸੇ ਸਾਰੇ 'ਚ ਬਦਲਾਵ ਆ ਜਾਊਗਾ। ਅਦਰਵਾਈਜ਼ ਇੰਡੀਵਿਜੂਅਲ ਲੈਵਲ ਤੇ ਅਸੀਂ ਆਪਣਾ ਬਿਜ਼ਨਸ ਬਣਾਵਾਂਗੇ, ਲੋਕੀ ਬੱਲੇ ਬੱਲੇ ਵੀ ਕਹੂਗੀ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਵੀ ਕਹੂਗੀ,
ਬਟ ਰਿਮੈਂਬਰ ਬਾਣੀ ਵੈਰੀ ਕਲੀਅਰ ਆ ਕਿ ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸਵਾਓ, ਉਹ ਵਾਲੀ ਗੱਲ ਹੋਊਗੀ। ਇਸ ਵਾਸਤੇ ਕਲੈਕਟਿਵ ਲੈਵਲ ਤੇ ਇੰਡੀਵਿਜੂਅਲ ਲੈਵਲ ਤੇ ਬਾਣੀ ਨੂੰ ਪੜੋ, ਬਾਣੀ ਨੂੰ ਸਮਝੋ, ਖਾਲਸਾ ਦੇ ਵਿੱਚ ਸ਼ਾਮਿਲ ਹੋ, ਬਿਕਾਜ਼ ਜਿਹੜੀ ਸੋਚ ਹੈਗੀ ਉਹ ਤੁਹਾਡੀ ਬਦਲੂਗੀ ਐਂਡ ਦ ਰੈਸਟ ਆਫ ਦ ਵਰਲਡ ਵਿਲ ਫਾਲੋ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਦਾ। ਗੱਲ ਇਹਨਾਂ ਨੇ ਕੀਤੀ ਆ ਬਾਣੀ ਦੀ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ। ਮੈਂ 2 ਮਿੰਟ ਲਈ ਦੱਸਾਂ ਕਿ ਜਦੋਂ ਅਬਦਾਲੀ ਨੇ ਮਰਹੱਟੇ ਮਾਰੇ, ਮਰਹੱਟਿਆਂ ਨੇ ਮਿੰਨਤਾਂ ਕਰ ਲੀਆਂ, ਉਹਨਾਂ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਤਾਂ ਅਬਦਾਲੀ ਨੇ ਕੋਸ਼ਿਸ਼ ਕੀਤੀ ਮਹਾਰਾਜਾ ਪਟਿਆਲਾ ਦੇ ਥਰੂ ਇੱਕ ਡੈਪੂਟੇਸ਼ਨ ਭੇਜਿਆ, ਆਪਣੇ ਬੰਦੇ ਵੀ ਭੇਜੇ ਸਿੰਘਾਂ ਦੇ ਕੋਲ। ਸਮਾਂ ਉਹ ਸੀ ਸਿੰਘ ਜੰਗਲਾਂ ਵਿੱਚ ਰਹਿੰਦੇ ਸੀ, ਘੋੜਿਆਂ ਦੀਆਂ ਕਾਠੀਆਂ ਤੇ ਚਣੇ ਖਾ ਕੇ ਗੁਜ਼ਾਰਾ ਕਰਦੇ ਸੀ। ਸ਼ਰਤਾਂ ਸਿਰਫ ਕੀ ਰੱਖੀਆਂ ਕਿ ਤੁਸੀਂ ਮੈਨੂੰ ਸਿਰਫ 5-7% ਦੇ ਦਿਆ ਕਰੋ, ਤੁਹਾਡੇ ਤੇ ਕੋਈ ਹਮਲਾ ਨਹੀਂ ਕਰੂਗਾ, ਤੁਸੀਂ ਬਹੁਤ ਵਧੀਆ ਜ਼ਿੰਦਗੀ ਜਿਉਵੋਗੇ। ਮੈਂ ਅੱਜ ਨਾ ਕੰਪੈਰੀਟਿਵ ਕਰਨ ਲੱਗਿਆ ਉਹ ਪੁਰਾਤਨ ਸਿੰਘਾਂ ਦੀ, ਜੱਸਾ ਸਿੰਘ ਵਾਲੇ ਜਿਹੜੇ ਬਾਣੀ ਨਾਲ ਜੁੜੇ ਹੋਏ ਸੀ। ਤਾਂ ਉਹਨਾਂ ਨੇ ਕਿਹਾ, ਪਹਿਲਾਂ ਤਾਂ ਉਹ ਬੜੇ ਬੜੇ ਸਵਾਗਤ ਮੇਵੇ ਫਰੂਟ ਲੈ ਕੇ ਆਏ ਸੀ, ਤਾਂ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਇੱਕ ਪਾਸੇ ਰੱਖ ਦਿਓ, ਤੇ ਉਹਨਾਂ ਨੇ ਆਪਣੇ ਝੋਲਿਆਂ ਵਿੱਚੋਂ ਮੁੱਠ ਆਪਣੇ ਚਣੇ ਕੱਢੇ, ਉਹ ਖਾਧੇ। ਤੇ ਫਿਰ ਉਹਨਾਂ ਨੂੰ ਜਿਹੜਾ ਸੁਨੇਹਾ ਦਿੱਤਾ ਉਹ ਭਾਈ ਸੀਤਲ ਸਿੰਘ ਸੀਤਲ ਨੇ ਲਿਖਿਆ ਹੋਇਆ, ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਜੰਗ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋ ਜਾ ਕੇ। ਖੈਬਰ ਅਫਗਾਨਿਸਤਾਨ 'ਚ ਪੈਂਦਾ, ਉੱਥੇ ਸ਼ਾਹ ਨਜਰਾਨੇ ਭਾਲਦਾ, ਸਾਤੋਂ ਈਨ ਮਨਾ ਕੇ, ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਇਹਨੂੰ ਮੈਂ ਇਸ ਕਰਕੇ ਕਿਹਾ, ਤੁਸੀਂ ਮੌਜੂਦਾ ਸਮੇਂ ਸੋਚੋ ਕਿਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੋਕ ਵਿਕਦੇ ਨੇ। ਜੋ ਕਿਰਦਾਰ ਸੀ ਸਾਡਾ ਜੰਗਲਾਂ ਵਿੱਚ ਰਹਿੰਦਿਆਂ ਦਾ ਜਵਾਬ ਸੀ। ਤੇ ਹੁਣ ਆਪਾਂ ਡਾਕਟਰ ਰਣਜੀਤ ਸਿੰਘ ਦੀ ਗੱਲ ਕੀਤੀ ਆ, ਜੋ ਸਾਡੇ ਨਾਲ ਬੜੇ ਪਿਆਰੇ ਸੀ, ਜੋ ਖਾਲਸਾ ਪੰਥ ਨੂੰ ਬਹੁਤ ਪਿਆਰੇ ਸੀ। ਉਹਨਾਂ ਦੀ ਬੇਟੀ, ਮੈਂ ਸ਼ੁਰੂਆਤ ਕਰੂੰਗਾ ਬ੍ਰਹਮਜੋਤ ਕੌਰ, ਜੋ NBC TV ਤੇ ਬਹੁਤ ਵੱਡੀ ਜਰਨਲਿਸਟ ਵੀ ਹੈ, ਉਹ ਸਾਡੀ ਬੇਟੀ ਹੈ। ਉਹ 5-7 ਮਿੰਟ ਲਈ ਮੈਂ ਉਹਨੂੰ ਬੇਨਤੀ ਕਰੂੰਗਾ, ਬ੍ਰਹਮਜੋਤ ਕੌਰ। ਜੇ ਉਹ ਨਹੀਂ ਤਾਂ ਮੈਂ ਬੇਨਤੀ ਕਰੂੰਗਾ, ਕਿਉਂਕਿ ਹੁਕਮ ਹੋਇਆ ਯੂਨਾਈਟਿਡ ਸਿੱਖ ਵੱਲੋਂ ਗੁਰਵਿੰਦਰ ਸਿੰਘ ਨੂੰ 5-7 ਮਿੰਟ ਲਈ। ਮੈਂ ਫਿਰ ਬੇਨਤੀ ਕਰਦਿਆਂ ਆਪਾਂ ਸਮੇਂ ਸੀਮਤ ਰਹੀਏ, ਕਿਉਂਕਿ ਡਾਕਟਰ ਅਮਰਜੀਤ ਸਿੰਘ ਆਏ ਹੋਏ ਨੇ, ਆਪਾਂ ਸਾਰਿਆਂ ਨੇ ਉਹਨਾਂ ਨੂੰ ਵੀ ਸੁਣਨਾ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਗੱਜ ਵੱਜ ਕੇ ਪਾਇਓ ਕਿ ਦਿੱਲੀ ਦੀ ਸਰਕਾਰ ਨੂੰ ਮਹਿਸੂਸ ਹੋਵੇ ਕਿ ਸਿੰਘ ਕੋਨੇ-ਕੋਨੇ ਵਿੱਚ ਅੱਜ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਖੇਪ ਲਫ਼ਜ਼ਾਂ ਵਿੱਚ ਕਹਾਂਗਾ ਕਿ ਯੂਨਾਈਟਿਡ ਸਿੱਖ ਸੰਸਥਾ, ਜਿਹਨੂੰ 20-25 ਸਾਲ ਹੋ ਗਏ ਹੋਂਦ ਵਿੱਚ ਆਏ ਨੂੰ, 11-12 ਮੁਲਕਾਂ ਵਿੱਚ ਸਾਡੇ ਦਫ਼ਤਰ ਵੀ ਨੇ, ਸਾਡੇ ਸੇਵਾਦਾਰ ਵੀ ਨੇ, ਸਾਡੇ ਢਾਂਚੇ ਵੀ ਨੇ, ਲੱਖਾਂ ਦੀ ਤਾਦਾਦ ਵਿੱਚ ਅਸੀਂ ਇਹੋ ਜਿਹੀ ਸਹਾਇਤਾ ਕੀਤੀ ਆ ਜਿਹਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਉਹਨਾਂ ਨੂੰ ਮਦਦ ਮਿਲੀ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਸਿੱਖ ਹੁੰਦੇ ਕੌਣ ਨੇ। ਪਰ ਇਹ ਸੰਸਥਾਵਾਂ ਹੋਂਦ ਵਿੱਚ ਕਿਵੇਂ ਆਉਂਦੀਆਂ ਨੇ? ਭਾਈ ਹਰਦਿਆਲ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਮਨਕਵਲ ਸਿੰਘ ਵਰਗੇ ਇਕੱਠੇ ਹੋ ਕੇ ਇੱਕ ਘਰ ਦੇ ਵਿੱਚ ਇੱਕ ਬਿਉਂਤਬੰਦੀ ਕਰਦੇ ਨੇ ਕਿ ਇਸ ਸੰਸਥਾ ਦੀ ਜ਼ਰੂਰਤ ਕਿਉਂ ਆ। ਪਹਿਲਾਂ ਯੂਨਾਈਟਿਡ ਸਿੱਖਸ ਆਫ ਅਮਰੀਕਾ USA, ਪਰ ਫਿਰ ਯੂਨਾਈਟਿਡ ਸਿੱਖਸ, ਕਿਉਂਕਿ ਡਾਕਟਰ ਸਾਹਿਬ ਵਰਗੀਆਂ ਰੂਹਾਂ ਕੈਂਪਾਂ ਵਿੱਚ ਆਉਂਦੇ ਨੇ, ਉਜਾਗਰ ਕਰਦੇ ਨੇ ਤੇ ਸਾਡੇ ਵਰਗਿਆਂ ਨੂੰ ਇੱਕ ਜੀਵਨ ਜਾਂਚ ਦਿੰਦੇ ਨੇ।
ਕਿ ਜੋ ਜ਼ਿੰਦਗੀ ਗੁਰੂ ਨੇ ਸਾਨੂੰ ਦਿੱਤੀ ਆ ਕਿ ਅਸੀਂ ਉਵੇਂ ਹੀ ਵਿਅਰਥ ਹੋ ਕੇ ਛੱਡ ਦੇਣੀ ਆ, ਕਿ ਅਸੀਂ ਕੱਪੜੇ ਪਾ ਕੇ ਕੰਮ ਕਰਕੇ ਨੌਕਰੀਆਂ ਕਰਕੇ ਬੱਚੇ ਪਾਲ ਕੇ ਬਸ ਫਤਿਹ ਬੁਲਾ ਦੇਣੀ ਆ, ਜਾਂ ਅਸੀਂ ਕੁਝ ਕੌਮ ਲਈ ਕੁਝ ਕਰਨਾ ਵੀ ਆ, ਅਸੀਂ ਕੌਮ ਦੇ ਲੇਖੇ ਕੁਝ ਲਾਉਣਾ ਵੀ ਆ। ਸੰਸਾਰ ਦੇ ਵਿੱਚ 3 ਢਾਂਚੇ ਹੁੰਦੇ ਨੇ ਜਿਹਦੇ ਆਧਾਰਿਤ ਇਨਸਾਨ ਮਜ਼ਬੂਤ ਹੁੰਦਾ ਆ। ਪਹਿਲਾ ਹੁੰਦਾ ਮੈਡੀਕਲ, ਦੂਜਾ ਹੁੰਦਾ ਲੀਗਲ, ਤੀਜਾ ਹੁੰਦਾ ਐਜੂਕੇਸ਼ਨਲ। ਸੋ ਜਿਹੜੀ ਸੰਸਥਾ ਇੱਕ ਕਮਰੇ ਵਿੱਚ ਨਿਊਯਾਰਕ ਦੇ ਅਪਾਰਟਮੈਂਟ ਵਿੱਚ ਘੜੀ ਗਈ, ਉਹ ਅੱਜ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ 6 ਮਹੀਨੇ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ। ਜਿਹੜੇ ਸ਼ੁਭਕਰਨ ਵਰਗੇ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਜਾਂਦਾ, ਜਿਹੜੇ ਹੋਰ ਸੈਂਕੜੇ ਸਾਡੇ ਕਿਸਾਨ ਵੀਰ ਲਤਾੜੇ ਜਾਂਦੇ ਨੇ, ਜ਼ਖਮੀ ਹੋਏ ਨੇ, ਉਹਨਾਂ ਦੇ ਕੇਸ ਦੀ ਪੈਰਵਾਈ ਇੱਕ ਲੀਗਲ ਕੰਸੋਰਟੀਅਮ ਬਣਾ ਕੇ ਯੂਨਾਈਟਿਡ ਸਟੇਟਸ ਅਗਵਾਈ ਕਰ ਰਿਹਾ ਆ ਪੰਜਾਬ ਦੇ ਵਿੱਚ। ਐਜੂਕੇਸ਼ਨ ਦੇ ਰਾਹੀਂ 300 ਤੋਂ ਵੱਧ ਬੱਚਿਆਂ ਦੀ ਇੱਕ ਗੁਰਮਤਿ ਮੁਕਾਬਲਾ ਕੀਤਾ ਗਿਆ ਲੁਧਿਆਣੇ ਦੀ ਧਰਤੀ ਤੇ। ਜਦ ਆਪਣੇ ਹੜ੍ਹ ਆਏ ਨੇ ਉਹਦੇ ਹਜ਼ਾਰਾਂ ਦੀ ਤਾਦਾਦ ਵਿੱਚ ਸਾਡੇ ਵੀਰਾਂ, ਸਾਡੇ ਭੈਣਾਂ, ਸਾਡੇ ਬਜ਼ੁਰਗਾਂ ਦੀ ਸਹਾਇਤਾ ਕੀਤੀ ਜਾਂਦੀ ਆ। ਪਿੰਡਾਂ ਵਿੱਚ ਜਾ ਕੇ 500 ਤੋਂ ਵੱਧ ਪਿੰਡਾਂ 'ਚ ਜਾ ਕੇ ਚਾਰਾ ਦਿੱਤਾ ਗਿਆ, ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ। ਇਹ ਕਾਰਜ ਪਰ ਕਿਉਂ ਹੋਏ? ਕਿਉਂਕਿ ਸਾਡੀ ਧਰਤੀ ਮਹਿਫੂਜ਼ ਰਹੇ, ਸਾਡੇ ਵੀਰ, ਸਾਡੇ ਭੈਣਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਡੇ ਨਾਲ ਕੋਈ ਖੜਾ ਹੈ। ਪਰ ਮੈਂ ਗੱਲ ਉੱਥੇ ਲਿਆ ਰਿਹਾ ਕਿ ਸੰਸਥਾਵਾਂ ਸ਼ੁਰੂ ਕਿਵੇਂ ਹੋਈਆਂ ਨੇ, ਕਿਉਂਕਿ ਡਾਕਟਰ ਸਾਹਿਬ ਵਰਗੇ ਉਹਨਾਂ ਨੇ ਸਾਨੂੰ ਥਾਪੜਾ ਦਿੱਤਾ, ਸਾਡੇ ਨਾਲ ਮਿਲੇ, ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਨਾਲ ਵਿਚਾਰ ਕੀਤੇ। ਸੋ ਮੇਰੀ ਬੇਨਤੀ ਇਹ ਆ, ਜਿਹੜੀਆਂ ਸਾਡੀਆਂ ਮਾਵਾਂ ਨੇ ਖਾਸ ਤੌਰ ਤੇ, ਜਿਹੜੇ ਸਾਡੀਆਂ ਤਸਵੀਰਾਂ ਲੱਗੀਆਂ ਨੇ ਸਾਡੇ ਯੋਧਿਆਂ ਦੀਆਂ ਲੰਗਰ ਹਾਲ ਦੇ ਵਿੱਚ, ਬੱਚੇ ਤੁਹਾਨੂੰ ਇਹ ਨਾ ਪੁੱਛਣ ਕਿ ਮੈਂ ਡਰਦਾ ਆ, ਮੈਂ ਡਰਦੀ ਆ, ਕਿ ਦੇਖੋ ਤਸੀਹੇ ਨਾਲ ਲੱਥਪੱਥ ਸਾਡੇ ਵੀਰ ਸ਼ਹੀਦ ਹੋਏ ਨੇ, ਕਿਸੇ ਦੀ ਖੋਪੜੀ ਲਈ ਆ, ਕਿਸੇ ਦੇ ਨਹੁੰ ਕੱਢੇ ਗਏ ਨੇ, ਕਿਸੇ ਦੀਆਂ ਅੱਖਾਂ ਕੱਢੀਆਂ ਗਈਆਂ। ਸਾਡੇ ਬੱਚੇ ਡਰਨ ਨਾ, ਸਾਡੇ ਬੱਚਿਆਂ ਨੂੰ ਫਖਰ ਤੇ ਮਾਣ ਮਹਿਸੂਸ ਹੋਵੇ ਕਿ ਇਹ ਸਾਡੇ ਵੀਰ ਨੇ, ਸਾਡੇ ਬਜ਼ੁਰਗ ਨੇ, ਜਿਨ੍ਹਾਂ ਨੇ ਗੋਡੇ ਨਹੀਂ ਟੇਕੇ। ਭਾਈ ਮੋਹਨ ਸਿੰਘ ਵਰਗੇ ਜਿਹੜੇ ਹਿੰਦੂ ਪਰਿਵਾਰ ਵਿੱਚ ਜਨਮ ਲੈ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ ਸੰਤਾਂ ਤੋਂ, 2 ਛੋਟੇ ਬੱਚੀਆਂ ਆਪਣੀਆਂ ਚੱਕ ਕੇ ਟੈਂਕਾਂ ਦੇ ਉੱਪਰ ਸਿੱਟਦੇ ਨੇ। ਇਹ 500 ਸਾਲ ਪੁਰਾਣੀਆਂ ਗੱਲਾਂ ਨਹੀਂ, ਇਹ ਮਿਥਿਹਾਸ ਨਹੀਂ, ਇਹ ਟੀਵੀ ਤੇ ਕੋਈ ਕਹਾਣੀਆਂ ਮਿੱਠੀਆਂ ਮੜੀਆਂ ਨਹੀਂ, ਇਹ ਕੋਈ ਸੁਪਰਮੈਨ, ਕੋਈ ਬੈਟਮੈਨ ਦੀ ਗੱਲਾਂ ਨਹੀਂ, ਇਹ ਸਾਡੇ ਅੱਜ ਦੇ ਯੋਧਿਆਂ ਦੀ ਗੱਲਾਂ ਨੇ। ਸਾਡੇ ਜੇ ਬੱਚਿਆਂ ਨੂੰ ਪਤਾ ਹੋਵੇ ਤਾਂ ਕਿਵੇਂ ਸਕੂਲਾਂ ਚੋਂ ਬੁਲਿੰਗ ਕਰਕੇ ਘਰੇ ਆਉਣ, ਕਿਵੇਂ ਕੇਸ ਕਤਲ ਕਰਾਉਣ, ਕਿਵੇਂ ਮਾਵਾਂ ਉਹਨਾਂ ਨੂੰ ਨਾਈਆਂ ਦੀ ਦੁਕਾਨਾਂ ਤੇ ਲੈ ਕੇ ਜਾਣ। ਸਾਡਾ ਫਰਜ਼ ਬਣਦਾ ਆ ਕਿ ਅਸੀਂ ਬੱਚਿਆਂ ਨੂੰ ਉਹ ਯੋਧਿਆਂ ਦੀਆਂ ਗਾਥਾਵਾਂ ਸੁਣਾਈਏ, ਉਹ ਕਹਾਣੀਆਂ ਸੁਣਾਈਏ, ਤਾਂ ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਅਸੀਂ ਸਿੱਖ ਕੌਮ ਵਿੱਚ ਪੈਦਾ ਹੋਏ ਹਾਂ। ਸੋ ਮੇਰੀ ਬੇਨਤੀ ਆ ਮਾਵਾਂ ਨੂੰ, ਰਾਤ ਨੂੰ ਲੋਰੀਆਂ ਸੁਣਾਇਆ ਕਰੋ, ਕੋਈ ਪੰਜਾਬੀ ਫੋਲਕਲੋਰ ਦੀਆਂ ਨਹੀਂ, ਸਾਡੇ ਸੂਰਬੀਰ ਯੋਧਿਆਂ ਦੀਆਂ, ਸਾਡੇ ਗੁਰੂਆਂ ਦੀਆਂ। ਤੇ ਮੈਂ ਮਾਣ ਨਾਲ ਇਹ ਕਹਿ ਸਕਾਂਗਾ, ਫਿਰ ਤੁਹਾਨੂੰ ਬਿਰਧ ਆਸ਼ਰਮ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਵਰਨਾ ਅਸੀਂ ਪਿੱਛਾ ਕਰਾਂਗੇ ਮਾਇਆ ਦਾ, ਤਾਂ ਫਿਰ ਬੱਚਿਆਂ ਨੇ ਵੀ ਮਾਇਆ ਦਾ ਹੀ ਪਿੱਛਾ ਕਰਨਾ ਹੈ। ਜਿਵੇਂ ਵੀਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਆ, ਜੇ ਅਸੀਂ ਪਿੱਛਾ ਕਰਾਂਗੇ ਸਿੱਖੀ ਦਾ ਤੇ ਗੁਰੂ ਦਾ, ਤਾਂ ਬੱਚੇ ਵੀ ਲੜ ਲੱਗਣਗੇ ਸਿੱਖੀ ਦੇ ਤੇ ਗੁਰੂ ਦੇ, ਤੇ ਸਾਨੂੰ ਠੋਕਰਾਂ ਨਹੀਂ ਪੈਣੀਆਂ, ਜਾਂ ਸਾਨੂੰ ਠੋਕਰਾਂ ਕਿਸੇ ਨੂੰ ਮਾਰਨੀ ਵੀ ਨਹੀਂ ਪੈਣੀਆਂ। ਸੋ ਮੈਂ ਬੇਨਤੀ ਕਰਾਂਗਾ, ਪਰ ਇਹ ਬਿਰਤਾਂਤ ਸਿਰਜਣਾ ਪੈਣਾ ਆ। ਘਰ ਘਰ ਵਿੱਚ ਇਹ ਗੱਲ ਆਵੇਗੀ ਕਿਵੇਂ? ਮੀਡੀਆ ਦੇ ਰਾਹੀਂ। ਅਲ ਜਜ਼ੀਰਾ ਮੁਸਲਮਾਨਾਂ ਦੇ ਇੱਕ ਇਹੋ ਜਿਹਾ ਚੈਨਲ ਆ ਕਤਰ ਤੋਂ ਜੋ ਚੱਲਦਾ ਆ, ਜੋ ਕੌਮ ਨੂੰ ਇਕਜੁੱਟ ਕਰਦਾ ਆ। ਦੂਜਾ ਨੈਰੇਟਿਵ ਪੂਰੀ ਦੁਨੀਆ ਨੇ ਲਾਤਾ ਫਿਲਸਤੀਨੀਆਂ ਨੂੰ ਅੱਤਵਾਦੀ ਠਹਿਰਾਉਣ ਦੇ ਵਿੱਚ,
ਉਹ ਗਾਥਾਵਾਂ ਸੁਣਾਉਂਦੇ ਨੇ, ਮਾਣ ਮਹਿਸੂਸ ਕਰਾ ਰਹੇ ਨੇ। ਸਾਡਾ ਕੀ ਫਰਜ਼ ਬਣਦਾ ਫਿਰ TV 84 ਦੇ ਪ੍ਰਤੀ ਕਿ ਅਸੀਂ ਆਪ ਦੇਖੀਏ, ਅਸੀਂ ਸ਼ੇਅਰ ਕਰੀਏ, ਅਸੀਂ ਯੋਗਦਾਨ ਪਾਈਏ, ਅਸੀਂ ਬੱਚਿਆਂ ਨੂੰ ਲਿੰਕਸ ਭੇਜੀਏ, ਅਸੀਂ ਬੱਚਿਆਂ ਨੂੰ ਪੁੱਛੀਏ ਤੁਸੀਂ ਹੋਰ ਕੀ ਸਿੱਖਣਾ ਚਾਹੁੰਦੇ ਹੋ ਤੇ ਆਪਣਾ ਯੋਗਦਾਨ ਪਾਈਏ ਮਾਇਕ ਤੌਰ ਤੇ ਜੇ ਮਾਇਕ ਤੌਰ ਤੇ ਨਹੀਂ ਪਾ ਸਕਦੇ ਘੱਟੋ ਘੱਟ ਵਿਚਾਰ ਤਾਂ ਕਰੋ ਤੇ ਸ਼ੇਅਰ ਤਾਂ ਕਰੋ, ਲੋਕਾਂ ਨੂੰ ਦੱਸੋ ਤੇ ਪ੍ਰਚਾਰ ਕਰੋ। ਮੇਰੀ ਬੇਨਤੀ ਆ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਜਾਇਆ ਨਾ ਜਾਣ ਦਈਏ, ਸਗੋਂ ਅਸੀਂ ਆਪਣੇ ਵੱਲੋਂ ਆਪਣਾ ਯੋਗਦਾਨ ਜ਼ਰੂਰ ਪਾਈਏ ਜਿਵੇਂ ਵੀ ਪਾ ਸਕਦੇ ਹਾਂ। ਪਰ ਇਹ ਨਾ ਹੋਵੇ ਕਿ 50 ਸਾਲ ਬੀਤ ਜਾਣ 1984 ਦੇ ਅਸੀਂ ਗੱਲਾਂ ਉਹੀ ਕਰੀਏ ਤੇ ਬੱਚੇ ਸਾਡੇ ਮੇਰੇ ਵਰਗਿਆਂ ਨੂੰ ਕਹਿਣ ਕਿ ਪਾਪਾ ਤੁਸੀਂ ਇੰਨੇ ਸਾਲ ਬਿਤਾ ਲਏ ਜ਼ਿੰਦਗੀ ਦੇ, ਤੁਸੀਂ ਕੀਤਾ ਕੀ ਹੈ ਕੌਮ ਲਈ, ਤੇ ਮੇਰਾ ਮੂੰਹ ਸ਼ਰਮ ਨਾਲ ਝੁਕੇ ਨਾ, ਸਗੋਂ ਮੈਂ ਬੱਚੇ ਦੀ ਅੱਖ ਵਿੱਚ ਅੱਖ ਪਾ ਕੇ ਕਹਿ ਸਕਾਂ ਕਿ ਮੈਂ ਆਪਣਾ ਬਣਦਾ ਯੋਗਦਾਨ ਪਾਇਆ। ਭੁੱਲਾਂ ਚੁੱਕਾਂ ਨਹੀਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰਵਿੰਦਰ ਸਿੰਘ ਦਾ। ਹੁਣ ਆਪਣੇ ਹਿਊਸਟਨ ਤੋਂ ਭਾਈ ਧਿਆਨ ਸਿੰਘ ਉਹਨਾਂ ਨੇ ਕਵਿਤਾ ਪੜ੍ਹਨੀ ਹੈ ਜੋ ਇੱਕ ਪੰਥ ਲਈ ਸਮਰਪਿਤ ਨੇ। ਇਹਨਾਂ ਦੇ ਲਈ ਮੈਂ ਲਫ਼ਜ਼ ਬਾਕੀ ਤਾਂ ਕੀ ਕਹਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸਿਮਰਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੌਨ ਗਰਭ ਨਾ ਆਇਓ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਨ ਕੋਟ ਪ੍ਰਣਾਮ। ਨਾਲ ਹੀ ਸਾਡੇ ਬਹੁਤ ਹੀ ਸਤਿਕਾਰ, ਬਹੁਤ ਹੀ ਪਿਆਰੇ ਡਾਕਟਰ ਰਣਜੀਤ ਸਿੰਘ ਜੋ ਸਾਨੂੰ ਵਿਛੋੜਾ ਦੇ ਗਏ ਹਨ, ਉਹਨਾਂ ਨੇ ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਅਗਲੀ ਲਾਈਨ ਦੇ ਵਿੱਚ ਲਾ ਕੇ ਨਿਊਯਾਰਕ ਦਾ ਇਲਾਕਾ ਹੋਵੇ ਜਾਂ ਸਾਰੀ ਅਮਰੀਕਾ ਦਾ ਹੋਵੇ, TV 84 ਦਾ ਸਾਥ ਦੇ ਕੇ ਉਹਨਾਂ ਨੇ ਸ਼ੁਰੂਆਤ ਕਰਵਾਈ। ਉਹ ਅੱਜ ਸਾਡੇ ਵਿੱਚ ਨਹੀਂ ਰਹੇ, ਉਹਨਾਂ ਨੂੰ ਵੀ ਸ਼ਰਧਾਂਜਲੀ ਦੇ ਭੇਟ ਫੁੱਲ ਚੜਾਉਂਦੇ ਹਾਂ। ਬਾਕੀ ਜੁਗੋ ਜੁਗ ਟਲ ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠੀ ਗੁਰੂ ਨੂੰ ਪਿਆਰੀ ਖਾਲਸਾ ਸਾਧ ਸੰਗਤ ਜੀ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਾਂ ਨੇ ਆਪਣੇ ਵਿਚਾਰ ਰੱਖੇ ਹਨ। ਅਬਦਾਲੀ ਦੀ ਗੱਲ ਕੀਤੀ, ਲਖਪਤ ਜਸਪਤ ਦੀ ਗੱਲ ਕੀਤੀ, ਜਿਨ੍ਹਾਂ ਦਾ ਬਾਅਦ ਦੇ ਵਿੱਚ ਬਦਲਾ ਨਵਾਹੂ ਸਿੰਘ ਨੇ ਸਿਰ ਵੱਢ ਕੇ ਲਿਆ ਸੀਗਾ। ਸੋ ਮੈਂ ਅੱਜ ਦੇ ਸਮੇਂ ਦੀ ਗੱਲ ਕਰਨ ਜਾ ਰਿਹਾ, ਜੋ ਸਾਡੇ ਵਿੱਚ ਸਾਡੀਆਂ ਭੈਣਾਂ ਤੇ ਸਾਡੇ ਵੀਰਾਂ ਨੇ ਸਾਰਾ ਅੱਖੀਂ ਡਿੱਠਾ ਹਾਲ 78 ਦਾ, 84 ਦਾ ਅਤੇ 31 ਅਕਤੂਬਰ ਦਾ, ਜੋ ਸਿੱਖ ਕੌਮ ਤੇ ਏਡੇ ਵੱਡੇ ਪੱਧਰ ਦੇ ਜ਼ਾਲਮਾਂ ਨੇ ਜ਼ੁਲਮ ਕੀਤੇ ਹਨ। ਦੇਹਰਾਦੂਨ ਦੇ ਕੋਲ ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਦਾ ਨਮੂਨਾ ਬਣਾ ਕੇ ਉੱਥੇ ਪਰੇਟਲਾਂ ਜੰਗਲਾਂ ਵਿੱਚ ਕਰਕੇ ਉਸ ਇੰਦਰਾ ਪਾਪਣ ਨੇ ਸਿੱਖਾਂ ਤੇ ਕਹਿ ਢਾਇਆ, ਸਿੱਖ ਹੋਂਦ ਨੂੰ ਖਤਮ ਕਰਨ ਦਾ ਉਸਨੇ ਤਹੀਆ ਕੀਤਾ। ਪਰ ਗੁਰੂ ਦੀ ਅਪਾਰ ਕਿਰਪਾ ਸਦਕਾ ਸਾਡੇ ਉਸ ਯੋਧੇ ਜਰਨੈਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕਿਹਾ ਸੀ ਬਈ ਜੇ ਇੰਦਰਾ ਦੀਆਂ ਫੌਜਾਂ ਇਹਦੇ ਟੁਕੜਬੋਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਗੇ ਤੇ ਇਹਨਾਂ ਦਾ ਜਵਾਬ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਦਿੱਤਾ ਜਾਵੇਗਾ, ਜਿਨ੍ਹਾਂ ਨੇ ਉਸ ਦਾ ਜਵਾਬ ਫਿਰ ਦਿੱਤਾ। ਸੋ ਮੈਂ ਕੁਝ ਲਾਈਨਾਂ ਸੰਤ ਭਿੰਡਰਾਂ ਵਾਲਿਆਂ ਦੇ ਚੜ੍ਹਦੀ ਕਲਾ ਦੇ ਵਿੱਚ ਜੋ ਉਹਨਾਂ ਨੇ ਕੌਮ ਨੂੰ ਸੇਧ ਦਿੱਤੀ, ਖਾਲਸਾ ਜੀ ਜੇ ਇਹਨਾਂ ਨੇ ਅਟੈਕ ਕੀਤਾ ਦਰਬਾਰ ਸਾਹਿਬ ਤੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਅੱਜ ਉਸ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਦੇਸਾਂ ਪ੍ਰਦੇਸਾਂ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਜਥੇਬੰਦੀਆਂ, ਪ੍ਰਬੰਧਕ ਕਮੇਟੀਆਂ, ਗੁਰੂ ਘਰਾਂ ਦੀਆਂ ਕਮੇਟੀਆਂ ਆਪਣਾ ਯੋਗਦਾਨ ਪਾ ਰਹੀਆਂ, ਟੀਵੀਆਂ ਦੇ ਜ਼ਰੀਏ ਆਪਣਾ ਸਮਾਂ ਕੱਢ ਕੇ। ਪਰ ਜੋ 2020 ਰੈਫਰੈਂਡਮ ਸਿੱਖ ਫॉर ਯੈਸ ਨੇ ਕੀਤਾ, ਮੈਂ
ਉਸ ਜਥੇਬੰਦੀ ਨੂੰ ਸਿਰ ਝੁਕਾ ਕੇ ਸਲੂਟ ਕਰਦਾ, ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਦੁਸ਼ਮਣ ਦਾ ਖੋਟਾ ਲਾ ਕੇ ਨੰਗਿਆ ਕੀਤਾ ਮੂੰਹ ਤੋਂ, ਇਹਨਾਂ ਦਾ ਚਿਹਰਾ ਦੱਸਿਆ ਕਿ ਕਰਦੇ ਕੀ ਆ ਤੇ ਦੱਸਦੇ ਕੀ ਆ। ਖਾਲਸਾ ਜੀ ਉਹਨਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ, ਵਿਉਂਤਬੰਦੀਆਂ ਬਣਾਉਣ ਲਈ ਥਿੰਕ ਟੈਂਕ ਰੱਖੇ ਹੋਏ ਹਨ। ਅੱਜ ਤੁਹਾਡੇ ਨਾਲ ਕੀ ਕਰਨਾ, ਆਉਣ ਵਾਲੇ 6 ਮਹੀਨਿਆਂ ਨੂੰ ਤੁਹਾਡੇ ਨਾਲ ਕੀ ਕਰਨਾ। ਸੋ ਸਾਨੂੰ ਵੀ ਸੋਚ ਸਮਝਣ ਦੀ ਲੋੜ ਹੈ। ਅੱਜ ਮੀਡੀਆ ਦਾ ਜ਼ਮਾਨਾ ਹੈ। ਜੋ 2020 ਰੈਫਰੈਂਡਮ ਕਲਮ ਦੇ ਜ਼ਰੀਏ UN ਦੇ ਕਾਨੂੰਨਾਂ ਦੇ ਤਹਿਤ ਸਾਰੀ ਦੁਨੀਆ ਦੇ ਵਿੱਚ ਵੋਟਾਂ ਪਵਾ ਕੇ 8 ਘੰਟਿਆਂ ਦੇ ਵਿੱਚ 1,35,000 ਦਾ ਨੂੰ ਸਮਾਂ ਬਣਿਆ ਜਾਣ ਦਾ, ਵੈਨਕੂਵਰ, ਟੋਰਾਂਟੋ, ਆਸਟ੍ਰੇਲੀਆ ਵਗੈਰਾ ਲੱਖ ਵੋਟ ਪਵਾਈ ਆ। ਸੋ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਵੱਧ ਤੋਂ ਵੱਧ ਇਸ ਮੁਹਿੰਮ ਦੇ ਨਾਲ ਜੁੜ ਕੇ ਯੋਗਦਾਨ ਪਾਈਏ। ਜੋ ਹੁਣ ਅਗਲਾ ਪੜਾਅ ਹੈ ਉਹ 28 ਜੁਲਾਈ ਨੂੰ ਕੈਲਗਰੀ ਵਿੱਚ ਵੋਟਾਂ ਪੈ ਰਹੀਆਂ ਹਨ। ਸੋ ਆਪਣੇ ਭੈਣਾਂ ਵੀਰਾਂ ਨੂੰ, ਸੱਜਣਾ ਦੋਸਤਾਂ ਨੂੰ, ਸਾਰਿਆਂ ਨੂੰ ਕਹੋ ਤਾਂ ਕਿ ਉਹਦੇ ਵਿੱਚ ਆਪਣੀਆਂ ਵੋਟਾਂ ਪਾ ਕੇ ਆਪਣਾ ਬਣਦਾ ਯੋਗਦਾਨ ਪਾਈਏ। ਆਪ ਵੀ ਸਮਾਂ ਕੱਢ ਕੇ ਉੱਥੇ ਪਹੁੰਚੇ। ਸੋ ਸੰਤਾਂ ਤੇ ਪਸਰਾਏ ਕੁਝ ਲੈਣਾ। 20ਵੀਂ ਸਦੀ ਦੇ ਅੰਦਰ ਦੇਖੋ ਛਾਤੀ ਮਾਰ ਕੇ, ਜੋਦਾ ਕੌਣ ਹੋਇਆ ਹੈ ਇਸ ਵਿੱਚ ਪਰਉਪਕਾਰੀ। ਹੋਵੇ ਕਰਮ ਧਰਮ ਵਿੱਚ ਪੂਰਾ ਸਾਰੇ ਪਾਸਿਓਂ, ਤਪਸਵੀ ਵਿਦਵਾਨ ਤੇ ਸੂਰਾ ਜੋ ਬਲਕਾਰੀ। ਐਸੀ ਨਿਰਭੈਤਾ ਨਾਲ ਭਰੀ ਹੋਵੇ ਜੋ ਆਤਮਾ, ਕੌਮ ਪਿਆਰ ਦਰਦ ਨਾਲ ਹੋਵੇ ਜੋ ਸ਼ਿੰਗਾਰੀ। ਪਹਿਲਾ ਨਾ ਆਵੇਗਾ ਸੰਤਾਂ ਪਿੰਡਰਾਂ ਵਾਲਿਆਂ ਦਾ, ਜਿਸ ਜਰਨੈਲ ਨੇ ਕਹਿੰਦੇ ਡਿੱਗੀ ਕੌਮ ਅਵਾਰੀ। 78 ਸਨ ਕੌਮ ਤੇ ਆਈ ਵਿਸਾਖੀ ਪਰਖਾਂ ਦੀ, ਸਾਕਾ ਅੰਮ੍ਰਿਤਸਰ ਵਿੱਚ ਹੋਇਆ ਸੀ ਬਹੁ ਭਾਰੀ। 13 ਸਿੰਘ ਸ਼ਹੀਦ ਕਰਾਏ ਪਾਪੀ ਬਜਨੇ ਨੇ, 78 ਜ਼ਖਮੀ ਕਰ ਗਿਆ ਮਿਲੀ ਭੁਗਤ ਸਰਕਾਰੀ। ਬਦਲਾ ਲੈਣਾ ਸੰਤਾਂ ਭਿੰਡਰਾਂ ਵਾਲਿਆਂ ਬੋਲ ਕੇ, ਕੌਮੀ ਦਰਦ ਕਹਾਣੀ ਸੰਗਤਾਂ ਵਿੱਚ ਪ੍ਰਚਾਰੀ। 2 ਸਾਲਾਂ ਵਿੱਚ ਹੀ ਉਸ ਪਾਪੀ ਨੂੰ ਰੋੜਿਆ, ਮਾਰੇ ਚੁਣ ਚੁਣ ਸਿੰਘਾਂ ਲੱਭ ਨਕਲੀ ਨਿਰੰਕਾਰੀ। ਕਰਤੇ ਤਿਆਰ ਸੂਰਮੇ ਸੰਤਾਂ ਪਿੰਡਰਾਂ ਵਾਲਿਆਂ ਨੇ, ਵੱਡੇ ਮੋਟਰਸਾਈਕਲ ਤੇ ਕਰਦੇ ਅਸਵਾਰੀ। ਲੱਭ ਕੇ ਗੁਰੂ ਪੰਥ ਦੇ ਦੋਖੀ ਪਿੰਡਾਂ ਸ਼ਹਿਰਾਂ ਚੋਂ, ਆ ਜਾਏ ਹੱਥ ਸੂਰਮੇ ਜਾਂਦੇ ਭਗਤ ਸਵਾਰੀ। ਹੋ ਗਏ ਬੰਦ ਭਵਨ ਤੇ ਠੱਲਕ ਕਰਮਾਂ ਨੂੰ ਪੈ ਗਈ, ਹੋ ਗਏ ਬੰਦ ਭਵਨ ਤੇ ਪੈ ਗਈ ਠੱਲਕ ਕਰਮਾਂ ਨੂੰ। ਛੱਡਣਾ ਗੁਰਦੋਖੀ ਨਾ ਸਿੰਘਾਂ ਸੋਚ ਵਿਚਾਰੀ, ਗੁਰ ਕੀ ਨਿੰਦਾ ਕੀਤੀ ਲਾਲੇ ਜਗਤ ਨਰੈਣ ਨੇ। ਪੈ ਗਿਆ ਲੁਧਿਆਣੇ ਕੋਲ ਜਾ ਕੇ ਗੁਰੂ ਸ਼ਿਕਾਰੀ, ਲਾਲਾ ਹੈ ਮਰਵਾਇਆ ਕਹਿੰਦੇ ਪਿੰਡਰਾਂ ਵਾਲਿਆਂ ਨੇ। ਆਖਣ ਲੱਗ ਪੈ ਮਿਲ ਕੇ ਸਭ ਬੰਦੇ ਸਰਕਾਰੀ, ਕੱਢ ਵਾਰੰਟੀ ਸੋਚ ਕੇ ਫੜਨਾ ਪਿੰਡਰਾਂ ਵਾਲਿਆਂ ਨੂੰ। ਘੇਰਾ ਚੰਦੋ ਕਲਾਂ ਵਿੱਚ ਪਾਇਆ ਕਰ ਤਿਆਰੀ, ਕਲਗੀਧਰ ਰੱਖਿਆ ਕੀਤੀ ਸੀ ਸਿੱਖ ਮਹਾਨ ਦੀ। ਮੈਂ ਸਦਕੇ ਕਲਗੀਧਰ ਰੱਖਿਆ ਕੀਤੀ ਸੀ ਸਿੰਘ ਮਹਾਨ ਦੀ। ਕੌਮ ਆਜ਼ਾਦ ਕਰਾਉਣੀ ਜਿਸਨੇ ਗੱਲ ਉਵਾਰੀ, ਕੌਮ ਆਜ਼ਾਦ ਕਰਾਉਣੀ ਜਿਸਨੇ ਗੱਲ ਉਵਾਰੀ। ਸੋ ਸ੍ਰੀ ਜਿੰਦਾਬਾਦ 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 ਜਿੰਦਾਬਾਦ। ਸਤਿ ਸ੍ਰੀ ਅਕਾਲ। ਖਾਲਸਾ ਜੀ, ਸਮੇਂ ਨੂੰ ਮੁੱਖ ਰੱਖਦਿਆਂ ਅਖੀਰਲੀ ਬੇਨਤੀ ਕਿ 6 ਜੂਨ ਦਿਨ ਵੀਰਵਾਰ ਉਸ ਘੱਲੂਘਾਰੇ ਦੇ ਸਬੰਧ ਦੇ ਵਿੱਚ ਹਿਊਸਟਨ ਪ੍ਰੋਟੈਸਟ ਰੱਖਿਆ ਗਿਆ ਹੈ ਜਥੇਬੰਦੀਆਂ ਵੱਲੋਂ, ਜੋ 12 ਤੋਂ 2 ਦਾ ਟਾਈਮ ਹੈ। ਪਲੀਜ਼ ਉਸ ਦੇ ਵਿੱਚ ਸਾਰੀਆਂ ਭੈਣਾਂ ਤੇ ਵੀਰਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕਿਸੇ ਵੀ ਭੁੱਲ ਚੁੱਕ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਧਿਆਨ ਸਿੰਘ ਹੋਣਾ ਦਾ। ਤੇ ਹੁਣ ਮੈਂ ਫਿਰ ਬੇਨਤੀ ਕਰਦਿਆਂ ਕਿ ਜੋ ਸਮਾਂ ਡਾਕਟਰ ਸਾਹਿਬ ਨੇ ਵੀ ਬੋਲਣਾ
5-4 ਮਿੰਟ ਦੇ ਵਿੱਚ ਹੀ ਪਲੀਜ਼ ਸੀਮਤ ਰੱਖੋ। ਅੱਜ ਸਾਡੇ ਕੋਲ ਸਾਡੇ ਬਹੁਤ ਹੀ ਨਿੱਘੇ ਦੋਸਤ, ਇੱਕ ਪੰਥ ਨੂੰ ਸਮਰਪਿਤ ਵਕੀਲ ਅਟਾਰਨੀ ਜਗਦੀਪ ਸਿੰਘ ਸੇਖੋਂ ਵੀ ਆਏ ਨੇ। ਜੇ ਹੈਗੇ ਆ ਤਾਂ ਇੱਥੇ ਬੈਠੇ ਆ, ਮੈਂ ਕਹੂੰਗਾ ਕਿ 5 ਮਿੰਟ ਦੀ ਹਾਜ਼ਰੀ ਲਵਾ ਲਿਓ ਭਾਈ ਜਗਦੀਪ ਸਿੰਘ ਸੇਖੋਂ, ਤੇ ਉਸ ਤੋਂ ਬਾਅਦ ਭਾਈ ਨਰਿੰਦਰ ਸਿੰਘ ਜੀ ਤੇ ਭਾਈ ਗੁਰਦੇਵ ਸਿੰਘ ਨੇ ਹਾਜ਼ਰੀ ਲਵਾਉਣੀ ਹੈ। ਤੇ ਸਮੇਂ ਨੂੰ ਪਲੀਜ਼ ਆਪਾਂ ਲਿਮਟ ਰੱਖੋ, 5-4 ਮਿੰਟ 'ਚ ਰੱਖੋ। ਸਾਰੇ ਹੀ ਸਾਡੇ ਬਹੁਤ ਸਤਿਕਾਰਯੋਗ ਨੇ, ਬਹੁਤ ਵਧੀਆ ਗੱਲ ਕਰਦੇ ਨੇ, ਤੇ ਜੋ ਕੌਮ ਦਾ ਘੱਲੂਘਾਰ ਆ, ਤੇ ਸੰਗਤਾਂ ਨੂੰ ਵੀ ਬੇਨਤੀ ਹੈ ਇਸ ਤਰ੍ਹਾਂ ਸਜੇ ਰਹੋ, ਆਪਣੀ ਸੁਰਤ ਨੂੰ ਹਰਿਮੰਦਰ ਸਾਹਿਬ 'ਚ ਲੈ ਕੇ ਜਾਓ ਜਿੱਥੇ ਇਸ ਸਮੇਂ ਕੀ ਵਾਪਰ ਰਿਹਾ ਸੀ। ਤੇ ਜੋ ਲੰਗਰ ਹਾਲ 'ਚ ਬੈਠੇ ਨੇ, ਮੈਂ ਫਿਰ ਬੇਨਤੀ ਕਰਦੇ ਹਾਂ ਉਹਨਾਂ ਨੂੰ ਦੀਵਾਨ ਹਾਲ 'ਚ ਪੁੱਜਣ ਲਈ। ਭਾਈ ਜਗਦੀਪ ਸਿੰਘ ਸੇਖੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I'm going to speak in English because I'm more comfortable in English, so I ask the Sangat to give me allowance to do that. Today I'm very honored to be here to celebrate the 40th anniversary of the attack on Darbara Sahib. And we use the word celebration, and people may wonder, why is it a celebration? Because there was a lot of death on that day, a lot of losses on that day. But if we follow the teachings of Sant Jarnail Singh, he always reminded us that on the day that he's martyred, that he is shaheed, we should not cry, but we should celebrate him. And the only time we should ever cry is if he was to surrender. And he did not surrender, but he fought and he showed the Indian government that the Sikh Qawm is alive. And really that is the essence of it, that as long as there's any Sikh, one Sikh, who's willing to sacrifice himself for the Qawm, for the Sikh nation is alive. So today is a celebration for us because we are alive, and all the martyrs on that day, whether it be Sant Jarnail Singh, Pai Shabeg Singh, or Pai Amrik Singh, they are alive in us. So I see that in my brothers and my sisters all here today, my niece, nephews, all here. The spirit of them is alive in us, and I just am very thankful for the time to speak and very thankful to be here with all of you. Vaheguru Ji ka Khalsa, Vaheguru Ji ki Fateh. ਥੈਂਕ ਯੂ ਵੀਰੇ। ਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਨਰਿੰਦਰ ਸਿੰਘ ਹੋਣਾ ਨੂੰ, ਜਿਹਨੂੰ ਅਸੀਂ ਪਿਆਰ ਨਾਲ ਸਾਰੀ ਦੁਨੀਆ ਦੇ ਵਿੱਚ ਜੋ ਬਸਦਾ ਸਿੱਖ ਹੈ ਭਾਊ ਜੀ ਕਹਿ ਕੇ ਬੁਲਾਉਂਦੇ ਆ। ਭਾਊ ਜੀ ਦਾ ਵੱਡਾ ਅਰਥ ਚਾਹੇ ਉਮਰ 'ਚ ਛੋਟੇ ਹੋਣ ਜਾਂ ਵੱਡੇ, ਤੇ ਇਹਦਾ ਸਤਿਕਾਰ ਵੀ ਕੌਮ, ਕਿਉਂਕਿ ਇਹਨਾਂ ਨੇ ਆਪਾ ਬਹੁਤ ਲੰਮੇ ਸਮੇਂ ਤੋਂ ਕੌਮ ਨੂੰ ਸਮਰਪਿਤ ਕੀਤਾ ਹੋਇਆ। ਭਾਈ ਨਰਿੰਦਰ ਸਿੰਘ ਜੀ। सूरा सो पहचानिए जो लड़े दीन के हेत, पुरजा पुरजा कट मरै कबू न छाड़े खेत। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦਿਹਾੜਾ ਹੈ ਉਹ ਇੱਕ 40 ਸਾਲ ਬਾਅਦ, ਔਰ ਇੱਕੋ ਰੂਹ ਜਿਹੜੀ ਸਾਡੇ ਤੋਂ ਜਿੱਦਾਂ ਦੇ ਉਸ ਚੀਜ਼ ਨੂੰ ਵੇਖ ਕੇ ਤੇ ਆਪਣਾ ਜਿਹੜਾ ਹੈ ਟੋਟਲ ਜੀਵਨ, ਕਾਰੋਬਾਰ, ਪਰਿਵਾਰ, ਇਸ ਸੰਘਰਸ਼ ਨੂੰ ਸਮਰਪਿਤ ਕੀਤਾ ਹੋਇਆ ਸੀ। ਮੇਰੀ ਮੁਰਾਦ ਡਾਕਟਰ ਰਣਜੀਤ ਸਿੰਘ ਤੋਂ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਤੋਂ ਆ, ਪਿੱਛੇ ਵੀ ਔਰ ਇੱਥੇ ਵੀ। ਅਸੀਂ ਕਿਉਂਕਿ ਜਦੋਂ ਦੇ ਤੁਰੇ ਸੀ ਡਾਕਟਰ ਅਮਰਜੀਤ ਸਿੰਘ ਹੋਣਾ ਨਾਲ ਮਿਲ ਕੇ, ਤੇ ਸਾਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਨੇ ਜਾਂ 84 ਦੇ
ਉਸ ਵੱਡੇ ਘੱਲੂਘਾਰੇ ਨੇ ਸਾਡੇ ਕੀ ਰਿਸ਼ਤੇ ਆਪਸ 'ਚ ਬਣਾ ਦਿੱਤੇ। ਔਰ ਜੋ ਸੇਵਾ ਡਾਕਟਰ ਰਣਜੀਤ ਸਿੰਘ ਦੀ ਨਿਊਯਾਰਕ ਵਿੱਚ ਹੁੰਦਿਆਂ ਐਜ਼ ਏ ਪੰਥਕ ਰੂਪ ਵਿੱਚ ਸੀ, ਜਥੇਬੰਦਕ ਰੂਪ ਇੱਕ ਛੋਟਾ ਹੁੰਦਾ ਹੈ। ਉਹਨਾਂ ਕੋਲ ਜਦੋਂ ਪੰਥਕ ਕਮੇਟੀ ਜਾਂ ਅਸੀਂ 90-91 ਤੋਂ ਵੇਖੀਏ ਜਦੋਂ ਇਹ ਸੰਘਰਸ਼ ਸ਼ੁਰੂਆਤ ਬਾਹਰ ਹੁੰਦਾ ਹੈ, ਹਰ ਜਥੇਬੰਦੀ ਉਹਨਾਂ ਦਾ ਸਿਰਫ ਟੀਚਾ ਕੱਲ ਉਹਨਾਂ ਨੂੰ ਕਿਸੇ ਨੇ ਕੀ ਕਿਹਾ ਹੈ ਉਹਦੀ ਅਹਿਮੀਅਤ ਨਹੀਂ ਸੀ ਹੁੰਦੀ। ਉਹਨਾਂ ਨੂੰ ਇਹ ਆ ਕਿ ਇਹ ਜਿਹੜੀ ਚੀਜ਼ ਕਰ ਰਹੇ ਆ, ਇਹ ਬੰਦਾ ਜਿਹੜਾ ਆ ਜਿਹਦੀ ਆਪਾਂ ਸਿੱਖਿਆ ਪੰਥਕ ਆ, ਇਹਦੀ ਕੀ ਮਦਦ ਕਰਨੀ ਆ। ਪਰ ਉਹ ਉਹਨਾਂ ਦੇ ਇਕੱਲਿਆਂ ਦੇ ਨਹੀਂ ਸੀ ਹੋ ਸਕਦੀ। ਇਹ ਬੱਚੇ ਨਿੱਕੇ ਨਿੱਕੇ ਅਸੀਂ ਵੇਖੇ ਨੇ, ਬ੍ਰਹਮ ਜੋਤ ਜਿਹਨੂੰ ਬੋਲਣ ਲਈ ਕਹਿ ਰਹੇ ਸੀ, ਉਹ ਪਹਿਲੀ ਵਾਰ ਜਦੋਂ ਜਨਮੀ ਸੀ ਤੇ ਭੈਣ ਜੀ ਅਜੇ ਨਹੀਂ ਸੀ ਉਹ ਚੀਜ਼ ਦੇ ਕਾਬਲ, 21 ਦਿਨ ਦੀ ਉੱਥੇ ਆਪਣੀ ਭੂਆ ਦੇ ਨਾਲ ਨਿਊਯਾਰਕ ਤੋਂ ਵਾਸ਼ਿੰਗਟਨ DC ਪ੍ਰੋਟੈਸਟ ਤੇ ਆਈ ਸੀ। ਕੱਲ ਉਹਨੂੰ ਮੈਂ ਕਹਿ ਰਿਹਾ ਸੀ, ਇਹ ਕਮਿਟਮੈਂਟ ਸੀ ਡਾਕਟਰ ਰਣਜੀਤ ਸਿੰਘ ਦੀ। ਉਹਨਾਂ ਨੇ ਜੋ ਵੀ ਕੀਤਾ ਹੈ ਅੱਜ ਜਿਹੜਾ ਮੈਂ ਅੱਗੇ ਭੈਣ ਜੀ ਨੂੰ ਵੀ ਕਹਿ ਰਿਹਾ ਸਾਂ, ਪ੍ਰੈਕਟੀਕਲ ਉਹਨਾਂ ਆਪਣਾ ਜੀਵਨ ਦਿੱਤਾ ਹੈ ਔਰ ਆਉਣ ਵਾਲਾ ਜੀਵਨ ਸਾਨੂੰ ਦੇ ਗਏ ਆ। ਮੈਂ ਉਹਨਾਂ ਨੂੰ ਕਹਿਣ ਡਿਆ ਸਾਂ ਕਿ ਜਿੰਨਾ ਚਿਰ ਉਹਨਾਂ ਦਾ ਇਹ ਆ, ਮੈਂ ਕੱਲ ਬ੍ਰਹਮਜੋਤ ਨੂੰ ਕਹਿ ਰਿਹਾ ਸੀ ਕਿ ਬੇਟਾ ਮੈਨੂੰ ਨਹੀਂ ਲੱਗਦੇ ਕਿ ਡਾਕਟਰ ਰਣਜੀਤ ਸਾਡੇ ਚੋਂ ਚਲੇ ਗਏ ਨੇ, ਵੀ ਇੰਨਾ ਕੁ ਉਹਨਾਂ ਦਾ ਡਾਕਟਰ ਸਾਹਿਬ ਤੋਂ ਦੇ ਬਾਅਦ ਪਤਾ ਨਹੀਂ ਅਕਾਲ ਪੁਰਖ ਨੇ ਮੇਰੇ ਪ੍ਰਤੀ ਉਹਨਾਂ ਨੂੰ ਕੀ ਜਿਹਾ ਮਾਣ, ਕਿੱਥੋਂ ਅਸੀਂ ਕਿਵੇਂ ਜਾਣਦੇ ਸਾਂ। ਅਸੀਂ ਜਦੋਂ ਕੋਈ ਕਾਨਫਰੰਸ ਲਾਈਨ ਤੇ ਕਿਤੇ ਵੀ ਕੋਈ ਕੰਮ ਕਰਦੇ ਸਾਂ, ਬਾਅਦ ਵਿੱਚ ਕਹਿਣਾ ਡਾਕਟਰ ਸਾਹਿਬ ਇੱਦਾਂ ਨਹੀਂ ਇੱਦਾਂ ਕਰ ਲਈ, ਉਹਨੇ ਕਹਿਣਾ ਬਿਲਕੁਲ ਠੀਕ ਆ। ਮਤਲਬ ਦੂਜਾ ਕੁਐਸਚਨ ਹੀ ਨਹੀਂ ਸੀ ਹੁੰਦਾ ਉਹਨਾਂ, ਪਰ ਇੰਨੇ ਸਮਰਪਿਤ ਸੀਗੇ। ਤੇ ਦੂਜਾ ਇਹ ਜਿਸ ਚੀਜ਼ ਨੂੰ ਅਸੀਂ ਅੱਜ 40 ਸਾਲ ਨੂੰ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ, ਉਹ ਭਾਈ ਅੱਖੀਂ ਵੇਖਿਆ ਉਹ ਕਿਸ ਤਰ੍ਹਾਂ ਜਿਹੜੀ 3-4 ਮੈਂ ਨੌਕਰੀ ਕਰਦਾ ਸੀ ਕਾਹਨੂੰਆਣ ਦੇ ਏਰੀਏ 'ਚ, 3-4 ਪੁਲਿਸ ਵਿੱਚ, 3-4 ਦੀ ਰਾਤ ਹੈ। ਔਰ ਜਦੋਂ ਦਿਨ ਅੰਮ੍ਰਿਤ ਵੇਲੇ ਚੜ੍ਹਿਆ, ਸਾਡੇ ਆਇਡੈਂਟੀ ਕਾਰਡ ਕੋਈ ਨਹੀਂ ਸੀ ਹੈਗੇ, ਆਰਮੀ ਫੁੱਲ ਫਲੈਜ ਜਿਹੜੀ ਆ ਉਹ ਪੰਜਾਬ ਕਰਫਿਊ ਲੱਗਾ ਹੋਇਆ ਸੀ ਫੁੱਲ, ਸਾਨੂੰ ਬਾਹਰ ਨੂੰ ਨਿਕਲਣ ਦਾ ਹੁਕਮ ਨਹੀਂ ਸੀ। ਇਵੇਂ ਪੰਜਾਬ ਪੂਰੇ ਨੂੰ ਛਾਉਣੀ ਵਿੱਚ ਰਾਤ ਨੂੰ ਕੋਈ ਪਤਾ ਨਹੀਂ। ਜੇ ਪੁਲਿਸ ਨੂੰ ਥਾਣਿਆਂ 'ਚ ਇਨਫਾਰਮ ਨਹੀਂ ਸੀ ਤੇ ਲੋਕਾਂ ਨੂੰ ਕੀ ਪਤਾ ਸੀ। ਔਰ ਜੋ ਕੁਝ ਉੱਥੇ ਚੱਲ ਰਿਹਾ ਸੀ 29-30 ਤਰੀਕ ਤੋਂ, ਉਹ ਸਾਨੂੰ ਕਿਸੇ ਹੋਰ ਤਰੀਕੇ ਨਾਲ ਉੱਥੇ ਜਾ ਕੇ ਵੇਖਣ ਦਾ ਵੀ ਮੌਕਾ ਮਿਲਿਆ ਵੀ ਕੀ ਉੱਥੇ ਹਾਲਾਤ ਬਣੇ ਹੋਏ ਸੀ। ਜਿਸ ਤਰ੍ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਅਸੀਂ ਵੇਖਣ ਲਈ ਕਰਦੇ ਹਾਂ, ਇੱਕ ਹੁੰਦਾ ਹੈ ਉਹਦੇ ਲਈ ਸਮਰਪਿਤ ਹੋ ਜਾਣਾ। ਵੀ ਜੇ ਅਸੀਂ, ਮੈਨੂੰ ਇਹ ਮੇਰਾ ਜਿਹੜਾ ਮੈਂ ਆਪਣੇ ਆਪ ਦਾ ਕਹਿਣਾ ਹੁੰਦਾ ਹੈ ਕਿ ਮੈਨੂੰ ਜਿਹੜਾ ਇਹ ਜੀਵਨ ਆ ਇਹ ਬੋਨਸ 'ਚ ਮਿਲਿਆ ਹੈ, ਇਹ ਗੁਰੂ ਨੇ ਦਿੱਤਾ ਹੈ। ਨਹੀਂ ਤੇ ਹੋ ਸਕਦਾ ਹੈ ਉਹਨਾਂ 'ਚ ਫੋਟੋ ਲੱਗੀ ਹੁੰਦੀ ਜਾਂ ਨਾ ਲੱਗੀ ਹੁੰਦੀ। ਵੀ ਜੇ ਅਸੀਂ ਉਹਨਾਂ ਦੀਆਂ ਫੋਟੋ ਲਾਉਨੇ ਆ ਜਾਂ ਕਰਦੇ, ਇਹਦੇ ਲਈ ਅਸੀਂ ਗੁਰੂ ਨਾਨਕ ਸਾਹਿਬ ਤੋਂ ਜਿਵੇਂ ਸ਼ੁਰੂਆਤ ਹੋਈ ਆ, ਸਾਡੇ ਮੇਰੇ ਵੀਰਾਂ ਨੇ ਦੱਸਿਆ ਹੈ, ਬੜਾ ਸਾਡਾ ਛੋਟਾ ਜਿਹਾ ਅਸੀਂ ਇਹਨੂੰ ਪੈਕੇਜ ਬਣਾ ਲਈਏ ਨਾ। ਗੁਰੂ ਨਾਨਕ ਸਾਹਿਬ ਨੇ ਲక్ష్ਮੀ ਦਾਸ ਤੇ ਸ੍ਰੀ ਚੰਦ ਨੂੰ ਪਾਸੇ ਕਰ ਦਿੱਤਾ ਸੀ। ਉਹਨਾਂ ਨੇ ਮਤਲਬ ਜਿਹੜਾ ਉਹਨਾਂ ਦਾ 12 ਤੋਂ ਵਧੇਕ 'ਚ ਸਲੋਕ ਆ ਨਾ, ਉਹਨਾਂ ਨੇ ਮਤਲਬ ਉਹਦੇ 'ਚ ਹੀ ਕਲੀਅਰ ਕਰ ਦਿੱਤਾ ਸੀ। ਤੇ ਫਿਰ ਉਸ ਚੀਜ਼ ਨੂੰ ਜਿਹੜਾ ਆ ਉਹ ਪੂਰਾ ਕਰਨ ਲਈ 10ਵੇਂ ਪਾਤਸ਼ਾਹ ਨੇ ਪੂਰਾ ਪਰਿਵਾਰ ਪੰਥ ਦੀ ਝੋਲੀ ਵਿੱਚ ਪਾਇਆ, ਇੱਕ ਨੂੰ ਨਹੀਂ ਰੱਖਿਆ। ਜੇ ਰੱਖਦੇ ਅਸੀਂ ਵੰਡੇ ਹੋਣਾ ਸੀ, ਆਈਦੇ ਨੇ। ਉਹਨਾਂ ਨੇ ਫਿਰ ਪੂਰਾ ਪਰਿਵਾਰ ਤੁਹਾਡੀ ਝੋਲੀ ਵਿੱਚ ਪਾ ਕੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਫਿਰ ਉਹਨਾਂ ਨੇ ਜਦੋਂ ਤੁਹਾਨੂੰ ਬਣਾਇਆ ਉਸ ਕੰਮ ਜਾਣ ਤੋਂ ਪਹਿਲਾਂ, ਫਿਰ ਉਹਨਾਂ ਤੁਹਾਨੂੰ ਇਸ ਦੁਨੀਆ 'ਚ ਨਹੀਂ ਰੱਖਿਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ, ਤੁਹਾਨੂੰ ਜੰਮਣ ਬਣ ਤੋਂ ਬਾਹਰ ਕੱਢ ਦਿੱਤਾ। ਉਹ ਭਗਤੋ ਤੁਸੀਂ ਅਕਾਲ ਤਖਤ ਦੀ ਜੇ ਸਿਰਜਣਾ ਤੁਹਾਨੂੰ ਕਿਹੋ ਜਿਹੇ ਰੰਗ ਦਿੱਤੇ ਨੇ ਬਾਬੇ। ਦੁਨੀਆ 'ਚ ਕਿਸੇ ਧਰਮ 'ਚ ਕਿਸੇ ਸਿਆਸੀ ਪਾਰਟ ਸਾਨੂੰ ਸਭ ਕੁਝ ਦਿੱਤਾ ਹੈ, ਮੀਰੀ ਪੀਰੀ ਦਾ ਕਨਸੈਪਟ ਦਿੱਤਾ ਹੈ। ਅਸੀਂ ਜਦੋਂ ਦੱਸ ਰਹੇ ਸੀ ਡਾਕਟਰ ਪ੍ਰਿਤਪਾਲ ਸਿੰਘ, ਇਹ ਬਿਲਕੁਲ ਕਲਿੱਕ ਹੈ ਸਾਡਾ। ਜਦੋਂ ਗੁਰੂ ਅਰਜਨ ਸਾਹਿਬ ਤੱਕ ਆ ਕੇ, ਉਹ ਗੁਰੂ ਅਰਜਨ ਸਾਹਿਬ ਦੀ ਡਾਇਰੈਕਸ਼ਨ ਸੀਗੀ ਅੱਗੇ, ਬਾਬਾ ਬੁੱਢਾ ਜੀ ਥਰੂ, ਭਾਈ ਗੁਰਦਾਸ ਥਰੂ। ਤੇ ਜੇ ਉਹ ਪਰਿਵਾਰਾਂ 'ਚ ਮਾਤਾ ਭਾਨੀ
ਤੇ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਰਜਨ ਸਾਹਿਬ ਪੈਦਾ ਹੁੰਦੇ ਨੇ, ਪ੍ਰੈਕਟੀਕਲ ਸਾਨੂੰ ਵਿਖਾਇਆ ਹੈ, ਉੱਥੇ ਪ੍ਰਥੀਆ ਵੀ ਆ ਜਾਂਦਾ ਹੈ। ਤੇ ਇਹ ਇੱਕ ਸਾਡਾ ਸੰਬੰਧ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ, ਗੁਰੂ ਨਾਨਕ ਦੇ ਇੱਕ ਓਂਕਾਰ ਨਾਲ ਆ, ਜਿਹਦੇ 'ਚ ਸਾਰਾ ਗਲੋਬਲ ਘੁੰਮਦਾ ਹੈ, ਜਿਹਦੀ ਇੰਟਰਪ੍ਰੀਟੇਸ਼ਨ 1430 ਅੰਗਾਂ 'ਚ ਕੀਤੀ ਆ ਵੀ ਅਸੀਂ ਕਿਵੇਂ ਕਿਵੇਂ ਵਿਚਰਨਾ ਹੈ, ਕੀ ਕਰਨਾ ਹੈ, ਕੀ ਸਾਡੇ ਲਈ ਚੰਗਾ ਹੈ। ਪਰ ਅਸੀਂ ਸਭ ਕੰਮ ਛੱਡ ਕੇ ਨਿਜਤਾ 'ਚ ਆਣ ਵੜੇ ਆ। ਸਾਡੇ ਨਾਲ ਜਿਸ ਤਰ੍ਹਾਂ ਵੀਰ ਧਿਆਨ ਸਿੰਘ ਨੇ ਸੀ ਵੀ ਫੋਕਸ ਸਾਡਾ ਸਮਾਂ ਪੁਰਾਤਨ, ਅਸੀਂ ਸਾਡਿਆਂ ਸਿੰਘਾਂ ਨੇ ਜੇ ਮੁਗਲਾਂ ਨੂੰ ਹੰਢਾਇਆ, ਅਫਗਾਨਾਂ ਨੂੰ ਹਟਾਇਆ, ਬਸਤੀਵਾਦੀਆਂ ਨੂੰ, ਬ੍ਰਿਟਿਸ਼ ਨੂੰ ਜਿਹੜਾ ਹੈ ਉਹ ਭਜਾਇਆ, ਤੇ ਹੁਣ ਜਿਹੜਾ 1947 ਨੂੰ ਜਿੰਨਾ 'ਚ ਤੁਸੀਂ 90% ਕਹਿ ਲਓ, 93% ਕਿਸੇ ਰੂਪ 'ਚ ਕਹਿ ਲਓ, 87% ਕਹਿ ਲਓ, ਤੁਸੀਂ ਤੇ ਉਹ ਸੰਤਾਂ ਦੇ ਸ਼ਬਦ ਹੁੰਦੇ ਸੀ ਕਿ ਅਸੀਂ ਟੋਪੀ ਆਜ਼ਾਦ ਕਰਾਈ ਆ, ਅਸੀਂ ਪੱਗ ਆਜ਼ਾਦ ਕਰਾਉਣੀ ਆ। ਔਰ ਉਦੋਂ ਇਹਨਾਂ ਦੀਆਂ ਟੈਲੀਗ੍ਰਾਮਾਂ ਗਾਂਧੀ ਦੀਆਂ ਵੇਖ ਲਓ, ਜੇ ਤੁਸੀਂ ਜੈਤੋ ਦਾ ਮੋਰਚਾ ਜਿੱਤਦੇ ਹੋ, ਜੇ ਤੁਸੀਂ ਗੁਰੂ ਕੇ ਬਾਗ ਦਾ, ਜੇ ਨਨਕਾਣਾ ਸਾਹਿਬ ਦਾ, ਤੇ ਕਹਿੰਦੇ ਨੇ ਇੱਕ ਲੜਾਈ ਅਸੀਂ ਜਿੱਤ ਲਈ ਆ, ਹੁਣ ਅਗਲਾ ਜਿਹੜਾ ਅਸੀਂ ਆਜ਼ਾਦ ਕਰਾਵਾਂਗੇ। ਇਹ ਸੀ ਉਹਨਾਂ ਦੇ। ਤੇ ਜਦੋਂ ਤੁਸੀਂ 1947 15 ਅਗਸਤ ਨੂੰ ਤੁਹਾਡੀ ਆਜ਼ਾਦੀ ਹੁੰਦੀ ਆ, ਤੇ ਉਹ ਕੀ ਕਹਿੰਦੇ ਨੇ ਫਿਰ, ਜਿਨ੍ਹਾਂ ਦੇ ਅੰਦਰ ਕੋਈ ਹੋਰ ਸੀ ਤੇ ਬਾਹਰ ਕੁਝ ਹੋਰ ਸੀ, 10 ਅਕਤੂਬਰ ਨੂੰ ਤੁਹਾਨੂੰ ਕੀ ਦਿੱਤਾ ਉਹਨਾਂ, ਜਰਾਮ ਪੇਸ਼ਾ ਕੌਮ ਜਿਹੜਾ ਐਲਾਨ ਦਿੱਤਾ। ਫਿਰ ਤੁਸੀਂ ਕੀ ਕੀਤਾ, ਆਪਣਾ ਪੰਜਾਬੀ ਸੂਬਾ, ਪੰਜਾਬੀ ਬੋਲਣੀ ਆ। ਉਹਨਾਂ ਨੇ ਤੁਹਾਡੇ 60-70 ਹਜ਼ਾਰ ਲੋਕ ਜਿਹੜੇ ਆ ਅੰਦਰ ਦੇ ਦਿੱਤੇ। ਹਰਮੰਦਰ ਸਾਹਿਬ ਤੇ ਵੀ ਪੁਲਿਸਾਂ ਵਾੜੀਆਂ, ਕਿੰਨੇ ਸਾਡੇ ਸ਼ਹੀਦ ਕਰ ਦਿੱਤੇ। ਫਿਰ ਜੇ ਗੁਲਜ਼ਾਰੀ ਲਾਲ ਨੰਦੇ ਵਾੜੇ ਵਰਗੇ ਨੂੰ ਪੁੱਛਿਆ, ਜਦੋਂ ਸਹਿਮਤੀ ਹੋਈ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ 1966 ਦੇ ਲਾਗੇ ਚਾਗੇ, ਤੇ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਮੈਂ ਐਸੀ ਪੰਜਾਬੀ ਸੂਬੀ ਦਊਂਗਾ ਕਿ ਜਿਹੜਾ ਇਹ ਯਾਦ ਕਰਨਗੇ। ਹੁਣ ਉਹਨਾਂ ਨੂੰ ਪੁੱਛੇ ਕਿ ਹਰਿਆਣੇ ਲਈ ਕਿਸੇ ਨੇ ਮੋਰਚਾ ਲਾਇਆ ਸੀਗਾ, ਹਿਮਾਚਲ ਲਈ ਕਿਸੇ ਨੇ ਮੋਰਚਾ ਲਾਇਆ ਸੀਗਾ, ਪਰ ਜਦੋਂ ਇਹ ਚੀਜ਼ਾਂ ਸਾਰੀਆਂ ਅੱਗੇ ਚਲੇ ਗਈਆਂ ਤੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਘੋਖ ਕਰ ਲਈ ਸੀ, ਕਿਉਂਕਿ ਸੰਤ ਕਰਤਾਰ ਸਿੰਘ ਹੁਣਾਂ ਨੇ ਉਹ ਲਾਈਨ ਬਣਾ ਦਿੱਤੀ ਸੀ ਇੰਦਰਾ ਗਾਂਧੀ ਨੂੰ ਚੈਲੰਜ ਕਰਕੇ ਦਿੱਲੀ 'ਚ। ਔਰ ਉਹਨਾਂ ਦਾ ਜਿਹੜਾ ਐਮਰਜੈਂਸੀ ਦੇ ਵਿੱਚ 37-38 ਜਿਹੜੇ ਨੇ 144 ਲੱਗੇ ਕਿ ਉਹਨਾਂ ਨੇ ਜਿਹੜੇ ਨੇ ਨਗਰ ਕੀਰਤਨ ਕੱਢ ਕੇ ਚੈਲੰਜ ਕਰਕੇ ਉਹ ਲਾਈਨ ਜਿਹੜੀ ਆ ਕਲੀਅਰ ਕਰ ਦਿੱਤੀ ਸੀ। ਔਰ ਸੰਤ ਜਰਨੈਲ, ਹੁਣ ਜਿੱਥੇ ਅਸੀਂ ਗੱਲਾਂ ਜਿਹੜੀਆਂ ਨਹੀਂ ਕਰਨ ਵਾਲੀਆਂ, ਮੈਨੂੰ ਦੱਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੇ ਵੇਰੇ ਕੋਈ ਵੀ ਇਸ਼ੂ ਮਰਿਆਦਾ ਦਾ, ਕੋਈ ਵੀ ਆਪਸੀ ਇਹੋ ਜਿਹਾ, ਉਹਨਾਂ ਸਾਰੇ ਹੀ ਜਿੰਨੇ ਨੇ ਸੰਤਾਂ ਨੂੰ ਇਕੱਠਿਆਂ ਕਰਕੇ ਉੱਥੇ ਪੁੱਛਿਆ ਸੀ ਵੀ ਜਦੋਂ ਅਸੀਂ ਹੈ ਹੀ ਗੁਲਾਮ ਆ, ਸਾਡਾ ਜੋ ਕੁਝ ਆ ਉਹ ਦਿੱਲੀ ਕਰ ਰਹੀ ਆ, ਤੇ ਫਿਰ ਸਾਨੂੰ ਉਸ ਆਜ਼ਾਦੀ ਲਈ ਕਿਉਂ ਨਹੀਂ ਲੜਦੇ। ਉਹਨਾਂ ਨੇ ਆਪਣੇ 7-8 ਸਾਲ ਦਾ ਜੋ ਵੀ ਸਮਾਂ ਸੀ ਉਹ ਸਾਨੂੰ ਰਿਅਲਾਈਜ਼ ਕਰਾਇਆ ਕਿ ਸਾਡੇ ਲਈ ਜਿਹੜਾ ਹੈ ਉਹ ਇੱਕੋ ਹੀ ਇੱਕ ਰਸਤਾ ਹੈ ਕਿ ਅਸੀਂ ਆਜ਼ਾਦੀ ਲੈਣੀ ਆ। ਪਰ ਉਹ ਵੀ ਉਹਨਾਂ ਨੂੰ ਜਦੋਂ ਇਹਨਾਂ ਦੇ ਕੋਲ ਆਉਂਦੇ ਸੀ, ਆਮਟੇ ਵਰਗੇ, ਆ ਜਿਹੜਾ ਆਪਣਾ ਸੁਬਰਾਮਨੀਅਨ ਵਰਗੇ, ਸੁਨੀਲ ਦੱਤ ਵਰਗੇ, ਤੇ ਉਹਨਾਂ ਨੂੰ ਪੁੱਛਦੇ ਸੀ, ਇਹਨਾਂ ਨੂੰ ਕੁਐਸਚਨ, ਉਹ ਕਹਿੰਦੇ ਸੀ ਦਿੱਲੀ ਨੂੰ ਪੁੱਛੋ, ਸਾਨੂੰ ਕੀ ਪੁੱਛਦੇ ਹੋ, ਅਸੀਂ ਨਾਲ ਰਹਿਣਾ ਚਾਹੁੰਦੇ ਆ, ਅਸੀਂ ਬਰਾਬਰ ਦਾ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆ, ਸਾਡੇ ਲਈ ਕਾਨੂੰਨ ਹੋਰ ਤੇ ਉਹਨਾਂ ਲਈ ਕਾਨੂੰਨ ਹੋਰ। ਫਿਰ ਜਦੋਂ 3 ਮੋਰਚੇ ਚੱਲ ਰਹੇ ਸੀ, ਕਪੂਰੀ ਦਾ ਮੋਰਚਾ ਚੱਲ ਰਿਹਾ ਸੀ, ਇਹ ਵੱਖਰੇ ਵੱਖਰੇ, ਜਗਦੇਵ ਤਲਵੰਡੀ ਨੇ ਵੱਖਰਾ ਚਲਾਇਆ ਸੀ। ਫਿਰ ਉਦੋਂ ਮੋਰਚਾ, ਜਦੋਂ ਮੇਰਾ ਖਿਆਲ ਹੈ, ਮਗਰ ਗਲਤ ਨਾ ਹੋਵਾਂ, 19 ਜੁਲਾਈ ਸੀ, ਜਦੋਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਬਿਨਾਂ ਵਜ੍ਹਾ, ਬਿਨਾਂ ਕਿਸੇ ਗੱਲ ਤੋਂ। ਤੇ ਇਹਨਾਂ ਨੇ ਪਹਿਲਾ ਜਥਾ ਜਾ ਕੇ ਅਕਾਲ ਤਖਤ ਤੋਂ ਤਿਆਰ ਹੋ ਕੇ ਭੇਜਿਆ ਸੀ, ਪਰ ਉਹ ਸਮਾਂ ਥੋੜਾ ਹੈ। ਉਸ ਮੋਰਚੇ ਨੂੰ ਫਿਰ ਉਹਨਾਂ ਨੇ, ਵੇਖੋ ਕਿੰਨੀ ਉਹਨਾਂ ਦੀ ਦੂਰ ਅੰਦੇਸ਼ੀ ਸੀ ਸੰਤਾਂ ਦੀ। 4 ਅਗਸਤ ਨੂੰ ਮੇਰਾ ਖਿਆਲ ਆ ਉਹ ਮੋਰਚਾ ਫਿਰ 4 ਅਗਸਤ 1982 ਨੂੰ ਧਰਮ ਯੁੱਧ ਮੋਰਚੇ ਦੇ ਰੂਪ 'ਚ ਆ ਗਿਆ। ਇਹ ਜਿਹੜਾ ਸਾਡਾ 1984 40 ਸਾਲ ਪਹਿਲਾਂ ਵਾਪਰਿਆ ਹੈ, ਮੈਂ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਹਾਂ। ਉਹ ਜਦੋਂ ਧਰਮ ਯੁੱਧ ਮੋਰਚੇ ਦੇ ਰੂਪ 'ਚ ਆ ਗਿਆ, ਔਰ ਡਾਕਟਰ ਸਾਹਿਬ ਜ਼ਿਆਦਾ ਬਿਆਨ ਕਰਨਗੇ, ਠੀਕ 2-2.5 ਲੱਖ ਦੇ ਕਰੀਬ ਜਿਹੜੇ ਆ, ਮੈਂ ਉਦੋਂ ਨੌਕਰੀ ਕਰਦਾ ਸੀ ਤਾਂ ਮੈਨੂੰ ਉਹਦਾ ਕੁਝ ਜ਼ਿਆਦਾ ਪਤਾ ਹੈ, ਕੋਈ ਵੀ ਜੇਲ੍ਹ
ਜਾਂ ਜਿਹੜੇ ਸਕੂਲਾਂ ਤੱਕ ਜਾਂ ਹੋਰ ਚੀਜ਼ਾਂ ਸੀ ਉਹ ਨਹੀਂ ਸੀ ਰਹਿ ਗਈਆਂ ਕਿ ਜਿਹੜੀਆਂ ਲੋਕਾਂ ਨਾਲ ਨਹੀਂ ਭਰੀਆਂ ਗਈਆਂ ਉਹਨਾਂ ਨੂੰ ਗ੍ਰਿਫਤਾਰ ਕਰਕੇ। ਜਦੋਂ ਕੋਈ ਇਹਨਾਂ ਦਾ ਹੀਲਾ ਨਹੀਂ ਚੱਲਿਆ ਫਿਰ ਇਹਨਾਂ ਨੇ ਜਿਹੜਾ ਆ ਆਪਣੇ ਹਰ ਹੱਥਕੰਡੇ ਵਰਤੇ, ਬਾਦਲਿਆਂ ਦੇ ਥਰੂ, ਟੌੜਿਆਂ ਦੇ ਥਰੂ, ਸਾਰਿਆਂ ਦੇ। ਪਰ ਸੰਜਰ ਨਾਇਰ ਸਿੰਘ ਉਹਨਾਂ ਨੇ ਉਸ ਇੱਕੋ ਹੀ ਗੱਲ ਕਹਿ ਦਿੱਤੀ ਸੀ ਵੀ ਭਾਈ ਇਹ ਜਿਹੜਾ ਆ ਹੁਣ ਜੂਸ ਮੂੰਹ ਨੂੰ ਲਾ ਕੇ ਜਿਹੜਾ ਮੋਰਚਾ ਖਤਮ ਨਹੀਂ ਹੋਏਗਾ, ਇਹ ਤੁਹਾਡੇ ਸੰਗਤਾਂ ਦੇ ਰੂਬਰੂ ਹੋ ਕੇ ਹੀ ਦੱਸ ਕੇ ਤੁਹਾਨੂੰ ਮੋਰਚਾ ਖਤਮ ਹੋਏਗਾ। ਉਹਨਾਂ ਨੇ ਕਿਹਾ ਸੀ ਵੀ ਜਾਂ ਤਾਂ ਉਦੋਂ ਤੱਕ ਆਨੰਦਪੁਰ ਦਾ ਮਤਾ ਸੀ, ਪਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੇ ਉਹਨਾਂ ਨੇ ਇੱਕ ਗੱਲ ਸਾਫ਼ ਕਰ ਦਿੱਤੀ ਸੀ, ਭਾਈ ਜੇ ਇਸ ਹਿੰਦੁਸਤਾਨ ਦੀਆਂ ਨਾਪਾਕ ਫੋਰਸਸ ਜਿਸ ਦਿਨ ਹਰਮੰਦਰ ਦੇ ਅੰਦਰ ਪੈਰ ਪਾਉਣਗੀਆਂ ਤੇ ਅੱਜ ਵੀ ਤੁਸੀਂ ਉਹ 1-1 ਮਿੰਟ 2-2 ਮਿੰਟ ਦੀ ਜਿਹੜੀ ਵਾਇਰਲ ਹੁੰਦੀ ਆ ਸੰਤਾਂ ਦੀ ਵੀ ਦੁਨੀਆ ਵੇਖੂਗੀ ਖਾਲਿਸਤਾਨ ਬਣਿਆ ਸੀ। ਫਿਰ ਉਸ ਖਾਲਿਸਤਾਨ ਲਈ ਸੰਜਰ ਨਾਇਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਸ਼ਹੀਦ ਸੰਜਰ ਨਾਇਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਤੇ 20ਵੀਂ ਸਦੀ ਦੇ ਮਹਾਨ ਸਿੱਖਾਂ ਦਾ ਜਿਹੜਾ ਹੈ ਰੁਤਬਾ ਉਹ ਤੁਸੀਂ ਸਾਰਿਆਂ ਨੇ ਉਹਨਾਂ ਦੇ ਉਸ ਕਾਰਨਾਮੇ ਦਾ ਕਰਕੇ ਉਹਨਾਂ ਨੂੰ ਦਿੱਤਾ। ਔਰ ਉਹ ਇੱਕ ਗੱਲ ਬਿਲਕੁਲ ਸਾਫ਼ ਕਹਿੰਦੇ ਸੀ ਵੀ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੁੱਲ ਲੈਣਾ ਹੈ ਤੇ ਉਹਨਾਂ ਦਾ ਮੁੱਲ ਜਿਹੜਾ ਹੈ ਉਹ ਖਾਲਿਸਤਾਨ ਦੀ ਪ੍ਰਾਪਤੀ ਆ। ਉਸ ਤੋਂ ਬਾਅਦ ਵੇਖੋ ਇਹ ਸਾਡੇ ਕੋਲ ਸੀ ਜਦੋਂ ਪਹਿਲੀ ਬੱਸ ਉੱਥੋਂ ਪਿਛਲੇ ਦਿਨਾਂ 'ਚ ਉਹਨਾਂ ਦੇ ਵਿਆਹ ਸੀ ਪਰਿਵਾਰ 'ਚ, ਜਿਹੜੀ ਬੱਸ ਉੱਥੋਂ ਚੱਲ ਕੇ ਆਈ ਸੀ, ਜਿਹੜਾ ਉਹਦਾ ਬਟਾਲੇ ਤੋਂ ਅੱਗੇ ਸਵਾਗਤ ਕੀਤਾ ਸੀ, ਉਹ ਪਿਛਲੇ ਦਿਨਾਂ 'ਚ ਅਸੀਂ ਇਕੱਠੇ ਹੀ ਸਾਂ। ਜਿਹੜੇ ਉਹਨਾਂ 'ਚੋਂ ਬਾਬੇ ਰਣਜੀਤ ਹੋਣੀ, ਉਹ ਸਿੰਘ ਸ਼ਹੀਦ ਹੋ ਗਏ ਸੀ, ਕਈ ਉਹਨਾਂ 'ਚੋਂ ਜਿਹੜੇ ਨੇ ਉਹ ਹੈ ਸੀ, ਅਸੀਂ ਪਿਛਲੇ 2 ਵੀਕ 'ਚ ਇਕੱਠੇ ਸਾਂ। ਪਰ ਉਹ ਮੈਂ ਵੇਖਣ ਡਿਆ ਵੀ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਜਿਹੜਾ ਉਹ ਵੱਖਰੇ ਵੱਖਰੇ ਰੂਪ 'ਚ ਤੁਸੀਂ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਬੜੇ ਚੰਗੇ ਤਰੀਕੇ ਨਾਲ ਦਿੱਤੇ ਆ। ਔਰ ਹੁਣ ਜਿਹੜਾ ਸਮਾਂ ਆਇਆ ਹੈ, ਦੁਸ਼ਮਣ ਇੱਕ ਗੱਲ ਧਿਆਨ ਰੱਖਿਓ, ਜਿਹੜਾ ਕੰਮ ਅਸੀਂ ਕਰ ਰਹੇ ਹਾਂ ਜਾਂ ਜਿਹੜੀ ਅਸੀਂ ਜਿੱਤ ਅੱਜ ਜੋ ਤੁਸੀਂ ਹੁਣ ਫਾਰਮੋਰ ਮੋਰਚੇ 'ਚ ਵੇਖਿਆ ਜਦੋਂ ਸਾਡੀ ਥੱਲੇ ਜਾ ਰਹੀ ਸੀ, ਇਹ ਕਲਾ ਵਰਤਦੀ ਆ ਅਕਾਲ ਪੁਰਖ ਦੀ। ਇਹ ਤੁਹਾਡਾ ਨੈਰੇਟਿਵ ਹੈ, ਇਹਨੂੰ ਸਮਝਣ ਦੀ ਲੋੜ ਆ। ਸਿਰਫ ਇਹ ਬਖਸ਼ਿਸ਼ ਅਕਾਲ ਪੁਰਖ ਦੀ ਹੋਣੀ ਆ, ਗੁਰੂ ਨੇ ਦੇਣਾ ਹੈ। इन गरीब सिखन को देऊं पातशाही, ये याद रखे हमारी गुरियाई। ये गुरु 10वें पातशाह ने वो डॉक्टर साहब के जेडे शब्द आ, सिख नूं बेघरी नहीं रहन देना। ये तो साडा भरोसा गुरु ते इस मन की दृढ़ता चाहिए कि जिन्ना चिर मैं वहाँ जो ये गुरु का भरोसा रख के, गुरु के भरोसे तो बिना कुछ नहीं हो सकता। गुरु वाले बन के गुरु का भरोसा रख के दृढ़ता भी तां बननी है। फिर असी अपना जिहड़ा है वो बनदा योगदान निभाउणा है। ये गुरु का महल बनना है खालिस्तान। बारी बारी थां लगनी है, पक्खा पक्खा जिथे जिथे असीं फिट हो सारी जगह असीं फिट आ सकते। वो ये नहीं कि एक बंदा जिहड़ा साडे ते कई कोई चलिया है जे वो अकाल पुरख सानूं समत बख्शे। और जिस तरह वीर ध्यान सिंह ने रेफरेंडम चलिया है, जिस तरह उन्हें जिथे सानूं 2 3 4 की गल करदे सी, किन्ने देशां 'च अज लखां लखां वोटां पईयां ने, पर वो दुश्मन घबराया होया है। हुण कित्थे तक गल पहुँच गई आ कि काम तो पिछे भी चल रहा सी। किवें पिछले साल 6 मई उन्होंने हुण उगड़ के अगे आ रहा, वाशिंगटन पोस्ट वर्गे होर जिहड़े पेपर्स ने वो दस रहे ने कि वो किन्ने चिर तो उन्होंने कल्ले पंजवण नूं 6 मई नूं पिछले साल नहीं शहीद कराया। उस तो पहलां PhD नूं 20.5 तो वध लोग जिहड़े ने उत्थे उन्हां कश्मीरी ते साडे जिहड़े आ पाकिस्तान च मरवाए ने। किस तरह उन्होंने फिर 14-15 जून नूं पिछले साल अवतार सिंह खंडे नूं स्लो पॉइजनिंग नाल वो जदों मतलब पहला मोदी उत्थे आया सीगा 14 मेरा ख्याल 2014 च, ते उदों उन्हें फोकस किया सी खंडे की शुरुआत च उन्होंने वापस लैण लई करन लई। ते जदों उस तो बाद 18 जून नूं हरदीप सिंह निज्जर नूं कीता। वेखो ये जिद्दां ना वो परमात्मा दा भी कोई हुंदा है। ये ਜਿਹੜਾ ਆ 100 दिन चोर का 1 दिन साध का, ते जो कुछ फिर रंग उन्हां दा बदलिया है ते जिस तरीके नाल वो ट्रूडो ते परमात्मा ने बख्शिश की आ, और जिस तरीके नाल इन्हां ने जो मतलब गुरपतवंत सिंह दा पलाट मर्डर की कोशिश की आ, और गुरु ने कला वरताई आ। और सारे आ जिहड़ा हुण समा साडा चल रहा है, जिद्दां पुरातन सिख कहिंदे सी कि मिसलां दी वंड हुण छड्डो
ਤੇ ਰਲ ਮਿਲ ਪੰਥ ਬਚਾਓ। ਕੋਈ ਵੀ ਵੀਰ ਆਪ ਜਦੋਂ ਅਸੀਂ ਅਰਦਾਸ ਕਰਦੇ ਆ ਨਾ, ਪਹਿਲਾਂ ਹੀ ਜਿਹੜੇ ਸ਼ਬਦ ਚਾਉਂਦੇ ਪੰਜਾਂ ਪਿਆਰਿਆਂ ਤੋਂ, ਤੇ ਲਾਸਟ ਉਹਦਾ ਇਹ ਦੇਖ ਕੇ ਅਣਡਿੱਠ ਕੀਤਾ। ਅਸੀਂ ਆਪਣੇ ਵੀਰਾਂ ਦੀਆਂ ਕਈ ਉਹ ਚੀਜ਼ਾਂ ਜਿਹੜੀਆਂ ਨੇ ਇਹ ਅਣਡਿੱਠ ਕਰ ਸਕਦੇ ਹਾਂ। ਅਸੀਂ ਮਰਿਆਦਾ ਨਿੱਕੀਆਂ ਨਿੱਕੀਆਂ, ਅਸੀਂ ਬਣ ਵੱਧ ਕਰਨੀ ਹੈ ਘੱਟ। ਪੜ੍ਹ ਲਓ ਸਾਰਾ ਗੁਰੂ ਗ੍ਰੰਥ ਸਾਹਿਬ, ਪੜ੍ਹ ਕੇ ਉੱਠੋ ਸਵੇਰੇ, ਫਿਰ ਉਹ ਆਖੋ ਵੀ ਮੈਂ ਜਿਹੜੀ ਆ ਪੰਥਕ ਰੂਪ 'ਚ ਜੋ ਛੋਟੀ ਜੀ ਅਸੀਂ ਬਣਾਈ ਆ ਅਸੀਂ ਉਹਨੂੰ ਫਾਲੋ ਕਰੀਏ, ਬਾਕੀ ਅਸੀਂ ਪੂਰਾ ਕਰੀਏ। ਜੋ ਤੁਹਾਨੂੰ ਕੌਣ ਕਹਿੰਦਾ ਕਿ ਇਹਨੂੰ ਘੱਟ ਬਾਣੀ ਪੜ੍ਹੇ? ਉਹ ਤੇ ਗੁਰੂ ਰਾਮਦਾਸ ਜੀ ਦਾ ਜਿਹੜਾ ਸ਼ਬਦ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ, ਇਸ਼ਨਾਨ ਕਰੇ ਭਲ ਕੇ ਪ੍ਰਭਾਤੀ, ਉਦਮ ਕਰੇ ਭਲ ਕੇ ਪ੍ਰਭਾਤੀ, ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਬਿਖ ਪਾਪ ਦੋਖ ਲੈ ਜਾਵੇ। ਫਿਰ ਅੱਗੇ ਖੜਦੇ ਨੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇੰਨਾ ਕੁਝ ਕਰਕੇ ਨਾ ਫਿਰ ਉਹ ਕਹਿੰਦੇ ਨੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸਾਹ ਬਾਹਰ ਨੂੰ ਜਾਣ ਨਾ ਦਿੰਦੇ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਇੰਨਾ ਕਰਦੇ ਨੇ ਉਹ 12 ਵਜੇ ਤੋਂ ਉਠਾ ਕੇ। ਫਿਰ ਕਹਿੰਦੇ ਨੇ ਜਨ ਨਾਨਕ ਧੂੜ ਆ, ਫਿਰ ਚਰਨਾ ਜਨ ਨਾਨਕ ਧੂੜ ਮੰਗੇ ਉਸ ਸਿੱਖ ਦੀ ਜਿਹੜਾ ਉੱਠਿਆ ਆ, ਸਾਸ ਗਰਾਸ ਤੇ ਆਉਂਦਿਆ ਏ, ਬਾਣੀ ਪੜ੍ਹਨ ਡਿਆ ਏ। ਫਿਰ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਅਵਰੇ ਨਾਮ ਜਪਾਵੇ। ਅਸੀਂ ਆਪ ਜਪੇ ਅਵਰੇ ਨਾਮ ਜਪਾਵੇ ਤੇ ਫੋਕਸ ਕਰ ਲੈਂਦੇ ਆ, ਪਰ ਉਸ ਤੋਂ ਜਿਹੜਾ ਉਹ ਪਹਿਲਾ ਕਾਨਸੈਪਟ ਹੈ ਵੀ ਜਿਹੜਾ ਉਹਦਾ ਹੀ ਹੋ ਗਿਆ ਏ, ਉਹਦੇ ਨਾਲ ਹੀ ਸਮਰਪਿਤ ਹੋ ਗਿਆ ਏ, ਉਹਨੂੰ ਫਿਰ ਸੋਝੀ ਆਪੇ ਦਿੰਦਾ ਹੈ। ਉਹ ਅਕਾਲ ਪੁਰਖ ਉਹਨੂੰ ਸੋਝੀ ਵੀ ਦਿੰਦਾ ਹੈ ਵੀ ਹੁਣ ਰਸਤਾ ਕੀ ਆ। ਹੁਣ ਜਿਹੜਾ ਰਸਤਾ, ਜਿਵੇਂ ਤੁਹਾਨੂੰ ਮੈਂ ਦੀਪ ਸਿੱਧੂ ਦਾ ਦੱਸਿਆ ਏ, ਸਿੱਧੂ ਮੂਸੇਵਾਲ ਦਾ ਦੱਸਿਆ, ਇਹ ਕਲਾ ਵਰਤ ਰਹੀ ਆ ਉਸ ਪਰਮਾਤਮਾ ਦੀ। ਉਹ ਕਲਾ ਵਰਤ ਰਹੀ ਆ, ਕਿੱਥੋਂ ਉਹਨਾਂ ਨੂੰ ਉਠਾਲ ਕੇ ਲਿਆ ਕੇ ਕਿੱਥੇ ਜਿੱਥੇ ਕੌਮ ਨੂੰ ਪਛਾਣ ਸੀ ਉਸ ਨੌਜਵਾਨੀ ਨੂੰ ਉਹਨਾਂ ਨੇ ਫਿਰ ਤੇ ਉਹਨਾਂ ਦੁਸ਼ਮਣ ਕੀ ਕਰ ਰਿਹਾ ਹੈ? ਉਹੀ ਪੁਰਾਤਨ ਜੋ ਕਰਦੇ ਸੀ ਉਹ ਤੁਹਾਡੇ ਚੋਂ ਹੀ ਖਰੀਦਦੇ ਨੇ। ਜੇ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਦੇ ਨਾਲ ਸੀ, ਉਸ ਦੀ ਗੈਰ ਸਾਲੀ ਭੱਜ ਕੇ ਲਾਟ ਨੂੰ ਜਾਏ ਮਿਲਿਆ ਤੇ ਗੱਲ ਜਾਏ ਦੱਸੀ ਸਾਰੀ ਭੇਦ ਵਾਲੀ। ਜੇ ਉਹ ਮਹਾਰਾਜਾ ਉਹ ਜੇ ਰਾਸ ਖੋਜਦੇ ਨੇ ਤੇ ਅੱਜ ਵੀ ਉਹ ਹਾਲ ਹੀ ਆ, ਕੋਈ ਫਰਕ ਨਹੀਂ। ਬਾਹਰ ਕਿੰਨੇ ਉਹਨਾਂ ਵਾੜੇ ਨੇ, ਇਹ 4 ਫੜੇ ਗਏ ਨੇ, ਹੁਣ ਹੋਰ ਜਿਹੜੇ ਨੇ ਉਹ ਮਤਲਬ ਉਹਨਾਂ ਨੂੰ ਫੜਨ ਲਈ ਤਿਆਰ ਨੇ ਜਿਨ੍ਹਾਂ ਨੇ, ਪਰ ਜਿਹੜਾ ਉਹਨਾਂ ਦਾ ਬੇਸ ਆ ਉਹ ਉਹਨਾਂ ਦਾ ਦਿੱਲੀ ਸਟੇਟ, ਦਿੱਲੀ ਦਰਬਾਰ, ਦਿੱਲੀ ਨਾਲ ਸਾਡੀ ਲੜਾਈ ਆ। ਕੋਈ ਵੀ ਕੰਮ ਉੱਥੇ ਅੱਜ ਅੰਮ੍ਰਿਤਪਾਲ ਨੇ ਜਾ ਕੇ ਉੱਥੇ ਸ਼ੁਰੂ ਕੀਤਾ ਹੈ। ਪਰ ਇੱਕ ਗੱਲ ਜੇ ਕੋਈ ਅਸੀਂ ਗੁਰੂ ਦੇ ਭਰੋਸੇ 'ਚ ਗੱਲ ਕਰਾਂਗੇ, ਅਗਲਾ ਉਹਦੇ ਹੱਥ 'ਚ ਆ। ਪਰ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਜਿਹੜਾ ਥੋੜੇ ਜਿਹੇ ਸਮੇਂ 'ਚ ਪੰਜਾਬ ਨੂੰ ਫੇਰ ਜਗਾ ਦਿੱਤਾ ਹੈ ਨਾ, ਉਹ ਬਖਸ਼ਿਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਆ। ਤੇ ਆਓ ਅੱਜ ਜਿਹੜਾ ਨੈਰੇਟਿਵ ਦੀ ਗੱਲ ਆ, ਉਹਦੇ 'ਚ ਇੱਕੋ ਹੀ ਇੱਕ ਜਿਹੜਾ ਦੁਸ਼ਮਣ ਸਾਨੂੰ ਆ, ਉਹਦੇ ਕੋਲ ਮਿਲੀਅਨ ਬਿਲੀਅਨ ਲਾ ਕੇ ਜਿਹੜਾ ਹੈ ਉਹ ਦੁਨੀਆ ਦਾ ਮੀਡੀਆ ਖਰੀਦ ਕੇ ਤੇ ਜਿਹੜਾ ਹੈ ਉਹ ਸਾਡੇ ਹਰ ਗੱਲ ਤੇ ਜਿਹੜਾ ਆ ਚੰਗਿਆਂ ਕੰਮਾਂ ਤੇ ਪੋਚਾ ਫੇਰਦਾ ਹੈ। ਜੇ ਪਿਛਲੇ 2012 ਤੋਂ ਜਿਹੜੀ ਸਾਰੀ ਦੇਣ ਬੜੇ ਲੰਮੇ ਸਮੇਂ ਤੋਂ ਡਾਕਟਰ ਰਣਜੀਤ ਸਿੰਘ ਹੋਣੀ ਲੰਘੇ ਹੋਏ ਸੀ, ਡਾਕਟਰ ਅਮਰਜੀਤ ਸਿੰਘ ਹੋਣਾ ਦੀ ਸਲਾਹ ਨਾਲ, ਤੇ 2012 'ਚ ਦਸੰਬਰ 'ਚ ਜਿਹੜਾ ਆ ਇਸ ਦੀ ਸ਼ੁਰੂਆਤ ਹੋਈ। ਔਰ ਇਸ ਨੂੰ ਭਾਈ ਹਿੰਮਤ ਸਿੰਘ ਹੋਣਾ ਹੋਰ ਪੂਰੀਆਂ ਜਥੇਬੰਦੀਆਂ ਨੇ ਮਿਲ ਕੇ TV 84 ਨੂੰ ਜਿਹੜਾ ਆ ਉਹ ਪੰਥਕ ਚੈਨਲ ਐਲਾਨ ਦਿੱਤਾ ਸੀ ਉਦੋਂ ਹੀ। ਔਰ ਇਹ ਪੰਥਕ ਦੇ ਰੂਪ ਵਿੱਚ ਤੁਸੀਂ ਸਾਰੇ ਹੀ ਮੇਰੇ ਨਾਲੋਂ ਵੱਧ ਡਾਕਟਰ ਅਮਰਜੀਤ ਸਿੰਘ ਹੋਣਾ ਦੇ ਨੇੜੇ ਹੋ। ਔਰ ਇਹ ਭਾਈ ਪੂਰਾ ਪਰਮਾਤਮਾ ਜਾਣਦਾ ਜੇ, ਇਹ ਕਦੀ ਮੈਂ ਨਹੀਂ ਸੋਚਿਆ, ਸਾਡੇ ਕੋਲ ਉੱਥੇ ਰਹੇ ਨੇ ਸਭ ਕੁਝ, ਵੀ ਮੇਰੇ ਕਿਸੇ ਹੋਰ ਸਿੱਖ ਦੇ ਨਾਲੋਂ ਮੇਰੇ ਲਾਗੇ ਬਹੁਤੇ, ਕਦੀ ਮੈਂ ਸੋਚਿਆ ਵੀ ਨਹੀਂ ਆਪਣੇ ਮਨ। ਔਰ ਇਹੀ ਇਹਨਾਂ ਦਾ ਵਿਚਾਰ ਆ, ਹਰ ਸਿੱਖ ਲਈ ਇਹਨਾਂ ਦਾ ਉਹੋ ਹੀ ਪਰਪੱਕਤਾ, ਉਹੋ ਹੀ ਦ੍ਰਿੜਤਾ। ਹਰ ਕਾਜ ਵਾਸਤੇ ਇਹਨਾਂ ਦੁਨੀਆ ਦਾ ਐਨਾਲਿਸਿਸ ਕਰਕੇ ਉਹਦੇ ਚੋਂ ਸਿੱਖੀ ਦਾ ਅਸੀਂ ਕੀ ਲੈ ਸਕਦੇ ਹਾਂ। ਉਹ TV 84 ਜੇ ਉਹਨੂੰ ਤੁਸੀਂ ਡੇਲੀ ਸੁਣੋ। ਇੱਕ ਅੱਜ ਵੀਰ ਕੋਈ ਬੱਚਾ ਸਾਡਾ ਸਵਾਲ ਕਰ ਰਿਹਾ ਸੀ ਤੇ ਉਹਨਾਂ ਨੂੰ ਮੈਂ ਕਿਹਾ ਸੀ ਵੀ ਭਾਈ ਜਦੋਂ ਆਪਾਂ ਕਿਸੇ ਚੀਜ਼ ਦੇ ਨੇੜੇ ਜਾਈਏ 2 ਮਹੀਨੇ ਉਹਨੂੰ ਸੁਣੋ, ਉੱਥੇ ਜਾਓ, ਵੇਖੋ, ਫਿਰ ਆਪੇ ਪਤਾ ਲੱਗ ਜਾਣਾ ਇਹ ਤੁਹਾਡੇ ਪੈਸੇ ਜਿਹੜੇ ਆ ਇਹ ਕਿੱਥੇ ਖਰਚ ਹੋ ਰਹੇ ਨੇ। ਔਰ ਮੈਂ ਅੱਜ ਦਾ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਉਹ ਸੰਗਤੀ ਰੂਪ 'ਚ ਪਤਾ ਨਹੀਂ ਲੱਗਦਾ ਕਈ ਵਾਰ, ਕੋਈ ਫਰਕ ਨਹੀਂ ਜੇ ਪੈਂਦਾ। ਅਸੀਂ ਵਾਸ਼ਿੰਗਟਨ DC 'ਚ ਰਹਿੰਦੇ ਹਾਂ,
ਉੱਥੇ ਇਹ ਨਹੀਂ ਵੀ ਅਸੀਂ ਸਿਰਫ ਇਹ ਸਾਡਾ ਇੱਕ ਅਸੀਂ ਪ੍ਰਾਈਮ ਰੱਖਿਆ ਸ਼ੁਰੂ ਤੋਂ ਹੀ, ਕਿਉਂਕਿ ਅੱਜ ਦਾ ਨਹੀਂ, ਉੱਥੇ 94 91 ਤੋਂ ਅਸੀਂ ਇਹ ਕੰਮ ਉੱਥੇ ਇਹ ਚੀਜ਼ ਨਾ, ਪਰ ਹੁਣ ਜਿਹੜੇ ਹਾਲਾਤ ਬਣੇ ਨੇ, ਕੋਈ ਭਾਵੇਂ ਇੱਕ ਪੈਰ ਤੁਰਦਾ ਇੱਕ ਦੋ, ਅਸੀਂ ਹਰ ਇੱਕ ਦੇ ਉੱਥੇ ਅੱਗੇ ਲੱਗ ਕੇ ਚੱਲਣ ਨੂੰ ਤਿਆਰ, ਕੋਈ ਵੀ ਜਥੇਬੰਦੀ ਆ ਜੇ, ਕਿਉਂਕਿ ਤਾਜ ਤੇ ਸਾਡਾ ਇੱਕ ਆ ਨਾ, ਰਾਜ ਭਾਗ ਦਾ, ਖਾਲਿਸਤਾਨ ਦੀ ਪ੍ਰਾਪਤੀ ਦਾ, ਉਹਦੇ ਲਈ ਇੱਕ ਪੈਰ ਵੀ ਕਿਸੇ ਨੇ ਚੱਲਣਾ ਹੈ। ਪਰ ਇਹ ਜਿਹੜਾ ਮੀਡੀਆ ਜਿਹੜੇ ਮੇਰੇ ਵੀਰ ਵਾਚ ਕਰਦੇ ਹੋਣਗੇ ਵੀ ਦੁਨੀਆ 'ਚ ਇੱਕ ਪੈਣੀ ਦਾ ਵੀ ਕੋਈ ਕੰਮ ਕਰ ਰਿਹਾ ਹੈ ਨਾ ਆਪਣਾ ਬੰਦਾ, ਕੋਈ ਵੀ ਇੱਕ ਆਦਲੀ ਜਾਂ ਹੋਰ ਹੋ ਰਿਹਾ ਹੈ, ਉਹਨੂੰ ਜਿਸ ਤਰੀਕੇ ਨਾਲ ਡਾਕਟਰ ਅਮਰਜੀਤ ਸਿੰਘ ਇੰਟਰਪ੍ਰੇਟ ਕਰਕੇ ਦੱਸਦੇ ਨੇ, ਮੈਂ ਕਹਿੰਦਾ ਹੈ ਵੀ ਮੈਂ ਤਾਂ ਨਹੀਂ ਵੇਖਿਆ ਅਜੇ ਤੱਕ। ਇੱਕ ਸਾਡੇ ਕੋਲੋਂ ਜਿਹੜਾ ਮੈਂ ਦੱਸਿਆ ਪਰਿਵਾਰ ਦੀ ਗੱਲ, 97 ਸਾਲ ਦੇ ਬਜ਼ੁਰਗ ਆਏ ਹੋਏ ਸੀ, ਉਹਨਾਂ ਨੂੰ ਇੱਥੇ ਆਇਆਂ ਨੂੰ ਸਾਲ ਕੋਈ ਆਏ, ਤੇ ਉਹ ਉੱਥੇ ਪਿੱਛੇ ਵੀ ਦੇਖਦੇ ਸੀ, ਉਹ ਆਂਦੇ ਸੀ ਵੀ ਜੋ ਡਾਕਟਰ ਅਮਰਜੀਤ ਸਿੰਘ 'ਚ ਕਾਬਲੀਅਤ ਹੈ ਨਾ, 97 ਸਾਲ ਦੇ 18 ਸਾਲ ਦੇ ਸੀ ਜਦੋਂ ਹਿੰਦੁਸਤਾਨ ਬੜਿਆ, ਔਰ ਚੰਗੀ ਸਿਹਤ ਆ, ਹਰ ਚੀਜ਼ ਉਹਨਾਂ ਨੂੰ ਪਤਾ ਹੈ। ਉਹ ਕਹਿ ਰਹੇ ਸੀ ਵੀ ਮੈਂ ਆਪਣੀ ਜ਼ਿੰਦਗੀ 'ਚ ਵੀ ਇਹੋ ਜਿਹਾ ਇਨਸਾਨ ਨਹੀਂ ਵੇਖਿਆ ਵੀ ਜਿਹਨੂੰ ਇੰਨਾ ਨਾਲੇਜ ਹੋਵੇ ਤੇ ਜਿਹੜਾ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰ ਸਕਦਾ ਹੋਵੇ। ਤੇ ਭਾਈ ਇਹਨਾਂ ਨੂੰ ਰੋਜ਼ ਜੋ ਬਾਰ-ਬਾਰ ਗੱਲ ਆ ਰਹੀ ਆ, ਇਹ ਬਾਹਰ ਵੀ ਸੀ, ਤੇ ਮੈਂ ਹੱਥ ਦੋਨੋਂ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੁਹਾਨੂੰ ਬੇਨਤੀ ਕਰਦਾ ਹੈ, ਕੋਈ ਫਰਕ ਨਹੀਂ ਜੇ ਪੈਣਾ। ਸਾਡੀ ਚਾਹਨਾ ਹੈ ਵੀ ਤੁਸੀਂ ਹਰ ਸਾਲ ਜਿਹੜਾ ਹੈ ਉਹ ਜਿੱਦਾਂ 30 ਤੋਂ 35 ਹਜ਼ਾਰ ਇੱਕ ਮਹੀਨੇ ਦਾ ਹੈ, ਤੁਸੀਂ 2 ਮਹੀਨੇ ਦਾ ਖਰਚਾ ਜਿਹੜਾ ਹੈ ਉਹ ਪਲੀਜ਼ ਕਰੋ, ਕੋਈ ਫਰਕ ਨਹੀਂ ਜੇ ਪੈਣਾ। ਸਾਨੂੰ ਸੈਂਕੜੇ ਰੋਜ਼ਾਨਾ ਕੰਮ ਘਰਾਂ 'ਚ ਕਰਨੇ ਪੈਂਦੇ ਨੇ, ਹੁੰਦੇ ਨੇ, ਕੋਈ ਫਰਕ ਨਹੀਂ ਪੈਣਾ। ਸਿਰਫ ਸਾਡਾ ਇੱਕੋ ਹੀ ਧਿਆਨ ਹੋਵੇ ਵੀ ਇਹ ਸਾਡਾ ਕਾਜ ਆ। ਜੇ ਅਸੀਂ ਇਹ ਮਤਲਬ 1984 ਨੂੰ ਨਹੀਂ ਨਾ ਭੁੱਲਣਾ, ਤੇ ਫਿਰ ਟੀਵੀ ਤੁਹਾਡਾ 84 ਜਿਹੜਾ ਹੈ, ਹੋਰ ਬੜੇ ਚੈਨਲ ਨੇ ਪੰਜਾਬੀ, ਇਹ ਨਹੀਂ ਚੈਨਲ, ਪਰ ਜਦੋਂ ਉਹਨਾਂ ਨੂੰ ਜਾ ਕੇ ਇਹ ਲਾਈਨਾਂ ਆਉਂਦੀਆਂ ਨੇ ਇੱਥੇ ਉਸ ਦੁਸ਼ਮਣ ਦੀ ਹਿੱਕ 'ਚ ਵੱਜਣ ਨੂੰ, ਉਦੋਂ ਸਾਰੇ ਜਿਹੜੇ ਨੇ, ਜੇ ਡਾਕਟਰ ਅਮਰਜੀਤ ਸਿੰਘ ਨੇ ਬੋਲਣਾ ਹੈ ਜਾਂ ਜਿਹੜੀਆਂ ਮੇਰੇ ਵਰਗਾ ਗੱਲਾਂ ਕਰਿਆ, ਫਿਰ ਉਹਨੂੰ ਅਲੋਪ ਕਰ ਦੇਣਗੇ, ਫੋਟੋ ਵਿਖਾਲ ਦੇਣਗੇ ਤੁਹਾਡੀ ਜਿਹੜੀ ਉਹਨਾਂ ਨੂੰ ਚੰਗੀ ਲੱਗੂਗੀ। ਪਰ ਕਲਾ ਗੁਰੂ ਦੀ ਵਰਤਦੀ ਜੇ। ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਵੀਰ ਸੁਰਿੰਦਰ ਸਿੰਘ, ਵੀਰ ਗੋਬਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜੇ ਕਿ ਡਾਕਟਰ ਰਣਜੀਤ ਸਿੰਘ ਨੂੰ ਇਹ ਵੀਰ ਗੋਬਿੰਦਰ ਸਿੰਘ ਹੋਣੀ ਪਿੱਛੋਂ ਵੀ ਜਿਹੜੇ ਆ ਇੱਥੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਨੇੜੇ ਸੀ, ਔਰ ਜਿਹੜੀ ਇਹਨਾਂ ਨੇ ਕਮਿਟਮੈਂਟ ਡਾਕਟਰ ਸਾਹਿਬ ਨਾਲ ਕਰਕੇ ਟੀਵੀ 84 ਇਹ ਤੇ ਇਹਨਾਂ ਦੇ ਸਾਥੀ ਵੀ ਇਕੱਲੇ ਨਹੀਂ ਹੁੰਦੇ ਵੀ ਵੀਰ ਸੁਰਿੰਦਰ ਸਿੰਘ ਤੇ ਗੋਬਿੰਦ, ਕਿਉਂਕਿ ਸਾਰੀ ਟੀਮ ਆ ਸਾਡੀ। ਔਰ ਅਸੀਂ ਜਿੱਦਾਂ ਮੈਨੂੰ ਚੰਗਾ ਲੱਗਾ ਡਾਕਟਰ ਪ੍ਰਿਤਪਾਲ ਸਿੰਘ, ਸਾਨੂੰ ਕਲੈਕਟਿਵਲੀ ਕੰਮ ਅਸੀਂ ਸਾਰੇ ਹੀ ਕਰਨੇ ਨੇ, ਕੋਈ ਵੀ ਹੋਵੇ, ਭਾਵੇਂ ਅੱਜ ਅਸੀਂ ਕਰਨ ਰਹੇ, ਕੱਲ ਨੂੰ ਕੋਈ ਆ ਜਾਂਦਾ ਉਹ ਵੀ ਅਸੀਂ ਕਰਨਾ ਹੈ, ਐਮਰਜੈਂਸੀ ਉਹ ਵੀ ਅਸੀਂ ਕਰਨਾ, ਸਾਡੇ ਪੰਥ ਦੇ ਕੰਮ ਆ, ਇਹਦੇ ਅਧੀਨ ਕਰਨੇ ਨੇ। ਸਿਰਫ ਸੰਤਾਂ ਦੀ ਉਹ ਗੱਲ ਵੀ ਇਹ ਜਿਹੜੀਆਂ ਹਰੀਆਂ ਲਾਲ ਚਿੱਟੀਆਂ ਝੰਡੀਆਂ ਦੇ ਥੱਲੇ ਕੁਝ ਨਹੀਂ ਹੋਣਾ। ਉਹ ਜਿਹੜਾ ਅੱਜ ਤੁਸੀਂ ਨਿਸ਼ਾਨ ਸਾਹਿਬ ਚੜਾਇਆ ਹੈ ਨਾ, ਇਹ ਸਭ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਹੋ ਸਕਦਾ ਹੈ। ਭੁੱਖੇ ਨੂੰ ਵੀ ਰੋਟੀ ਮਿਲਣੀ ਆ, ਤੇ ਉਹ 10ਵੇਂ ਪਾਤਸ਼ਾਹ ਨੇ ਉਹ ਜਿਹੜਾ ਉਹ ਦੱਸਿਆ ਸੀ, ਜੇ 75 ਸਿੰਘ ਨੂੰ ਨਾਗਨੀ ਦਿੱਤੀ ਸੀ, ਤੇ ਫਿਰ ਭਾਈ ਕਨਈਆ ਜੀ ਨੂੰ ਜਿਹੜੀ ਆ ਉਹ ਜਿਹੜਾ ਯੂਨਾਈਟਿਡ ਸਿੱਖ ਕੰਮ ਕਰ ਰਹੀ ਆ, ਉਹ ਵੀ ਕੰਮ ਦਿੱਤਾ ਸੀ। ਉਹਨਾਂ ਨੇ ਕਲਮ ਵਾਲੇ ਨੂੰ ਕਲਮ ਦੇ ਦਿੱਤੀ ਸੀ, ਨਾਗਨੀ ਵਾਲੇ ਨੂੰ ਨਾਗਨੀ ਦੇ ਦਿੱਤੀ ਸੀ, ਤੇ ਮਤਲਬ ਮਲਮ ਪੱਟੀ ਵਾਲਿਆਂ ਨੂੰ ਸਾਰਿਆਂ ਦੇ ਦਿੱਤਾ ਸੀ, ਕਰ ਦਿੱਤਾ ਸੀ ਵੀ ਭਾਈ ਇਹ ਸਾਰੇ ਕੰਮ ਸਾਡੇ ਕਲੈਕਟਿਵਲੀ ਨੇ। ਅਸੀਂ ਹਾਂ ਕਹੀਏ ਅਸੀਂ ਨਹੀਂ ਕੁਝ ਕਰ ਸਕਦੇ, ਉੱਥੇ ਸਾਨੂੰ ਚੁੱਪ ਰਹਿ ਕੇ ਮਤਲਬ ਜਿਹੜੀ ਆ ਤੁਹਾਡੀ ਚੁੱਪ ਜਿਹੜੀ ਆ ਉਹ ਅਗਲੇ ਦੀ ਮਤਲਬ ਹੁੰਦੀ ਆ। ਤੇ ਹੁਣ ਜਿਸ ਤਰ੍ਹਾਂ ਦੱਸ ਰਹੇ ਸੀ ਧਿਆਨ ਸਿੰਘ ਹੋਣੀ ਵੀ ਇਹ ਵੇਖੋ ਹਰ ਇੱਕ ਦਾ ਆਪਣਾ ਆਪਣਾ ਮਨ ਆ, ਪਰ ਮੈਨੂੰ ਅਕਾਲ ਪੁਰਖ ਤੇ ਭਰੋਸਾ ਹੈ ਵੀ ਉਹ ਸਾਡੀ ਮਤਬੁੱਧ ਉਹਨੇ ਹੀ ਸਿੱਧੀ ਕਰਨੀ ਆ। ਅਸੀਂ ਜੇ ਮੇਰੇ 'ਚ ਗਲਤ, ਮੈਂ ਤਾਂ ਕਹਿੰਦਾ ਮੇਰੇ ਲਈ ਅਰਦਾਸ ਕਰਿਓ ਸਾਰੇ ਵੀ ਪ੍ਰਮਾਤਮਾ ਕਿਰਪਾ ਕਰੀ, ਸਤਿਗੁਰੂ ਜੇ ਇਸ ਪਾਸੇ ਤੋਰਿਆ ਹੀ, ਤੇ ਆਖਰੀ ਸਵਾਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਵੀ ਨਾ ਨਿੱਜੀ ਸਵਾਰਥ ਵਾਸਤੇ, ਨਾ ਕੋਈ ਲਫ਼ਜ਼ ਕਿਸੇ ਦੀ ਖਿਲਾਫੀ ਨਹੀਂ ਨਿਕਲ, ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਇਹਦੀ ਮੀਰੀ ਤੇ ਪੀਰੀ ਦੇ ਕਨਸੈਪਟ ਥੱਲੇ ਜੋ ਸਾਡੇ ਨਾਲ ਦੁਸ਼ਮਣਾਂ ਨੇ ਕੀਤਾ ਹੈ, ਉਹ ਸਿੱਖਾਂ ਦੀ ਆਜ਼ਾਦੀ ਵਾਸਤੇ, ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਿਹੜੇ ਆ, ਇਹ ਰੋਮ ਰੋਮ ਹਰ ਸਵਾਸ ਹਰ ਲਹੂ ਦਾ ਕਤਰਾ ਲੱਗ ਜਾਵੇ। ਤੇ ਮੈਂ ਅਖੀਰ ਤੇ 5 ਜਿਹੜੇ ਨੇ ਸਲੋਗਨ ਦਊਂਗਾ, ਉਹਦੇ 'ਚ ਪੂਰਾ ਜਿਵੇਂ ਕਹਿ ਰਹੇ ਸੀ ਉਹ ਆਵਾਜ਼ ਦਿੱਲੀ ਦਰਬਾਰ ਤੱਕ ਜਾਣੀ ਚਾਹੀਦੀ ਆ। ਔਰ ਜਿਹੜਾ ਅਗਲਾ ਪ੍ਰੋਗਰਾਮ ਜਿਵੇਂ ਆ ਰਿਹਾ 6 ਜੂਨ ਦਾ, ਉਹ ਵੱਖ-ਵੱਖ ਥਾਵਾਂ ਤੇ ਜਿਹੜਾ ਹੈ ਉਹ ਘੱਲੂਘਾਰੇ ਨੂੰ ਸੰਬੰਧਿਤ, ਸਾਡੇ ਉੱਥੇ ਮੇਨ ਆ ਵਾਸ਼ਿੰਗਟਨ DC ਸਿੰਘ ਕੰਮ ਕਰ ਰਹੇ ਨੇ, ਗੱਲਾਂ ਹੋ ਰਹੀਆਂ ਸੀ ਨਿਊਯਾਰਕ ਨਿਊ ਜਰਸੀ, ਉਹ
ਮਤਲਬ ਡਾਕਟਰ ਸੰਧੂ ਬਖਸ਼ੀਸ਼ ਸਿੰਘ ਉਹਨਾਂ ਦੀਆਂ ਵੀ ਹੋਰ ਵੀ ਕਾਲਾਂ ਸੀ ਲੱਗੇ ਨੇ। ਅਸੀਂ ਉੱਥੇ ਤਗੜੇ ਹੋ ਕੇ ਕਰਨਾ ਹੈ। ਤੁਸੀਂ ਵੀ ਜਿੱਥੇ ਆ ਹਰ ਜਗ੍ਹਾ ਮੈਨੂੰ ਖੁਸ਼ੀ ਆ ਵੀ ਇਹਨਾਂ ਦੀ ਦੁਸ਼ਮਣਾਂ ਦੀ ਅੰਬੈਸੀ ਗਾੜੀ ਜਿਹੜੀ ਆ 6 ਜੂਨ ਨੂੰ ਬੜੇ ਜ਼ੋਰ ਨਾਲ ਪ੍ਰੋਟੈਸਟ ਕਰਕੇ ਦੱਸਿਆ ਜਾਵੇ ਕਿ ਤੁਸੀਂ ਸਾਨੂੰ ਜਿਸ ਦਿਨ ਤੱਕ ਇੱਕ ਵੀ ਸਿੱਖ ਰਹਿ ਗਿਆ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਕਰਕੇ ਛੱਡਾਂਗੇ। ਇਹਨਾਂ ਹੀ ਸ਼ਬਦਾਂ ਨਾਲ ਮੈਂ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਪੰਜ ਨਾਰੇ ਜਿਹੜੇ ਨੇ ਉਹ ਜ਼ਰੂਰ ਤੁਹਾਡੇ ਬੁਲੰਦ ਆਵਾਜ਼ 'ਚ ਸੁਣਨਾ ਚਾਹੁੰਦਾ ਹਾਂ। ਅਕਾਲ ਤਖ਼ਤ ਤੋਂ ਆਈ ਆਵਾਜ਼, 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 ਅਕਾਲ ਤਖ਼ਤ ਤੋਂ ਆਈ ਆਵਾਜ਼। ਬੋਲੇ ਸੋ ਨਿਹਾਲ। ਵੀਰ ਸੁਰਿੰਦਰ ਸਿੰਘ ਹੋਣਾ ਤੋਂ ਮਾਫੀ ਚਾਹੁੰਦਾ ਕਿ ਟਾਈਮ ਜ਼ਿਆਦਾ ਲੈ ਗਿਆ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਭਾਈ ਨਰਿੰਦਰ ਸਿੰਘ ਹੋਣਾ ਦਾ। ਹੁਣ ਬ੍ਰਹਮਜੋਤ ਕੌਰ, ਜੋ ਮੈਂ ਪਹਿਲਾਂ ਦੱਸਿਆ ਸੀ ਡਾਕਟਰ ਰਣਜੀਤ ਸਿੰਘ ਦੀ ਬੇਟੀ ਨੇ, ਤੇ ਜੋ NBC TV ਦੇ ਵਿੱਚ ਬੜੀ ਅਸੀਂ ਬਹੁਤ ਹੀ ਇੱਕ ਵੱਡੇ ਲੈਵਲ ਤੇ ਜਰਨਲਿਸਟ ਵੀ ਨੇ, ਤੇ ਉਹ ਆਪਣੇ ਵਿਚਾਰ। ਬ੍ਰਹਮਜੋਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sorry for being late. Okay, so it's the 40th anniversary of June 1984, but it's also nearly 2 years without Dr. Ranjit Singh, and his presence is felt every day. Winnie the Pooh once said, "How lucky I am to have something, or in this instance, someone, that makes saying goodbye so hard." We are so lucky to have met Dr. Ranjit Singh, spent time with him, and had the chance to see him, not just his person, but also his soul and personality. I'm especially lucky to be his daughter. I've often been told how similar I am to him, how my mannerisms, passions, and looks even resemble his. It's probably one of the kindest compliments I receive to know other people see Papa in me, that even though he's not here, he is. And those traits and energy are also in my brothers, Manveer and Harbir. Papa's curiosity, his passions, his vices and virtues, and also some of his looks, kind of. We learned so much from him. We learned to question things. We learned to love and respect others and to create joy in our lives. But I think the strongest quality I had gotten from Papa was his passion. He fought for what was right. He could never stay neutral in situations of injustice, and thus Khalistan and TV84 were his life's passions. He dedicated his life to this movement, and it is still an honor to see his legacy continue to grow. People like Papa, people like Dr. Amarjit Singh have paved the way for young people like myself to be a voice in our community, but also to bring our community's voice to the outside world. Many of you may, well, I mean, I was just introduced. So I am a journalist, Slay. And when I wanted to pursue journalism, he was surprisingly very supportive. And that's something that doesn't always happen for our, Sade Lok Vaste. And I was quite honored that he understood that there was so much potential in me there. And since then, I've had the honor of representing our community in the mainstream news, bringing light to stories such as the Oak Creek shooting anniversary, or even the Amritpal protests that had been happening here in the US. And also have had the opportunity to be sort of a representation in entertainment news, which is not some place that you see, people like us. Since 1984, we've come across oceans. We have built communities around the world. We fought for ways to represent and fight for our people, for our community, and for injustices. And it's really special knowing that Papa would be proud of how all of us have continued to push our community forward, and especially for me. And I know that our other speakers had gone a little long, so I'm going to stop it there. Vaheguru Ji ka Khalsa, Vaheguru Ji ki Fateh. Thank you, beta. ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ, ਭਾਈ ਜੋ ਆਪਣੇ ਕਲਾਮਾਂਜੀ ਤੋਂ ਆਏ ਨੇ, ਭਾਈ ਗੁਰਦੇਵ ਸਿੰਘ ਜੀ 5-4 ਮਿੰਟ ਲਈ। ਤੇ ਅਸੀਂ ਜੀ ਆਇਆਂ ਆਖਦੇ ਹਾਂ ਭੈਣ ਜੀ ਗੁਰਦੀਪ ਕੌਰ ਅਲਵਰਕ,
ਜੋ ਕਿ ਇਸ਼ਤਰੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਿਮਰਜੀਤ ਸਿੰਘ ਮਾਨ ਦੇ ਇੱਥੇ ਯੂਏ ਦੇ ਪ੍ਰਧਾਨ ਵੀ ਨੇ, ਤੇ ਉਹਨਾਂ ਹੂਸਟਨ ਤੋਂ ਆਏ ਨੇ ਸਪੈਸ਼ਲੀ, ਤੇ ਭਾਈ ਜੀਤ ਸਿੰਘ ਆਲੋਆਰਕ ਜੋ ਕਿ ਪੰਥ ਲਈ ਜਿਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ ਨੇ, ਟੌਰਚਰ ਵੀ ਹੋਏ ਨੇ। ਅਸੀਂ ਸਮੂਹ ਗੁਰਦੁਆਰਾ ਸਿੰਘ ਸਭਾ ਦੀ ਸੰਗਤ ਨੂੰ ਵੱਲੋਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ। ਤੇ ਹੁਣ ਭਾਈ ਗੁਰਦੇਵ ਸਿੰਘ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖੁੱਸੇ ਰਾਜ ਦੀ ਮੁੜ ਪ੍ਰਾਪਤੀ ਲਈ ਜੂਝ ਰਹੇ ਗੁਰੂ ਖਾਲਸਾ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨਾਲ 5 ਮਿੰਟ ਦੇ ਵਿੱਚ ਮੀਡੀਆ ਦੀ ਕੀ ਵੈਲਿਊ ਹੈ, ਮੈਂ ਇਸੇ ਤੇ ਗੱਲ ਕਰਾਂਗਾ। ਅੱਜ ਆਪਾਂ ਡਾਕਟਰ ਰਣਜੀਤ ਸਿੰਘ ਹੁਣਾਂ ਨੂੰ ਵਿਛੜਿਆਂ ਨੂੰ 2 ਵਰ੍ਹੇ ਹੋ ਗਏ ਨੇ ਸਾਡੇ ਕੋਲੋਂ। ਉਹਨਾਂ ਦਾ ਇਹ ਬ੍ਰੇਨ ਚਾਈਲਡ ਸੀ TV 84 ਕਿ ਅਸੀਂ ਆਪਣੇ ਕੌਮ ਦੀ ਗੱਲ ਨੂੰ ਦੁਨੀਆ ਤੱਕ ਕਿਵੇਂ ਪਹੁੰਚਾਈਏ। ਅੱਜ ਜਦੋਂ ਅਸੀਂ ਡਾਕਟਰ ਸਾਹਿਬ ਦੇ ਨਾਲ ਸਫ਼ਰ ਕਰਨ ਦਾ ਮੌਕਾ ਮਿਲਦਾ ਹੈ, ਜਦੋਂ ਸਰੀ ਜਾਂ ਕਿਤੇ ਵੀ ਜਾਂਦੇ ਹਾਂ ਤਾਂ ਲੋਕੀ ਧਾ ਕੇ ਮਿਲਦੇ ਹਨ ਜਿਹੜੇ ਸੁਣਦੇ ਹਨ, ਤੇ ਸਾਨੂੰ ਇਹਦੇ ਨਾਲ ਪੀਸ ਆਫ ਮਾਈਂਡ ਵੀ ਮਿਲਦਾ ਹੈ ਕਿ ਜੋ ਗੱਲ ਅਸੀਂ ਕਰ ਰਹੇ ਹਾਂ ਉਹ ਸਾਡੀ ਦੁਨੀਆ ਤੱਕ ਪਹੁੰਚ ਰਹੀ ਹੈ। ਸਿੱਖਾਂ ਨੂੰ ਰਾਜ ਚਾਹੀਦਾ ਦਾ ਨੈਰੇਟਿਵ ਸਿਰਜਣ ਦੀ ਲੋੜ ਹੈ। ਬਹੁਤ ਅਗਿਆਨਤਾ ਹੈ ਸਾਡੇ 'ਚ ਅਜੇ ਤਾਈਂ। ਸੋ TV ਦੀ ਜਾਂ ਮੀਡੀਆ ਦੀ ਕੀ ਵੈਲਿਊ ਆ? ਜੇ BBC ਨੂੰ ਸੁਣਦੇ ਆ ਲੋਕੀ ਜਾਂ ਸਾਰੇ ਮੀਡੀਆ ਸੁਣਦੇ ਆ, ਜੇ ਵਾਸ਼ਿੰਗਟਨ ਪੋਸਟ ਦੇ ਵਿੱਚ 12 ਪੇਜ ਦੀ ਰਿਪੋਰਟ ਆਈ ਹੈ ਤਾਂ ਦੁਨੀਆ ਨੇ ਸਾਨੂੰ ਕਵਰ ਕੀਤਾ, ਉਹ ਮੀਡੀਆ ਦੀ ਦੇਣ ਹੈ। ਕਈ ਵਾਰੀ ਸਾਨੂੰ ਇਹ ਸਵਾਲ ਸੁਣਨ ਨੂੰ ਮਿਲਦੇ ਨੇ, ਜੀ ਇਹ TV ਫੋਰਟ ਆਪ ਦਾ ਖਰਚਾ ਆਪ ਦੇ ਆਪ ਨਹੀਂ ਚਲਾ ਸਕਦਾ। ਮੈਂ ਸੱਚ ਬੋਲਣ ਦੀ ਕੋਸ਼ਿਸ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ। ਸਾਡੇ ਸਪੋਰਟ ਕਰਨ ਵਾਲਿਆਂ ਦੇ ਵੀ ਪੈਰ ਥੜਕਦੇ ਨੇ। ਬਿਜ਼ਨਸਮੈਨ ਕੋਈ ਐਡ ਨਹੀਂ ਦਿੰਦਾ। ਜਿਹੜੇ ਸਾਡੇ 2-2 4-4 ਏਕੜ ਜ਼ਮੀਨ ਹੈ ਨਾ ਉੱਥੇ, ਉਹ ਸਾਨੂੰ ਸਿਰ ਨਿਭਾ ਕੇ ਤੁਰਨ ਲਈ ਮਜਬੂਰ ਕਰਦੀ ਆ। ਇਹ ਸਾਡੀ ਕੌਮ ਦੀ ਸਾਡੇ ਸਾਹਮਣੇ ਇਸ ਵੇਲੇ ਪ੍ਰੋਬਲਮ ਆ। ਸੋ TV 84 ਇਸ ਕਰਕੇ ਸਿਰਜਿਆ ਗਿਆ ਸੀ। ਗੁਰਦੁਆਰਾ ਸਾਹਿਬ ਜਾਈਦਾ ਸੀ, 5 ਮਿੰਟ ਮਿਲਣਗੇ, 10 ਮਿੰਟ ਮਿਲਣਗੇ। ਡਾਕਟਰ ਸਾਹਿਬ ਨੇ ਗੱਲ ਕਰਨੀ ਹੁੰਦੀ ਸੀ ਤਾਂ ਮਿਹਨਤਾਂ ਕਰਨੀਆਂ ਪੈਂਦੀਆਂ ਸੀਗੀਆਂ। ਅੱਜ ਉਸ ਗੱਲ ਨੂੰ ਦੁਨੀਆ ਤੱਕ ਪਹੁੰਚਾਉਣ ਲਈ TV 84 ਬਹੁਤ ਵੱਡਾ ਸੋਰਸ ਹੈ। ਕੋਈ ਵੀ ਮੀਡੀਆ ਜੋ ਸਿੱਖੀ ਦੀ ਗੱਲ ਕਰਦਾ ਹੈ, ਜੇ ਮੀਡੀਆ ਦੀ ਵੈਲਿਊ ਹਿੰਦੁਸਤਾਨ ਦੀ ਗੌਰਮੈਂਟ ਨੂੰ 300 ਚੈਨਲ ਉਹ ਆਪਰੇਟ ਕਰ ਰਿਹਾ, ਉਹ ਕੋਈ ਰੀਜ਼ਨ ਹੈ, ਇਜ਼ ਰੀਜ਼ਨ ਬਿਹਾਈਂਡ ਦੈਟ। ਸਾਡੇ ਕੋਲ ਇੱਕੋ ਇੱਕ ਚੈਨਲ ਜਿਹੜਾ ਖੁੱਲ੍ਹ ਕੇ ਕੌਮ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਕੌਮ ਦੀ ਹੋਣੀ ਕਿਵੇਂ ਸਿਰਜਣੀ ਹੈ। ਡਾਕਟਰ ਸਾਹਿਬ ਮੈਨੂੰ ਪਿਛਲੇ 2-3 ਵੀਕ ਇਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਨਿਊਯਾਰਕ। ਜਿਹੜੇ ਰਾਤ ਨੂੰ 1-2 ਵਜੇ ਸੌਂਦੇ ਆ ਤਾਂ 6-7 ਵਜੇ ਸਵੇਰੇ ਉੱਠੇ ਹੁੰਦੇ ਹਨ, ਮੀਡੀਆ ਨੂੰ ਵਾਚ ਕਰਕੇ, ਸਮੁੰਦਰ ਨੂੰ ਕੁਝ ਜੇ ਬੰਦ ਕਰਕੇ ਸ਼ਾਮ ਨੂੰ 1.5 ਘੰਟੇ ਦੀ ਗੱਲ ਦੇ ਵਿੱਚ ਸਾਡੇ ਸਾਹਮਣੇ ਰੱਖ ਦਿੰਦੇ ਹਨ। ਸਾਨੂੰ ਉਹਨੂੰ ਸਾਡੇ ਲਈ ਆਉਣ ਵਾਲੇ ਫਿਊਚਰ 'ਚ ਕੀ ਪ੍ਰੋਬਲਮ ਆਉਣੀਆਂ ਨੇ, ਦੁਨੀਆ 'ਤੇ ਜੋ ਵਿਚਰ ਰਿਹਾ ਹੈ, ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਸਾਡੇ ਜਦੋਂ ਇਹ ਕਈ ਵਾਰੀ ਗੱਲ ਕਰਦੇ ਵੀ TV 84 ਆਪ ਦਾ ਖਰਚਾ ਕਿਵੇਂ ਨਹੀਂ ਚਲਾ ਸਕਦਾ, ਦੇਖੋ ਜਿੰਨੇ ਦੁਨੀਆ 'ਤੇ ਮੀਡੀਆ ਚੱਲਦੇ ਹਨ, ਕੋਈ ਆਪ ਦਾ ਖਰਚਾ ਆਪ ਨਹੀਂ ਚਲਾ ਸਕਦਾ। BBC ਗੌਰਮੈਂਟ ਫੰਡਡ ਆ। ਅੱਜ ਜੇ ਐਲ ਜਜ਼ੀਰਾ ਤਾਂ ਕਿੰਨੇ ਕੰਟਰੀ ਉਹਦੇ ਪਿੱਛੇ ਪੈਸੇ ਦੇ ਰਹੇ ਹੋ, ਉਹਨੂੰ ਸਪੋਰਟ ਕਰ ਰਹੇ ਹਨ। ਜੇ ਫੌਕਸ ਆ ਤਾਂ ਉਹਨੂੰ ਰਿਪਬਲਿਕਨ ਸਪੋਰਟ ਕਰਦੇ ਆ, ਜੇ CNN ਆ ਤਾਂ ਉਹਨੂੰ ਡੈਮੋਕ੍ਰੇਟ ਕਰਦੇ ਆ। ਜੇ ਤੁਸੀਂ NPR ਰੇਡੀਓ 'ਤੇ ਸੁਣਦੇ ਆ, ਆਪਾਂ ਜੋ ਸੁਣਦੇ ਆ ਤਾਂ ਹਮੇਸ਼ਾ ਹੀ ਆ ਰਿਹਾ ਹੁੰਦਾ ਵੀ ਸਾਨੂੰ ਡੋਨੇਸ਼ਨ ਦੀ ਲੋੜ ਆ। ਭਾਈ ਜੇ ਹੱਕ ਸੱਚ ਦੀ ਗੱਲ ਕਰਨੀ ਆ ਤੇ ਕੌਮ ਦੇ ਸਹਿਯੋਗ ਦੀ ਲੋੜ ਆ ਸਾਨੂੰ। ਅਸੀਂ ਆਪਣੇ ਵਿਦਵਾਨਾਂ ਨੂੰ ਟਾਈਮ ਸਿਰ ਸਾਂਭਣ ਦੀ ਬਿਰਤੀ ਬਣਾਈਏ ਆਪਣੀ। ਅਸੀਂ ਜਦੋਂ ਸਾਡੇ ਵਿਦਵਾਨ ਸਾਡੇ ਤੋਂ ਖੁੱਸ ਜਾਂਦੇ ਨੇ, ਅਖੰਡ ਪਾਠ ਬੜੇ ਬੜੇ ਮੇਲੇ ਲਾਉਂਦੇ ਹਾਂ। ਮੈਂ ਹਮੇਸ਼ਾ ਗੱਲ ਕਹਿੰਦਾ, ਟਾਈਮ ਸਿਰ ਵਕਤ ਬਿਹਾ ਕੇ ਨਾ ਗੱਲ ਕਰਿਆ ਕਰੀਏ, ਵਕਤ ਦੇ ਸਮੇਂ ਨਾਲ ਗੱਲ ਕਰਿਆ ਕਰੀਏ। ਅੱਜ ਡਾਕਟਰ ਸਾਹਿਬ ਵਰਗੇ ਵਿਦਵਾਨ ਕਿੰਨੇ ਕਿੰਨੇ ਸਾਡੇ ਕੋਲੇ, ਕੋਈ ਵੀ ਆ, ਜਿਸ ਐਂਗਲ ਤੋਂ ਕੋਈ ਵੀ ਸਿੱਖ ਜਿੱਥੇ ਵੀ ਕੰਮ ਕਰਦਾ ਉਹਨੂੰ ਭਾਈ ਉਹਦੀ ਮਦਦ ਕਰੋ। ਅਸੀਂ ਤੁਹਾਡੇ ਕੋਲੇ ਇਹ ਬੇਨਤੀ ਲੈ ਕੇ ਆਏ ਹਾਂ ਕਿ ਤੁਸੀਂ ਸਾਡੀ ਫਾਈਨੈਂਸ਼ੀਅਲੀ ਮਦਦ ਕਰੋ, ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੇ ਹਾਂ ਕਿ ਇਹਦੇ ਨਾਲੋਂ ਬੈਟਰ ਪ੍ਰੋਗਰਾਮ
ਹੋਰ ਕਰਕੇ ਡਾਕਟਰ ਸਾਹਿਬ ਨਾਲ ਵੀ ਗੱਲ ਚੱਲਦੀ, ਕਈ ਭੈਣ ਭਰਾ ਕਹਿੰਦੇ ਨੇ ਵੀ ਇੰਗਲਿਸ਼ ਦੇ ਵਿੱਚ ਵੀ, ਜਿਵੇਂ ਗੁਰਵਿੰਦਰ ਸਿੰਘ ਬੈਠੇ ਆ, ਕੋਈ ਨਾ ਕੋਈ ਪੋਡਕਾਸਟ ਇਹਨਾਂ ਦੇ ਛੋਟੇ ਛੋਟੇ ਜਿਹੜੇ ਅਸੀਂ ਇਹੋ ਜਿਹੇ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਾਂ ਜਿਹਦੇ ਨਾਲ ਯੰਗ ਜਨਰੇਸ਼ਨ ਨੂੰ ਅਸੀਂ ਅਵੇਅਰ ਕਰ ਸਕੀਏ, ਉਹਨੂੰ ਨਾਲ ਜੋੜ ਸਕੀਏ। ਇਹ ਸਮੇਂ ਦੀ ਲੋੜ ਆ ਸਾਡੀ ਇਸ ਵੇਲੇ। ਸੋ ਭਾਈ ਆਪਾਂ ਮੀਡੀਆ ਦੀ ਵੈਲਿਊ ਨੂੰ ਸਮਝੀਏ ਤੇ ਇਹਦੇ ਤੇ ਕੰਮ ਕਰੀਏ। ਅਸੀਂ 47 ਵਾਲੀਆਂ ਗਲਤੀਆਂ ਮਾਸਟਰ ਤਾਰਾ ਸਿੰਘ ਜਾਂ ਬਾਕੀਆਂ ਨੂੰ ਇਹ ਗਣਾਈ ਜਾਂਦੇ ਆ, ਆਪਾਂ ਕੀ ਕਰ ਰਹੇ ਆ? ਸਾਡੇ ਨਾਲ ਉਹਨਾਂ ਨੇ ਬੈਟਰ ਕੀਤਾ ਹੈ, ਜੋ ਅਸੀਂ ਅੱਜ ਕਰਨਾ ਸਾਡੇ ਨਾਲ ਬੈਟਰ ਕਰਕੇ ਗਏ ਆ। ਐਟਲੀਸਟ ਸਾਨੂੰ ਇੱਕ ਜਗ੍ਹਾ ਇਕੱਠੇ ਤਾਂ ਕਰਤਾ ਨਾ ਜਿੱਥੋਂ ਅਸੀਂ ਕਲੇਮ ਕਰ ਸਕਦੇ ਆ ਕਿ ਇਹ ਮੁਲਕ ਭਾਈ ਸਾਡਾ, ਸਾਡੀ ਮੈਜੋਰਟੀ ਹੈ। ਹਰ ਬੱਚਾ, ਹਰ ਆਪਾਂ ਆਪਣਾ ਫਰਜ਼ ਅਦਾ ਕਰੀਏ, ਗੁਰੂ ਵੱਲ ਨੂੰ ਮੁੱਖ ਰੱਖੀਏ। ਡਾਕਟਰ ਸਾਹਿਬ ਨੇ ਹੋਰ ਸਿੰਘਾਂ ਨੇ ਬੇਨਤੀ ਕੀਤੀ ਹੈ ਵੀ ਗੁਰੂ ਨਾਲ ਜੁੜਨਾ ਹੈ ਤੇ ਕੌਮ ਲਈ ਜੀਣਾ ਹੈ, ਕੌਮ ਲਈ ਮਰਨਾ ਹੈ। ਡਾਕਟਰ ਰਣਜੀਤ ਸਿੰਘ ਹੁਣੀ, ਉਹਨਾਂ ਦਾ ਇੱਕ ਪੁਰਾਤਨ ਸਿੰਘਾਂ ਦੇ ਬੋਲ ਮੈਂ ਹਮੇਸ਼ਾ ਉਹਦੇ ਮਨ ਵਸੇ ਹੋਏ ਸਨ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਉਹਨਾਂ ਨੇ ਆਪ ਦਾ ਕੋਈ ਪ੍ਰਭਾਵ ਨਾ ਕੀਤਾ, ਪੰਥਕ ਸੇਵਾ ਕੀਤੀ ਆ। ਤੇ ਭਾਈ ਜਿਨ੍ਹਾਂ ਸ਼ਹੀਦਾਂ ਨੂੰ 1978 ਤੋਂ ਲੈ ਕੇ ਹੁਣ ਤੱਕ ਲੱਖਾਂ ਸਾਡੇ ਸ਼ਹੀਦ ਹੋਏ ਨੇ, ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ, 40 ਦੇ ਘੱਲੂਘਾਰ ਨੂੰ ਯਾਦ ਕਰ ਰਹੇ ਹਾਂ। ਜੇ ਉਹਨਾਂ ਦਾ ਸੁਪਨਾ, ਸੰਤਾਂ ਦਾ ਸੁਪਨਾ ਖਾਲਿਸਤਾਨ ਚਾਹੀਦਾ ਹੈ, ਦੇਖੋ ਕੱਲੇ ਕੱਲੇ ਆਪਦੇ ਘਰੇ ਜਾ ਕੇ ਬੈਠ ਕੇ ਵਿਚਾਰਿਓ, ਅਸੀਂ ਕਿਤੇ ਉਹਨੂੰ ਬਸਾਰੀ ਤਾਂ ਨਹੀਂ ਬੈਠੇ। ਕਿਰਤੀ ਵੀ ਕਰਨੀ ਹੈ, ਕੰਮ ਵੀ ਕਰਨਾ ਹੈ। ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਭਾਈ, ਮੀਡੀਆ ਦੀ ਲੋੜ ਨੂੰ ਸਮਝੀਏ ਤੇ ਅਸੀਂ ਇਹਦੀ ਸਪੋਰਟ ਕਰੀਏ। ਜਿਹੜਾ ਵੀ ਕੋਈ ਵੀ ਮੀਡੀਆ ਜਿੱਥੇ ਵੀ ਕੋਈ ਕੰਮ ਕਰਦਾ, ਜਿਹੜੇ ਵੀ ਆਰਗੇਨਾਈਜ਼, ਅਸੀਂ ਸਭ ਲਈ ਕਹਿੰਦੇ ਹਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਤੁਹਾਡੇ ਤੇ ਅਹਿਸਾਸ ਨਾਲ ਆਏ ਹਾਂ ਕਿ ਤੁਸੀਂ ਸਾਡੀ ਮਦਦ ਕਰੋ। ਗੁਰਦੁਆਰੇ ਦੀ ਸੰਗਤ, ਪ੍ਰਧਾਨ ਸਾਹਿਬ ਭਾਈ ਗਿੱਲ ਸਾਹਿਬ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਆਪ ਨੂੰ ਗੁਰੂ ਚੜ੍ਹਦੀ ਕਲਾ ਬਖਸ਼ੇ। ਸੋ ਫਿਰ ਮੇਰੀ ਇਹ ਬੇਨਤੀ ਹੈ ਭਾਈ, ਮੀਡੀਆ ਦੀ ਮਦਦ ਕਰੋ, ਅਸੀਂ ਆਪ ਦਾ ਕੰਮ ਕਰ ਸਕੀਏ, ਜਾਂ ਅਸੀਂ ਆਪਦੇ ਜੀਵਨ 'ਚ ਜੋ ਸਾਡੇ ਨਾਲ ਦੇ ਸ਼ਹੀਦ ਹੋ ਗਏ ਹਨ ਇਹ ਕਿਰਤ ਘੜਨਾ ਹੋ ਸਕੀਏ, ਕੁਛ ਨਾ ਕੁਛ ਕਰ ਸਕੀਏ। ਸੋ ਗੁਰੂ ਤਬ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਪੰਥ ਪਾਸੋਂ ਤੇ ਗੁਰੂ ਪਾਸੋਂ ਕਿਸੇ ਵੀ ਭੁੱਲ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਦੇਵ ਸਿੰਘ ਹੋਣਾ ਦਾ। ਇਹਨਾਂ ਨੇ ਸਿਰਫ ਗੁਰੂ ਦੀ ਹਜ਼ੂਰ 'ਚ ਗੱਲਾਂ ਨਹੀਂ ਕੀਤੀਆਂ, ਆਪਣੇ ਆਪ ਨੂੰ ਵੀ ਸਮਰਪਿਤ ਕੀਤਾ ਹੋਇਆ। ਕਿਤੇ ਵੀ TV 84 ਦਾ ਫੰਕਸ਼ਨ ਹੁੰਦਾ, ਭਾਈ ਸਾਹਿਬ ਸਾਰੇ ਕੰਮ ਛੱਡ ਕੇ ਜਾਂਦੇ ਨੇ। ਤੇ ਮੀਡੀਆ ਦੀ ਮਹੱਤਤਾ ਆਪ ਸਭ ਜਾਣਦੇ ਹੋ। ਤੇ ਡਾਕਟਰ ਸਾਹਿਬ ਨੇ ਜੋ ਜੀਵਨ ਸਮਰਪਿਤ ਕੀਤਾ ਹੋਇਆ, ਗੁਰਦੁਆਰਾ ਸਿੰਘ ਸਭਾ ਦੀ ਸੰਗਤ ਇਹਨਾਂ ਨੂੰ 91 ਤੋਂ ਹੀ ਜਾਣਦੀ ਹੈ ਤੇ ਹੋਰ ਕੋਈ ਪਰਖ ਵਾਲੀ ਘੜੀ ਦੀ ਗੱਲ ਨਹੀਂ। ਤੇ ਅਸੀਂ ਇਹ ਵੀ ਡਿਸਾਈਡ ਕੀਤਾ ਹੋਇਆ ਕਿ TV 84 ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਤੁਸੀਂ ਗੁਰਦੁਆਰਾ ਸਾਹਿਬ ਨੂੰ ਡੋਨੇਸ਼ਨ ਕਰੋ, ਕ੍ਰੈਡਿਟ ਕਾਰਡ ਤੁਹਾਡੇ ਕੋਲ ਹੈ ਤਾਂ ਅਸੀਂ ਉਹਦੇ ਤੇ TV 84 ਲਿਖ ਦਿਓ। ਉਹ ਜਿੰਨਾ ਵੀ ਪੈਸਾ ਗੁਰਦੁਆਰਾ ਸਾਹਿਬ ਨੂੰ TV 84 ਤੇ ਨਾ ਆਊਗਾ, ਅਸੀਂ ਗੁਰਦੁਆਰਾ ਸਾਹਿਬ ਦਾ ਚੈੱਕ ਜੋ ਉਹ ਦੇਵਾਂਗੇ। ਤੇ ਸਾਡੀ ਵੀ ਬੇਨਤੀ ਹੈ ਕਿ ਆਪਾਂ ਨੂੰ ਮੀਡੀਆ ਨੂੰ, ਜੋ ਇੱਕ ਪੰਥਕ ਮੀਡੀਆ, ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ। ਸਮਾਂ ਬੇਸ਼ੱਕ ਬਹੁਤ ਹੋ ਚੁੱਕਿਆ, ਪਰ ਦਿਨ ਆਪਾਂ ਜਿਹੜਾ ਮਨਾ ਰਹੇ ਹਾਂ ਉੱਥੇ ਕੋਈ ਸਮੇਂ ਦੀ, ਅਸੀਂ ਮਾਫੀ ਤਾਂ ਚਾਹੁੰਦੇ ਹਾਂ ਸਮੇਂ ਦੀ, ਪਰ ਇਹ ਸਮਾਂ ਆਪਣਾ ਸਫਲ ਹੋ ਰਿਹਾ। ਉਹ ਸ਼ਹੀਦ ਦੀਆਂ ਰੂਹਾਂ ਆਪਾਂ ਨੂੰ ਦੇਖ ਰਹੀਆਂ ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ, ਸੱਚ ਕੀ ਬਾਣੀ ਨਾਨਕ ਆਖਾ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਹਰ ਗੱਲ ਸੱਚ ਦੀ ਹੁੰਦੀ ਹੈ, ਸੱਚ ਦੀ ਗੱਲ ਕਹਿਣੀ ਪੈਂਦੀ ਹੈ, ਸੱਚ ਦੀ ਗੱਲ ਸੁਣਨੀ ਪੈਂਦੀ ਹੈ। ਤੇ ਹੁਣ ਸਿਰਫ ਆਪਣੇ ਭਾਈ ਆਲੋਵਾਰਕ ਜੀ ਸਿੰਘ ਆਲੋਵਾਰਕ, ਜਿਨ੍ਹਾਂ ਤੇ ਮੈਂ ਪਹਿਲਾਂ ਵੀ ਦੱਸਿਆ ਵੀ ਟੌਰਚਰ ਵੀ ਹੋਏ ਨੇ, ਅੱਜ ਵੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਸਮਜੀਤ ਸਿੰਘ ਮਾਨ, ਜੋ ਕਹੇ ਜੀ ਸ਼ਖਸੀਅਤ ਹੈ, ਜੋ ਤੁਹਾਡੇ ਪਾਰਲੀਮੈਂਟ ਦੇ ਵਿੱਚ ਵੀ, ਜਿਹਨੇ ਕਈ ਵਾਰ ਕਹਿੰਦੇ ਜੀ ਉਹ ਕਿਰਪਾਨ ਦੀ ਕੀ ਜ਼ਰੂਰਤ ਸੀ, ਤੁਸੀਂ ਜਿਹਨੇ ਆਪਣੇ ਅਸੂਲਾਂ ਤੇ ਪਹਿਰਾ ਦਿੱਤਾ, ਤੁਸੀਂ ਅੱਜ ਤੱਕ ਕਿਸੇ ਗੱਲ ਤੇ ਥਿੜਕਿਆ ਨਹੀਂ। ਕਿਸੇ ਵੀ ਇੰਟਰਵਿਊ ਦੇ ਵਿੱਚ ਮੈਂ ਫਿਰ ਮਾਫੀ ਮਤ ਚਾਹੂੰਗਾ, ਜੀਤ ਸਿੰਘ ਉਹਨਾਂ ਨੂੰ ਕਹੂੰਗਾ ਫਤਿਹ ਸਾਂਝੀ ਕਰ ਲੈਣ 2-4 ਮਿੰਟ ਲਈ, ਜ਼ਰੂਰ ਆ ਕੇ ਸਟੇਜ ਤੇ। ਜੀਤ ਸਿੰਘ ਜੀ ਆਲੋਵਾਰਕ। ਤੇ ਇਸ ਤੋਂ ਬਾਅਦ ਆਪਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨਾ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਉਹ ਇੱਥੇ ਆ ਜਾਣ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਉਹ ਆਪਣੀਆਂ ਵਿਚਾਰਾਂ ਪੇਸ਼ ਕਰਨਗੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਹਾਜ਼ਰੀ ਵਿੱਚ ਸੱਜ ਬੈਠੇ ਸਮੁੱਚੇ ਮਾਈ ਭਾਈ ਪਤਵੰਤੇ ਸੱਜਣ, ਸਾਰਿਆਂ ਤੋਂ ਪਹਿਲਾਂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਸੀਂ 84 ਦਾ ਘੱਲੂਘਾਰਾ 40 ਸਾਲ ਸਾਡੇ ਤੇ ਜਿਹੜਾ ਦੁਖਾਂਤ ਵਾਪਰਿਆ, ਸਿੱਖਾਂ ਨੂੰ ਆਪਣੇ ਹੀ ਗੁਰੂ ਘਰਾਂ ਦੇ ਵਿੱਚ ਬੰਦ ਕਰਕੇ ਜਬਰੀ ਸ਼ਹੀਦ ਕੀਤਾ ਗਿਆ। ਕਈ ਲੋਕ ਜਿਹੜੇ ਸਾਡੇ ਹੀ ਵਿੱਚੋਂ ਨੇ, ਉਹਨਾਂ 'ਚ ਸਰਕਾਰ ਨੇ ਇਦਾਂ ਦਾ ਉਹਨਾਂ ਦੇ ਮਨ ਦੇ ਵਿੱਚ ਪਾ ਦਿੱਤਾ ਵੀ ਸੰਤ ਜਰਨੈਲ ਸਿੰਘ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ, ਅਕਾਲ ਤਖਤ ਸਾਹਿਬ ਤੇ ਰਹਿਣਾ ਚਾਹੀਦਾ ਸੀ। ਫਿਰ ਸਵਾਲ ਇਹ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਗੱਲ ਕਹਿ ਕੀ ਰਹੇ ਨੇ। ਕੀ 36 ਗੁਰਦੁਆਰਿਆਂ ਦੇ ਵਿੱਚ ਹੋਰ ਵੀ ਸੰਤ ਜਰਨੈਲ ਸਿੰਘ ਬੈਠੇ ਸੀ? ਜਿੱਥੇ ਇੰਡੀਆ ਦੀ ਮਿਲਟਰੀ ਨੇ ਧਾਵਾ ਬੋਲਿਆ, ਕੀ ਦਿੱਲੀ ਦੇ ਵਿੱਚ ਜਿਹੜੇ ਕਤਲੇਆਮ ਹੋਇਆ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਹੋਇਆ, ਉੱਥੇ ਵੀ ਸੰਤ ਜਰਨੈਲ ਸਿੰਘ ਸੀਗੇ? ਇਹ ਲਗਾਤਾਰ ਸਾਲ 2 ਸਾਲ ਤੋਂ ਮਿਲਟਰੀ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਜਿਹੜੇ ਸਮਝਦਾਰ ਸਿੱਖ ਨੇ ਉਹ ਸਮਝਦੇ ਨੇ ਇਹ ਗੱਲ ਨੂੰ। ਅੱਜ ਆਪਾਂ ਜਿੱਥੇ 40 ਸਾਲਾਂ ਦੀ ਗੱਲ ਕਰ ਰਹੇ ਹਾਂ, ਉਹ ਦੁਖਾਂਤ ਦੀ ਗੱਲ ਕਰ ਰਹੇ ਹਾਂ, ਉੱਥੇ ਸਾਡੀ ਵਿਗੜੀ ਨੂੰ ਸਵਾਰਨ ਲਈ, ਸਾਡੀ ਹੋਂਦ ਨੂੰ ਬਰਕਰਾਰ ਰੱਖਣ ਲਈ ਅੱਗੇ ਵੀ ਵਿਚਾਰ ਕਰ ਰਹੇ ਹਾਂ। ਡਾਕਟਰ ਰਣਜੀਤ ਸਿੰਘ ਹੋਣੀ, ਜਿਨ੍ਹਾਂ ਨੂੰ ਸਾਡੇ ਤੋਂ ਵਿਛੜਿਆਂ ਪੂਰੇ 2 ਸਾਲ ਹੋ ਗਏ ਨੇ, ਇੱਕ ਬਹੁਤ ਵੱਡੀ ਅਮਰੀਕਾ ਦੀ ਜਾਣੀ ਪਛਾਣੀ ਸ਼ਖਸੀਅਤ, ਔਰ ਕਦੇ ਉਹਨਾਂ ਨੂੰ ਇਹ ਨਹੀਂ ਸੀ ਮੈਂ ਸਟੇਜ ਤੇ 2 ਸ਼ਬਦ ਬੋਲਣੇ ਨੇ, ਨਹੀਂ ਬੋਲਣੇ। ਇੱਕ ਭਾਈ ਕਨਈਆ ਜੀ ਦੇ ਤੌਰ ਤੇ, ਜਿਵੇਂ ਆਪਾਂ ਕਹਿ ਲਈਏ ਸੇਵਾਦਾਰ ਦੇ ਤੌਰ ਤੇ ਵਿਚਰੇ, ਹਰ ਪਰਿਵਾਰ ਦੀ, ਉਸ ਪੰਥਕ ਪਰਿਵਾਰ ਦੀ ਮਦਦ ਕਰਨ ਦਾ ਉਹਨਾਂ ਨੇ ਯਤਨ ਕੀਤਾ। ਲੜਾਈ ਇੱਥੇ ਬਸ ਨਹੀਂ ਦੇਖਦਿਆਂ ਵੀ ਕੋਈ ਭਰਾ ਕਿਸੇ ਪਾਸੇ, ਕੋਈ ਭਰਾ ਕਿਸੇ ਪਾਸੇ ਹੁੰਦਾ, ਸਰਕਾਰਾਂ ਖਿਲਾਰ ਕੇ ਰੱਖ ਦਿੰਦੀਆਂ ਨੇ। ਥੋੜੀਆਂ ਮਜਬੂਰੀਆਂ ਤੇ ਲੋਕ ਵਿਕ ਜਾਂਦੇ ਆ। ਪਰ ਡਾਕਟਰ ਸਾਹਿਬ ਦਾ ਪਰਿਵਾਰ, ਫਾਦਰ ਸਾਹਿਬ ਤੋਂ ਲੈ ਕੇ ਉਹਨਾਂ ਦੇ ਵੱਡੇ ਭਰਾ ਸਰ ਸੰਤੋਖ ਸਿੰਘ ਜੀ ਤੇ ਸਰਦਾਰ ਬਹਾਦਰ ਸਿੰਘ ਜੀ, ਜਿਨ੍ਹਾਂ ਨਾਲ ਲੰਮਾ ਸਮਾਂ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਅੱਜ ਵੀ ਉਹ ਮੂਹਰਲੀ ਕਤਾਰ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੰਮ ਕਰਦੇ ਆ। ਮੇਰੇ ਉਹ ਯਾਦ ਹੈ, ਉਹ ਦਿਨ ਡਾਕਟਰ ਸਾਹਿਬ ਬੈਠੇ, ਡਾਕਟਰ ਅਮਰਜੀਤ ਸਿੰਘ ਹੋਣੀ, ਮੇਰੀ ਸਿੰਘਣੀ ਗੁਰਦੀਪ ਕੌਰ ਉਰੇ ਆਏ ਸੀ 2001 ਦੇ ਵਿੱਚ। ਮੈਂ ਉਦੋਂ ਵਿਧਾਨ ਸਭਾ ਦੀ ਇਲੈਕਸ਼ਨ ਲੜਨ ਦਾ ਮੈਨੂੰ ਪ੍ਰਧਾਨ ਸਾਹਿਬ ਨੇ ਹੁਕਮ ਕੀਤਾ ਸੰਗਰੂਰ ਤੋਂ। ਇਹ ਉਰੇ ਪਹਿਲੀ ਵਾਰ ਆਏ ਸੀ, ਡਾਕਟਰ ਸਾਹਿਬ ਬੈਠੇ ਨੇ। ਡਾਕਟਰ ਰਣਜੀਤ ਸਿੰਘ ਹੋਣਾ ਦੇ ਘਰ ਘੱਟੋ ਘੱਟ 2-3 ਮਹੀਨੇ ਡਾਕਟਰ ਪ੍ਰਿਤਪਾਲ ਸਿੰਘ ਹੋਣੀ, ਡਾਕਟਰ ਅਮਰਜੀਤ ਸਿੰਘ ਹੋਣੀ, ਹੋਠੀ ਸਾਹਿਬ ਤੇ ਸਮੁੱਚੀ ਭਾਈ ਗੁਰਦੇਵ ਸਿੰਘ ਹੋਣੀ ਯੂਨਿਟ, ਸਾਰਿਆਂ ਨੇ ਰਲ ਕੇ ਸਾਡੀ ਬਹੁਤ ਮਦਦ ਕੀਤੀ ਇਲੈਕਸ਼ਨ ਦੇ ਵਿੱਚ। ਇੱਕ ਪੰਥ ਦੀ, ਇਹ ਤਾਂ ਸਾਨੂੰ ਪਤਾ ਸੀ ਵੀ ਅਸੀਂ ਜਿੱਤਣਾ ਨਹੀਂ, ਪਰ ਦੁਨੀਆ ਦੇ ਵਿੱਚ ਅਸੀਂ ਆਪਣੀ ਗੱਲ ਨੂੰ ਸਿੱਧ ਕਰਨ ਵਾਸਤੇ ਵੀ ਅਸੀਂ ਇਕੱਲੇ ਹਥਿਆਰਬੰਦ ਸੰਘਰਸ਼ ਨਹੀਂ ਲੜ ਰਹੇ। ਇਸ ਲੜਾਈ ਨੂੰ ਅਸੀਂ ਲੋਕਾਂ ਤੱਕ ਲਿਜਾਣ ਲਈ ਵੀ ਲੜ ਰਹੇ ਹਾਂ। ਗੁਰੂ ਪਾਤਸ਼ਾਹ ਨੇ ਜਿਵੇਂ 89 ਤੋਂ ਬਾਅਦ ਐਤਕੀ ਵਾਰੀ ਫੇਰ ਇੱਕ ਸੰਭਾਲਾ ਕੌਮ ਨੂੰ ਲਿਆਂਦਾ। ਜੇ ਕਿਤੇ ਰੈਫਰੈਂਡਮ ਜਿਵੇਂ ਆਪਾਂ ਦੇਖ ਰਹੇ ਹਾਂ, ਉਰੇ ਦੇ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡੀ ਅਵੇਅਰਨੈਸ ਆਈ ਹੈ। 2013 ਦੇ ਵਿੱਚ ਜਦੋਂ ਬਾਦਲ ਉਰੇ ਆਇਆ, ਸੁਖਬੀਰ ਬਾਦਲ ਦੀ ਸਟੇਟਮੈਂਟ ਸੀ ਵੀ ਜਦੋਂ ਹੁਣ ਅਸੀਂ ਪੰਜਾਬ ਜਿੱਤ ਲਿਆ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤ ਲਈ, ਹੁਣ ਅਸੀਂ ਅਮਰੀਕਾ ਦੇ ਵਿੱਚ ਜਾ ਰਹੇ ਹਾਂ, ਉੱਥੇ ਜਿਹੜੇ ਕੁਛ ਐਂਟੀ ਸਟੇਟ ਬੰਦੇ ਆ, ਅਸੀਂ ਉਹਨਾਂ ਨੂੰ ਵੀ ਕਵਰ ਕਰ ਲਾਂਗੇ। ਇਹ ਦਿੱਲੀ ਤੋਂ ਸਟੇਟਮੈਂਟ ਲੱਗੀ ਹੋਈ ਸੀ।
ਅਸੀਂ ਸੈਕਰਾਮੈਂਟੋ ਇਕੱਠੇ ਸੀ, ਗੁਰਪਤਵੰਤ ਸਿੰਘ ਪੰਨੂ ਸਾਹਿਬ ਹੋਰਾਂ ਨਾਲ। ਉਸ ਦਿਨ ਅਸੀਂ ਉਹਨਾਂ ਦੇ ਦਫ਼ਤਰ ਬੈਠੇ ਬੈਠੇ, ਮੈਂ ਤੇ ਮੇਰੀ ਸਿੰਘਣੀ ਦੋਨੇ ਇਕੱਠੇ ਸੀ, ਉਹਨਾਂ ਨਾਲ ਗੱਲ ਕੀਤੀ ਵੀ ਕੁਝ ਹੋ ਸਕਦਾ, ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਅਮਰੀਕਾ ਦੇ ਵਿੱਚ ਵੀ ਜੇ ਧਰਨੇ ਮੁਜ਼ਾਹਰੇ ਬਾਦਲਾਂ ਦੇ ਖਿਲਾਫ ਕਰਦੇ ਆ ਤਾਂ ਵਿਸਕੌਨਸਿਨ ਦੇ ਵਿੱਚ ਬਹੁਤ ਵੱਡੀ ਕਹਿਪਨ ਹੋ ਗਿਆ ਸੀ ਗੁਰਦੁਆਰਾ ਸਾਹਿਬ ਤੇ, ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀਗਾ, ਸ਼ਹੀਦ ਕਰ ਦਿੱਤਾ ਗਿਆ ਸੀ ਉਰੇ। ਵੀ ਆਪਾਂ ਮੁਜ਼ਾਹਰੇ ਕਰਾਂਗੇ ਤਾਂ ਉਹ ਦੂਜੇ ਪਾਸੇ ਨੂੰ ਗੱਲ ਜਾਏਗੀ, ਉਰੇ ਦੀ ਕਮਿਊਨਿਟੀ ਦੇ ਵਿੱਚ ਕੋਈ ਕਾਨੂੰਨਨ ਤੌਰ ਤੇ ਚਾਰਾਜੋਰੀ ਹੋ ਸਕਦੀ ਹੈ। ਤੇ ਉਹ ਦਿਨ ਮੇਰੇ ਯਾਦ ਨੇ, ਉਹ ਕਹਿੰਦੇ ਵੀ ਜੇ ਕੋਈ ਲਿਖ ਕੇ ਦੇਵੇ, ਐਫੀਡੈਵਿਟ ਲਿਖ ਕੇ ਦੇਵੇ ਤਾਂ ਸਾਰਾ ਕੁਝ ਹੋ ਸਕਦਾ। ਪੰਨੂ ਸਾਹਿਬ ਕਹਿੰਦੇ, ਇਹ 2013 ਦੀ ਗੱਲ ਹੈ। ਮੈਂ ਇਹ ਤਾਂ ਕੋਈ ਵੱਡੀ ਗੱਲ ਨਹੀਂ, ਬਹੁਤ ਸਿੱਖ ਇੱਥੇ ਸੈਲਮ ਤੇ ਆਏ ਹੋਏ ਨੇ, ਉਹੀ ਕੁਝ ਲਿਖ ਕੇ ਦੇਣਾ ਵੀ ਅਸੀਂ ਸਰਕਾਰ ਸਾਨੂੰ ਤੰਗ ਕਰਦੀ ਹੈ, ਇਹਨਾਂ ਦੀ ਸਰਕਾਰ ਦੇ ਵਿੱਚ ਜ਼ਬਰ ਹੋ ਰਿਹਾ ਸਿੱਖਾਂ ਨਾਲ। ਅਸੀਂ ਜ਼ਰੂਰ ਬਹੁਤ ਚਿੱਠੀਆਂ ਨੂੰ ਰਿਕਮੈਂਡ ਕੀਤਾ, ਅਸੀਂ ਬਥੇਰੇ ਐਫੀਡੈਵਿਟ ਇਕੱਠੇ ਕਰ ਦਿਆਂਗੇ, ਕੋਈ ਗੱਲ ਨਹੀਂ, ਅਸੀਂ ਕਰਾਂਗੇ। ਅਸੀਂ ਬਹੁਤ ਲੋਕਾਂ ਨਾਲ ਗੱਲ ਕੀਤੀ, ਕੋਈ ਕਹੇ ਮੇਰੇ ਦਾਦਾ ਬਿਮਾਰ ਹੋ ਗਿਆ ਸੀ, ਮੈਨੂੰ ਉੱਥੇ ਜਾਣਾ, ਕੋਈ ਕਹੇ ਮੇਰੀ ਦਾਦੀ ਬਿਮਾਰ ਹੋ ਜੂ, ਮੇਰੀ ਮਾਂ ਬਿਮਾਰ ਹੋ ਜੂ, ਕਿਸੇ ਨੇ ਧਾਰ ਨਾ ਧਰੀ। ਸਾਰੇ ਡਰੇ ਹੋਏ ਸੀ। ਲਾਏ ਦੇ ਕੇ ਫਿਰ ਅਸੀਂ ਜਦੋਂ ਦੁਬਾਰਾ ਗੱਲ ਕੀਤੀ, ਮੈਂ ਕਿਹਾ ਕੋਈ ਚਾਰਾ ਜੋਰੀ ਨਹੀਂ, ਸਾਡੇ ਦੋਏ ਜੀ ਅਸੀਂ ਹਾਜ਼ਰ ਹਾਂ ਤੇ ਸਾਡੇ ਵੱਲੋਂ ਲਿਖ ਕੇ ਲਾ, ਜੇ ਕੁਝ ਹੋ ਸਕਦਾ ਕਰ। ਤੇ ਪੰਨੂ ਸਾਹਿਬ ਨੇ ਉਹ ਲਿਖਿਆ, ਅਸੀਂ ਦੋਨੇ ਜੀਆਂ ਨੇ ਐਫੀਡੈਵਿਟ ਦਿੱਤੇ, ਬਾਦਲ ਸਾਹਿਬ ਨੂੰ ਸੰਮਣ ਹੋਏ। ਬਾਦਲ ਦੀ ਜਿਹੜੀ ਉਰੇ ਆਈ ਟੀਮ ਸੀ ਉਹ ਫਟਾਫਟ ਭੱਜੀ। ਗੱਲ ਇਹ ਨਹੀਂ ਹੁੰਦੀ ਵੀ ਲੜਾਈ ਲੜਨ ਦੀ ਇੱਕ ਤਰੀਕੇ ਨੇ, ਜਦੋਂ ਤੁਸੀਂ ਵਾਰ ਕਰਦੇ ਹੋ ਦੁਸ਼ਮਣ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੇ ਉੱਥੇ ਦੇ ਕਰਿੰਦੇ ਨੇ ਸਿੱਖਾਂ ਨੇ ਉਹਨਾਂ ਨੂੰ ਚਾਰ ਦੀਵਾਰੀ ਦੇ ਵਿੱਚ ਬੰਦ ਕੀਤਾ ਹੋਇਆ ਇੰਡੀਆ ਦੇ ਵਿੱਚ। ਜਿਹੜੇ ਅੱਜ ਤੋਂ ਪਹਿਲਾਂ 1 ਸਾਲ ਪਹਿਲਾਂ ਇਹ ਕਹਿੰਦੇ ਸੀ ਸਾਨੂੰ ਵੀ ਇਹ ਮੁੱਠੀ ਭਰ ਲੋਕ ਨੇ, ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ। ਅੱਜ ਲੱਖਾਂ ਲੋਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਹੀ ਵੋਟਾਂ ਪਾ ਕੇ ਸਿੱਧ ਕਰ ਰਹੇ ਨੇ। ਉਹਦੀਆਂ 5 ਕੰਟਰੀਆਂ ਨੇ ਜਿਹੜੀਆਂ ਸਾਡੀਆਂ ਸ਼ਕਤੀਸ਼ਾਲੀ ਕੰਟਰੀਆਂ ਸਿੱਖਾਂ ਦੇ ਮਗਰ ਖੜੀਆਂ ਨੇ। ਇਹ 84 ਤੋਂ ਬਾਅਦ ਪਹਿਲੀ ਵਾਰ ਹੋਇਆ ਵੀ ਸਿੱਖਾਂ ਦੀ ਗੱਲ ਸ਼ਕਤੀਸ਼ਾਲੀ ਮੁਲਕਾਂ ਨੇ ਕੀਤੀ, ਵਾਸ਼ਿੰਗਟਨ ਪੋਸਟ ਵਰਗੇ ਅਖਬਾਰਾਂ ਨੇ ਕੀਤੀ। ਤੇ ਅੱਜ ਵੀ ਜੇ ਅਸੀਂ ਕਿਸੇ ਇਸ ਦੌੜ ਦੇ ਵਿੱਚੋਂ ਪਿੱਛੇ ਰਹਿੰਦੇ ਆ, ਫਿਰ ਅਸੀਂ ਕੌਮ ਨੂੰ ਜਵਾਬਦੇਹ ਹੋਵਾਂਗੇ ਤਾਂ ਹੋਵਾਂਗੇ ਹੀ, ਔਰ ਗੁਰੂ ਪਾਤਸ਼ਾਹ ਨੂੰ ਜਵਾਬਦੇਹ ਹੋਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸਾਡੇ ਬੱਚੇ ਵੀ ਤਾਨੇ ਮਾਰਨਗੇ ਵੀ ਤੁਸੀਂ ਉਰੇ ਆਇਆ, ਪੈਸੇ ਕਮਾਏ, ਪਰ ਕੀਤਾ ਕੁਛ ਨਹੀਂ। ਅਸੀਂ ਕੁਝ ਕਰ ਚੱਲੀਏ। ਮੈਂ ਇਹ ਗੱਲ ਡਾਕਟਰ ਸਾਹਿਬ ਹੋਰਾਂ ਦੀ ਬੜੇ ਦੁੱਖ ਨਾਲ ਗੱਲ ਸਾਂਝੀ ਕਰਦਾ। ਉਹਨਾਂ ਦਾ ਜਿਹੜਾ ਪੰਥਕ ਜੀਵਨ ਸੀ, ਇੰਜੀਨੀਅਰ ਕਾਲਜ ਤੋਂ ਲੈ ਕੇ ਜਦੋਂ ਗੁਰੂ ਨਾਨਕ ਇੰਜੀਨੀਅਰ ਕਾਲਜ ਦੇ ਵਿੱਚੋਂ ਪੜ੍ਹਦੇ ਸੀ ਡਾਕਟਰ ਰਣਜੀਤ ਸਿੰਘ ਹੋਣੀ, ਉਦੋਂ ਤੋਂ ਲੈ ਕੇ ਇੱਕ ਸਮਰਪਿਤ ਭਾਵਨਾ ਸਮੁੱਚੇ ਪਰਿਵਾਰ ਦੀ। ਮੈਂ ਜੇ ਕਹਿ ਲਵਾਂ, ਇਹ ਅਤਕਥਨੀ ਨਹੀਂ ਹੋਏਗੀ ਵੀ ਇੱਕ ਸਮੁੱਚਾ ਪਵਿੱਤਰ ਖੂਨ ਸਮੁੱਚੇ ਪਰਿਵਾਰ ਦਾ ਪੰਥ ਨੂੰ ਸਮਰਪਿਤ ਮੈਂ ਬਹੁਤ ਘੱਟ ਲੋਕਾਂ 'ਚ ਦੇਖਿਆ। ਸਾਡੇ ਬੇਟੇ ਬਾਦਲ ਸਿੰਘ ਦੇ ਬੇਟੇ ਡਾਕਟਰ ਸਾਹਿਬ ਉਹਨਾਂ ਨਾਲ ਕੰਮ ਕਰਦੇ ਆ, ਬੇਟਾ ਅਮਰਵੀਰ ਸਾਡੇ ਹੱਥਾਂ ਦੇ ਵਿੱਚ ਪਲੇ ਨੇ। ਸੋ ਸਮੁੱਚਾ ਪਰਿਵਾਰ, ਮੈਨੂੰ ਇਸ਼ਾਰਾ ਹੋ ਗਿਆ, ਮੈਂ ਸਮੁੱਚੇ ਪਰਿਵਾਰ ਨੂੰ ਜਾਣਾ ਸਾਰਿਆਂ ਨੇ ਹੀ ਹੈ, ਰਹਿਣਾ ਆਪਾਂ ਕਿਸੇ ਨੇ ਨਹੀਂ, ਪਰ ਜਿਹੜਾ ਕੁਝ ਕਰ ਗਿਆ ਉਹਦਾ ਨਾਂ ਰਹੇਗਾ। ਮੈਂ ਵਧਾਈ ਦਿੰਦਾ ਸਮੁੱਚਾ ਡਾਇਸਪੋਰਾ ਸਿੱਖ ਨੂੰ, ਜਿਹੜੇ ਬਾਹਰ ਬੈਠੇ, ਚਾਹੇ ਅਸੀਂ ਗਿਣਤੀ ਥੋੜੀ ਦੇ ਵਿੱਚ ਸੀ, ਪਰ ਜਿਹੜੇ ਸਿੱਖਾਂ ਦੇ ਦੁਸ਼ਮਣ ਸੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਪਬਲਿਕਲੀ ਕੋਈ ਪ੍ਰੋਗਰਾਮ ਨਹੀਂ ਆਪਣਾ ਕਰ ਸਕੇ। ਇਹ ਸ਼ੇਰਾ ਤੁਹਾਨੂੰ ਜਾਂਦਾ ਹੈ ਤੇ ਗੁਰੂ ਦੇ ਸਿੱਖਾਂ ਨੂੰ, ਦ੍ਰਿੜਤਾ ਵਾਲਿਆਂ ਨੂੰ ਜਾਂਦਾ, ਜਿਨ੍ਹਾਂ ਨੇ ਦ੍ਰਿੜਤਾ ਨਹੀਂ ਆਪਣੀ ਛੱਡੀ। ਚਾਹੇ ਅਸੀਂ ਥੋੜੇ ਹਾਂ, ਪਰ ਅੱਜ ਅਸੀਂ ਬਹੁਤ ਗਿਣਤੀ ਦੇ ਵਿੱਚ ਹਾਂ। ਪੰਜਾਬ ਦੇ ਇਸ ਕੀ ਹਾਲਾਤ ਬਦਲੇ ਹੋਏ ਨੇ। ਜਿਹੜੀ ਵੋਟ ਉੱਥੇ ਪੈਣੀ ਹੈ, ਚਾਹੇ ਅਸੀਂ ਸੀਟਾਂ 3 ਜਿੱਤੀਏ, ਚਾਹੇ ਅਸੀਂ ਕਿਤੇ ਹਾਰੀਏ, ਉਹ ਆਉਣ ਵਾਲੇ ਸਮੇਂ ਦੇ ਵਿੱਚ ਖਾਲਿਸਤਾਨ ਲਈ ਰੈਫਰੈਂਡਮ ਹੋਏਗੀ।
ਇੱਕ ਮੀਲ ਪੱਥਰ ਸਾਬਤ ਹੋਏਗੀ। ਸੋ ਮੈਂ ਪ੍ਰਬੰਧਕਾਂ ਦਾ, ਗਿੱਲ ਸਾਹਿਬ ਦਾ, ਜਿਵੇਂ ਗਿੱਲ ਸਾਹਿਬ ਹੋਰਾਂ ਦੀ ਕਮੇਟੀ ਹੈ, ਜੇ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਤਰ੍ਹਾਂ ਡਾਇਰੈਕਟ ਗੁਰੂ ਦੇ ਹੁਕਮ ਨੂੰ, ਖਾਲਸੇ ਦੇ ਹੁਕਮ ਨੂੰ ਲਾਗੂ ਕਰਨ ਲਈ ਤੁਰ ਪੈਣ, ਮੈਂ ਦੇਖਦਾ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਥੋੜੀ ਥੋੜੀ ਮੈਂਬਰੀ ਪਿੱਛੇ ਲੋਕ ਲੜਦੇ ਮਰਦੇ ਫਿਰਦੇ ਆ। ਜੇ ਨਿਸ਼ਾਨਾ ਤੁਹਾਡਾ ਇੱਕ ਹੈ, ਨਿਸ਼ਾਨਾ ਸਿੱਧਾ ਹੈ, ਫਿਰ ਲੋਕ ਟੁੱਟਦੇ ਜੁੜਦੇ ਰਹਿੰਦੇ ਨੇ। ਗਿੱਲ ਸਾਹਿਬ ਤੁਸੀਂ ਧੰਨਤਾ ਦੇ ਯੋਗ ਹੋ, ਨਿਸ਼ਾਨਾ ਸਿੱਧਾ ਰੱਖਿਓ। ਇਹ ਗੁਰੂ ਦਾ ਹੁਕਮ ਹੈ, ਖਾਲਸੇ ਦਾ ਇੱਕ ਦਿਨ ਰਾਜ ਹੋਏਗਾ, ਖਾਲਸੇ ਦੇ ਬੋਲ ਬਾਲੇ ਹੋਣਗੇ ਤੇ ਤੁਹਾਡਾ ਇੱਕ ਇੱਕ ਕਦਮ ਸਮੁੱਚੇ ਆਏ ਲੋਕਾਂ ਦਾ, ਜਿਹੜੇ ਇਸ ਰਾਹ ਦੇ ਬੰਦੀ ਹੋਣਗੇ, ਇਹਨਾਂ ਦੀਆਂ ਨਸਲਾਂ ਨੂੰ ਆਉਣ ਵਾਲਾ ਸਮਾਂ ਜਿਹੜਾ ਉਹ ਯਾਦ ਕਰੇਗਾ। ਆਪਾਂ ਜਿੰਨਾ ਵੀ ਯੋਗਦਾਨ, ਜਿਵੇਂ ਗੱਲ ਭਾਈ ਗੁਰਦੇਵ ਸਿੰਘ ਹੋਣੀ ਕਰਕੇ ਗਏ ਨੇ TV 84 ਦੀ, ਮੈਂ ਇੱਕੋ ਹੀ ਸਕਿੰਟ ਦੇ ਵਿੱਚ ਇਹ ਗੱਲ ਖਤਮ ਕਰਨ ਲੱਗਿਆ। ਠੀਕ ਹੈ, ਪੰਥਕ ਹੋਰ ਵੀ ਮੀਡੀਆ ਹੈਗਾ, ਹੋਰ ਵੀ ਗੱਲ ਕਰਦੇ ਨੇ, ਪਰ ਗੱਲ ਨਿਸ਼ਾਨੇ ਦੀ ਹੁੰਦੀ ਹੈ। ਜੇ ਨਿਸ਼ਾਨੇ ਤੋਂ ਥਿੜਕ ਕੇ ਕੋਈ ਗੱਲ ਕਰਦਾ ਹੈ, ਉਹਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਇਹ ਵਧਾਈ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ, ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ, ਜਾਂ ਭਾਊ ਜੀ ਹੋਰਾਂ ਨੂੰ, ਭਾਈ ਗੁਰਦੇਵ ਸਿੰਘ ਹੋਰਾਂ ਨੂੰ, ਤਾਂ ਸਮੁੱਚੀ ਟੀਮ ਨੂੰ ਜਾਂਦੀ ਹੈ। ਤੁਹਾਡਾ ਨਿਸ਼ਾਨਾ ਸਿੱਧਾ ਹੈ। ਜੇ ਤੁਹਾਡੀ ਮਦਦ ਕਰਨ ਦੇ ਵਿੱਚ, ਅਸੀਂ ਤੁਹਾਡੀ ਨਹੀਂ ਮਦਦ ਕਰ ਰਹੇ, ਜਿਹੜੇ ਲੋਕ ਮਦਦ ਕਰ ਰਹੇ ਨੇ, ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਜੇ TV 84 ਦੀ ਮਦਦ ਕਰਨ ਦੇ ਵਿੱਚ ਅਸੀਂ ਕੋਈ ਢਿੱਲ ਕਰਦੇ ਹਾਂ, ਤਾਂ ਅਸੀਂ ਥੋੜਾ ਘਣਾ ਇਹ ਜ਼ਰੂਰ ਸੋਚਣਾ ਸਾਨੂੰ ਬਣਦਾ ਹੈ ਵੀ ਪੰਥਕ ਮੀਡੀਆ ਜਿਹੜਾ ਡਾਇਰੈਕਟ ਨਿਸ਼ਾਨਾ ਜੀ ਦਾ ਸਿੱਧਾ ਹੈ, ਆਜ਼ਾਦੀ ਦਾ, ਘੁਮਾ ਫਰਾ ਕੇ ਤਾਂ ਬਥੇਰੇ ਕਰਦੇ ਹੋਣਗੇ, ਪਰ ਇਦਾਂ ਨਹੀਂ ਕੋਈ ਕਰਦਾ। ਨਿਸ਼ਾਨਿਆਂ ਨੂੰ ਆਪਾਂ ਧਿਆਨ 'ਚ ਰੱਖੀਏ, TV 84 ਦੀ ਮਦਦ ਕਰੀਏ। ਮੈਂ ਉਚੇਤੇ ਤੌਰ ਤੇ ਸਾਰੇ ਆਏ ਵੀਰਾਂ ਦਾ ਧੰਨਵਾਦ ਕਰਦਾ। ਭੁੱਲ ਚੁੱਕ ਦੀ क्षमा। ਮੈਂ ਚਾਹੁੰਦਾ ਸੀ ਸਾਡੇ ਘਰ ਦੇ, ਮੇਰੀ ਵਾਈਫ 3 ਮਹੀਨੇ ਡਾਕਟਰ ਸਾਹਿਬ ਦੇ ਘਰ, ਡਾਕਟਰ ਅਮਰਜੀਤ ਸਿੰਘ ਜੀ, ਡਾਕਟਰ ਪ੍ਰਿਤਪਾਲ ਹੋਣੀ, ਊਟੀ ਸਾਹਿਬ ਹੋਣੀ, ਸਮੁੱਚੀ ਟੀਮ ਰਹੇ ਨੇ। ਉਹ ਵੀ 2 ਸ਼ਬਦ ਕਹਿੰਦੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਡਾਕਟਰ ਗਿੱਲ ਸਾਹਿਬ ਨੇ ਦੱਸਿਆ। ਉਚੇਚੇ ਤੌਰ ਤੇ ਮੈਂ ਭਾਈ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਅਰਦਾਸ ਕਰਦਾ, ਪਰਿਵਾਰ ਨੂੰ ਚੜ੍ਹਦੀ ਕਲਾ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਗੁਰੂ ਪਾਤਸ਼ਾਹ ਸਮੱਤ ਦੇਵੇ, ਪੰਥ ਦੇ ਵਿੱਚ ਸੇਵਾ ਜਿਵੇਂ ਪਿੱਛੇ ਤੋਂ ਲੈ ਕੇ ਚਾਚੇ ਤਾਇਆਂ ਤੋਂ ਲੈ ਕੇ ਕਰਦੇ ਆ ਰਹੇ ਨੇ, ਬੱਚੇ ਵੀ ਅੱਗੇ ਵਧਣ, ਆਪਣੇ ਪਿਤਾ ਪੁਰਖੀ ਜਿਹੜੀ ਗੱਲ ਹੈ ਉਹਨੂੰ ਅੱਗੇ ਤੋਰਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਹੋਣਾ ਦਾ। ਤੇ ਮੈਂ ਕੰਕਲੂਡ ਕਰਾਂ, ਮੈਂ ਹੁਣ ਬੇਨਤੀ ਕਰੂੰਗਾ ਭੈਣ ਜੀ ਗੁਰਦੀਪ ਕੌਰ ਨੂੰ ਖੜੇ ਹੋ ਕੇ ਫਤਿਹ ਸਾਂਝੀ ਕਰ ਲੈਣ। ਭੈਣ ਜੀ ਨੇ ਸਿੱਖ ਕੌਮ ਲਈ ਬੜੀਆਂ ਘਾਲਣਾ ਘਾਲੀਆਂ ਨੇ, ਟੌਰਚਰ ਵੀ ਹੋਏ ਨੇ। ਅਸੀਂ ਫਿਰ ਤੋਂ ਗੁਰਦੁਆਰਾ ਸਿੰਘ ਸਭਾ ਦੀ ਸੰਗਤ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਤੇ ਆਪ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਤੇ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ, ਹੁਣ ਆਪਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨਾ, ਇੱਥੇ ਆਉਣ। ਤੇ ਮੈਂ ਕਨਕਲੂਡ ਕਰਾਂ, ਤੇ ਆਪਾਂ ਜੋ ਵੀ ਅੱਜ ਗੱਲ ਕਰ ਰਹੇ ਹਾਂ, ਅਸੀਂ ਕੋਈ ਸਿੱਖੀ ਤੋਂ ਬੇਮੁਖ ਹੋ ਕੇ ਨਹੀਂ ਕਰ ਰਹੇ। ਅਸੀਂ ਉਹੀ ਗੱਲ ਕਰ ਰਹੇ ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ। ਜੋ ਸਾਡੇ ਬਾਬੇ ਨੇ ਬਾਬਰ ਨੂੰ ਜਾਬਰ ਕਹਿਣ ਲਈ ਐਮਨਾਬਾਦ ਗਏ, ਉਸ ਸਮੇਂ ਦੇ ਵਿੱਚ ਰਾਜੇ ਸ਼ੀ ਮੁਕੱਦਮ ਕੁੱਤੇ, ਜਾਇਜ਼ ਗੈਣ ਬੈਠੇ ਸੁੱਤੇ, ਚਾਕਰ ਨਹਿੰਦਾ ਪੈਨ ਕਉ, ਰਤ ਪਿੱਤ ਕੁੱਤਿਓ ਚੱਟ ਜਾਓ। ਇਹ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ। ਇਹ ਅੱਜ ਸਾਨੂੰ ਵੀ ਹੀਹਾਂ ਕਰਨਾ ਪਊ ਜੋ ਸਾਡੇ ਬਾਬੇ ਨੇ ਕਿਹਾ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਸੱਚ ਦੇ ਪਾਂਧੀ ਹੋ ਕੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਭੈਣ ਜੀ ਅਵਿਨਾਸ਼ ਕੌਰ ਨੂੰ ਤੇ ਪੂਰੇ ਪਰਿਵਾਰ ਨੂੰ, ਤੇ ਜੋ ਡਾਕਟਰ ਰਣਜੀਤ ਸਿੰਘ ਦੀ ਸੇਵਾ ਪੰਥ ਲਈ ਉਹ ਸਾਨੂੰ ਹਮੇਸ਼ਾ ਯਾਦ ਰਹੇਗੀ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰ ਭੈਣ ਜੀ ਅਵਿਨਾਸ਼ ਕੌਰ, ਤੇ ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਬ੍ਰਹਮਜੋਤ ਤੇ ਲੜਕੇ ਵੀ ਜਿੱਥੇ ਬੈਠੇ ਨੇ ਉਹ ਜ਼ਰੂਰ ਆ ਜਾਣ ਪਲੀਜ਼।
ਸਤਿ ਸ੍ਰੀ ਅਕਾਲ। ਆਪਾਂ ਡਾਕਟਰ ਰਣਜੀਤ ਸਿੰਘ ਹੁਣਾਂ ਦੀ ਘਾਲਣਾ ਦਾ ਜਾਣਦੇ ਹਾਂ, ਪਰ ਉਹਦੇ ਪਿੱਛੇ ਭੈਣ ਜੀ ਦਾ ਤੇ ਪਰਿਵਾਰ ਦਾ ਕਿੱਡਾ ਵੱਡਾ ਹੱਥ ਹੈ। ਸਾਡੀ ਅਰਦਾਸ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਪਰਿਵਾਰ ਨੂੰ ਇਸ ਤਰ੍ਹਾਂ ਸੇਵਾ ਦਾ ਬਲ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਤੇ ਹੁਣ ਮੈਂ ਸਿੱਖ ਕੌਮ ਦੇ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਭੈਣ ਜੀ ਦਵਿੰਦਰ ਕੌਰ ਨੂੰ ਬੇਨਤੀ ਕਰੂੰਗਾ ਉਹ ਅੱਗੇ ਆਉਣ। ਜਨਰਲ ਲਾਭ ਸਿੰਘ ਜਿਹਦਾ ਨਾਂ ਸੁਖਦੇਵ ਸਿੰਘ ਸੀ, ਜੋ ਆਪਣੇ ਪੰਜਾਬ ਪੁਲਿਸ ਦੇ ਵਿੱਚ ਸੀ, ਆਪਣੀ ਗਨ ਦੇ ਵਿੱਚ ਜਦੋਂ ਸੰਗਤਾਂ ਆਪਣੇ ਸੰਤਾਂ ਕੋਲ ਗਿਆ ਸੰਤ ਜਰਨੈਲ ਸਿੰਘ ਜੀ ਕੋਲ, ਤੇ ਉਹਨਾਂ ਨੇ ਨਾਂ ਦਿੱਤਾ ਸੀ ਕਿ ਤੇਤੋਂ ਜੋ ਸਿੱਖ ਪੰਥ ਨੂੰ ਬਹੁਤ ਲਾਭ ਹੋਣਾ। ਲਾਭ ਸਿੰਘ ਹਰਬੰਸ ਲਾਲ ਖੰਨਾ ਜੋ ਕਰਤੂਤਾਂ ਕਰਦਾ ਜੀ, ਜੋ ਸਿੱਖਾਂ ਦੀ ਬੇਅਦਬੀ ਕਰਦਾ ਸੀ, ਉਹਨੂੰ ਸੋਧਾ ਵੀ ਲਾਇਆ ਤੇ ਉਸ ਤੋਂ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਨੇ। ਤੇ ਭੈਣ ਜੀ ਅੱਜ ਵੀ ਜਦੋਂ ਉਹਨਾਂ ਦੀ ਬਰਸੀ ਮਨਾਉਣ ਜਾਂਦੇ ਨੇ, ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੀ ਦੇਖਭਾਲ ਵੀ ਕਰਦੇ ਨੇ। ਭੈਣ ਜੀ ਦਵਿੰਦਰ ਕੌਰ। ਸਤਿ ਸ੍ਰੀ ਅਕਾਲ। ਤੇ ਹੁਣ ਮੈਂ ਬੇਨਤੀ ਕਰੂੰਗਾ ਮਾਤਾ ਨਛੱਤਰ ਕੌਰ, ਇਹਨਾਂ ਦਾ ਬੇਟਾ ਇੰਜੀਨੀਅਰ ਕਾਲਜ ਦੇ ਵਿੱਚ ਸੀ, ਵਿੱਚੋਂ ਪੜ੍ਹਾਈ ਛੱਡ ਕੇ ਸਿੱਖ ਕੌਮ ਲਈ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਜੇ ਬੈਠੇ ਨੇ, ਮੈਂ ਨਿਰਣੇ ਸਿੱਖ ਨੂੰ ਵੀ ਬੇਨਤੀ ਕਰੂੰਗਾ ਉਹ ਵੀ ਨਾਲ ਆ ਜਾਣ ਜੇ ਬੈਠੇ ਨੇ। ਤੇ ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਮਾਸਟਰ ਰਾਮ ਸਿੰਘ ਜੋ ਭਾਈ ਗੋਬਿੰਦਰ ਸਿੰਘ ਦੇ ਵੱਡੇ ਭਰਾ ਨੇ, ਇਹਨਾਂ ਦਾ ਵੀ ਭਰਾ ਜਿਹਨੇ ਸ਼ਹਾਦਤ ਪ੍ਰਾਪਤ ਕੀਤੀ ਆ, ਜਿਹਦਾ ਸਮੇਂ ਸਰਕਾਰਾਂ ਨੇ ਪਤਾ ਵੀ ਨਹੀਂ ਲੱਗਣ ਦਿੱਤਾ। ਹਰਦੀਪ ਸਿੰਘ ਤੇ ਗੋਬਿੰਦਰ ਸਿੰਘ ਨੂੰ ਬੇਨਤੀ ਕਰੂੰਗਾ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਲੈ ਕੇ ਆਓ ਪਲੀਜ਼। ਸਤਿ ਸ੍ਰੀ ਅਕਾਲ। ਸੋਚ ਕੇ ਦੇਖਿਓ ਕਿ ਕਿਸ ਤਰ੍ਹਾਂ ਇੱਕ ਸਧਾਰਨ ਕਿਸਾਨ ਮੁੰਡਾ ਇੰਜੀਨੀਅਰਿੰਗ ਕਾਲਜ ਪੜ੍ਹਾਉਂਦਾ ਹੈ ਤੇ ਮੁੰਡਾ ਵਿੱਚੇ ਪੜ੍ਹਾਈ ਛੱਡ ਕੇ ਪਾਕਿਸਤਾਨ ਚਲਾ ਜਾਂਦਾ ਸਿੱਖ ਕੌਮ ਦੀ ਸੇਵਾ ਕਰਨ ਲਈ। ਕਹਿਣਾ ਸੌਖਾ ਹੁੰਦਾ ਪਰ ਇਹ ਕਰਨਾ ਬਹੁਤ ਔਖਾ ਹੁੰਦਾ। ਪਰ ਸਿੱਖੀ ਦੇ ਹਿੱਸੇ ਆਇਆ, ਜਿਹਨੇ ਸਿੱਖੀ ਸਾਜੀ ਹੈ, ਦਸ਼ਮੇਸ਼ ਪਿਤਾ ਨੇ ਸਰਬੰਸ ਵਾਰਿਆ। ਤੇ ਹੁਣ ਮੈਂ ਬੇਨਤੀ ਕਰੂੰਗਾ ਜੇ ਗੋਬਿੰਦਰ ਸਿੰਘ ਬੈਠੇ ਨੇ, ਉਹਨਾਂ ਨੂੰ ਬੇਨਤੀ ਹੈ ਤੇ ਜੋ ਸ਼ਹੀਦ ਇਹਦੇ ਭਰਾ ਹੋਏ ਨੇ ਉਹਦਾ ਨਾਂ ਰਣਜੀਤ ਸਿੰਘ ਸੀ। ਦੁਨੀਆ ਦੇ ਵਿੱਚ ਇੱਕ ਮਨਸੂਰ ਹੋਇਆ, ਦੁਨੀਆ ਬੜਾ ਮਾਣ ਕਰਦੀ ਹੈ। ਇੱਕ ਤਬਰੇਸ਼ ਹੋਇਆ ਜਿਹਦੀ ਖੱਲ ਲਾਹੀ ਗਈ ਹੈ, ਦੁਨੀਆ ਬੜਾ ਮਾਣ ਕਰਦੀ ਹੈ। ਤੇ ਕਿਸੇ ਸ਼ਾਇਰ ਨੇ ਲਿਖਿਆ, ਮੈਂ ਇਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਉਹ ਆਪਦੇ ਨਾਲ ਜੋ ਸਭ ਆਪ ਜਾਣਦੇ ਹੋ, ਜੋ ਸਮੇਂ ਦੇ ਵਿਚਾਰ ਨੇ ਸਾਂਝੇ ਕਰਨਗੇ। ਦੁਨੀਆ ਇੱਕ ਮਨਸੂਰ ਤੇ ਮਾਣ ਕਰਦੀ, ਇੱਥੇ ਪੰਥ ਮਨਸੂਰਾਂ ਦਾ ਪਲਦਾ ਏ। ਸਾਡੇ ਬੱਚੇ ਵੀ ਖੱਲ ਲੁਹਾ ਸਕਦੇ, ਕਾਹਦਾ ਮਾਣ ਤਬਰੇਸ਼ ਦੀ ਖੱਲ ਦਾ ਏ। ਸਿੰਘ ਪਿੱਛੋਂ ਦਸ਼ਮੇਸ਼ ਦਾ ਸਿੰਘ ਸਜਦਾ, ਪਹਿਲਾਂ ਸਿਰ ਨਜਰਾਨੇ ਵਿੱਚ ਘੱਲਦਾ ਏ, ਪਹਿਲਾਂ ਸਿਰ ਨਜਰਾਨੇ ਵਿੱਚ ਘੱਲਦਾ ਏ।
ਮੈਂ ਫਿਰ ਤੋਂ ਆਪ ਜੋ ਬੈਠੇ ਹੋ 6 ਜੂਨ ਪ੍ਰੋਟੈਸਟ ਲਈ ਵੀ ਹੱਥ ਜੋੜ ਕੇ ਬੇਨਤੀ ਹੈ, ਉਹਨਾਂ ਸ਼ਹੀਦਾਂ ਦੇ ਖੂਨ ਦੇ ਆਪਾਂ ਮੁੱਲ ਲੈਣਾ, ਇਹਨਾਂ ਸਮੇਂ ਦੀਆਂ ਸਰਕਾਰਾਂ ਨੂੰ ਦੱਸਣਾ ਅਸੀਂ ਸ਼ੇਰ ਦੀ ਬਿਰਤੀ ਰੱਖਣੀ ਹੈ, ਕਿਉਂਕਿ ਪੱਥਰ ਜਿੱਥੋਂ ਆਉਂਦਾ ਸ਼ੇਰ ਉੱਥੇ ਜਾਂਦਾ, ਗੋਲੀ ਜਿੱਥੋਂ ਆਉਂਦੀ ਹੈ। ਇਹ ਹੀ ਜੋ ਆਪਣੇ ਹੈੱਡ ਆਫਿਸ ਨੇ ਇਹਨਾਂ ਦੇ ਸਰਕਾਰਾਂ ਦੇ, ਜਿੱਥੋਂ ਘੱਲੂਘਾਰੇ ਨਿਕਲਦੇ ਨੇ, ਜਿੱਥੋਂ ਇਹ 83 ਦੇ ਘੱਲੂਘਾਰੇ ਨਿਕਲਦੇ ਨੇ, ਇਹਨਾਂ ਮੂਹਰੇ ਪ੍ਰੋਟੈਸਟ ਕਰਨਾ ਸਾਡਾ ਫਰਜ਼ ਵੀ ਹੈ। ਤੇ 2020 ਦੀ ਗੱਲ ਹੋਈ ਹੈ, ਜੋ ਇਹ 2-4 ਕਹਿੰਦੇ ਸੀ, ਇਹ ਬੇਸ਼ਰਮ ਲੋਕ ਨੇ, 1,37,000 ਵੋਟ ਵੀ ਪੈਂਦੀ ਹੈ। ਇਹਨਾਂ ਨੂੰ ਦੱਸ ਦਿੱਤਾ ਸਿੱਖਾਂ ਨੇ ਕਿ ਅਸੀਂ ਕੌਣ ਆ। ਪਰ ਇੱਕ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ, ਕਈ ਵਾਰ ਸੰਗਤਾਂ ਭੁਲੇਖੇ 'ਚ ਹੁੰਦੀਆਂ ਨੇ। ਇਹ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਮੈਂ ਮਹਾਰਾਜ ਦੇ ਹਜ਼ੂਰੀ 'ਚ ਦੱਸ ਰਿਹਾ, ਕੋਈ ਪ੍ਰਧਾਨ ਨਹੀਂ, ਕੋਈ ਸੈਕਟਰੀ ਨਹੀਂ, ਇਹ ਸੇਵਾ ਦਿੱਤੀ ਜਾਂਦੀ ਹੈ। 7 ਬੰਦੇ ਹੁੰਦੇ ਆ, ਕਿਸੇ ਕੋਲ ਸਪੈਸ਼ਲ ਪਾਵਰ ਨਹੀਂ ਹੁੰਦੀ। ਪਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ, ਬਾਕੀ ਸੰਗਤ ਕੋਲ ਹੈ। ਇਹ ਸਾਰਾ ਕੁਝ ਜੋ ਅਸੀਂ ਕਰ ਰਹੇ ਹਾਂ, ਇਹ ਪੂਰੀ ਸੰਗਤ ਦਾ ਸਹਿਯੋਗ ਹੈ। ਜੇ ਸੰਗਤਾਂ ਨਾ ਚਾਹਣ, ਕਮੇਟੀਆਂ ਕੁਝ ਵੀ ਨਹੀਂ ਕਰ ਸਕਦੀਆਂ। ਮੈਂ ਫਿਰ ਤੋਂ ਸਾਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮਾਂ ਬੇਸ਼ੱਕ ਬਹੁਤ ਹੋ ਚੁੱਕਿਆ, ਪਰ ਆਪਾਂ ਸਮਾਂ ਸਫਲ ਕਰ ਰਹੇ ਹਾਂ। ਹਾਂਜੀ, ਜਸਪਾਲ ਸਿੰਘ ਆਪਣੇ ਟਾਵਰ ਸਿੱਧਵਾਂ, ਜਿਹਦਾ ਪਰਿਵਾਰ ਦਾ ਕੋਈ ਜੀ ਬੈਠਾ ਇੱਥੇ। ਹਾਂਜੀ, ਜਸਪਾਲ ਸਿੰਘ ਔਰ ਮੁਖਤਿਆਰ ਸਿੰਘ ਨੇ ਮੈਂ ਜਾਣਦਾ, ਮੇਰਾ ਖਿਆਲ ਆ ਇੱਥੇ ਹੈ ਨਹੀਂ, ਉਹ ਚਲੇ ਗਏ ਨੇ। ਤੇ ਉਹਨਾਂ ਨੂੰ ਅਸੀਂ ਕੋਈ ਗੱਲ ਨਹੀਂ, ਅਗਲੇ ਹਫ਼ਤੇ ਜ਼ਰੂਰ ਸਨਮਾਨਿਤ ਕਰਾਂਗੇ। ਤੇ ਹੁਣ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ, ਜੋ ਵੀ ਸਮੇਂ ਦੀਆਂ ਵਿਚਾਰਾਂ ਨੇ, ਤੇ ਤੁਹਾਡਾ ਵੀ ਜਿੰਨੇ ਤੁਸੀਂ ਬੈਠੇ ਹੋ, ਇਹ ਤੁਹਾਡੀ ਹਾਜ਼ਰੀ ਪੱਕੀ ਲੱਗ ਰਹੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ। ਕਿਉਂਕਿ ਜੋ ਸ਼ਹਾਦਤ ਹੈ, ਇਹ ਕਿਹਾ ਜਾਂਦਾ 100 ਸਾਲ ਦੀ ਤਪੱਸਿਆ ਦੇ ਬਰਾਬਰ ਇੱਕ ਸ਼ਹਾਦਤ ਹੁੰਦੀ ਹੈ। ਸ਼ਹਾਦਤ ਜੋ ਆਪਣਾ ਬਾਰ ਕੇ ਹਰ ਚੀਜ਼ ਨੂੰ ਸੱਚ ਕਰ ਦੇਵੇ। ਤੇ ਇਹਨਾਂ ਸ਼ਬਦਾਂ ਨਾਲ ਸਾਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਡਾਕਟਰ ਅਮਰਜੀਤ ਸਿੰਘ ਜੀ। डगमग छाड़ रे मन बौरा, अब तो जरे मरे सिद्ध पाइए, लीनो हाथ संदौरा। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ। ਜਿਉਂ ਹੀ ਜੂਨ ਦੇ ਮਹੀਨੇ ਦਾ ਆਰੰਭ ਹੁੰਦੇ 4 ਸਦੀਆਂ ਤੋਂ ਸਿੱਖ ਕੌਮ ਲਾਹੌਰ ਵੱਲ ਮੂੰਹ ਕਰਕੇ ਉਸ ਚੰਦੂ ਦੀ ਹਵੇਲੀ, ਤਪਦੀ ਲੋਹ, ਸਿਰ ਤੇ ਪੈਂਦੀ ਰੇਤ, ਦੇਗ 'ਚ ਉਬਾਲੇ ਜਾ ਰਹੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਦੇ ਆਂ। ਠੰਡੀਆਂ ਛਬੀਲਾਂ ਲਾ ਕੇ ਇਹੀ ਬਾਣੀ ਦੀ ਤੁਕ ਗਾਇਨ ਕਰਦੀ ਸੀ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਕ੍ਰਾਈਟੇਰੀਆ ਸੈੱਟ ਕਰ ਦਿੱਤਾ ਹੈ, ਜਿੱਥੇ ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਸੀ, ਉੱਥੇ ਸਾਡੇ ਮਨ ਦੀਆਂ ਅੱਖਾਂ ਸਾਹਮਣੇ ਫਿਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਪਹਿਲਾ ਫਰਮਾਨ ਹੁਕਮਨਾਮਾ ਅਕਾਲ ਤਖਤ ਤੋਂ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਤੇ ਪਹਿਲੀ ਵਾਰ ਜਿਹੜੀ ਸਾਡੇ ਪਹਿਲੇ 2 ਰਬਾਬੀ ਢਾਡੀਆਂ ਨੇ, ਭਾਈ ਨੱਥਾ ਤੇ ਭਾਈ ਅਬਦੁੱਲਾ ਨੇ ਗਾਵੀ ਸੀ, ਜਿਹੜੀ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ। ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਬਹੁਤ ਵਾਰ ਲੜਾਈ ਲੜਨ ਲੱਗਿਆ ਇੱਕ ਟਰਮ ਇਸਤੇਮਾਲ ਹੁੰਦੀ ਹੈ ਕਿ ਲਾਈਨ ਹੈਜ਼ ਬਿਨ ਡਰਾਨ, ਕਿ ਲੀਕ ਖਿੱਚ ਦਿੱਤੀ ਗਈ ਹੈ। ਜਹਾਂਗੀਰ ਦਿੱਲੀ ਤਖਤ ਦਾ ਮਾਲਕ ਹੈ, ਵਾਰਿਸ ਹੈ। ਤੇ ਇਹ ਅਕਾਲ ਦਾ ਤਖਤ, ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਥਰੋਨ ਆਫ ਦਾ ਇਮਮੋਰਟਲ, ਜਿਹੜਾ ਮੌਤ ਦੀ ਜ਼ਦ ਵਿੱਚ ਨਹੀਂ ਹੈ। ਔਰ ਇਹ ਵੀ ਬੜੀ ਯੂਨੀਕ ਗੱਲ ਹੈ, ਜਦੋਂ ਅਸੀਂ ਹਰਮੰਦਰ ਸਾਹਿਬ ਉਸ ਦੀ ਬਣਤਰ ਕਾਰ ਸੇਵਾ ਵੱਲ ਦੇਖਦੇ ਹਾਂ,
ਤੇ ਅਸੀਂ ਪੜਾ ਦੇਖਦੇ ਹਾਂ ਕਿ ਭਾਈ ਸਾਲੋ ਜੀ ਇੱਥੇ ਬੈਠੇ ਨੇ, ਸੇਵਾ ਕਰਵਾਉਂਦੇ ਨੇ, ਬਾਬਾ ਬੁੱਢਾ ਜੀ ਇੱਥੇ ਬੈਠੇ ਨੇ, ਭਾਈ ਮੰਝ ਜੀ ਇੱਟਾਂ ਪੱਕੀਆਂ ਕਰਦੇ ਨੇ, ਇਵੇਂ ਜਥੇ ਆਉਂਦੇ ਨੇ, ਨੀਂਹ ਪੱਥਰ ਸਾਈਂ ਮੀਆਂ ਮੀਰ ਤੋਂ ਰਖਾਇਆ ਜਾਂਦਾ ਹੈ ਤੇ ਦੂਰ ਦਰਾਡਿਓਂ ਚਾਰ ਚਫੇਰਿਓਂ ਕਈ ਵਰੇ ਚੱਲੀ ਸੇਵਾ ਦੇ ਵਿੱਚ ਸਾਰੇ ਹਾਜ਼ਰ ਹੁੰਦੇ ਨੇ। ਪਰ ਜਦੋਂ ਅਸੀਂ ਅਕਾਲ ਤਖਤ ਜਿਹੜਾ ਪਹਿਲਾਂ ਥੜਾ ਰੂਪ ਦੇ ਵਿੱਚ ਹੀ ਬਣਦਾ ਹੈ, 2 ਫੁੱਟ ਉੱਚਾ ਰੱਖਿਆ ਜਾਂਦਾ ਦਿੱਲੀ ਤਖਤ ਤੋਂ, ਉਹਦਾ ਸਿੰਬੋਲਿਜ਼ਮ ਹੈ ਤੇ ਉਸ ਪ੍ਰਥਾਏ ਜਦੋਂ ਅਸੀਂ ਇਤਿਹਾਸਕ ਦਸਤਾਵੇਜ਼ ਦੇਖਦੇ ਹਾਂ ਤੇ ਫਿਰ ਇਹ ਤੁਕ ਸਾਨੂੰ ਮਿਲਦੀ ਹੈ, ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਇਹ ਕਾਰ ਸੇਵਾ ਨਾਲ ਨਹੀਂ ਬਣਦਾ ਹੈ, ਕਿਸੇ ਹੋਰ ਸਿੱਖ ਦਾ ਹੱਥ ਵੀ ਨਹੀਂ ਲੱਗਦਾ ਹੈ। ਹੁਣ ਜੇ ਤੁਸੀਂ ਇਹਨਾਂ ਦੋਨਾਂ ਸਿੱਖਾਂ ਦੀ, ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਵੱਲ ਨਜ਼ਰ ਮਾਰੋ ਤੇ ਬਾਬਾ ਬੁੱਢਾ ਬਹੁਤ ਵੱਡੀ ਸ਼ਖਸੀਅਤ ਹੈ। ਵੈਸੇ ਸਾਡੇ ਲਈ ਸਭ ਲਈ ਗੁਰੂ ਹਮੇਸ਼ਾ ਜ਼ਾਰਾ ਜ਼ਹੂਰ ਨੇ, ਹਾਜ਼ਰਾ ਹਜ਼ੂਰ ਨੇ, ਪਰ ਜਿਹੜੇ ਇਤਿਹਾਸ ਦੇ ਪੰਨਿਆਂ ਤੇ ਵਾਕ ਲਿਖੇ, ਜਿਹੜੇ ਬਾਬਾ ਨਾਨਕ ਨੇ ਬਾਬਾ ਬੁੱਢਾ ਜੀ ਨੂੰ ਕਹੇ, ਬਾਬਾ ਤੈਥੋਂ ਕਦੇ ਓਲੇ ਨਾ ਹੋਸਾਂ। ਹੁਣ ਹਮੇਸ਼ਾ ਜਿੱਥੇ ਬਾਬਾ ਬੁੱਢਾ ਨੇ, ਗੁਰੂ ਮੌਜੂਦ ਨੇ, ਜਿੱਥੇ ਗੁਰੂ ਮੌਜੂਦ ਨੇ, ਬਾਬਾ ਬੁੱਢਾ ਮੌਜੂਦ ਨੇ। ਇਹ ਸਿਰਫ ਰਿਸ਼ਤਾ ਉਹਨਾਂ ਦੋ ਸ਼ਖਸੀਅਤਾਂ 'ਚ ਉਸ ਵਕਤ ਦਾ ਹੀ ਨਹੀਂ ਸੀ। ਹੁਣ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਬੁੱਢਾ ਜੀ ਦੀ ਕੋਈ ਰਚਨਾ ਨਹੀਂ ਹੈ, ਸਾਨੂੰ ਨਹੀਂ ਇਸ ਗੱਲ ਦਾ ਇਲਮ ਕਿ ਉਹਨਾਂ ਨੇ ਕਦੇ ਕੁਝ ਲਿਖਿਆ ਹੋਏ। ਹੁਣ ਜੇ ਪਹਿਲੇ ਗ੍ਰੰਥੀ ਦੇ ਤੌਰ ਦੇ ਉੱਤੇ ਅਸੀਂ ਯਾਦ ਕਰਦੇ ਹਾਂ, ਬਾਣੀ ਗੁਰੂ ਹੈ, ਬਾਣੀ ਅਸੀਂ ਪੜ੍ਹਦੇ ਹਾਂ, ਤੇ ਜਦੋਂ ਬਾਣੀ ਪੜ੍ਹਦੇ ਹਾਂ ਤੇ ਬਾਬੇ ਨੂੰ ਯਾਦ ਕਰਦੇ ਹਾਂ, ਬਾਬਾ ਬੁੱਢਾ ਜਿਨ੍ਹਾਂ ਨੇ ਪਹਿਲਾ ਆਵਾਜ਼ਾ ਹਰਮੰਦਰ ਸਾਹਿਬ ਦੇ ਅੰਦਰ ਲਿਆ, ਜਿਨ੍ਹਾਂ ਦੇ ਸੀਸ ਦੇ ਉੱਤੇ ਆਦ ਬੀੜ ਗੁਰੂ ਗ੍ਰੰਥ ਸਾਹਿਬ ਦੀ 1604 ਦੇ ਵਿੱਚ ਟਿਕੀ। ਰਾਮਸਰ ਸਾਹਿਬ ਤੋਂ ਜਦੋਂ ਅੱਜ ਅਸੀਂ ਸ਼ਬਦ ਨਗਰ ਕੀਰਤਨ ਇਸਤੇਮਾਲ ਕਰਦੇ ਹਾਂ, 20ਵੀਂ ਸਦੀ 'ਚ ਜਲੂਸ ਜਲੌ, ਇਹ ਸਾਰਾ ਜੇ ਕਹਿਣਾ ਹੋਏ ਇਤਿਹਾਸਕ ਪੱਖ ਤੋਂ ਤੇ ਪਹਿਲਾ ਨਗਰ ਕੀਰਤਨ ਹੀ ਉਹ ਹੈ ਜਿਸ ਦਿਨ ਆਦ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ। ਤੇ ਰਾਮਸਰ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਦੇ ਹੱਥ 'ਚ ਚੌਰ ਸਾਹਿਬ ਹੈ, ਨੰਗੇ ਪੈਰੀ ਆਏ ਨੇ ਔਰ ਬੀੜ ਸੁਭਾਇਮਾਨ ਹੁੰਦੀ ਹੈ ਹਰਮੰਦਰ ਦੇ ਅੰਦਰ। ਤੇ ਗੁਰੂ ਸਾਹਿਬ ਹੁਕਮ ਕਰਦੇ ਨੇ, ਬਾਬਾ ਜੀ ਆਵਾਜ਼ਾਂ ਲਓ। ਅੱਜ ਅਸੀਂ ਹੁਕਮਨਾਮਾ ਜਾਂ ਫਰਮਾਨ ਲਫ਼ਜ਼ ਜ਼ਿਆਦਾ ਇਸਤੇਮਾਲ ਕਰਦੇ ਹਾਂ, ਪੁਰਾਤਨ ਪੰਜਾਬੀ ਦੇ ਵਿੱਚ ਆਵਾਜ਼ਾਂ ਕਰਕੇ ਵੀ ਇਸ ਨੂੰ ਲਿਖਿਆ ਹੋਇਆ। ਤੇ ਫਿਰ ਬਾਬਾ ਬੁੱਢਾ ਆਵਾਜ਼ਾਂ ਲੈਂਦੇ ਨੇ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਇਹਨਾਂ ਤਿੰਨਾਂ ਦਾ ਕੰਬੀਨੇਸ਼ਨ ਹੈ। ਬਾਬਾ ਬੁੱਢਾ ਗ੍ਰੰਥੀ ਵੀ ਨੇ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਸਤਰ ਵਿਦਿਆ ਦੀ ਤਰਬੀਅਤ ਹੁੰਦੀ ਹੈ, ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਲਗਭਗ 11 ਸਾਲ ਦੀ ਹੈ। ਹੁਣ ਸ਼ਸਤਰ ਵਿਦਿਆ ਵਾਲੇ ਕੌਣ ਉਹਨਾਂ ਦੇ ਪਹਿਲੇ ਉਸਤਾਦ ਨੇ? ਬਾਬਾ ਬੁੱਢਾ ਜੀ। ਉਹ ਬਹੁਤ ਵਾਰੀ ਜਦੋਂ ਅਸੀਂ ਮੀਰੀ ਪੀਰੀ ਜਾਂ ਰਾਜਯੋਗ ਜਾਂ ਸੰਤ ਸਿਪਾਹੀ ਜਾਂ ਭਗਤੀ ਸ਼ਕਤੀ ਦੀ ਗੱਲ ਕਰਦੇ ਹਾਂ ਤੇ ਫਿਰ ਜੇ ਸਾਡਾ ਧਿਆਨ ਬਾਬਾ ਬੁੱਢਾ ਔਰ ਭਾਈ ਗੁਰਦਾਸ ਦੀਆਂ ਸ਼ਖਸੀਅਤਾਂ ਜਿਹੜੀਆਂ ਅਕਾਲ ਤਖਤ ਨੂੰ ਬਣਾਉਣ ਦੇ ਉੱਤੇ ਲੱਗਦੀਆਂ ਨੇ, ਉਹਨਾਂ ਦੇ ਵੱਲ ਜੇ ਧਿਆਨ ਜਾਏ ਤੇ ਬਾਬਾ ਬੁੱਢਾ ਜੀ ਦੀ ਕੋਈ ਰਚੀ ਹੋਈ ਬਾਣੀ ਨਹੀਂ ਹੈ, ਉਹ ਸ਼ਸਤਰ ਵਿਦਿਆ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਉਸਤਾਦ ਨੇ। ਲੇਕਿਨ ਉਹਨਾਂ ਨੂੰ ਇਹ ਮਾਣ ਹਾਸਲ ਹੁੰਦਾ ਹੈ ਕਿ ਉਹ ਪਹਿਲਾ ਆਵਾਜ਼ਾਂ ਲੈਂਦੇ ਨੇ, ਉਹ ਪਹਿਲੇ ਸਾਡੇ ਗ੍ਰੰਥੀ ਬਣਦੇ ਨੇ। ਭਾਈ ਗੁਰਦਾਸ ਜੀ ਬਹੁਤ ਵਾਰ ਸਾਡੀ ਪਰੰਪਰਾ ਸਾਨੂੰ ਯਾਦ ਕਰਵਾਉਂਦੀ ਹੈ ਕਿ ਉਹਨਾਂ ਦੀਆਂ ਰਚਿਤ ਵਾਰਾਂ ਤੇ ਉਹਨਾਂ ਦੇ ਕਵਿਤ ਸਵਈਏ, ਉਹਨਾਂ ਨੂੰ ਅਸੀਂ ਗੁਰਬਾਣੀ ਦੀ ਕੁੰਜੀ ਕਹਿੰਦੇ ਹਾਂ। ਹਾਲਾਂਕਿ ਗੁਰਬਾਣੀ ਨੂੰ ਸਮਝਣ ਜਾਂ ਖੋਲਣ ਦੇ ਲਈ ਕਿਸੇ ਚਾਬੀ ਦੀ ਲੋੜ ਨਹੀਂ, ਮਾਣ ਹੁੰਦਾ ਹੈ। ਔਰ ਕਈ ਵਾਰ ਕੁਝ ਫਰੇਜ਼ ਕੰਟੀਨਿਊ ਹੋ ਜਾਂਦੇ ਨੇ ਕਿ ਜੇ ਤੁਸੀਂ ਸਿੱਖ ਦੇਖਣਾ, ਸਿੱਖ ਦਾ ਕਿਰਦਾਰ ਕੀ ਹੈ, ਤੇ ਭਾਈ ਗੁਰਦਾਸ ਇਵੇਂ ਸਮਝਾ ਦਿੰਦੇ ਨੇ ਕਿ ਆਪਣੇ ਆਪ ਦੇ ਵਿੱਚ ਇਹ ਲੱਗਦਾ ਹੈ ਕਿ ਭਾਈ ਅਸੀਂ ਤਾਂ ਉੱਥੇ ਤੱਕ ਪਹੁੰਚੇ ਹੀ ਨਹੀਂ ਹੈ। ਜੇ ਪਰਖ ਦੀ ਗੱਲ ਹੈ, ਪਾਰਖੂ ਕੀ ਹੈ, ਜਾਂ ਜਿਵੇਂ ਅੱਜ ਭਾਈ ਸਾਹਿਬ ਨੇ ਬੜੇ ਵਜਦ ਦੇ ਵਿੱਚ ਸ਼ਬਦ ਪੜ੍ਹਿਆ ਕਿ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀ ਹੈ, ਵੇਹੋ ਮੂੰਹੋਂ ਸੁੱਟੈ। ਆਪਣੀ ਜੜ ਪੁੱਟਣ ਦੀ ਗੱਲ ਵੀ ਹੈ। ਹੁਣ ਗੱਲ ਜੇ ਅਸੀਂ ਭਾਈ ਗੁਰਦਾਸ ਜੀ ਦੇ ਇਸ ਫਰਮਾਨ ਨੂੰ ਦੇਖਦੇ ਤੇ ਇੱਕਦਮ ਧਿਆਨ ਜਾਂਦਾ ਕਿ ਵੀ ਵਾਕਿਆ ਹੀ ਜਿਹਦੀ ਔਕਾਤ ਹੁੰਦੀ ਹੈ
ਜੇ ਤੁਸੀਂ ਉਹਨੂੰ ਔਕਾਤ ਤੋਂ ਵੱਧ ਕੁਝ ਦੇ ਦਿੰਦੇ ਹੋ, ਉਹਨੇ ਆਪਣੀ ਔਕਾਤ ਛੱਡਣੀ ਨਹੀਂ ਹੁੰਦੀ। ਕੁੱਤੇ ਦੀ ਔਕਾਤ ਚੱਕੀ ਚੱਟਣਾ ਹੈ, ਸੱਪ ਦੀ ਔਕਾਤ ਮੂੰਹ ਚੋਂ ਜ਼ਹਿਰ ਸੁੱਟਣਾ ਹੈ। ਹਾਲਾਂ ਸੱਪ ਦੁੱਧ ਪੀਂਦਾ ਨਹੀਂ ਹੈ। ਇਹ ਵੀ ਤੁਸੀਂ ਬ੍ਰਾਹਮਣਵਾਦੀਆਂ ਦਾ ਹਾਲ ਦੇਖ ਲਓ, ਕਿੰਨੇ ਨਾਗ ਦੇਵਤੇ ਦੇ ਮੰਦਰ, ਕਿਵੇਂ ਦੇਵਤਾ ਬਣਾਇਆ, ਸੱਪ ਦੁੱਧ ਨਹੀਂ ਪੀਂਦਾ ਹੈ। ਇਹ ਤੁਹਾਨੂੰ ਡਿਸਕਵਰੀ ਚੈਨਲ ਵਾਲੇ ਵੀ ਦੱਸ ਦੇਣਗੇ। ਪਰ ਸੱਪ ਜ਼ਹਿਰ ਦਾ ਪ੍ਰਤੀਕ ਹੈ, ਵੈਨਮ ਹੈ, ਉਹਦੇ ਕੋਲ ਕੋਈ ਚੰਗਾ ਦੇਣ ਨੂੰ ਨਹੀਂ ਹੈ, ਭਾਵੇਂ ਉਹ ਸੈਲਫ ਡਿਫੈਂਸ 'ਚ ਹੀ ਮਾਰਦਾ ਹੈ। ਪਰ ਭਾਈ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇਦ ਔਰ ਦੁੱਧ ਨਿਰਮਲਤਾ ਦਾ ਚਿੰਨ੍ਹ ਹੈ। ਜਦੋਂ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਸੀ ਤੇ ਇੱਕ ਸਿੰਘ, ਮੈਂ ਹੁਣ ਦੀਵਾਨ 'ਚ ਉਹਨਾਂ ਨੂੰ ਦੇਖ ਨਹੀਂ ਰਿਹਾ, ਮੈਨੂੰ ਬਾਅਦ 'ਚ ਪਤਾ ਲੱਗਾ ਵੀ ਕਰਾਚੀ ਦੇ ਰਹਿਣ ਵਾਲੇ, ਉੱਥੇ ਪਾਕਿਸਤਾਨ ਦੇ ਜੱਜ ਦੇ ਤੌਰ ਤੇ ਵੀ ਰਿਟਾਇਰ ਹੋਏ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹਨਾਂ ਨੇ PhD ਕੀਤੀ ਹੋਈ ਹੈ। ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਵੀ ਇਹ ਕੀ, ਮੈਂ ਕਿਹਾ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਕਿ ਪਰੰਪਰਾ ਇਹੀ ਹੈ, ਕਿਉਂਕਿ ਦੁੱਧ ਨੂੰ ਅਸੀਂ ਨਿਰਮਲ ਮੰਨਦੇ ਹਾਂ, ਇਸ ਨੂੰ ਮੁਕੰਮਲ ਖੁਰਾਕ ਦੇ ਤੌਰ ਤੇ ਵੀ ਮੰਨਿਆ ਜਾਂਦਾ ਹੈ। ਸੋ ਇੱਕ ਪਾਸੇ ਜੇ ਤੁਸੀਂ ਉਹ ਨਿਰਮਲ ਦੁੱਧ ਵੀ ਸੱਪ ਨੂੰ ਦੇ ਦਿਓ ਤੇ ਉਹਦੀ ਔਕਾਤ ਜ਼ਹਿਰ ਦੀ ਹੈ, ਉਹਨੇ ਜ਼ਹਿਰ ਹੀ ਸੁੱਟਣਾ ਹੈ। ਔਰ ਇਸ ਤੋਂ ਵੱਧ ਕੇ ਅਜੋਕੇ ਹਾਕਮਾਂ ਦਾ ਜੋ ਵਰਤਾਰਾ, ਅੱਜ ਅਸੀਂ 40 ਸਾਲ ਬਾਅਦ ਉਸ ਸਾਰੇ ਵਾਕਿਆ ਨੂੰ ਯਾਦ ਕਰ ਰਹੇ ਤੇ ਇਸ ਗੱਲ ਦੀ ਜਿਹੜੀ ਹੈ ਉਹ ਸਾਡੇ ਜੇ ਧਿਆਨ ਗੋਚਰੇ, ਮੈਂ ਯਾਦ ਦਹਾਨੀ ਕਰਵਾਵਾਂ ਕਿ ਭਾਈ ਗੁਰਦਾਸ ਬਹੁਤ ਵੱਡੇ ਰਚਾਇਤਾ ਨੇ, ਬਾਣੀ ਦੇ ਇੰਟਰਪ੍ਰੇਟਰ ਨੇ। ਕਿਤੇ ਇਹ ਲਿਖਿਆ ਨਹੀਂ ਮਿਲਦਾ ਕਿ ਭਾਈ ਗੁਰਦਾਸ ਜੀ ਨੇ ਕੋਈ ਸ਼ਸਤਰ ਵਿਦਿਆ ਜਾਂ ਕੋਈ ਇਸ ਕਿਸਮ ਦਾ ਜੰਗਜੂ ਕਾਰਨਾਮਾ ਜਾਂ ਅੰਮ੍ਰਿਤਸਰ ਦੀਆਂ 4 ਜੰਗਾਂ 'ਚ ਉਹਨਾਂ ਨੇ ਕੋਈ ਯੋਧੇ ਦਾ ਰੋਲ ਅਦਾ ਕੀਤਾ ਹੋਏ। ਹੁਣ ਇੱਕ ਪਾਸੇ ਸ਼ਸਤਰ ਵਿਦਿਆ ਦੇਣ ਵਾਲੇ ਬਾਬਾ ਬੁੱਢਾ ਜੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨੇ ਤੇ ਭਾਈ ਗੁਰਦਾਸ ਜੀ ਅਕਾਲ ਤਖਤ ਸਾਹਿਬ ਦੇ ਪਹਿਲੇ ਸੇਵਾਦਾਰ ਨੇ। ਔਰ ਉਸ ਤਖਤ ਨੂੰ ਬਣਾਉਣ ਲੱਗੇ ਕਿਨਹੀ ਰਾਜ ਨਾ ਹੱਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਇਹ ਯਾਦ ਦਹਾਨੀ ਹੈ ਕਿ ਸਿੱਖੀ ਦੀ ਮੁਕੰਮਲਤਾ ਔਰ ਇਹ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕਰ ਦਿੱਤਾ ਸੀ। ਪਰ ਜੇ ਇੰਸਟੀਟਿਊਸ਼ਨਲੀ ਐਸਟੈਬਲਿਸ਼ਮੈਂਟ ਦੀ ਅਸੀਂ ਗੱਲ ਕਰੀਏ ਤੇ ਫਿਰ ਅਕਾਲ ਤਖਤ ਦੇ ਰੂਪ ਦੇ ਵਿੱਚ ਉਹ ਸਥਾਪਿਤ ਹੁੰਦਾ ਹੈ। ਕੱਲ ਹੀ ਇੱਕ ਨੌਜਵਾਨ ਝੰਡੇ ਦੇ ਰੰਗਾਂ ਬਾਰੇ ਪੁੱਛਣ ਲੱਗਾ, ਮੈਂ ਕਿਹਾ ਜੀ ਇਸ ਦੇ ਉੱਤੇ ਕੋਈ ਬਹੁਤਾ ਰਿਸਰਚ ਵਰਕ ਤਾਂ ਕਿਸੇ ਨੇ ਕੀਤਾ ਕਰਾਇਆ ਨਹੀਂ ਹੈ, ਪਰ ਜਿੰਨਾ ਕੁ ਮੇਰੀ ਸਮਝ ਗੋਚਰੇ ਹੈ ਕਿ ਅਸੀਂ ਜਦੋਂ ਬੌਲੀ ਸਾਹਿਬ ਦਾ ਮੁਕੰਮਲ ਹੁੰਦਾ ਹੈ, ਉਹ ਪਹਿਲਾ ਸਾਡਾ ਜਦੋਂ ਗੋਇੰਦਵਾਲ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ, ਉਹ ਪਹਿਲਾ ਤੀਰਥ ਵੀ ਐਸਟੈਬਲਿਸ਼ ਹੁੰਦਾ ਹੈ। ਉਹ ਬ੍ਰਾਹਮਣਵਾਦ ਦੀਆਂ 84 ਲੱਖ ਦੇ ਨਾਲ ਜੋੜ ਕੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਜਿਹੜਾ ਉਹਨਾਂ ਦੀ ਪਵਿੱਤਰਤਾ ਦੇ ਉੱਤੇ ਵੀ ਕਿ ਭਾਈ ਬਿਆਸਾ ਦਾ ਪਾਣੀ ਵੀ ਉਨਾ ਹੀ ਪਵਿੱਤਰ ਹੈ ਤੇ ਜਪ ਜੀ ਪੜਿਆ ਤੁਹਾਡੀ 84 ਕੱਟੀ ਜਾਣੀ ਹੈ, ਇਸ ਨੂੰ ਵੀ ਹੈ। ਤੇ ਫਿਰ ਧੌਲ ਤਵੱਜ ਦਾ ਜ਼ਿਕਰ ਮਿਲਦਾ ਹੈ। ਧੌਲ ਚਿੱਟੇ ਨੂੰ ਅਸੀਂ ਕਹਿੰਦੇ ਹਾਂ, ਤਵੱਜ ਝੰਡੇ ਨੂੰ ਕਿਹਾ ਜਾਂਦਾ ਹੈ ਕਿ ਭਾਈ ਜਿਹੜਾ ਉਸ ਪੀਰੀਅਡ ਦਾ ਸਾਡਾ ਝੰਡਾ ਹੈ ਉਹ ਚਿੱਟੇ ਰੰਗ ਦਾ। ਅੱਜ ਵੀ ਚਿੱਟਾ ਅਸੀਂ ਅਮਨ ਦੇ ਨਾਲ ਜਾਂ ਕੋਈ ਹੁੰਦਾ ਚਿੱਟੇ ਕਬੂਤਰ ਛੱਡੇ ਜਾਂਦੇ ਨੇ। ਤੇ ਜਿੱਦਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1606 ਦੇ ਵਿੱਚ, ਫਿਰ ਅਕਾਲ ਤਖਤ ਤੇ ਹਰਮੰਦਰ ਦੇ ਵਿਚਾਲੇ 2 ਨਿਸ਼ਾਨ ਸਾਹਿਬ ਜਿਨ੍ਹਾਂ ਨੂੰ ਅੱਜ ਵੀ ਅਸੀਂ ਜਦੋਂ ਮੀਰੀ ਤੇ ਪੀਰੀ ਦੇ ਨਿਸ਼ਾਨਾਂ ਦੇ ਤੌਰ ਤੇ ਜਿਹੜੀ ਹੈ ਉਹ ਯਾਦ ਕਰਦੇ ਹਾਂ, ਉਹਨਾਂ ਦਾ ਰੰਗ ਕੇਸਰੀ ਦੇ ਵਿੱਚ ਬਦਲ ਜਾਂਦਾ ਹੈ ਕਿਉਂਕਿ ਇਹ ਫਿਰ ਸ਼ਹਾਦਤ ਦੇ ਸਫ਼ਰ ਦੀ ਗੱਲ ਸ਼ੁਰੂ ਹੁੰਦੀ ਹੈ। ਸ਼ਹੀਦਾਂ ਦੇ ਸਰਤਾਜ ਨੇ ਉਹ ਕ੍ਰਾਈਟੇਰੀਆ ਰੱਖ ਦਿੱਤਾ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਉਹਨਾਂ ਸਾਰੇ ਐਲੀਮੈਂਟਸ ਨੂੰ ਦੇਖਦੇ ਹਾਂ ਜਿਹੜੇ ਰਾਜ ਨਾਲ ਜੁੜੇ ਹੋਏ ਨੇ, ਅਕਸਰ ਮੈਂ ਇਹ ਗੁਰਬਾਣੀ ਦਾ ਫਰਮਾਨ ਦੁਹਰਾਉਂਦਾ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕੀਤਾ ਸੱਚ ਦਾ ਕਿਲਾ, ਹੁਣ ਸੱਚ ਦੇ ਦੁਆਲੇ ਹੀ ਸਭ ਕੁਝ ਘੁੰਮਦਾ ਹੈ। ਜੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ 40 ਸਾਲ ਦੇ ਸਾਡੇ ਸੰਘਰਸ਼ ਦੀ ਗੱਲ ਹੈ ਜਾਂ ਦਿੱਲੀ ਤਖਤ ਦੇ ਨਾਲ ਉਦੋਂ ਸਾਡੀ ਟੱਕਰ ਸੀ ਜਹਾਂਗੀਰ ਵੇਲੇ ਤੇ ਅੱਜ ਵੀ, ਔਰ ਤੁਸੀਂ ਦੇਖੋ ਕਿਵੇਂ ਲਫ਼ਜ਼ ਕੰਟਰੇਰੀ ਨੇ। ਜਹਾਂਗੀਰ ਜਿਹੜਾ ਆਰਡਰ ਕਰਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ, ਚੰਦੂ ਫੈਸਿਲਿਟੇਟਿੰਗ ਫੈਕਟਰ ਹੈ, ਸਾਜ਼ਿਸ਼ੀ ਬ੍ਰਾਹਮਣਵਾਦ ਨਾਲ ਹੈ। ਹੁਣ ਉਸ ਦੇ ਸਬੂਤ ਤੌਜ਼ ਕੇ ਜਹਾਂਗੀਰੀ ਜਿਹੜੀ ਬਾਇਓਗ੍ਰਾਫੀ ਹੈ ਜਹਾਂਗੀਰ ਦੀ, ਜਿਸ ਨੂੰ ਜਦੋਂ ਸਾਡੇ ਪਰਸ਼ੀਅਨ ਫਾਰਸੀ ਪੜ੍ਹਨ ਵਾਲੇ ਸਕਾਲਰ ਡਾਕਟਰ ਗੰਡਾ ਸਿੰਘ ਜਾਂ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੇ ਓਰੀਜਨਲ ਰਿਸਰਚ ਕੀਤੀ,
ਉਹਨਾਂ ਨੇ ਕੱਢਿਆ ਤੇ ਤੌਜ਼ਕੇ ਜਹਾਂਗੀਰੀ 'ਚ ਜਹਾਂਗੀਰ ਖੁਦ ਇਕਬਾਲ ਕਰਦਾ ਹੈ ਕਿ ਭਾਈ ਇਸ ਨੂੰ ਗੁਰੂ ਨਾਨਕ ਦੇ ਘਰ ਨੂੰ ਉਹ ਫਾਰਸੀ ਦੇ ਵਿੱਚ ਲਫ਼ਜ਼ ਕਹਿੰਦਾ ਹੈ ਕਿ ਦੁਕਾਨੇ ਬਾਤਲ, ਇਹ ਝੂਠ ਦੀ ਦੁਕਾਨ, ਜਿਹਦੇ 'ਚੋਂ ਪੂਰਾ ਬਿਆਨ ਕਰਦਾ ਹੈ ਕਿ ਗੋਇੰਦਵਾਲ ਦੇ ਕੰਢੇ ਗੁਰੂ ਅਰਜਨ ਸਾਹਿਬ ਨੂੰ ਰੈਫਰ ਕਰਕੇ ਪੀਰਾਂ ਫਕੀਰਾਂ ਦੇ ਭੇਸ ਵਿੱਚ ਰਹਿੰਦੇ ਨੇ। 3-4 ਪੀੜ੍ਹੀਆਂ ਤੋਂ ਇਹਨਾਂ ਦੀ ਇਹ ਝੂਠ ਦੀ ਦੁਕਾਨ ਬੜੀ ਗਰਮ ਹੈ, ਦੁਕਾਨੇ ਬਾਤਲ। ਹੁਣ ਬਾਤਲ ਝੂਠ ਹੈ ਜਿਹੜਾ ਇਹ ਖੁਦ ਦਿੱਲੀ ਤਖਤ ਵਾਲੇ ਜਾਂ ਜਹਾਂਗੀਰ ਵਰਗੀ ਸੋਚ ਵਾਲੇ ਨੇ, ਤੇ ਇੱਧਰ ਗੁਰੂ ਨਾਨਕ ਨੇ ਜਿਹੜੇ ਸੱਚ ਦੀ ਤਲਵਾਰ ਲੈ ਕੇ ਆਉਂਦੇ ਨੇ। ਹੁਣ ਸੱਚ ਦੀ ਤਲਵਾਰ ਇਹ ਤੁਹਾਨੂੰ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ 1710 ਦੇ ਵਿੱਚ, ਔਰ ਜਿਹੜਾ ਸਿੱਕਾ ਚਲਾਇਆ ਜਾਂਦਾ ਉਸ ਸਿੱਕੇ ਦੇ ਉੱਤੇ ਲਫ਼ਜ਼ ਉਕਰੇ ਨੇ, ਫਾਰਸੀ ਉਸ ਜ਼ਮਾਨੇ ਦੀ ਜ਼ਬਾਨ ਸੀ ਜਿਹਨੂੰ ਤੁਸੀਂ ਲਿੰਕ ਲੈਂਗੁਏਜ ਕਹਿੰਦੇ ਹੋ ਜਿਵੇਂ ਅੱਜ ਅੰਗਰੇਜ਼ੀ ਹੈ, ਤੇ ਉਸ ਦੇ ਲਫ਼ਜ਼ ਨੇ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਸਿੱਕਾ ਸਿੱਖ ਰਾਜ ਦਾ ਅਸੀਂ ਦੋ ਜਹਾਨਾਂ ਦੇ ਵਿੱਚ ਚਲਾਇਆ। ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ, ਗੁਰੂ ਨਾਨਕ ਦੀ ਤੇਗ। ਹੁਣ ਵੱਧ ਤੋਂ ਵੱਧ ਸਾਡੇ ਇਤਿਹਾਸਕ ਪ੍ਰਮਾਣ ਆਸਾ ਦੀ ਗੱਲ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਹੱਥ 'ਚ ਸੋਟਾ ਹੈ, ਆਸਾ ਹੈ। ਔਰ ਮੈਂ ਕਿਤੇ ਪਿਛਲੇ ਦਿਨਾਂ 'ਚ ਪੜ੍ਹ ਰਿਹਾ ਸੀ ਕਿ ਸ਼ਾਇਦ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਸ਼ਸਤਰਾਂ ਦੇ ਵਿੱਚ, ਹਾਲਾਂ ਉਹਦੇ ਕਦੇ ਦੀਦਾਰ ਕਰਵਾਏ ਨਹੀਂ ਜਾਂਦੇ, ਉਹ ਆਸਾ ਮੌਜੂਦ ਹੈ ਜਿਹੜਾ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਸੀ, ਜਾਂ ਮਲਟੀਪਲ ਹੋਣਗੇ ਉਹਨਾਂ 'ਚੋਂ ਇੱਕ ਜਦੋਂ ਉਹ ਦੱਖਣ ਦੀ ਯਾਤਰਾ ਤੇ ਗਏ ਨੇ ਉਹਨੂੰ ਪ੍ਰੀਜ਼ਰਵ ਕੀਤਾ ਹੋਏਗਾ। ਪਰ ਗੱਲ ਜ਼ਾਹਰ ਹੈ ਸਿੱਕਾ ਇਹ ਕਹਿੰਦਾ ਹੈ ਵੀ ਗੁਰੂ ਨਾਨਕ ਦੀ ਤੇਗ ਤੇ ਫਤਿਹ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੱਚ ਦੀ ਤੇਗ, ਅਲਟੀਮੇਟਲੀ ਟਰੂਥ। ਸਰ ਕਪੂਰ ਸਿੰਘ ਉਹਨਾਂ ਦੀ ਇੱਕ ਬੜੀ ਜ਼ਬਰਦਸਤ ਰਚਨਾ ਹੈ ਪ੍ਰਾਸ਼ਰ ਪ੍ਰਸ਼ਨਾ, ਉਸ ਦੇ ਵਿੱਚ ਉਹਨਾਂ ਨੇ ਬੁੱਧ ਦੀ ਇੱਕ ਮੂਰਤੀ ਦਿੱਤੀ ਹੋਈ ਹੈ ਥਾਈਲੈਂਡ ਦੇ ਕਿਸੇ ਮਿਊਜ਼ੀਅਮ 'ਚੋਂ। ਬੁੱਧ ਦੇ ਹੱਥ ਦੇ ਵਿੱਚ ਡਬਲ ਐਜਡ ਸਵੋਰਡ ਹੈ, ਜਦੋਂ ਅਸੀਂ ਖੰਡਾ ਕਹਿੰਦੇ ਹਾਂ ਖੰਡਾ ਵੀ ਸਵੋਰਡ ਹੀ ਹੁੰਦਾ, ਉਹ ਵੀ ਤਲਵਾਰ ਹੈ, ਉਸ ਦੀਆਂ ਦੋ ਧਾਰਾਵਾਂ ਨੇ। ਹੁਣ ਇੱਕ ਪਾਸੇ ਬੁੱਧ ਅਹਿੰਸਾ ਵਾਲਾ ਹੈ, ਅਹਿੰਸਾ ਪਰਮੋ ਧਰਮਾ ਬੁੱਧ ਧਰਮ ਦਾ ਸਿਧਾਂਤ ਹੈ, ਪਰ ਉਸ ਦੇ ਹੱਥ ਦੇ ਵਿੱਚ ਡਬਲ ਐਜਡ ਸਵੋਰਡ ਹੈ ਕਿਉਂਕਿ ਸੱਚ ਦੀ ਤਲਵਾਰ, ਸੱਚ ਦਾ ਖੰਡਾ, ਪ੍ਰਥਮੇ ਖੰਡਾ ਸਾਜ ਕੇ ਕ੍ਰੀਏਸ਼ਨ ਦੇ ਨਾਲ ਜੁੜਿਆ ਹੋਇਆ ਹੈ। ਇਹ ਲਾਈਨ ਡਰਾ ਹੋ ਜਾਂਦੀ ਹੈ ਕਿ ਇੱਕ ਪਾਸੇ ਸੱਚ ਦੀਆਂ ਕਦਰਾਂ ਕੀਮਤਾਂ ਨੇ ਜਿਸ ਦਾ ਕਿਲਾ ਗੁਰੂ ਨਾਨਕ ਸਾਹਿਬ ਨੇ ਉਸਾਰ ਦਿੱਤਾ ਹੈ, ਉਹਦੀ ਨੀਂਹ ਬੜੀ ਪੁਖਤਾ ਹੈ ਔਰ ਉਸ ਨੂੰ ਕੋਈ ਹਿਲਾ ਨਹੀਂ ਸਕਦਾ, ਤੇ ਉਹ ਸੱਚ ਦੀ ਤਲਵਾਰ ਹੈ ਜਿਹੜੀ ਬਾਬਰ ਦੇ ਸਿਰ 'ਚ ਵੀ ਵੱਜਦੀ ਹੈ, ਜਿਹੜੀ ਲੋਧੀ ਪਠਾਣਾ ਦੇ ਸਿਰ 'ਚ ਵੀ ਵੱਜਦੀ ਹੈ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਹੁਣ ਉਹੀ ਬਾਬਰ ਦੇ ਸਾਹਮਣੇ ਵੀ ਤਲਵਾਰ ਅੜਦੀ ਹੈ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਹੁਣ ਇਹ ਕੰਟੀਨਿਊਟੀ ਹੈ ਔਰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਦੋਂ ਅਸੀਂ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਸਾਡੀ ਮੰਜ਼ਿਲ ਅਕਾਲ ਪੁਰਖ ਦੇ ਰੂਬਰੂ ਹੋ ਕੇ ਸਚਿਆਰੇ ਹੋ ਕੇ ਨਿਬੜਨਾ, ਨਾਨਕ ਤੇ ਮੁਖ ਉਜਲੇ, ਇਹ ਸਾਡੀ ਮੰਜ਼ਿਲ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਲਟੀਮੇਟ ਇਹ ਔਰ ਇਹੀ ਨਾਮ ਦਾ ਜਪਣਾ ਰੱਬ ਦੇ ਨਾਲ ਇੱਕ ਮਿਕਤਾ। ਔਰ ਜਦੋਂ ਜਿਸ ਨੇ ਫਰੇਜ਼ ਘੜਿਆ ਰਬਾਬ ਤੋਂ ਨਗਾਰੇ ਤੱਕ, ਕਿਆ ਖੂਬਸੂਰਤ ਫਰੇਜ਼ ਹੈ। ਇੱਕ ਪਾਸੇ ਜਿਹੜੇ ਪੋਟੇ ਰਬਾਬ ਦੇ ਉੱਤੇ ਟਿਕਦੇ ਨੇ, ਜਿਹੜੇ ਇਲਾਹੀ ਬਾਣੀ ਇਲਾਹੀ ਨਾਦ ਨੂੰ ਉਸ ਆਨੰਦ ਦੇ ਵਿੱਚ ਵਜਦ ਦੇ ਵਿੱਚ ਗਾਉਂਦੇ ਹੈ, ਜਿਨ੍ਹਾਂ ਨੂੰ ਸਾਰੀ ਕਾਇਨਾਤ ਇੱਕ ਸਰਕਲ ਦੇ ਵਿੱਚ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਹੁਣ ਇੱਕ ਪਾਸੇ ਰਬਾਬ ਦੇ ਉੱਤੇ ਭਾਈ ਮਰਦਾਨੇ ਦੀ ਉਂਗਲ ਟਿਕੀ ਹੈ, ਬਾਬਾ ਵਜਦ ਦੇ ਵਿੱਚ ਬਾਣੀ ਪੜ੍ਹ ਰਿਹਾ ਹੈ, ਸਾਰੀ ਕਾਇਨਾਤ ਆ ਕੇ ਰੁਕ ਜਾਂਦੀ ਹੈ, ਪਸ਼ੂ ਖਲੋ ਜਾਂਦੇ ਨੇ, ਪੰਛੀ ਖਲੋ ਜਾਂਦੇ ਨੇ, ਚਾਰ ਚਫੇਰੇ ਸਤ ਕਰਤਾਰ ਹੈ। ਇਹ ਉਹੀ ਰਬਾਬ ਦੀ
ਉਸ ਦੇ ਉੱਤੇ ਟਿਕੇ ਹੋਏ ਪੋਟੇ ਇਤਿਹਾਸ ਉਸ ਲੈਵਲ ਤੇ ਲੈ ਆਂਦਾ ਹੈ ਕਿ ਉਹੀ ਰਬਾਬ ਵਜਾਣ ਵਾਲੇ ਪੋਟੇ ਫਿਰ ਨਗਾਰੇ ਤੇ ਝੋਟ ਦਿੰਦੇ ਨੇ। ਨਗਾਰਾ ਵੰਗਾਰ ਹੈ, ਨਗਾਰਾ ਐਲਾਨੇ ਜੰਗ ਹੈ, ਨਗਾਰਾ ਰਣ ਤੱਤੇ ਦੇ ਵਿੱਚ ਜੂਝਣ ਦਾ ਨਾਂ ਹੈ। ਜਿਸ ਪ੍ਰਥਾਏ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ, ਗਗਨ ਦਮਾਮਾ ਬਾਜਿਓ, ਦਮਾਮਾ ਨਗਾਰਾ ਹੈ, ਗगन दमामा बाजियो परियो निशाने काओ, निशाने ते चोट है, खेत जो मांडियो सूरमा अब जूझण को दाओ। कि भी उतर आए ने पहलवान उस छिंज दे विच हुण जूझण दा वेला है। सूरा सो पहचानी है जो लरे दीन के हेत, पुरजा पुरजा कट मरे कबू न छाड़े खेत। वो है सूरबीर उतरिया जंग दे मैदान च, उहदे अंदर दीन दा दर्द है। वो दीन जदों रब दी खलकत दुखदी है, भाई नंद लाल जी दे रहतनामे जाके जदों खलकत दुखदी है फिर खालक दुखदा है। वो पीड़ क्योंकि खालक खलक, खलक में खालक पूर रहो सब थाई। ते जदों वो पीड़ हूक बनदी है ते फिर वो रबाब वालियां उंगलां ਜਿਹੜੀਆਂ ਨੇ ਉਹ ਨਗਾਰੇ ਦੇ ਉੱਤੇ ਚੋਟ ਲਾਉਂਦੀਆਂ ਨੇ। ਇਹੀ ਗੱਲ ਤਾਂ ਉਸ ਮਾਧੋ ਦਾਸ ਵਿਰਾਗੀ ਨੂੰ, ਉਸ ਲਛਮਣ ਦਾਸ ਨੂੰ ਜਿਹੜਾ ਹਿਰਨੀ ਦਾ ਸ਼ਿਕਾਰ ਕਰਦਿਆਂ ਦੌੜਿਆ ਸੀ, ਜਾ ਕੇ 1000 ਮੀਲ ਦੂਰ ਗੁਰੂ ਕਲਗੀਧਰ ਪਾਤਸ਼ਾਹ ਨੇ ਸਮਝਾਈ ਸੀ, ਕਿਆ ਤੈਨੂੰ ਨਜ਼ਰ ਨਹੀਂ ਆ ਰਿਹਾ ਸਾਹਮਣੇ ਕੀ ਹੋ ਰਿਹਾ? ਤੂੰ ਇੱਥੇ ਬੈਠਾ ਕਿਸੇ ਦੀ ਮੰਜੀ ਉਲਟਾਤੀ ਹੈ, ਕੋਈ ਇੱਧਰ ਕਰਤਾ, ਕੋਈ ਇਹ ਕੰਮ ਨੇ ਕਰਨ ਵਾਲੇ। ਜਾ ਜੇ ਕੰਮ ਕਰਨਾ ਹੈ ਤੇ ਯੋਧਿਆਂ ਵਾਲੇ ਕੰਮ ਕਰੋ। ਕਿਹਾ ਤੁਸੀਂ ਹੋ ਕੌਣ? ਉਹਨਾਂ ਨੇ ਕਿਹਾ ਜਿਹਨੂੰ ਤੂੰ ਜਾਣਦਾ, ਤੂੰ ਦੱਸ ਤੂੰ ਕੌਣ ਹੈ? ਉਹਨੇ ਕਿਹਾ ਜੀ ਮੈਂ ਤੁਹਾਡਾ ਬੰਦਾ। ਤੇ ਉਹਨਾਂ ਕਿਹਾ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ। ਹੁਣ ਇਹ ਜਿਹੜੀ ਟ੍ਰਾਂਜੀਸ਼ਨ ਹੈ ਰਬਾਬ ਤੋਂ ਨਗਾਰੇ ਤੱਕ, ਔਰ ਇਹੀ ਸਫ਼ਰ ਜਦੋਂ ਫਰੋਮ ਕ੍ਰਾਸ ਟੂ ਕਰਾਊਨ ਕਿਹਾ ਜਾਂਦਾ ਹੈ ਇਹਨਾਂ ਦੀ ਕ੍ਰਿਸਚੀਅਨਿਟੀ ਦੇ ਵਿੱਚ, ਕਿਉਂਕਿ ਜੀਸਸ ਨੂੰ ਉਹ ਕਰਾਊਨਡ ਜਿਹੜਾ ਉਹ ਸਨ ਆਫ ਗॉड ਕਹਿੰਦੇ ਨੇ, ਪਰ ਇਸ ਲਈ ਕਿਉਂਕਿ ਉਹ ਕ੍ਰਾਸ ਤੇ ਚੜਿਆ, ਉਹ ਸਲੀਬ ਤੇ ਚੜਿਆ। ਜੇ ਸਲੀਬ ਤੇ ਚੜਿਆ ਕ੍ਰਾਸ ਦੇ ਉੱਤੇ ਤੇ ਕਿੰਗਡਮ ਆਫ ਹੈਵਨ ਉਹਨਾਂ ਦੇ ਫੇਥ ਮੁਤਾਬਕ ਜੀਸਸ ਦੇ ਕੋਲ ਹੈ। ਪਰ ਇੱਥੇ ਤਾਂ ਧਰਤੀ ਦੇ ਉੱਤੇ ਉਹ ਬਲਕਾਰ ਯੋਧੇ ਗੁਰੂ ਨੇ ਘੜਿਆ। 2-4 ਦਿਨ ਪਹਿਲਾਂ ਕਿਸੇ ਹਿੰਦੂ ਸਵਾਮੀ ਦਾ ਸੋਸ਼ਲ ਮੀਡੀਆ ਤੇ ਸੀ, ਉਹਨੇ ਕਿਹਾ ਦੁਨੀਆ ਦੇ 100 ਬੰਦਿਆਂ ਨੂੰ ਪੁੱਛੋ ਕਿ ਮੌਤ ਤੋਂ ਡਰ ਲੱਗਦਾ? ਉਹਨੇ ਕਿਹਾ 95 ਕਹਿਣਗੇ ਲੱਗਦਾ। ਉਹਨੇ ਕਿਹਾ 100 ਸਿੱਖਾਂ ਨੂੰ ਪੁੱਛੋ ਇਹ ਸਵਾਲ ਕਿ ਮੌਤ ਤੋਂ ਡਰ ਲੱਗਦਾ, 95 ਕਹਿਣਗੇ ਬਿਲਕੁਲ ਨਹੀਂ ਲੱਗਦਾ। ਹੁਣ ਇਹ ਜਦੋਂ ਅਸੀਂ ਦੇਖਦੇ ਹਾਂ ਆਲ ਆਫ ਏ ਸਡਨ ਨਹੀਂ ਹੋ ਰਿਹਾ। ਇਹਦੇ ਲਈ 10 ਗੁਰੂ ਪਾਤਸ਼ਾਹੀਆਂ ਨੇ 1469 ਤੋਂ 1699 ਤੱਕ ਉਹ ਮਨੁੱਖ ਘੜਿਆ, ਚਿਜ਼ਲ ਆਊਟ ਕੀਤਾ, ਰੂਹਾਨੀ ਤੌਰ ਤੇ ਰੱਬ ਨਾਲ ਜੁੜਿਆ ਹੋਇਆ। ਇੰਟੈਲੈਕਚੁਅਲੀ ਉਹ ਗਧਾ ਨਹੀਂ ਹੈ ਜਿਵੇਂ ਅੱਜ ਸਾਡਾ ਇੱਕ ਤਬਕਾ ਅੱਖਾਂ ਬੰਦ ਕਰਕੇ ਦਿੱਲੀ ਹਾਕਮਾਂ ਦਾ ਗੁਲਾਮੀ ਕਬੂਲ ਕਰਨ ਨੂੰ ਤਿਆਰ ਹੈ। ਉਹਨੂੰ ਤਾਂ ਬੁੱਧ ਸੋ ਦੀਪਕ ਜਿਉਂ ਉਜਿਆਰੇ। ਸਿੱਖ ਦੀ ਬੁੱਧੀ ਹੈ ਜਿਵੇਂ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਜਿਹੜਾ ਹਨੇਰੇ ਨੂੰ ਕੱਟ ਦਿੰਦਾ ਹੈ। ਔਰ ਇਹੀ ਰੂਹਾਨੀਅਤ ਹੈ। ਜਦੋਂ ਅਸੀਂ ਪੜ੍ਹਦੇ ਹਾਂ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਇਹ ਗਿਆਨ ਇੰਨਾ ਪ੍ਰਚੰਡ ਹੈ, ਇੰਨਾ ਇੰਟੈਂਸ ਹੈ, ਇਹਦੇ ਸਾਹਮਣੇ ਕੋਈ ਅਗਿਆਨਤਾ, ਕੋਈ ਇਗਨੋਰੈਂਸ, ਕੋਈ ਨਾਈਵਿਟੀ, ਕੋਈ ਫੀਅਰ ਨਾਂ ਦੀ ਚੀਜ਼ ਟਿਕ ਨਹੀਂ ਸਕਦੀ। ਇਹ ਕ੍ਰਿਸ਼ਮਾ 10 ਗੁਰੂ ਜਾਮਿਆਂ ਦੇ ਅੰਦਰ ਉਸ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਕਰਕੇ ਦਿਖਾ ਕੇ, ਫਿਰ ਜਦੋਂ ਉਹ ਮਨੁੱਖ ਕਹਿਣ ਨੂੰ ਤਾਂ ਕ੍ਰਿਸਚੀਅਨਿਟੀ ਇਹ ਕਹਿੰਦੀ ਹੈ ਜੀ ਗॉड ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਪਰ ਜੇ ਇਹਨੂੰ ਟਰੂਥਫੁਲੀ ਦੇਖਣਾ ਹੋਏ ਕਿ ਉਸ ਇਨਸਾਨ ਨੂੰ ਜਿਹਨੂੰ ਚਿਜ਼ਲ ਕੀਤਾ 230 ਸਾਲ 1469 ਤੋਂ 1699 ਤੱਕ 5 ਪਿਆਰਿਆਂ ਦੇ ਰੂਪ 'ਚ 80,000 ਦੇ ਇਕੱਠ 'ਚੋਂ ਜਦੋਂ ਬਿਲਵਡ ਵਨ ਬਣ ਜਾਂਦੇ ਨੇ, ਫਿਰ ਇਹ ਨਹੀਂ ਹੈ ਕੌਣ ਲਾਹੌਰੋਂ ਆਇਆ, ਕੌਣ ਹਸਤਨਾਪੁਰ ਤੋਂ ਆਇਆ, ਕੌਣ ਜਗਨਨਾਥ ਤੋਂ ਆਇਆ, ਕੌਣ ਦੁਆਰਕਾ ਤੋਂ ਆਇਆ, ਕੌਣ ਉੜੀਸਾ ਜਾਂ ਕਰਨਾਟਕਾ ਤੋਂ ਆਇਆ। ਫਿਰ ਉਹਨਾਂ ਦੇ ਸਾਹਮਣੇ ਨਤਮਸਤਕ ਹੋ ਕੇ 10ਵੇਂ ਪਾਤਸ਼ਾਹ ਖੁਦ ਅੰਮ੍ਰਿਤ ਦੀ ਦਾਤ ਹੀ ਨਹੀਂ ਮੰਗਦੇ। ਜੋ ਤੁਸੀਂ ਉਹਨਾਂ ਦੇ ਫਰਮਾਨ ਦੇਖਦੇ ਹੋ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪ੍ਰੋਤ ਨੇ, ਇਵੇਂ ਹੀ ਮੈਂ ਖਾਲਸੇ ਦੇ ਵਿੱਚ ਹੈ। ਇਹ ਮੁਕੰਮਲ ਇਨਸਾਨ ਜਦੋਂ ਉਸ ਧਰਤੀ ਦੇ ਉੱਤੇ ਉਤਰਦਾ ਹੈ
ਤੇ ਫਿਰ ਧਰਤੀ ਨੂੰ, ਔਰ ਇਹ ਬਿਲਕੁਲ ਇਹ ਲਫ਼ਜ਼ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜਿਹੜੀ ਚਿੱਠੀ ਪੂਨਾ ਜੇਲ੍ਹ ਚੋਂ ਪ੍ਰੈਜ਼ੀਡੈਂਟ ਨੂੰ ਲਿਖੀ ਸੀ, ਉਸ 'ਚ ਅੰਗਰੇਜ਼ੀ 'ਚ ਸੀ, ਬਾਅਦ 'ਚ ਉਹਦਾ ਪੰਜਾਬੀ ਉਹ ਲੱਥਾ ਵੀ ਆਇਆ, ਉਹਦੇ 'ਚ ਉਹਨਾਂ ਨੇ ਇੱਕ ਗੱਲ ਕਹੀ ਕਿ ਵੈਨ ਦਾ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਬੰਦੇ ਨਹੀਂ ਕੰਬਦੇ, ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਔਰ ਜੇ ਇਹਨਾਂ 40 ਵਰਿਆਂ ਨੂੰ ਤੁਸੀਂ ਧਿਆਨ ਨਾਲ ਦੇਖੋਗੇ, ਇਹ ਸਾਡਾ ਕਾਲਾ ਦੌਰ ਨਹੀਂ ਹੈ, ਇਹ ਸਾਡਾ ਗੋਲਡਨ ਈਰਾ ਹੈ, ਇਹ ਹਾਕਮਾਂ ਦਾ ਕਾਲਾ ਦੌਰ ਹੈ। ਇਹਨੇ ਇਤਿਹਾਸ ਨੂੰ ਕੰਬਣੀ ਛੇੜੀ ਹੈ, ਇਹਨੇ ਉਹ ਕੁਝ ਕਰਕੇ ਦਿਖਾਇਆ ਜੋ ਜਦੋਂ ਅਸੀਂ ਇਮੈਜਿਨ ਕਰਦੇ ਸੀ 18ਵੀਂ ਸਦੀ ਦੇ ਆਪਣੇ ਯੋਧਿਆਂ ਨੂੰ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਦੂਜੇ, ਸਾਨੂੰ ਲੱਗਦਾ ਸੀ ਉਹ ਬਹੁਤ ਡਿਵਾਈਨ ਬੀਇੰਗ ਸੀ, ਉਹਦੇ ਨਾਲ ਫਿਰ ਕਹਾਣੀਆਂ ਵੀ ਜੁੜ ਗਈਆਂ, ਫਲਾਂ ਥਾਂ ਤਪੱਸਿਆ ਕੀਤੀ, ਫਲਾਂ, ਸਾਨੂੰ ਲੱਗਦਾ ਸੀ ਵੀ ਇਹ ਸਾਡਾ ਨਹੀਂ ਲੈਵਲ ਹੈ, ਇਹ ਉੱਤੋਂ ਹੀ ਆਏ ਸੀ, ਡਿਵਾਈਨ ਆਏ ਸੀ ਕਰਕੇ ਚਲੇ ਗਏ, ਜਿਵੇਂ ਸਾਡਾ ਕੋਈ ਦੇ ਨਾਲ ਨਹੀਂ। ਪਰ ਅੱਜ ਜਦੋਂ ਅਸੀਂ ਉਹੀ ਪਰਿਵਾਰਾਂ 'ਚ ਰਹਿ ਕੇ ਹਲਕੇ ਹਲਕੇ ਮਜ਼ਾਕ ਕਰਨ ਵਾਲੇ, ਉਹੀ ਕਮੀਜ਼ ਪੈਂਟਾਂ ਪਾਉਣ ਵਾਲੇ ਜਨਰਲ ਲਾਭ ਸਿੰਘ ਜਿਨ੍ਹਾਂ ਦਾ ਪਰਿਵਾਰ ਇਸ ਸ਼ਹਿਰ ਦੇ ਵਿੱਚ ਹੈ, ਤੁਸੀਂ ਇਹਨਾਂ ਸਾਰਿਆਂ ਦਾ ਜੀਵਨ ਦੇਖੋ, ਕਿੱਥੋਂ ਟ੍ਰਾਂਜੀਸ਼ਨ ਹੁੰਦੀ ਹੈ, ਜਿੰਦੇ ਸੁੱਖੇ ਕਿੱਥੋਂ ਨਿਕਲ ਆਉਂਦੇ ਨੇ, ਬੇਅੰਤ ਸਿੰਘ ਸਤਵੰਤ ਸਿੰਘ ਕਿੱਥੋਂ ਨਿਕਲ ਆਉਂਦੇ ਨੇ, ਇਹ ਰਾਜੋ ਆਣੇ, ਇਹ ਹਵਾਰੇ, ਇਹ ਦਿਲਾਵਰ ਸਿੰਘ, ਇਹ ਛੋਟਾ ਇਤਿਹਾਸ ਹੈ, ਬਹੁਤ ਵੱਡਾ ਇਤਿਹਾਸ, ਇਹ ਹਿਸਟਰੀ ਨੂੰ ਕੰਬਣੀ ਲਾਉਣ ਵਾਲਾ ਇਤਿਹਾਸ ਹੈ, ਜੋ 18ਵੀਂ ਸਦੀ 100 ਸਾਲ ਦੇ ਪੀਰੀਅਡ 'ਚ ਦੇਖਿਆ, ਉਹ ਅਸੀਂ ਇਹਨਾਂ 4 ਦਹਾਕਿਆਂ 'ਚ ਦੇਖਿਆ। ਸਤ ਜਰਨੈਲ ਸਿੰਘ ਭਿੰਡਰਾਂਵਾਲੇ ਛੋਟੀ ਸ਼ਖਸੀਅਤ ਨਹੀਂ ਨੇ, ਹਰ ਚੜ੍ਹਦੇ ਸੂਰਜ ਉਹਨਾਂ ਦਾ ਕੱਦ ਵੱਡਾ ਹੁੰਦਾ ਹੈ, ਕਿਉਂਕਿ ਅਸੀਂ ਉਹਨਾਂ ਐਸਪੈਕਟਸ ਨੂੰ ਵੀ ਦੇਖਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਪਹਿਲੀ ਗਲਾਸ ਤੇ ਨਜ਼ਰ ਨਹੀਂ ਆਏ। ਹੁਣ ਜੇ ਸਿੱਖ ਰਾਜ ਦੀ ਗੱਲ ਕਰੀਏ, ਠੀਕ ਹੈ, ਅਸੀਂ ਲੰਬੀ ਲਿਸਟ ਪੜ੍ਹ ਦਿੰਦੇ ਹਾਂ ਜੀ, ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਅਸੀਂ ਇੰਨੇ ਕਾਲੇ ਪਾਣੀ, ਇੰਨੀਆਂ ਫਾਂਸੀਆਂ, ਬਿਲਕੁਲ ਹੋਇਆ, ਪਰ ਉਹਦੇ 'ਚ ਇੱਕ ਭਾਈ ਮਹਾਰਾਜ ਸਿੰਘ ਨੂੰ ਛੱਡ ਕੇ, ਜਿਹੜਾ ਸਿੱਖ ਰਾਜ 1849 'ਚ ਅੰਗਰੇਜ਼ਾਂ ਦੇ ਪੇਟੇ ਪੈਂਦਾ, ਸਿਰਫ ਭਾਈ ਮਹਾਰਾਜ ਸਿੰਘ ਦਾ ਪਹਿਲਾ ਰਿਬੈਲੀਅਨ ਹੈ ਜਿਹੜਾ ਬੈਕ ਟੂ ਸਿੱਖ ਰੂਲ ਲਈ ਹੈ। ਉਸ ਤੋਂ ਬਾਅਦ ਤਾਂ ਸਾਰਾ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪਿਆ, ਉਹ ਭਾਵੇਂ ਨਾਮਧਾਰੀਆਂ ਦੀ ਕੂਕਾ ਲਹਿਰ ਸੀ ਜਾਂ ਗਦਰੀ ਉਹਨਾਂ ਦੀ ਕੁਰਬਾਨੀ ਛੋਟੀ ਨਹੀਂ ਹੈ, ਬਹੁਤ ਵੱਡੀ ਕੁਰਬਾਨੀ ਹੈ, ਉਹ ਯੋਧੇ ਸੀ, ਮੋਟੀਵੇਸ਼ਨ ਵੀ ਸਿੱਖੀ ਸੀ, ਪਰ ਫੋਕਸ ਲੂਜ਼ ਹੋਇਆ, ਐਸਾ ਫਸੇ ਇਹਨਾਂ ਦੇ ਨੈਸ਼ਨਲਿਜ਼ਮ ਦੇ ਖਾਤੇ 'ਚ। ਉਹ ਸਭ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 1849 ਤੋਂ ਬਾਅਦ 1977 ਦੇ ਵਿੱਚ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਬਣਦੇ ਨੇ। 78 ਦਾ ਨਰਕਧਾਰੀਆਂ ਵੱਲੋਂ ਵਰਤਾਇਆ ਗਿਆ ਕਾਂਡ ਤੁਹਾਡੇ ਸਾਹਮਣੇ ਹੈ, ਔਰ ਲਗਭਗ 7 ਸਾਲ ਦੇ ਵਿੱਚ ਉਹ ਸਾਨੂੰ ਉੱਥੇ ਲੈ ਜਾਂਦੇ ਨੇ ਕਿ ਸਾਡੇ ਅੰਦਰ ਰਾਜ ਦਾ, ਅਸੀਂ ਬਾਦਸ਼ਾਹ ਹੈ, ਅਸੀਂ ਬਾਦਸ਼ਾਹ ਦੇ ਪੁੱਤਰ ਹੈ, ਅਸੀਂ ਅੱਜ ਕਿਹਨਾਂ ਦੀ ਗੁਲਾਮੀ 'ਚ ਹੈ। ਔਰ ਜਿਸ ਕਦਰ ਜਦੋਂ ਮਾਰਕ ਟਲੀ ਔਰ ਸਤੀਸ਼ ਜੈਕਬ, ਜਿਹੜੀ ਪਹਿਲੀ ਕਿਤਾਬ ਆਈ ਜੂਨ 84 ਦੇ ਘੱਲੂਘਾਰੇ ਤੋਂ ਬਾਅਦ, ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਤੇ ਤੁਸੀਂ ਦੇਖਦੇ ਹੋ ਵੀ ਇਹ ਨਾ ਆਪਣੇ ਆਪ 'ਚ ਦੱਸ ਦਿੰਦਾ ਹੈ, ਇਹ ਇਕੱਲਾ ਦਿੱਲੀ ਤਖਤ ਦੇ ਖਾਤਮੇ ਦੀ ਨਿਸ਼ਾਨੀ ਨਹੀਂ ਸੀ, ਜਾਂ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਵੀ ਜਦੋਂ ਕੁੱਤਾ ਫਿਰ ਚੱਕੀ ਚੱਟਣ ਲੱਗ ਜਾਂਦਾ ਹੈ, ਫਿਰ ਆਪਣ ਹੱਥੀਂ ਆਪਣੀ ਜੜ ਆਪ ਉਹ ਪੱਟੇ, ਫਿਰ ਉਹ ਆਪਣੀ ਜੜ ਪੁੱਟ ਲੈਂਦਾ ਹੈ। ਇਹਨਾਂ ਨੇ ਜੂਨ 84 'ਚ ਦਿੱਲੀ ਤਖਤ ਵਾਲਿਆਂ ਨੇ ਆਪਣੀ ਜੜ ਪਟਵਾ ਲਈ, ਪਰ ਜਿਹੜਾ ਇੱਕ ਨਾਇਕ ਦੇ ਤੌਰ ਦੇ ਉੱਤੇ ਉੱਭਰਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਉਹ ਬਹੁਤ ਵੱਡੇ ਇਕੱਲੇ ਇਨਸਾਨੀ, ਮੈਂ ਸਮਝਦਾ ਸਿੱਖ ਇਤਿਹਾਸ ਅਜੇ ਤਾਂ ਅਸੀਂ ਨਹੀਂ ਉਹਨਾਂ ਦੇ ਨਾਲ ਜਸਟਿਸ ਕੀਤਾ, ਇਨਸਾਨੀ ਇਤਿਹਾਸ ਦੇ, ਹਿਊਮਨ ਹਿਸਟਰੀ ਦੇ ਬਹੁਤ ਵੱਡੇ ਉਹ ਯੋਧੇ ਨੇ। ਔਰ ਜਿਵੇਂ ਉਹਨਾਂ ਨੇ ਇਸ਼ੂ ਨੂੰ ਸਮਝਿਆ, ਕੌਮ ਦੇ ਸਾਹਮਣੇ ਰੱਖਿਆ, ਅਕਾਲ ਤਖਤ ਦੀ ਅਜ਼ਮਤ ਤੇ ਉਹਨਾਂ ਦਾ ਯਕੀਨ ਸੀ, ਗੁਰੂ ਦੀ ਕਲਾ ਤੇ ਯਕੀਨ ਸੀ, ਗੁਰੂ ਦੀ ਬਾਣੀ ਪ੍ਰਤੀ ਸਮਰਪਿਤ ਸਨ। ਤੇ ਫਿਰ ਜਿਹੜਾ 72 ਘੰਟੇ ਦਾ ਜੰਗ, 3 ਜੂਨ ਦਾ ਦਿਨ, ਮੈਂ ਗੱਲ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ੁਰੂ ਕੀਤੀ ਸੀ, ਦੁਸ਼ਮਣ ਉੱਥੇ ਵਾਰ ਕਰਦਾ ਹੈ ਜਿਹੜਾ ਉਹਨੂੰ ਪਤਾ ਹੈ ਵੀ ਤੁਹਾਡਾ ਸਭ ਤੋਂ ਸਟਰੋਂਗ ਨੁਕਤਾ ਹੈ, ਜਾਂ ਤੁਹਾਡੀ ਕਈ ਵਾਰੀ ਉਹਨੂੰ ਐਕਲੀਜ਼ ਹੀਲ ਵੀ ਕਹਿੰਦੇ ਨੇ, ਉਹ ਹੈ। ਉਹਨਾਂ ਨੇ ਕਿਹਾ ਜੀ ਇਹ ਬੜਾ ਫਖਰ ਕਰਦੇ ਨੇ ਸ਼ਹੀਦਾਂ ਦਾ ਇਤਿਹਾਸ, ਸ਼ਹੀਦਾਂ ਦੀ ਕੌਮ, ਗੁਰੂ ਅਰਜਨ ਸਾਹਿਬ ਪਹਿਲੇ ਸ਼ਹੀਦ, ਉਹਨਾਂ ਨੇ ਦਿਨ ਵੀ ਉਹੀ ਚੁਣਿਆ। ਉਹਨਾਂ ਨੇ ਕਿਹਾ ਔਰ ਐਵੇਂ ਨਹੀਂ, ਜਦੋਂ ਅਫਜ਼ਲ ਅਹਿਸਨ ਰੰਧਾਵਾ ਜਿਹੜੇ 9 ਜੂਨ ਨੂੰ ਨਵਾਂ ਘੱਲੂਘਾਰਾ ਨਾਂ ਦੇ ਥੱਲੇ ਨਜ਼ਮ ਲਿਖਦੇ ਨੇ, ਉਸ ਸਰਹੱਦ ਦੇ ਦੂਜੇ ਪਾਸੇ ਬੈਠੇ, ਤੇ ਉਹਨਾਂ ਦੀ ਇੱਕ ਲਾਈਨ, ਨਜ਼ਮ ਲੰਬੀ ਹੈ,
ਇੱਕ ਉਹਦੀ ਲਾਈਨ ਬੜੀ ਭਾਵਪੂਰਤ ਹੈ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਇਹ 5 ਸਦੀਆਂ ਦਾ ਵੈਰ ਤੁਹਾਨੂੰ ਲੈ ਜਾਏਗਾ ਕਿ ਗੁਰੂ ਨਾਨਕ ਦੀ ਤੇਗ ਸੱਚ ਦੀ ਸੀ, ਤੇ ਸੱਚ ਦੀ ਤੇਗ ਵਰਣ ਆਸ਼ਰਮ ਨੂੰ ਕੱਟ ਰਹੀ ਸੀ, ਬ੍ਰਾਹਮਣਵਾਦ ਨੂੰ ਚੈਲੰਜ ਕਰ ਰਹੀ ਸੀ, ਡਿਫਾਈਨ ਕਰ ਰਹੀ ਸੀ ਕਿ ਇਸ ਧਰਤੀ ਦੇ ਉੱਤੇ ਜਿਹੜੀ ਪੀੜ ਹੈ, ਜਿਹੜਾ ਦੁੱਖ ਹੈ, ਉਹ ਦੇਣ ਵਾਲਾ ਇਹ ਬੁੱਚਰ ਆਫ ਦਾ ਵਰਲਡ ਹੈ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਇਹਦੇ ਮੱਥੇ ਤੇ ਟਿੱਕਾ ਲੱਗਾ ਹੋਇਆ ਹੈ, ਇਹਨੇ ਉਹ ਕਖਾਈ ਧੋਤੀ ਬੰਨੀ ਹੋਈ ਹੈ, ਪਰ ਜ਼ਰਾ ਧਿਆਨ ਨਾਲ ਦੇਖੋ ਇਹਦੇ ਹੱਥ 'ਚ ਛੁਰੀ ਹੈ, ਇਹ ਜਗਤ ਕਸਾਈ ਹੈ, ਬੁੱਚਰ ਆਫ ਦਾ ਵਰਲਡ, ਜਿਹਨੇ ਇਨਸਾਨ ਨੂੰ ਇਨਸਾਨ ਨਾਲੋਂ ਵੰਡ ਦਿੱਤਾ ਹੈ। ਵਰਣ ਆਸ਼ਰਮ 3000 ਸਾਲ ਬਾਅਦ ਅੱਜ ਵੀ ਜ਼ਾਤ ਪਾਤ ਦਾ ਕੋਡ, ਅਸੀਂ ਵੀ ਉਹਦਾ ਸ਼ਿਕਾਰ ਹੈ। ਸਾਡਾ ਇੱਕ ਵੱਡਾ ਤਬਕਾ ਕਿਸ ਕਿਸਮ ਦਾ ਇਹ ਬੁੱਚੜ ਹੈ, ਜਿਹਨੇ ਔਰਤ ਦਾ ਉਹ ਸਟੇਟਸ ਧਰ ਦਿੱਤਾ ਹੈ। ਅੱਜ ਤੱਕ ਵੀ ਆ ਕਰੋੜਾਂ ਘਰਾਂ ਦੇ ਵਿੱਚ, ਜਿਹਨੂੰ ਤੁਲਸੀ ਰਾਮਾਇਣ ਕਿਹਾ ਜਾਂਦਾ, ਓਰੀਜਨਲ ਨਾਂ ਇਹਦਾ ਰਾਮਚਰਿਤ ਮਾਨਸ ਹੈ, ਪੜ੍ਹੀ ਜਾਂਦੀ ਹੈ। ਅੱਜ ਵੀ ਕਰੋੜਾਂ ਹਿੰਦੂ ਘਰਾਂ 'ਚ ਪੜ੍ਹਿਆ ਜਾਂਦਾ ਹੈ ਕਿ ਢੋਲ ਢੋਰ ਸ਼ੂਦਰ ਪਸ਼ੂ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਕਿ ਉਹ ਢੋਲ ਵੀ ਹੋਏ, ਉਹ ਡੰਗਰ ਹੋਏ, ਉਹ ਸ਼ੂਦਰ ਹੋਏ ਤੇ ਉਹ ਔਰਤ ਹੋਏ, ਇਹ ਸਾਰੇ ਕੁੱਟਣ ਦੇ ਕਾਬਲ ਨੇ, ਇਹ ਕੁੱਟ ਕੇ ਸਿੱਧੇ ਹੁੰਦੇ ਨੇ। ਪੜ੍ਹ ਰਹੇ ਨੇ ਫਿਰ ਨਾਲ ਕਹੀ ਜਾਓ ਜੀ ਜੈ ਰਾਮ ਜੀ ਕੀ, ਹਾਂਜੀ। ਲੋਕਾਂ ਦਾ ਤੁਸੀਂ ਜਿਹੜਾ ਫਿਰਕੂ ਫਸਾਦ ਕਰੋ, ਰਾਮ ਰਾਜ ਨੂੰ ਆਈਡੀਅਲ, ਇਹ ਰਾਮ ਰਾਜ ਹੈ ਇਹਨਾਂ ਦਾ, ਜਿਹਦਾ ਆਧਾਰ ਇਹ ਹੈ। ਤੇ ਇਧਰ ਗੁਰੂ ਨਾਨਕ ਸਾਹਿਬ ਦੀ ਆਵਾਜ਼ ਉੱਠੀ ਸੀ ਕਿ ਭਾਈ ਜਿੱਥੇ ਜਿਹਦੀ ਕੁੱਖ ਚੋਂ ਸੋਵਰਨ ਬਾਦਸ਼ਾਹ ਪੈਦਾ ਹੋਏ ਨੇ, ਉਹ ਕਿਵੇਂ ਅਬਲਾ ਹੋ ਸਕਦੀ ਹੈ। ਜਿਨ੍ਹਾਂ ਨੂੰ ਸ਼ੂਦਰ ਬਣਾਇਆ ਸੀ, ਗੁਰੂ ਨਾਨਕ ਨੇ ਕਿਹਾ ਮੈਂ ਉਹਨਾਂ ਦੇ ਨਾਲ ਖੜਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ ਇਹ ਸਫ਼ਰ ਜਦੋਂ ਮੁਕੰਮਲ ਹੁੰਦਾ 1699 ਈਸਵੀ ਦੀ ਵਿਸਾਖੀ ਨੂੰ 10ਵੇਂ ਪਾਤਸ਼ਾਹ 80,000 ਦੇ ਇਕੱਠ ਚੋਂ ਜਿਹੜੇ 5 ਬਿਲਵਡ ਵਨ ਆਉਂਦੇ ਨੇ, ਉਹਨਾਂ ਨੂੰ ਪਹਿਲਾ ਡਾਇਰੈਕਟਿਵ ਹੈ, ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਤੁਹਾਨੂੰ ਮੈਂ ਉਹ ਕੁਝ ਦੇ ਰਿਹਾ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, ਕਿ ਤੁਸੀਂ ਗੁਰੂ ਨਾਨਕ ਦੀ ਇਸ ਗੁਰਿਆਈ ਨੂੰ ਯਾਦ ਕਰੋਗੇ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾऊं, ਤਬੈ ਗੋਬਿੰਦ ਸਿੰਘ ਨਾਮ ਕਹਾऊं। ਇਹ ਇਨਸਾਨੀ ਹਿਸਟਰੀ 'ਚ ਤੁਸੀਂ ਵੀ ਬਹੁਤ ਸਾਰੇ ਇਤਿਹਾਸ ਦੇ ਵਿਦਿਆਰਥੀ ਹੋਵੋਗੇ। 8000 ਸਾਲ ਦੀ ਹਿਊਮਨ ਹਿਸਟਰੀ ਮਿਲਦੀ ਹੈ ਸਿਵਲਾਈਜੇਸ਼ਨਲ, ਜਦੋਂ ਕਿ ਐਗਰੀਕਲਚਰ ਸ਼ੁਰੂ ਹੁੰਦਾ ਹੈ। ਇਸ ਕਿਸਮ ਦਾ ਰੈਵੋਲੂਸ਼ਨ ਕਿਤੇ ਨਹੀਂ ਆਇਆ ਹੈ। ਤੇ ਜਿੱਥੇ ਇੰਨਾ ਮੁਕੰਮਲ ਰੈਵੋਲੂਸ਼ਨ ਹੈ, ਤੇ ਜਿਸ ਬ੍ਰਾਹਮਣ ਨੂੰ ਐਨਮੀ ਜਿਹੜਾ ਉਹ ਪੁਆਇੰਟ ਆਊਟ ਕੀਤਾ, ਉਹਨੂੰ ਪਹਿਲੇ ਦਿਨ ਤੋਂ ਹੀ ਸਮਝ ਆ ਗਈ ਸੀ। ਜਿੱਦਣ ਗੁਰੂ ਨਾਨਕ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਵੀ ਇਹ ਜਨਾਊ ਨਹੀਂ ਪਾਉਣਾ, ਕੰਧ ਸਾਹਿਬ ਤੋਂ ਉਹਨਾਂ ਨੇ ਆਪਣੀਆਂ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਕੀਤਾ। ਪਰ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ ਸਿੱਧੇ ਤੌਰ ਤੇ, ਜਾਂ ਮੁਗਲਾਂ ਦਾ ਇਹਨਾਂ ਨੇ ਸਹਾਰਾ ਲਿਆ, ਜਾਂ 22 ਧਾਰ ਦੇ ਪਹਾੜੀ ਰਾਜੇ ਮੂਹਰੇ ਕੀਤੇ। ਲੇਕਿਨ ਜਿੱਦਣ 15 ਅਗਸਤ 1947 'ਚ ਇਹਨਾਂ ਕੋਲ ਪੋਲੀਟੀਕਲ ਪਾਵਰ ਆਈ, ਇਹਨਾਂ ਨੇ ਵਿਦਨ 3 ਮੰਥ, ਜਦੋਂ 40% ਸਿੱਖ ਰਿਫਿਊਜੀ ਕੈਂਪਾਂ 'ਚ ਬੈਠੇ ਨੇ, ਘਰ ਦਾ ਕੋਈ ਨਾ ਕੋਈ ਜੀ ਮਰਵਾ ਕੇ, ਸਦੀਆਂ ਦੀ ਆਪਣੀ ਪਿਤਾ ਪੁਰਖੀ ਆਪਣੀ ਜਿਹੜੀ ਪੁਸ਼ਤੈਨੀ ਜਾਇਦਾਦ ਗਵਾ ਕੇ, ਗੁਰਦੁਆਰੇ ਗਵਾ ਕੇ, ਕਹਿੰਦੇ ਨੇ ਸਿੱਖ ਆਰ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਔਨ ਰੈਕਰਡ ਹੈ। ਸਰ ਕਪੂਰ ਸਿੰਘ ਕੇਸ ਸੁਪਰੀਮ ਕੋਰਟ ਤੱਕ ਲੈ ਕੇ ਜਾਂਦੇ ਨੇ, ਪਰ ਅਲਟੀਮੇਟਲੀ ਉਹ ਵੀ ਹੱਥ ਖੜੇ ਕਰ ਦਿੰਦੇ ਨੇ, ਕਹਿੰਦੇ ਨੇ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਪਾਈ ਸਿਖੜੇ ਕਾ। ਹੁਣ ਅਸੀਂ ਇਹ ਗੁਰੂ ਹੀ ਸਾਨੂੰ ਬਚਾ ਸਕਦਾ ਹੈ। ਇਹਨਾਂ ਦੇ ਹੱਥ 'ਚ ਪਾਵਰ ਆ ਗਈ ਹੈ। ਹੁਣ ਇਹ ਅਣਆਈ ਕਰਨਗੇ। 37 ਸਾਲ ਬਾਅਦ ਉਹਨਾਂ ਨੇ ਉਹ ਅਣਆਈ ਕਰ ਦਿਖਾਈ, ਜਿਸ ਦਿਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵਾਲੇ ਮੌਕੇ 3 ਜੂਨ, ਕਿਉਂਕਿ ਹੁਣ ਤਾਂ ਨਾਨਕਸ਼ਾਹੀ ਕੈਲੰਡਰ ਨੇ 16 ਜੂਨ ਫਿਕਸ ਕੀਤਾ, ਬਿਕਰਮੀ ਕੈਲੰਡਰ ਥੱਲੇ 15 ਦਿਨ ਅੱਗਾ ਪਿੱਛਾ ਹੁੰਦਾ। 3 ਜੂਨ ਨੂੰ ਸੀ 1984 'ਚ। ਇਹ ਐਵੇਂ ਨਹੀਂ ਹੈ। ਔਰ ਮੈਂ ਪਿਛਲੇ ਦਿਨਾਂ ਦੇ ਸੱਚੋ ਸੱਚ ਪ੍ਰੋਗਰਾਮ 'ਚ ਕਿਹਾ ਸੀ, ਕਿਉਂਕਿ ਪਿੱਛੇ ਦਿਨ ਸੀ ਜਦੋਂ ਕਿ 1998 'ਚ ਇੰਡੀਆ ਨੇ ਪਹਿਲਾਂ 5 ਨਿਊਕਲੀਅਰ ਧਮਾਕੇ ਕੀਤੇ, ਫਿਰ ਪਾਕਿਸਤਾਨ ਨੇ 2 ਹਫ਼ਤੇ ਬਾਅਦ 6 ਨਿਊਕਲੀਅਰ ਧਮਾਕੇ
ਸ਼ਗਾਈ ਬਲੋਚਿਸਤਾਨ 'ਚ ਕੀਤੇ ਔਰ ਇਵੇਂ ਇੱਕ ਨਿਊਕਲੀਅਰ ਰੇਸ ਸ਼ੁਰੂ ਹੋਈ। ਔਰ ਮੈਂ ਕਿਹਾ ਵੀ ਜਿਹੜੇ ਪਹਿਲੇ, ਹਾਲਾਂ ਇੰਡੀਆ ਪਹਿਲਾਂ ਹੀ ਨਿਊਕਲੀਅਰ ਪਾਵਰ 1974 'ਚ ਇੰਦਰਾ ਗਾਂਧੀ ਨੇ ਰਾਜਸਥਾਨ ਪੋਖਰਾਨ 'ਚ ਕੀਤਾ ਸੀ, ਪਰ ਜਿਹੜੀ ਗੱਲ ਵੱਲ ਮੈਂ ਇਸ਼ਾਰਾ ਕਰਨਾ ਚਾਹੁੰਦਾ ਉਸ ਦਾ ਨਾਂ ਕੋਡ ਨੇਮ ਜਿਹੜਾ ਪੋਖਰਾਨ 1 1974 'ਚ ਕੀਤਾ ਇਹਨਾਂ ਨੇ ਰੱਖਿਆ ਸੀ ਸਮਾਈਲਿੰਗ ਬੁੱਧਾ, ਤੇ ਜਿਹੜੇ 1998 'ਚ 13 ਮਈ ਔਰ 15 ਮਈ ਨੂੰ ਕੀਤੇ ਉਹਦਾ ਨਾਂ ਰੱਖਿਆ ਲਾਫਿੰਗ ਬੁੱਧਾ। ਹੁਣ ਇਹ ਜੇ ਤੁਸੀਂ ਲਫ਼ਜ਼ ਬਲੂ ਸਟਾਰ ਦੇਖੋਗੇ ਕਿ ਈਵਨ ਕੋਡ ਨੇਮ ਇਹਨਾਂ ਦੀ ਜ਼ਹਿਨੀਅਤ, ਬੁੱਧ ਨੂੰ ਇਹਨਾਂ ਨੇ ਮਾਫ ਨਹੀਂ ਕੀਤਾ 2000 ਸਾਲ ਤੋਂ। ਬੁੱਧ ਜਿਹੜਾ ਅਹਿੰਸਾ 'ਚ ਯਕੀਨ ਰੱਖਣ ਵਾਲਾ ਹੈ, ਇਹ ਤਬਾਹੀ ਦਾ ਸਮਾਨ ਐਟੋਮਿਕ ਬੰਬ ਲਿਆ ਰਹੇ ਨੇ, ਉਹਨੂੰ ਸਮਾਈਲਿੰਗ ਬੁੱਧਾ ਕਹਿੰਦੇ ਨੇ, ਦੂਜੀ ਵਾਰ ਕਰਦੇ ਨੇ ਉਹਨੂੰ ਲਾਫਿੰਗ ਬੁੱਧਾ ਕਹਿੰਦੇ ਨੇ। ਤੇ ਇਧਰ ਜੇ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨੇ ਅਨਹੋਣੀ ਕਰਨੀ ਹੈ। ਉਹਨਾਂ ਨੇ ਘੇਰਿਆ ਕੱਲੇ ਅਕਾਲ ਤਖਤ ਤੇ ਇੱਕ ਸ਼ੇਰ ਨੂੰ, ਜਾਂ ਨਹੀਂ ਜਿਵੇਂ ਸਾਜੀਤ ਸਿੰਘ ਆਲੋਵਾਰ ਖੋਰਾ ਨੇ ਯਾਦ ਦਹਾਨੀ ਕਰਵਾਈ ਸੀ, ਔਰ ਇਹ ਉਹਨਾਂ ਲਈ ਹੈ। ਯੰਗਰ ਜਨਰੇਸ਼ਨ ਤਾਂ ਖੁਦ ਹੁਣ ਕਾਫੀ ਇਨਫੋਰਮੇਸ਼ਨ ਅਵੇਲੇਬਲ ਹੈ, ਪਰ ਮਿਸ ਇਨਫੋਰਮੇਸ਼ਨ ਵੀ ਹੈ ਕਿ ਤੁਸੀਂ ਦੇਖੋ ਇਹ ਸਿਰਫ ਦਰਬਾਰ ਸਾਹਿਬ ਦੇ ਹਮਲਾ ਨਹੀਂ ਹੈ, ਇਹ ਟੋਟਲ ਵਾਰ। ਅੱਜ ਦੇ ਲਫ਼ਜ਼ ਜਿਵੇਂ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਕਿਹਾ ਸੀ ਕਿ ਜਦੋਂ ਲਫ਼ਜ਼ ਹੋਲੋਕਾਸਟ ਜਾਂ ਜੈਨੋਸਾਈਡ ਜਾਂ ਐਥਨਿਕ ਕਲਿੰਜ਼ਿੰਗ ਇਹ ਨਹੀਂ ਸੀ ਘੜੇ ਗਏ, ਘੱਲੂਘਾਰਾ ਲਫ਼ਜ਼ ਸਭ ਤੋਂ ਪਹਿਲਾਂ 1746 'ਚ ਸਿੱਖਾਂ ਨੇ ਹੀ ਘੜਿਆ ਸੀ, ਕਿਉਂਕਿ ਅਸੀਂ ਉਹ ਫੇਸ ਕੀਤਾ ਕਾਹਨੂੰ ਆਉਣ ਦੇ ਛੰਭ 'ਚ, ਫਿਰ ਅਸੀਂ ਕੁਪਰਹੀੜੇ 'ਚ ਫੇਸ ਕੀਤਾ। ਔਰ ਇਹੀ ਕੰਟੀਨਿਊਟੀ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਉਦੋਂ ਵੀ ਅਸੀਂ ਸਟ੍ਰੈਟੇਜਾਈਜ਼ ਕੀਤਾ ਕੀ ਕਰਨਾ। 1710 'ਚ ਬਹਾਦਰ ਸ਼ਾਹ ਦਾ ਪਹਿਲਾ ਫਰਮਾਨ ਸੀ ਹਰ ਨਾਨਕ ਪ੍ਰਸਤ ਨੂੰ ਮਾਰ ਦਿਓ। ਇਹ ਟੋਟਲ ਐਥਨਿਕ ਕਲਿੰਜ਼ਿੰਗ, ਇਹੀ ਟੋਟਲ ਵਾਰ ਇਹਨੂੰ ਅੱਜ ਦੀ ਲੈਂਗੁਏਜ ਕਿਹਾ ਜਾਂਦਾ ਹੈ ਨਾਜ਼ੀਆਂ ਦੇ ਨਾਲ, ਕਿ ਤੁਸੀਂ ਹਰ ਕਿਸਮ ਦਾ ਜੈਨੋਸਾਈਡ ਕਰਨਾ ਹੈ, ਫਿਜ਼ੀਕਲ, ਇਮੋਸ਼ਨਲ, ਹਿਸਟੋਰੀਕਲ, ਸਟੈਟਿਸਟੀਕਲ, ਇਕਨੋਮਿਕਲ, ਔਰ ਤੁਹਾਨੂੰ ਬਿਲਕੁਲ ਉਹਨਾਂ ਨੇ ਸਬ ਹਿਊਮਨ ਬਣਾ ਦੇਣਾ ਹੈ ਕਿ ਤੁਸੀਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਖੂੰਖਾਰ, ਜਿਹੜੇ ਬਿਲਕੁਲ ਟਰਮਾਈਟ, ਜਿਵੇਂ ਮੁਸਲਮਾਨਾਂ ਲਈ ਇਹਨੇ ਅਮਿਤ ਸ਼ਾਹ ਨੇ ਅਸਾਮ 'ਚ ਕਿਹਾ ਟਰਮਾਈਟ ਨੇ, ਸਿਉਂਕ ਨੇ। ਔਰ ਜੇ ਤੁਸੀਂ 10 ਸਟੇਜਿਸ ਆਫ ਜੈਨੋਸਾਈਡ ਦੇਖੋਗੇ ਤਾਂ ਉਹਦੇ 'ਚ ਇੱਕ ਹਿੱਸਾ ਹੈ ਕਿ ਜਿਹਨੂੰ ਤੁਸੀਂ ਮਾਰਨਾ ਉਹਨੂੰ ਪਹਿਲਾਂ ਡੀਹਿਊਮਨਾਈਜ਼ ਕਰੋ, ਉਹ ਕਹੋ ਇਹ ਬੰਦਾ ਹੀ ਨਹੀਂ ਹੈ, ਤਾਂ ਕਿ ਔਰ ਉਹਨਾਂ ਨੂੰ ਇਹ ਰਿਅਲਾਈਜ਼ ਹੋਏ ਕਿ ਵੀ ਜਿਹੜੇ ਮਾਰ ਰਹੇ ਨੇ ਉਹ ਕੋਈ ਚੰਗਾ ਕੰਮ ਕਰ ਰਹੇ ਨੇ। ਜਿਵੇਂ ਜਦੋਂ ਇਹਨਾਂ ਨੇ ਐਰੀਅਨਸ ਨੇ ਦ੍ਰਾਵਿਡਨ ਦਾ ਖਾਤਮਾ ਕੀਤਾ, ਉਹਨਾਂ ਲਈ ਲਫ਼ਜ਼ ਰਾਖਸ਼ਸ ਇਸਤੇਮਾਲ ਕੀਤਾ। ਅੱਜ ਵੀ ਜਦੋਂ ਤੱਕ ਅਸੀਂ ਵੀ ਬਚਪਨ 'ਚ ਪੜ੍ਹਦੇ ਸੀ ਸਾਨੂੰ ਲੱਗਦਾ ਸੀ ਵੀ ਰਾਖਸ਼ਸ ਪਤਾ ਨਹੀਂ ਉਹਦੇ ਸਿਰ ਤੋਂ ਸਿੰਘ ਨਿਕਲੇ ਹੁੰਦੇ ਨੇ, ਕੋਈ ਨੂੰ ਤੁਸੀਂ ਵੱਢ ਦਿਓ ਕੋਈ ਹੋਰ ਨਿਕਲ ਆਉਂਦਾ। ਇਹ ਡਿਮਨਾਈਜ਼ ਕਰਨਾ। ਬਾਅਦ 'ਚ ਸਮਝ ਆਇਆ ਵੀ ਗੱਲ ਇਹ ਕੋਈ ਰਾਖਸ਼ਸ ਨਹੀਂ ਸੀ, ਉਹ ਵਿਚਾਰੇ ਜਿਹੜੇ ਨੇ ਉਹ ਤਾਂ ਆਪਣੇ ਨੇਟਿਵ ਲੋਕ ਸੀ, ਇਹਨਾਂ ਨੇ ਕਬਜ਼ਾ ਕੀਤਾ ਤੇ ਇਹਨਾਂ ਨੇ ਉਹ ਪੂਰਾ ਕਿ ਜੀ ਇਹ ਸਾਡੇ ਯੱਗ ਹਵਨ ਭੰਗ ਕਰ ਦਿੰਦੇ ਨੇ, ਇਹ ਯੱਗਸ਼ਾਲਾ ਬਰਬਾਦ ਕਰ ਦਿੰਦੇ ਨੇ। ਉਹ ਜਿਨ੍ਹਾਂ ਨੂੰ ਇਹਨਾਂ ਨੇ ਵਿਸ਼ਨੂੰ ਅਵਤਾਰ ਬਣਾਇਆ, ਰਾਮਚੰਦਰ ਜੀ ਔਰ ਦੂਜੇ, ਉਹਨਾਂ ਨੂੰ ਵੀ ਮਰਵਾਇਆ, ਸ਼ੂਦਰਾਂ ਨੂੰ ਵੀ ਮਰਵਾਇਆ। ਉਹ ਸ਼ੰਭੂ ਹੋਏ ਜਾਂ ਏਕਲਵਿਆ ਦਾ ਕੀ ਹਾਲ ਕੀਤਾ। ਸੋ ਉਹਨਾਂ ਨੇ ਉਹੀ ਟਰਮੀਨੋਲੋਜੀ ਸਾਡੇ ਉੱਤੇ ਲਿਆਂਦੀ। ਇਹ ਤੁਸੀਂ ਦੇਖੋਗੇ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਲਫ਼ਜ਼ ਤੁਹਾਨੂੰ ਪਹਿਲਾਂ ਡਿਕਸ਼ਨਰੀ 'ਚ ਨਹੀਂ ਮਿਲਣਗੇ। ਔਰ ਇਹ ਟੋਟਲ ਵਾਰ ਜਿਹੜੀ ਆ ਉਹਨਾਂ ਨੇ ਜੂਨ ਦੇ ਪਹਿਲੇ ਹਫਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਦੇ ਉੱਤੇ ਸਾਡੇ ਤੇ ਨਾਫਿਜ਼ ਕੀਤੀ। 40 ਵਰੇ ਇਸ ਨੂੰ ਗੁਜ਼ਰ ਚੁੱਕੇ ਨੇ। ਇਸ ਤੋਂ ਪਹਿਲਾਂ ਕਿ ਅੱਜ ਅਸੀਂ ਕਿਸ ਮੁਕਾਮ ਤੇ ਖੜੇ ਹਾਂ, ਮੈਂ ਸਮਝਦਾ ਹਾਂ ਵੀ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਉਹ ਸਾਰੇ ਬਹਾਦਰ ਯੋਧੇ, ਸਿੰਘ ਤੇ ਸਿੰਘਣੀਆਂ, ਇੱਕ ਉਹ those who fought to the last breath and bullet। ਔਰ ਇਹ ਐਨਮੀ ਦੀ ਲੈਂਗੁਏਜ ਦੀ ਟ੍ਰਿਬਿਊਟ ਹੈ। ਇਹਨਾਂ ਦਾ ਜ਼ਰ ਖਰੀਦ ਬਰਾੜ ਜਿਹੜਾ ਟੀਵੀ ਕੈਮਰਿਆਂ ਦੇ ਸਾਹਮਣੇ ਖਲੋ ਕੇ ਕਹਿੰਦਾ ਹੈ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਦਰਬਾਰ ਸਾਹਿਬ 'ਚ ਕੋਈ ਸਰੈਂਡਰ ਨਹੀਂ ਹੈ, ਇੱਕ ਨੇ ਵੀ ਹੱਥ ਖੜੇ ਕਰਕੇ ਨਹੀਂ। ਹਾਂ, ਜਦੋਂ ਟੈਂਕ ਆ ਗਏ ਅੰਦਰ ਅਸਲਾ ਮੁੱਕ ਜਾਂਦਾ ਹੈ, ਕੁਛ ਨਹੀਂ ਹੈ। ਸੰਤ ਭਿੰਡਰਾਂ ਵਾਲੇ ਅਰਦਾਸਾ ਸੋਧ ਕੇ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਇੱਕ ਰਾਤ ਪਹਿਲਾਂ ਸ਼ਹੀਦ ਹੋ ਚੁੱਕੇ ਨੇ, ਸ਼ਬਦ ਅਰਦਾਸਾ ਸੋਧਦੇ ਨੇ ਕਿ ਮਹਾਰਾਜ ਸਾਡਾ ਜੀਵਨ ਸਫਲ ਕਰੋ, ਕਬੂਲ ਕਰੋ ਇਸ ਦੇਹ ਦੇ ਨਜ਼ਰਾਨੇ ਨੂੰ। ਪੌੜੀਆਂ ਉਤਰਦੇ ਨੇ ਔਰ ਜਿੱਥੇ ਉਹ ਦੋ ਨਿਸ਼ਾਨ ਸਾਹਿਬ ਜਿਹੜੇ ਕੇਸਰੀ ਪਰਚਮ ਬਣੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ, ਜਿਹਨੂੰ ਅਸੀਂ ਝੰਡੇ ਬੁੰਗੇ ਕਹਿੰਦੇ ਹਾਂ, ਉੱਥੇ ਹੀ ਸ਼ਹਾਦਤ ਸੰਤ ਭਿੰਡਰਾਂ ਵਾਲਿਆਂ ਦੀ ਹੁੰਦੀ ਹੈ 5 ਤੇ 6 ਜੂਨ ਦੀ ਦਰਮਿਆਨੀ ਰਾਤ, ਜਿਹੜੀ ਇੱਕ ਪਾਸੇ ਟੈਂਕ ਤੇ ਤੋਪਾਂ ਤੇ ਪੋਇਜ਼ਨਸ ਔਰ
ਉਹਨਾਂ ਦੇ ਨੇਵਲ ਪਾਇਲਟ ਔਰ ਉਹ ਸਾਰੇ ਨੇ। ਤੇ ਦੂਸਰੇ ਪਾਸੇ ਜਿਵੇਂ ਕਦੇ ਗੁਰੂ ਨਾਨਕ ਨਿਵਾਸ, ਜਦੋਂ ਉਹਨਾਂ ਦਾ ਨਿਵਾਸ ਸੀ ਮੰਜੀ ਸਾਹਿਬ ਦੇ ਦੀਵਾਨ ਹਾਲ 'ਚ, ਜਦੋਂ ਵੀ ਸੰਤ ਐਡਰੈਸ ਕਰਨ ਆਉਂਦੇ ਸੀ, ਆਲਮੋਸਟ ਜਦੋਂ ਵੀ ਧਰਮ ਯੁੱਧ ਦੇ ਲਈ ਜਥਾ ਜਿਹੜਾ ਗ੍ਰਿਫਤਾਰੀ ਲਈ ਜਾਂਦਾ ਸੀ ਉਹਨਾਂ ਨੂੰ ਐਡਰੈਸ ਕਰਦੇ ਸੀ ਤੇ ਇੱਕ ਧਾਰਨਾ ਉਹ ਲਵਾਉਂਦੇ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਔਰ ਜਦੋਂ ਪਰਖ ਦਾ ਵੇਲਾ ਆਇਆ ਸੱਚਮੁੱਚ ਉਹਨਾਂ ਨੇ ਉਹ ਕੁਛ ਕਰ ਦਿਖਾਇਆ। ਔਰ ਇਸ ਕਿਸਮ ਦੀਆਂ ਐਵੀਡੈਂਸਿਸ ਨੇ ਕਿ ਮਈ ਦੇ ਅਖੀਰਲੇ ਦਿਨਾਂ 'ਚ ਕਾਫੀ ਬਾਰਸੂਖ ਲੋਕ ਜਿਹੜੇ ਸੰਤਾਂ ਨੂੰ ਮਿਲੇ, ਉਹਨਾਂ ਨੇ ਕਿਹਾ ਜੀ ਤੁਹਾਡੀ ਲੀਡਰਸ਼ਿਪ, ਤੁਹਾਡੀ ਅਗਵਾਈ ਬੜੀ ਜ਼ਰੂਰੀ ਹੈ ਤੇ ਅਸੀਂ ਪ੍ਰਬੰਧ ਕੀਤਾ ਹੈ ਤੁਹਾਨੂੰ ਸੁਰੱਖਿਅਤ ਕੱਢਣ ਦਾ, ਤੁਸੀਂ ਕਿਤੇ ਵੀ ਬੈਠ ਕੇ ਲੀਡ ਕਰ ਸਕਦੇ ਹੋ। ਤੇ ਜਿਹੜਾ ਜਵਾਬ ਸੰਤਾਂ ਨੇ ਦਿੱਤਾ ਹੈ, ਵੱਖਰੀ ਕਹਾਣੀ ਹੈ ਕਿ ਕਿਵੇਂ ਲੰਮਾ ਸਮਾਂ ਸੰਤਾਂ ਦੀ ਸ਼ਹਾਦਤ ਨੂੰ ਕਬੂਲ ਨਹੀਂ ਕੀਤਾ ਗਿਆ, ਅਨਫੋਰਚੂਨੇਟ ਹੈ, ਪਰ ਮੈਂ ਉਹਦੇ 'ਚ ਨਹੀਂ ਜਾਵਾਂਗਾ। ਤੇ ਸੰਤਾਂ ਦਾ ਜਿਹੜਾ ਜਵਾਬ ਸੀ, ਉਹਨਾਂ ਨੇ ਕਿਹਾ ਭਾਈ ਬਾਬਾ ਦੀਪ ਸਿੰਘ ਸ਼ਹੀਦ ਦਮਦਮਾ ਸਾਹਿਬ ਤੋਂ ਸੀਸ ਲੈ ਕੇ ਇਸ ਥਾਂ ਤੇ ਦੇਣ ਲਈ ਆਏ ਤੇ ਮੈਂ ਉਸੇ ਹੀ ਟਕਸਾਲ ਦਾ ਸੇਵਾਦਾਰ ਹੈ ਤੇ ਮੈਂ ਹੁਣ ਇਹ ਸਿਰ ਚੁੱਕ ਕੇ ਕਿੱਥੇ ਲਿਜਾਵਾਂ, ਇਹ ਹੁਣ ਇੱਥੇ ਹੀ ਲੱਗੂਗਾ। ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹ ਸਾਰੇ ਯੋਧੇ ਕਿੰਨੇ ਨੋਨ ਨੇ ਕਿੰਨੇ ਅਨਨੋਨ ਨੇ। ਹਾਲਾਂ ਦਲ ਖਾਲਸਾ ਨੇ ਐਫਰਟ ਕਰਕੇ ਸ਼ਾਇਦ 150 ਦੇ ਕਰੀਬ ਜਿਹੜੇ ਅੰਦਰ ਜੂਝੇ ਉਹਨਾਂ ਦੇ ਵੇਰਵੇ ਅੰਕਿਤ ਕੀਤੇ ਨੇ, ਪਰ ਬਹੁਤ ਸਾਰੇ ਉਹ ਵੀ ਨੇ ਜਿਨ੍ਹਾਂ ਬਾਰੇ ਹੈ ਕਿ ਹਜ਼ੂਰ ਸਾਹਿਬ ਸੇਵਾ ਕਰਦੇ ਉਹ ਆਏ, ਕਿਵੇਂ ਜੂਝੇ, ਜਿਨ੍ਹਾਂ ਦੇ ਵੀ ਵੇਰਵੇ ਆ ਰਹੇ ਨੇ, ਕੁਛ ਨਾ ਕੁਛ ਰਿਕਾਰਡ 'ਚ ਆ ਰਿਹਾ, ਪਰ ਬਹੁਤ ਕੁਛ ਤਾਂ ਡਿਸਟਰੋਏ ਕਰ ਦਿੱਤਾ ਗਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜੂਨ 84 ਦਾ ਪਹਿਲਾ ਹਫ਼ਤਾ ਜਿੱਥੇ ਇੱਕ ਚਮਕੌਰ ਦੀ ਗੜੀ ਦੀ ਯਾਦ ਦਹਾਨੀ, ਔਰ ਮੈਂ ਇਹਨੂੰ ਇਸ ਲਈ ਦੋ ਹਿੱਸਿਆਂ 'ਚ ਜਿਹੜਾ ਡਿਵਾਈਡ ਕਰਕੇ ਦੇਖਦਾ। ਇੱਕ ਪਾਸੇ ਉਹ ਯੋਧੇ ਨੇ ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ, ਉਹ ਚਮਕੌਰ ਦੀ ਗੜੀ ਦੀ ਯਾਦ ਦਹਾਨੀ ਹੈ, ਉਹ ਸਾਡੀ ਸੈਲੀਬ੍ਰੇਸ਼ਨ ਹੈ। ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜਦੋਂ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ 'ਚੋਂ ਨਿਕਲ ਕੇ, ਤੇ ਹਰ ਸਾਹਿਬਜ਼ਾਦੇ ਦੀ ਸ਼ਹੀਦੀ ਤੇ 10ਵੇਂ ਪਾਤਸ਼ਾਹ ਖੁਸ਼ੀ ਦਾ ਜੈਕਾਰਾ ਚੜ੍ਹਦੇ ਨੇ। ਇਹ ਸੈਲੀਬ੍ਰੇਸ਼ਨ ਹੈ। ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਹੈ, ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। 10 ਲੱਖ ਦੀ ਫੌਜ ਹੈ, ਘੇਰਾ 2 ਲੱਖ ਦੀ ਫੌਜ ਦਾ, ਟੈਂਕ ਤੋਪਾਂ ਨੇ ਲੜਨਾ। ਪਰ ਜਦੋਂ ਉਹੀ ਨੂਰਾ ਮਾਹੀ ਰਾਏ ਕੱਲੇ ਦਾ ਭੇਜਿਆ ਹੋਇਆ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਖਬਰ ਲਿਆਉਂਦਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ, ਗੁਰੂ ਕਲਗੀਧਰ ਪਾਤਸ਼ਾਹ ਬਿਲਕੁਲ ਗੰਭੀਰ ਮੁਦਰਾ, ਸ਼ਾਮ ਦਾ ਵੇੜਾ, ਰਹਿਰਾਸ ਦਾ ਦੀਵਾਨ, ਬਾਹਰ ਹੀ ਸੰਗਤ ਬੈਠੀ ਹੈ। ਕਾਈ ਦਾ ਬੂਟਾ ਜਿਹੜਾ ਉਸ ਰੀਜਨ ਦੇ ਵਿੱਚ, ਹੁਣ ਤਾਂ ਖੈਰ ਮਾਲਵਾ ਬਹੁਤ ਪ੍ਰੋਸਪਰਸ ਹੈ, ਇੱਕ ਜ਼ਮਾਨਾ ਸੀ ਕਿ ਬੜੇ ਬੜੇ ਜਿਹੜੇ ਡਿਊਨਸ ਆਫ ਸੈਂਡ ਔਰ ਇਹ ਕਾਈ ਬਹੁਤ ਜ਼ਿਆਦਾ ਸੀ, ਉਸ ਦੇ ਨਾਲ ਤੀਰ ਦੇ ਨਾਲ ਉਹ ਖੇਡ ਰਹੇ ਨੇ। ਤੇ ਜਿਉਂ ਹੀ ਨੂਰੇ ਮਾਹੀ ਨੇ ਆਪਣਾ ਅਖੀਰਲਾ ਲਫ਼ਜ਼ ਕਿਵੇਂ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਗੁਰੂ ਸਾਹਿਬ ਨੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਗੰਭੀਰ ਮੁਦਰਾ ਦੇ ਵਿੱਚ, ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਕਿਉਂਕਿ ਇੱਕ ਬਰਾਬਰੀ ਦੀ ਸ਼ਿਵਲਰੀ ਹੈ, ਜੰਗ ਦੇ ਮੈਦਾਨ 'ਚ ਜੂਝ ਕੇ ਮਰਨਾ, ਮਰਨ ਮੁਨਸ਼ਾ ਸੂਰਿਆਂ ਹੱਕ ਹੈ, ਜੇ ਹੋਏ ਮਰਿਆ ਪਰਵਾਣੋ। ਡਿਜ਼ਾਇਰ ਹੈ ਸੂਰਬੀਰ ਦੀ ਕਿ ਮੈਂ ਰਣ ਤੱਤੇ ਵਿੱਚ ਸ਼ਹੀਦ ਹੋਵਾਂ। ਜਦੋਂ ਉਹ ਸ਼ਹੀਦ ਹੁੰਦਾ ਉਹਦੀ ਉਹ ਡਿਜ਼ਾਇਰ ਪੂਰੀ ਹੁੰਦੀ ਹੈ, ਉਹਦੇ ਲਈ ਕਲਗੀਧਰ ਦੀ ਗੋਦ ਹੈ। ਪਰ ਜਦੋਂ ਜ਼ੁਲਮ ਦੀ ਅਖੀਰ ਹੋ ਜਾਂਦੀ ਹੈ, ਜ਼ੋਰਾਵਰ ਸਿੰਘ ਫਤਿਹ ਸਿੰਘ ਦੀ ਸ਼ਹਾਦਤ ਜ਼ੁਲਮ ਦੀ ਅਖੀਰ ਸੀ ਤੇ ਸੱਚਮੁੱਚ ਇਹਨਾਂ ਨੰਨੀਆਂ ਜਿੰਦਾਂ ਨੇ ਮੁਗਲਿਆ ਰਾਜ ਦੀ ਜੜ ਪੁੱਟ ਦਿੱਤੀ। ਇਵੇਂ ਹੀ ਜੂਨ 84 ਜਦੋਂ ਅਸੀਂ ਹਜ਼ਾਰਾਂ ਉਹਨਾਂ ਆਪਣੇ ਵੀਰਾਂ ਭੈਣਾਂ ਵੱਲ ਦੇਖਦੇ ਹਾਂ ਜਿਹੜੇ ਆਪਣੇ ਸ਼ਹੀਦ ਗੁਰੂ ਦੇ ਵਿਹੜੇ, ਜਿਹਨੂੰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਆਏ ਸੀ ਗੁਰੂ ਨੂੰ ਯਾਦ ਕਰਨ, ਤੇ ਇਸ ਕੁਲੱਖਣ ਨਾਰ ਨੇ, ਇਸ ਵਿਸ ਰਿੜਕਣ ਵਾਲੀ ਸੱਪਣੀ ਨੇ ਕਿਵੇਂ ਘੇਰਾ ਹਰਮੰਦਰ ਨੂੰ ਪਾਇਆ। ਜਦੋਂ ਅਸੀਂ ਉਹਨਾਂ ਮਾਸੂਮ ਜਿੰਦਾਂ ਨੂੰ ਯਾਦ ਕਰਦੇ ਹਾਂ ਤੇ ਫਿਰ ਇਹੀ ਹੁੰਦਾ ਕਿ ਇਹਨਾਂ ਨੇ ਆਪਣੀ ਜੜ ਪੁਟਵਾ ਲਈ। ਔਰ ਕੱਲਾ ਅਕਾਲ ਤਖਤ ਜਾਂ ਹਰਮੰਦਰ ਸਾਹਿਬ ਹੀ ਨਹੀਂ, 3 ਹੋਰ ਇਤਿਹਾਸਕ ਗੁਰਦੁਆਰਿਆਂ 'ਚ ਟੈਂਕ ਲਿਆਂਦੇ ਗਏ। ਗੁਰਦੁਆਰਾ ਤਰਨ ਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ, ਔਰ ਪੰਜਾਬ ਤੋਂ ਬਾਹਰ ਵੀ ਮੰਜੀ ਸਾਹਿਬ, ਅੰਬਾਲਾ, ਪੌਂਟਾ ਸਾਹਿਬ। ਹਾਲਾਂਕਿ ਕਿਉਂਕਿ 37 ਦੀ ਫਿਗਰ ਅਸੀਂ ਇਸ ਲਈ ਦਿੰਦੇ ਹਾਂ ਕਿਉਂਕਿ ਇਹ ਜਿਹੜਾ ਸਰਕਾਰ ਦੇ ਵਾਈਟ ਪੇਪਰ ਦੇ ਜਵਾਬ 'ਚ ਅਸੀਂ
ਕਾਊਂਟਰ ਵਾਈਟ ਪੇਪਰ ਉਹਨਾਂ ਦਿਨਾਂ 'ਚ ਜਾਰੀ ਕੀਤਾ ਸੀ ਅਕਤੂਬਰ 84 ਦੇ ਵਿੱਚ। ਉਹਦੇ 'ਚ 37 ਗੁਰਦੁਆਰਿਆਂ ਦੇ ਵੇਰਵੇ, ਨਾਂ ਤਾਂ ਨਹੀਂ ਸੀ, ਹੁਣ ਬਹੁਤ ਸਾਰਾ ਐਫਰਟ ਹੋ ਰਿਹਾ ਉਹਨਾਂ ਗੁਰਦੁਆਰਿਆਂ ਨੂੰ ਆਇਡੈਂਟੀਫਾਈ ਕਰਨ ਦਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਸਿੱਖਾਂ ਦੇ ਖਿਲਾਫ ਟੋਟਲ ਵਾਰ, ਰੈਫਰੈਂਸ ਲਾਇਬ੍ਰੇਰੀ ਨੂੰ ਡਿਸਟਰੋਏ ਕਰਨਾ ਤੁਹਾਡੇ ਸਾਹਮਣੇ ਹੈ। ਬਾਕੀ ਸਾਰੇ ਵੇਰਵਿਆਂ ਤੋਂ ਤੁਸੀਂ ਵਾਕਿਫ ਹੋ। ਔਰ ਇਹ ਲੜਾਈ ਮੁੱਕੀ ਨਹੀਂ ਹੈ, ਰਾਦਰ ਇਸ ਦੀ ਵਰਸਟ ਫਾਰਮ ਫਿਰ ਅਸੀਂ 84 ਤੋਂ 94 ਤੱਕ ਦੇਖਿਆ, ਇੱਕ ਡੈਕੇਡ ਪੰਜਾਬ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਹੈ। ਉਹ ਸਿਵੇ ਜਿਹੜੇ ਖੁਦ ਬੋਲ ਕੇ ਤਾਂ ਨਹੀਂ ਦੱਸਦੇ, ਪਰ ਉਹਨਾਂ ਦੇ ਰਜਿਸਟਰਾਂ ਦੇ ਵਿੱਚ ਪਏ ਰਿਕਾਰਡ ਜਿਹੜੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਖੰਗਾਲੇ, ਉਹਨਾਂ ਚੋਂ ਕੱਢਿਆ ਕਿ ਕਿਵੇਂ ਸਿਰਫ 3 ਸਿਵਿਆਂ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ 2500 ਤੋਂ ਜ਼ਿਆਦਾ ਕੱਲੇ ਸਾਡੇ ਕੋਈ ਯੋਧੇ ਨਹੀਂ, ਉਹਨਾਂ ਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਵੀ ਅਣਪਛਾਤੀ ਲਾਸ਼ ਹੈ, ਉਸ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਅਣਪਛਾਤੀ ਲਾਸ਼ ਹੈ। ਇਹ ਛੋਟੀ ਕਹਾਣੀ ਨਹੀਂ ਹੈ। ਜੇ ਅਸੀਂ ਸਰਬੰਸਦਾਨੀ ਸਤਿਗੁਰੂ ਦੀ ਉਸ ਇਨ ਪੁੱਤਰਨ ਕੇ ਸੀਸ ਪਰ ਦੁਹਰਾਉਂਦੇ, ਤੇ ਫਿਰ ਜੇ ਬਾਬਾ ਮਾਨੋਚਾਲ ਦੇ ਪਰਿਵਾਰ ਦੇ 18 ਜੀ ਸ਼ਹੀਦ ਹੁੰਦੇ ਨੇ, ਜਨਰਲ ਲਾਭ ਸਿੰਘ ਦਾ ਪਰਿਵਾਰ ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਮਈ 2023 'ਚ ਸ਼ਹੀਦ ਹੁੰਦੇ ਨੇ, ਔਰ ਕਿੰਨਿਆਂ ਨੇ ਸਫ਼ਰ ਕੀਤਾ। ਜੇ ਤੁਸੀਂ ਉਹਨਾਂ ਕਹਾਣੀਆਂ ਨੂੰ, ਇਹ ਤਾਂ ਹਾਲੀਵੁੱਡ ਕੀ, ਇਹਦੇ ਤਾਂ ਸਾਲਾਂ ਬੱਧੀ ਤੁਸੀਂ ਜਿਹੜਾ ਕਿੰਨਾ ਕੁਛ ਇਤਿਹਾਸ ਲਿਖਿਆ ਜਾਏਗਾ। ਇੰਨਾ ਵੱਡਾ ਪਾਰਟ ਹੈ ਸਾਡਾ। ਅਸੀਂ ਬਾਹਰ ਬੈਠੇ ਹਾਂ ਕਿਉਂਕਿ ਅੱਜ ਜਿੱਥੇ ਅਸੀਂ ਘੱਲੂਘਾਰੇ ਦੀ 40ਵੀਂ ਯਾਦ ਨੂੰ, ਦੁਖਦ ਯਾਦ ਨੂੰ ਸੈਲੀਬ੍ਰੇਟ ਵੀ ਕਰ ਰਹੇ ਹਾਂ, ਉਸ ਦੇ ਤੋਂ ਸਬਕ ਲੈਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਸਾਡੇ ਬੜੇ ਪਿਆਰੇ ਮਿੱਤਰ ਡਾਕਟਰ ਰਣਜੀਤ ਸਿੰਘ ਸਾਥੀ, ਸਫ਼ਰਾਂ ਦੇ ਇੱਕ ਸਫ਼ਰ ਜ਼ਿੰਦਗੀ ਦਾ ਹੁੰਦਾ ਹੈ ਜਿਹਨੂੰ ਤੁਸੀਂ ਜੀਵਨ ਸਾਥੀ ਜਾਂ ਜੀਵਨ ਸਾਥਨ ਕਹਿੰਦੇ ਹੋ, ਤੇ ਇੱਕ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੀ ਡਗਰ ਤੇ ਤੁਰਦੇ ਹੋ, ਤੁਸੀਂ ਇੱਕ ਕਈ ਵਾਰ ਤਾਂ ਕਾਫਲਾ ਹੁੰਦਾ ਹੈ, ਤੁਸੀਂ ਕਾਫਲੇ ਨਾਲ ਤੁਰੇ ਜਾਂਦੇ ਹੋ। ਕਈ ਵਾਰ ਇਹ ਹੁੰਦਾ ਵੀ ਤੁਸੀਂ ਇਕੱਲੇ ਹੀ ਤੁਰ ਪੈਂਦੇ ਹੋ, ਤੁਹਾਨੂੰ ਲੱਗਦਾ ਵੀ ਨਹੀਂ ਰਸਤਾ ਇਹੀ ਠੀਕ ਹੈ, ਤੇ ਹੌਲੀ 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 ਉਹ ਕਾਫਲਾ ਬਣਦਾ ਤੁਰਿਆ ਜਾਂਦਾ ਹੈ। ਔਰ ਇਹ ਜਿਹੜੇ ਮੇਲ ਵੀ ਹੁੰਦੇ ਨੇ, ਬਹੁਤ ਵਾਰ ਬਾਣੀ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਈ ਵਾਰ ਬੀਜ ਪਿਆ ਹੁੰਦਾ ਹੈ ਅੰਦਰ, ਕੋਈ ਐਸਾ ਮੌਕਾ ਆਉਂਦਾ ਹੈ ਜਦੋਂ ਇਹ ਉਸਨੇ ਅੰਕਰ ਜਰਮੀਨੇਟ ਕਰਨਾ ਹੁੰਦਾ ਹੈ, ਔਰ ਉਹ ਫਿਰ ਤੁਹਾਡੀ ਜ਼ਿੰਦਗੀ 'ਚ ਕੋਈ ਰਸਕ ਪੁਰਸ਼ ਆਉਂਦਾ ਹੈ, ਕੋਈ ਵੈਰਾਗੀ ਰੂਹ ਆਉਂਦੀ ਹੈ, ਤੁਹਾਨੂੰ ਉਸ ਪਾਸੇ ਲੈ ਤੁਰਦੀ ਹੈ। ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਪੈਂਡਾ ਤੁਸੀਂ ਕਦੋਂ ਮੁਕਾ ਰਹੇ ਹੋ, ਪਤਾ ਹੀ ਨਹੀਂ ਲੱਗਦਾ। ਇੰਨੇ ਵਰੇ ਬੀਤ ਗਏ, 35-40 ਵਰੇ, ਇਵੇਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੋਏ। ਡਾਕਟਰ ਰਣਜੀਤ ਸਿੰਘ ਇਸ ਕਿਸਮ ਦੀ ਰੂਹ ਸਨ, ਇਸ ਕਿਸਮ ਦੇ ਪਿਆਰੇ ਇਨਸਾਨ ਸਨ ਜਿਨ੍ਹਾਂ ਤੋਂ ਬਹੁਤ ਸਾਰੇ ਫੈਜ਼ਯਾਬ ਹੋਏ। ਇਹ ਵੱਖਰੀ ਕਹਾਣੀ ਹੈ ਕਿ ਜਿੱਥੇ ਪਰਉਪਕਾਰੀਆਂ ਦੀ ਕਮੀ ਨਹੀਂ ਹੈ, ਉੱਥੇ ਕਿਰਤਕਣਾਂ ਦੀ ਵੀ ਕਮੀ ਨਹੀਂ ਹੈ। ਇੱਕ ਵੱਖੋ ਵੱਖਰੇ ਜ਼ਿੰਦਗੀ ਦੇ ਸਫ਼ਰ ਵਾਲੇ ਨੇ, ਔਰ ਬਹੁਤ ਚੰਗੀ ਗੱਲ ਹੈ ਡਾਲਸ ਦੀਆਂ ਸਿੱਖ ਸੰਗਤਾਂ ਨੇ ਜਿੱਥੇ ਉਹਨਾਂ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਦੇ ਲਈ ਉਹਨਾਂ ਦੇ ਲਾਏ ਬੂਟੇ TV 84 ਨੂੰ ਫਲਦਾ ਫੁੱਲਦਾ ਰੱਖਣ ਦੇ ਲਈ ਐਫਰਟ ਕੀਤੇ ਨੇ। ਦੀਵਾਨ 'ਚ ਬੈਠਿਆਂ ਹੀ ਮੇਰੇ ਮਨ 'ਚ ਖਿਆਲ ਆ ਰਿਹਾ ਸੀ, ਹਾਲਾਂਕਿ ਕੋਈ ਕੰਪੈਰੀਜ਼ਨ ਤਾਂ ਨਹੀਂ ਹੈ, ਬਾਬਾ ਕਬੀਰ ਸਾਰੀ ਉਮਰ ਬਨਾਰਸ ਰਹੇ। ਬ੍ਰਾਹਮਣਾਂ ਦੇ ਨਾਲ ਬ੍ਰਾਹਮਣਵਾਦ ਨੂੰ ਉਹਨਾਂ ਨੇ ਬੜੇ ਸਿੱਧੇ ਤੌਰ ਦੇ ਉੱਤੇ ਹਰ ਥਾਂ ਚੈਲੰਜ ਕੀਤਾ। ਬੜੀਆਂ ਸਟਰੋਂਗ ਸਟੇਟਮੈਂਟਸ ਨੇ ਬ੍ਰਾਹਮਣਵਾਦ ਤੇ ਕਬੀਰ ਸਾਹਿਬ ਦੀਆਂ। ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲਹੂ ਤੁਮ ਕਤ ਦੂਧ। ਕਿ ਜੇ ਤੂੰ ਏਡਾ ਹੀ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਤੂੰ ਵੀ ਉਸੇ ਰਸਤੇ ਹੀ ਜਨਮ ਲਿਆ ਮਾਂ ਦੇ ਉਦਰ ਚੋਂ ਜਿਵੇਂ ਅਸੀਂ ਆਏ ਹਾਂ। ਤੇਰੀਆਂ ਰਗਾਂ 'ਚ ਕੋਈ ਦੁੱਧ ਤਾਂ ਨਹੀਂ ਦੌੜਦਾ, ਤੇਰੀਆਂ ਰਗਾਂ 'ਚ ਵੀ ਖੂਨ ਹੈ। ਹੁਣ ਉਹਨਾਂ ਨੇ ਮਗਹਰ ਉਹਦੇ ਨੇੜੇ ਹੀ ਹੈ, ਉਹਦੀ ਕਹਾਣੀ ਬਣਾਈ ਹੋਈ ਸੀ ਕਿ ਜੇ ਇੱਥੇ ਆ ਕੇ ਜਿਹੜਾ ਕੋਈ ਮਰਦਾ ਉਹ ਗਧੇ ਦੀ ਜੂਨ 'ਚ ਪੈਂਦਾ ਹੈ, ਤੇ ਜਿਹੜਾ ਬਨਾਰਸ 'ਚ ਮਰਦਾ ਹੈ ਉਹ ਸਵਰਗ ਨੂੰ ਜਾਂਦਾ। ਸਾਰੀ ਉਮਰ ਕਬੀਰ ਸਾਹਿਬ ਬਨਾਰਸ ਰਹੇ। ਮਰਨ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਆਪਣੀ ਘਰ ਵਾਲੇ ਨੂੰ ਕਿਹਾ, ਲੋਈ ਨੂੰ, ਕਿ ਕਰ ਸਮਾਨ ਚੱਕ ਆਪਣਾ ਖੱਡੀ ਖੁੱਡੀ ਲੈ ਕੇ ਉੱਥੇ ਚੱਲੀਏ। ਉਹਨਾਂ ਨੂੰ ਕਿਹਾ ਵੀ ਸਾਰੀ ਉਮਰ, ਉਹਨੂੰ ਕਿਹਾ ਨਹੀਂ ਇਹ ਬਾਹਮਣ ਨੂੰ ਝੂਠਾ ਸਾਬਤ ਕਰਨਾ, ਔਰ ਉਹਨਾਂ ਦਾ ਐਂਡ ਮਗਹਰ ਦੇ ਵਿੱਚ ਹੁੰਦਾ ਜਾ ਕੇ। ਹਾਲਾਂ ਇਹ ਜਿਹੜੀ ਦੇਸ਼ ਚਾਲ ਹੁੰਦੀ ਹੈ ਇਹਦੇ ਤੇ ਸਾਡਾ ਕੰਟਰੋਲ ਨਹੀਂ ਹੁੰਦਾ, ਕੌਣ ਕਿੱਥੇ ਚਲਾ ਗਿਆ। ਮੈਂ ਬਹੁਤ ਵਾਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਤੋਂ ਪੌਂਟਾ ਸਾਹਿਬ ਆਏ, ਪੌਂਟਾ ਉਹਨਾਂ ਨੇ ਵਸਾਇਆ, ਪੌਂ ਟਿਕਾ, ਤੇ ਉਹਦੇ 'ਚ ਉਹਨਾਂ ਨੇ ਕਿਹਾ ਦੇਸ਼ ਚਾਲ ਹਮ ਤੇ ਪੁਨः ਭਈ
ਸ਼ਹਿਰ ਪਾਵਟੇ ਕੀ ਪੁਨਾ, ਪੁਨਾ ਦਾ ਮਤਲਬ ਹੈ ਦੁਬਾਰਾ, ਕਿ ਪਹਿਲਾਂ ਬਚਪਨ ਦਾ ਪਟਨਾ ਸਾਹਿਬ ਚਾਹੇ 5 ਸਾਲ ਪਟਨਾ ਸਾਹਿਬ 'ਚ ਗੁਜ਼ਾਰੇ ਤੇ ਉੱਥੋਂ ਅਨੰਦਪੁਰ ਸਾਹਿਬ ਆਣਾ ਦੇਸ਼ ਚਾਲ ਸੀ ਕਿ ਤੁਸੀਂ ਇੱਕ ਥਾਂ ਛੱਡੀ ਦੂਸਰੀ ਥਾਂ ਜ਼ਿੰਦਗੀ ਸ਼ੁਰੂ ਕੀਤੀ। ਕਹਿੰਦੇ ਹੁਣ ਅਨੰਦਪੁਰ ਸਾਹਿਬ ਛੱਡ ਰਹੇ ਦੇਸ਼ ਚਾਲ ਹਮ ਤੇ ਪੁਨਾ ਭਈ, ਹੁਣ ਪੁਨਾ ਮੈਨੂੰ ਬਦਲਣਾ ਪੈ ਰਿਹਾ ਸ਼ਹਿਰ ਪਾਵਟਾ ਕੀ ਸੁਧ ਲਈ। ਮੈਂ ਦੇਖਦਾ ਕਿ ਡਾਕਟਰ ਰਣਜੀਤ ਸਿੰਘ ਸਾਰਾ ਵਕਤ ਉਹਨਾਂ ਨੇ ਲਗਭਗ 30 ਸਾਲ ਪਲੱਸ ਨਿਊਯਾਰਕ 'ਚ ਗੁਜ਼ਾਰੇ, ਪਰ ਜੇ ਇਸ ਡਾਲਸ ਦੀ ਧਰਤੀ ਤੇ ਆ ਕੇ ਉਹਨਾਂ ਨੇ ਸਰੀਰ ਛੱਡਿਆ, ਸ਼ਾਇਦ ਜਿਹੜੀ ਬੌਂਡਿੰਗ ਤੁਹਾਡੀ ਪੰਥ ਪਿਆਰਿਆਂ ਦੀ ਪਹਿਲਾਂ ਰਹੀ ਉਹਨੂੰ ਹੋਰ ਵੀ ਮਜ਼ਬੂਤ ਕੀਤਾ, ਕਿਉਂਕਿ ਉਦੋਂ ਤੱਕ ਕਿਉਂਕਿ ਡਾਕਟਰ ਰਣਜੀਤ ਸਿੰਘ ਸਿਰਫ ਪੈਂਜੇ ਅਵਿਨਾਸ਼ ਕੌਰ ਜਾਂ ਮਨਵੀਰ ਸਿੰਘ, ਹਰਬੀਰ ਸਿੰਘ, ਬੇਟੀ ਬ੍ਰਹਮਜੋਤ ਕੌਰ, ਉਹਨਾਂ ਦੀ ਤਾਂ ਇੱਕ ਉਹ ਤਾਂ ਨੇ ਪ੍ਰਾਈਡ ਵੀ ਨੇ, ਸਫਰਰ ਵੀ ਨੇ, ਲੇਕਿਨ ਅਸੀਂ ਇਹ ਵੱਡਾ ਪੰਥਕ ਕਾਫਲਾ ਜਿਸ ਦੇ ਉਸ ਪਾਸ ਸਿਲਾਰ ਸਨ, ਇੱਕ ਤੁਰਨ ਵਾਲਾ ਹੁੰਦਾ, ਇੱਕ ਕਮਾਂਡਰ ਹੁੰਦਾ, ਪਰ ਉਹ ਕਮਾਂਡਰ ਜਿਹਨੇ ਆਪਣੇ ਤੇ ਕੋਈ ਲੇਬਲ ਨਹੀਂ ਲਾਇਆ ਹੋਇਆ। ਜਦੋਂ ਮੈਂ ਕਦੇ ਉਹਨਾਂ ਨੂੰ ਵਡਿਆ ਵੀ ਦੇਣਾ ਜਾਂ ਕਦੇ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਮੈਨੂੰ ਬਸ ਸੇਵਾਦਾਰ ਹੀ ਰਹਿਣ ਦਿਓ, ਇਹੀ ਸੇਵਾ, ਅਸੀਂ ਤੁਹਾਡੇ ਪਿੱਛੇ ਖੜੇ। ਸੋ ਮੈਂ ਸਮਝਦਾ ਵੀ ਤੁਸੀਂ ਬਹੁਤ ਸੁਚੱਜਾ ਉਪਰਾਲਾ ਕੀਤਾ। ਭਾਈ ਗੋਵਿੰਦਰ ਸਿੰਘ ਜੀ ਖਾਸ ਤੌਰ ਤੇ ਮੈਂ ਸਮਝਦਾ ਵੀ ਇਹ ਵੀ ਉਹਨਾਂ ਪਿਆਰਿਆਂ ਚੋਂ ਨੇ ਜਦੋਂ ਡਾਕਟਰ ਸਾਹਿਬ ਦੇ ਨਾਲ ਹੀ ਮਿਲੇ ਤੇ ਕੱਲ ਹੀ ਕਹਿ ਰਹੇ ਸੀ, ਕਹਿੰਦੇ ਅਸੀਂ ਕਿਵੇਂ ਭੁੱਲ ਸਕਦੇ ਹਾਂ ਡਾਕਟਰ ਸਾਹਿਬ ਨੂੰ, ਉਹਨਾਂ ਦੀ ਬਦੌਲਤ ਮੈਂ ਸਿੱਖੀ ਸਰੂਪ 'ਚ ਆਇਆ, ਅੰਮ੍ਰਿਤ ਛਕਿਆ, ਇਸ ਪਾਸੇ ਤੁਰੇ, ਤੁਹਾਨੂੰ ਮਿਲੇ। ਕਿਵੇਂ ਡਾਕਟਰ ਰਣਜੀਤ ਸਿੰਘ ਸਾਡੇ ਰਗੋ ਰੇਸ਼ੇ 'ਚੋਂ ਜਿਹੜੇ ਨੇ ਉਹ ਕਿਸੇ ਵੀ ਪਾਸਿਓਂ ਬਾਹਰ ਜਾ ਸਕਦੇ ਨੇ। ਸੋ ਉਹਨਾਂ ਨੇ ਇਸ ਐਫਰਟ ਕੀਤਾ, ਇਹ ਸਾਡਾ ਪਲੇਟਫਾਰਮ ਫੋਰਐਵਰ ਹੈ, ਡਾਲਸ ਸਾਡੇ ਆਪਣੇ ਘਰ ਵਾਂਗ ਹੈ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਇਹ ਯਾਦ ਦਹਾਨੀ ਕਰਵਾਵਾਂ ਕਿ ਬੇਸ਼ੱਕ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਔਖੇ ਸੌਖੇ ਵੇਲੇ ਆਉਂਦੇ ਨੇ, ਅਮਰੀਕਨ ਬੱਚੇ ਬੈਠੇ ਨੇ, ਮੈਂ ਅਕਸਰ ਮਿਸਟਰ ਪੇਨ ਜਿਹਨੇ ਇੱਕ ਸ਼ਾਇਦ 45 ਸਫ਼ੇ ਦਾ ਕਿਤਾਬਚਾ ਲਿਖਿਆ ਜਦੋਂ ਅਮਰੀਕਾ ਦੀ ਰੈਵੋਲੂਸ਼ਨਰੀ ਵਾਰ ਚੱਲ ਰਹੀ ਸੀ ਤੇ ਪਹਿਲੇ 2-2.5 ਸਾਲ ਬੜੀ ਲੂਜ਼ਿੰਗ ਸੀ, ਵਾਸ਼ਿੰਗਟਨ ਲੀਡ ਕਰ ਰਿਹਾ ਸੀ, ਥਾਮਸ ਜੈਫਰਸਨ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਮੈਜੋਰਿਟੀ ਅਮਰੀਕਨ ਇਹ ਸੋਚਣ ਲੱਗ ਗਏ ਵੀ ਬਹੁਤ ਵੱਡੀ ਗਲਤੀ ਹੋ ਗਈ ਵੀ ਏਡੀ ਪਾਵਰਫੁਲ ਬ੍ਰਿਟਿਸ਼ ਅੰਪਾਇਰ ਤੇ ਇਹਦੇ ਨਾਲ ਅਸੀਂ ਪੰਗਾ ਲੈ ਲਿਆ। ਉਦੋਂ ਮਿਸਟਰ ਪੇਨ ਜਿਹਨੂੰ ਬੈਂਜਾਮਿਨ ਫਰੈਂਕਲਿਨ ਲੈ ਕੇ ਆਇਆ, ਉਹਨੇ ਕਿਤਾਬਚਾ ਲਿਖਿਆ, ਬੜਾ ਇੱਥੇ ਪੜ੍ਹਾਇਆ ਜਾਂਦਾ ਸਕੂਲਾਂ 'ਚ। ਉਹਦੇ 'ਚ ਉਹਦੀ ਇੱਕ ਲਾਈਨ ਹੈ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਕਿ ਜਦੋਂ ਔਖੇ ਵੇਲੇ ਆਉਂਦੇ ਨੇ ਅਸਲ 'ਚ ਰੂਹਾਂ ਦੀ ਪਰਖ ਹੁੰਦੀ ਹੈ। ਜਿਹੜੇ ਸਨਸ਼ਾਈਨ ਪੈਟਰੀਓਟਸ ਵਿਦਰ ਅਵੇ ਬਟ ਦੋਜ਼ ਵਿਦ ਦਾ ਕਨਵਿਕਸ਼ਨ ਸਟੈਂਡ ਦਾ ਗਰਾਊਂਡ, ਜਿਹੜੀ ਧੁੱਪ ਚੜੇ ਦੇ ਉੱਤੇ ਯੋਧੇ ਬਣੇ ਹੁੰਦੇ ਨੇ, ਦੇਸ਼ ਭਗਤ ਬਣੇ, ਉਹ ਭੱਜ ਜਾਂਦੇ ਨੇ। ਸੋ ਤੁਸੀਂ ਇਹਨਾਂ 40 ਸਾਲਾਂ 'ਚ ਦੇਖੋ ਗੁਰੂ ਦੀ ਕਲਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਉਹਨਾਂ ਨੇ ਸਾਡਾ ਅਕਾਲ ਤਖਤ ਢਾਇਆ, ਪੰਜਾਬ ਸਾਰਾ ਵੀਰਾਨ ਕਰ ਦਿੱਤਾ, ਜਵਾਨੀ ਮਾਰ ਦਿੱਤੀ, ਜਿਹੜੀ ਜਨਰੇਸ਼ਨ ਸਾਡੀ ਜਿਨ੍ਹਾਂ ਨੇ ਜੂਨ ਤੋਂ 31 ਅਕਤੂਬਰ ਤੱਕ ਦੇ ਉਹ ਦਿਨ ਯਾਦ ਕਰੋ, ਕਿਸ ਕਦਰ ਬੇਬਸੀ, ਕਿਸ ਕਦਰ ਵੈਰਾਗ ਕਿ ਅਸੀਂ ਇਹਨਾਂ ਦੀਆਂ ਮਾਵਾਂ ਧੀਆਂ ਨੂੰ ਜਿਹੜਾ ਬਚਾ ਕੇ ਲਿਆਉਣ ਵਾਲੇ ਆਜ਼ਾਦੀ, ਅੱਜ ਸਾਡਾ ਗੁਰੂ ਦਾ ਘਰ ਢਾਹ ਦਿੱਤਾ ਹੈ। ਜਿੱਦਣ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਨੇ ਇੰਦਰਾ ਗਾਂਧੀ ਨੂੰ, ਔਰ ਉਹੀ ਹੈਲੋਵੀਨ, ਉਹ ਜਿਹੜਾ ਵਿਚਿਸ ਡੇ, ਆਲ ਘੋਸਟ ਡੇ, ਉਸ ਭੂਤਣੀ ਨੂੰ ਜਿਹੜਾ ਉਹ ਆਜ਼ਾਦ ਕੀਤਾ ਉਹਦੀ ਗੰਦੀ ਦੇਹ 'ਚੋਂ, ਤੇ 4 ਚੁਫੇਰੇ ਗੂੰਜਿਆ ਹਰਮੰਦਰ ਸਾਹਿਬ 'ਚੋਂ, ਉਸੋਂ ਹੀ ਕੀਰਤਨ ਦੀ ਆਵਾਜ਼ ਗੂੰਜੀ ਕਿ ਭਾਈ जयकार कियो धर्मिया का पापी को दंड दियो है। ये शब्द उस दिन रागी सिंघा ने पढ़िया और असी उदों तो देखते हैं, असी इन्हां दियां वड्डियां जनरल वैद्य आ बुच्चड़ बेअंता जिहदे पोते नूं हुण थापी दे के गया, अमित शाह लुधियाने आया कि जी इसको दिल्ली में भेजो, इसको बड़ा आदमी बना के वापस भेजेंगे, इसके दादाजी को जिसने मारा उनको कभी माफ़ नहीं करेंगे। ये तो नैक्सट जनरेशन जी दिल्ली के हाकमां दी है जिन्हों ने ऑलरेडी आ 5-6 पोल सर्वे आए ने, सब झूठे इन्हों दे, क्योंकि इन्होंने ऑलरेडी EVM मशीना राही वो मैनेज कर लिया हुआ है कि 400 सीटां पहुँचाउणियां ने। पर ये इन्हों की जहनीयत देखो कि की इन्हों दे माइंड च है। और जिहड़ी लगभग 2 साल पहला इन्होंने ट्रांसनैशनल रिप्रैशन किलिंग सप्री भाई परमजीत सिंह पंजवड़ लाहौर च, भाई अवतार सिंह खंडा बर्मिंघम UK च, भाई हरदीप सिंह निज्जर सरी च, और भाई गुरपतवंत सिंह पन्नू मर्डर प्लॉट फॉइल्ड जिन्हों FBI ने कहा, जिहड़ी इंडाइटमेंट न्यूयॉर्क कोर्ट दे विच है, जिहदी निखिल गुप्ता दी एक्सट्राडिशन अवेटेड है। ये सारा तुसी देखोगे
ਤਾਂ ਫਿਰ ਇੱਥੇ ਬੈਠੇ ਸਿੱਖਾਂ ਨੂੰ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਕਿਲਿੰਗ ਗੈਂਗਸ ਨੇ ਉਹਨਾਂ ਨੇ ਤੁਹਾਨੂੰ ਆਪਣੀਆਂ ਗਨ ਸ਼ਾਟਸ ਤੇ ਲਿਆ ਹੋਇਆ। ਤੁਹਾਨੂੰ ਲੱਗਦਾ ਹੋਏਗਾ ਕਿ ਜੀ ਨਹੀਂ ਤੁਸੀਂ ਕੋਈ ਫੋਟੋ ਡੈਮੋਨਸਟ੍ਰੇਸ਼ਨ ਦੀ, ਜਿਵੇਂ ਵੀਰ ਕਮਲਜੀਤ ਸਿੰਘ ਮਿਸਿਸਿਪੀ ਤੋਂ ਆਏ ਨੇ, ਉਹ ਦੱਸ ਰਹੇ ਸੀ ਔਰ ਅਨਾਉਂਸ ਵੀ ਹੋਇਆ ਹੈ ਆਉਣ ਵਾਲੇ 6 ਜੂਨ ਨੂੰ ਹਿਊਸਟਨ ਦੇ ਵਿੱਚ ਪ੍ਰੋਟੈਸਟ ਹੈ, ਵੱਧ ਚੜ ਕੇ ਹਿੱਸਾ ਲਓ। ਵਾਸ਼ਿੰਗਟਨ DC ਦੇ ਵਿੱਚ ਹੈ, 4 ਚੁਫੇਰੇ ਜਿਹੜੇ ਨੇ ਉਹ ਵਿਰੋਧ ਹੋਣਗੇ। ਪਰ ਕਈ ਇਸ ਲਈ ਡਰਦੇ ਆ, ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਪਤਾ ਨਹੀਂ ਸਾਡੀ ਫੋਟੋ ਆ ਜਾਣੀ ਹੈ। ਉਹਨਾਂ ਨੇ ਨਾ ਜੂਨ 84 ਵੇਲੇ ਦੇਖਿਆ ਸੀ ਵੀ ਕਿਹਨੂੰ ਮਾਰਨਾ ਕਿਹਨੂੰ ਛੱਡਣਾ। ਨਵੰਬਰ 84 ਭਾਰਤ ਭਰ ਦੇ ਵਿੱਚ ਸਿੱਖਾਂ ਦਾ ਉਹਦੇ ਚਿੱਟੀ ਪੱਗ ਵਾਲੇ ਨਾਮਧਾਰੀਏ ਵੀ ਨੇ, ਉਹ ਨਿਰੰਕਾਰੀ ਸਿੱਖਾਂ ਨੂੰ ਮਾਰਨ ਵਾਲੇ ਉਹ ਵੀ ਮਾਰੇ ਜਾਂਦੇ ਨੇ। ਉਸ ਦੇ ਵਿੱਚ ਕੋਈ ਮਾਫੀ ਨਹੀਂ, ਕਿਉਂਕਿ ਇਹ ਟੋਟਲ ਵਾਰ ਦਾ ਮਤਲਬ ਹੀ ਇਹ ਹੈ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾਉਣਾ। ਜੇ ਉਹਨਾਂ ਦੀ ਇਹ ਜੰਗ ਹੈ ਤੇ ਗੁਰੂ ਦੀ ਕਲਾ ਵੀ ਵਾਪਰ ਰਹੀ ਹੈ। ਅੱਜ ਜਿੰਨੀ ਕੌਮ ਦੇ ਵਿੱਚ ਰੈਜ਼ਿਲੀਅੰਸ ਨਜ਼ਰ ਆਉਂਦੀ ਹੈ, ਜਿਵੇਂ ਜ਼ਿਕਰ ਕੀਤਾ ਗਿਆ ਖਾਲਿਸਤਾਨ ਰੈਫਰੈਂਡਮ, ਜਿਸ ਉਤਸ਼ਾਹ ਦੇ ਨਾਲ ਜਦੋਂ ਇਹ ਟੈਰਰ ਕ੍ਰੀਏਟ ਕੀਤਾ ਜਾਂਦਾ ਹੈ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ, ਇਹਦਾ ਮਕਸਦ ਤਾਂ ਫੀਅਰ ਪੈਦਾ ਕਰਨਾ ਹੁੰਦਾ ਨਾ ਜੀ। ਸਟੇਟ ਫੀਅਰ ਦੇ ਸਿਰ ਦੇ ਉੱਤੇ ਕਾਬਜ਼ ਹੁੰਦੇ ਨੇ, ਪਰ ਇਹਦਾ ਜਵਾਬ ਸਿੱਖਾਂ ਨੇ ਦਿੱਤਾ। ਲੱਖਾਂ ਦੀ ਗਿਣਤੀ 'ਚ ਵੋਟਾਂ ਲਈ ਨਿਕਲ ਕੇ ਉਹ ਸਰੀ ਹੋਏ, ਟੋਰਾਂਟੋ ਹੋਏ, ਸੈਨ ਫਰਾਂਸਿਸਕੋ ਹੋਏ, ਸੈਕਰਾਮੈਂਟੋ ਹੋਏ, ਮੈਲਬਰਨ ਹੋਏ, ਬ੍ਰਿਸਬੇਨ ਹੋਏ, ਸਿਡਨੀ ਹੋਏ, ਲੰਡਨ ਹੋਏ, ਪੈਰਿਸ ਹੋਏ। 2 ਸਾਲ ਪਹਿਲਾਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੁਣ ਕੈਲਗਰੀ 'ਚ ਜੁਲਾਈ ਦੇ ਲਾਸਟ ਮਹੀਨੇ 'ਚ ਹੈ। ਇਹ ਸਾਡੀ ਰੈਜ਼ਿਲੀਅੰਸ ਹੈ। ਔਰ ਮੈਂ ਕਨਕਲੂਜਨ 'ਚ ਇਹ ਕਹਾਂ ਕਿ ਜਦੋਂ ਵੱਡਾ ਘੱਲੂਘਾਰਾ ਘੇਰ ਲਿਆ ਕੁਪਰਹੀੜੇ ਅਬਦਾਲੀ ਦੀਆਂ ਫੌਜਾਂ 72 ਘੰਟੇ 'ਚ, ਉਹ ਕਾਬਲੀ ਕੁੱਤਾ ਕਾਬਲ ਤੋਂ ਤੁਰ ਕੇ ਕੁਪਰਹੀੜੇ ਮਲੇਰਕੋਟਲੇ ਤੱਕ ਪਹੁੰਚ ਗਏ। ਸਿੰਘ ਅੰਮ੍ਰਿਤਸਰ ਆਏ ਹੋਏ ਸੀ ਅਕਾਲ ਤਖਤ ਤੇ, ਬੱਚੇ ਸੀ ਨਾਲ, ਬੀਬੀਆਂ ਸੀ, ਬਜ਼ੁਰਗ ਸੀ, ਉਹਨਾਂ ਨੇ ਬੈਕ ਕੀਤਾ ਪਰ ਉਹਨੇ ਆ ਕੇ ਘੇਰ, ਔਰ ਘੇਰਾ ਕਈ ਮੀਲਾਂ ਤੱਕ ਸੀ। ਔਰ ਉਹਨਾਂ ਨੇ ਸਿੰਘ ਬੀਬੀਆਂ ਬਜ਼ੁਰਗਾਂ ਨੂੰ ਵਿੱਚ ਲੈ ਕੇ ਸਾਈਡ ਤੋਂ ਜਿਹੜੀ ਜੰਗ ਦੀ ਚਾਲ ਹੁੰਦੀ ਹੈ, ਲੇਕਿਨ ਉਹ ਘੇਰਾ ਟੁੱਟਾ ਔਰ ਬਹੁਤ ਜਾਨੀ ਨੁਕਸਾਨ ਹੋਇਆ। ਅਸੀਂ ਇੱਕ ਹੱਦ ਤੱਕ ਦੇਖਦੇ ਹਾਂ ਕਿ ਉਸ ਵੇਲੇ ਦੀ ਅੱਧੀ ਸਿੱਖ ਕੌਮ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਮਾਰੇ ਜਾਂਦੇ ਨੇ। ਔਰ ਉਸ ਕੋਈ ਸਿੱਖ ਜਿਹੜਾ ਹੈ ਉਹ ਐਸਾ ਨਹੀਂ ਹੈ ਜਿਹੜਾ ਜ਼ਖਮੀ ਨਾ ਹੋਏ। ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਸਨ, ਉਹਨਾਂ ਦੇ ਸਰੀਰ ਤੇ ਵੀ 22 ਜ਼ਖਮ ਸੀ। ਸਭ ਦੇ ਜਿਹੜੇ ਚੋਲੇ ਨੇ ਉਹ ਖੂਨ ਨਾਲ ਨਿਚੜ ਰਹੇ ਸੀ। ਤੇ ਉਦੋਂ ਵੀ ਜਦੋਂ ਵਿਉਂਤਬੰਦੀ ਪੁੱਛੀ ਗਈ ਕਿ ਕੀ ਹੋਏ, ਸਰ ਚੜ੍ਹਤ ਸਿੰਘ ਨੇ ਪੁੱਛਿਆ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ, ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਪੰਥ ਬਚਾਓ। ਇਸ ਵੇਲੇ ਨਹੀਂ ਹੈ ਵੀ ਤੁਹਾਡੀ ਮਿਸਲ ਕਿਹੜੀ ਹੈ ਤੇ ਉਹਦਾ ਝੰਡਾ ਕੀ ਹੈ, ਝੰਡਾ ਨੀਲਾ ਹੋਣਾ ਚਾਹੀਦਾ ਹੈ ਕਿ ਕੇਸਰੀ ਹੋਣਾ ਚਾਹੀਦਾ, ਇਹ ਬਹਿਸ ਨਹੀਂ ਹੈ। ਜਿਵੇਂ ਭਾਈ ਨਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਇਸ ਵੇਲੇ ਕੋਈ ਵੀ ਇਸ਼ੂ, ਜਿਵੇਂ ਸੰਤਾਂ ਦਾ ਇਹ ਸੀ ਕਿ ਭਾਈ ਗੁਲਾਮੀ ਦੇ ਸੰਗਲ ਕੱਟਣੇ ਨੇ, ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਸੋ ਇਸ ਵੇਲੇ ਸਾਡਾ ਫੋਕਸ ਉਹੀ ਜਿਹੜੀ ਭਾਈ ਗੁਰਦਾਸ ਜੀ ਜਿਹੜੇ ਪਹਿਲੇ ਅਕਾਲ ਤਖਤ ਦੇ ਸੇਵਾਦਾਰ ਵੀ ਨੇ, ਉਹਨਾਂ ਦਾ ਇਹ ਫਰਮਾਨ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਕਿ ਉਹ ਕੀ ਯਤਨ ਕੀਤਾ ਜਾਏ, ਉਹ ਕੀ ਕੋਸ਼ਿਸ਼ ਹੋਏ, ਕੀ ਸਟ੍ਰੈਟਜੀ ਹੋਏ, ਕੀ ਵਿਉਂਤਬੰਦੀ ਹੋਏ, ਕੀ ਪਲੈਨਿੰਗ ਹੋਏ ਕਿ ਰਾਜ ਸ਼ਕਤੀ ਮਿਲੇ। ਤੇ ਜਦੋਂ ਰਾਜ ਆ ਜਾਂਦਾ ਦੁਸ਼ਮਣ ਆਪਣੇ ਆਪ ਦੋਸਤ ਬਣ ਜਾਂਦੇ ਨੇ। ਸਤਿਗੁਰੂ ਰਹਿਮਤ ਕਰਨ, ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਮੈਂ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ, ਉਹਨਾਂ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਉਹਨਾਂ ਨਾਲ 3-4 ਮੁਲਾਕਾਤਾਂ 84-85 ਪੀਰੀਅਡ 'ਚ, ਜਿੱਥੇ ਉਹ ਆਪਣੇ ਭਰਾ ਦੇ ਕੋਲ ਜਗਰਾਵੀ ਰਹਿੰਦੇ ਸੀ, 3 ਜਾਮਨ। ਅੱਜ ਵੀ ਮੈਨੂੰ ਯਾਦ ਹੈ ਉਹਨਾਂ ਦੇ ਘਰ ਦੇ ਬਾਹਰ ਲੱਗੀ ਹੋਈ ਸੀ ਤਖਤੀ। ਬਹੁਤ ਵੈਰਾਗ ਕਰਦੇ ਸੀ ਕਿਉਂਕਿ ਉਹਨਾਂ ਨੂੰ 47 ਦੇ ਉਹ ਪੀਰੀਅਡ ਦੇਖਿਆ ਹੋਇਆ ਸੀ, ਉਹ ਇਹਨਾਂ ਅਕਾਲੀਆਂ ਨੂੰ ਕਿ ਭਾਈ ਇਹਨਾਂ ਨੇ ਕਿਵੇਂ ਬੇੜਾ ਗਰਕ ਕੀਤਾ, ਨਹੀਂ ਇਹਨਾਂ ਨੇ ਕੌਮ ਦਾ ਕੋਈ ਸੰਵਾਰਿਆ। ਪਰ ਫਿਰ ਉਹ ਖੁਦ ਹੀ ਬੜੇ ਉਤਸ਼ਾਹ ਵਜੋਂ ਆਉਂਦੇ ਸੀ ਕਿ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਨੇ ਬੇਘਰੇ ਨਹੀਂ ਰਹਿਣ ਦੇਣਾ ਕੌਮ ਨੂੰ, ਇਹਨਾਂ ਦਾ ਨਾਸ ਹੋਏਗਾ ਜਾਬਰਾਂ ਦਾ। ਤੇ ਉਹੀ ਦੁਹਰਾਉਂਦੇ ਸੀ ਜਿਸ ਨੂੰ ਮੈਂ ਕਦੇ ਕਦੇ ਬਚਪਨ 'ਚ ਅਖੰਡ ਕੀਰਤਨੀ ਜਥਿਆਂ ਦੇ ਰਹਿਣ ਸਬਾਈ ਕੀਰਤਨ ਵੇਲੇ ਵੀ ਸੁਣਿਆ, ਹੁਣ ਤਾਂ ਪਤਾ ਨਹੀਂ ਗਾਇਨ ਹੁੰਦਾ ਹੈ ਕਿ ਨਹੀਂ, ਕਿ ਜਿਹਦੇ 'ਚ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਵਾਕ ਦੁਹਰਾਏ ਜਾਂਦੇ ਨੇ ਕਿ ਮੈਂ ਪੰਥ ਦਾ ਜਿਹੜਾ ਉਹ ਇਸ ਨੂੰ ਕਦੇ ਵੀ ਮੈਂ ਪੰਥ ਦਾ ਰਾਖਾ, ਜਾਂ ਅਸੀਂ ਜਦੋਂ ਪੰਥ ਦਾ ਮਾਲੀ ਬਾਗਵਾਨ ਕਹਿੰਦੇ ਹਾਂ
ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ ਕਿ ਭਾਈ ਮੈਂ ਹਮੇਸ਼ਾ ਪੰਥ ਦੇ ਵਿੱਚ ਵਸਦਾ, ਪੰਥ ਖਾਲਸਾ ਮੇਰੋ ਰੂਪ ਹੈ, ਖਾਸ ਹੈ, ਔਰ ਪੰਥ ਨੂੰ ਜਿਹੜਾ ਹੈ ਉਹ ਹਮੇਸ਼ਾ ਲਈ ਰਾਜ ਕਰੇਗਾ ਖਾਲਸਾ। ਇਸ ਲਈ ਇਹ ਅਰਦਾਸ ਜਦੋਂ ਖਾਲਿਸਤਾਨ ਹੋਂਦ 'ਚ ਵੀ ਆਏਗਾ ਉਦੋਂ ਵੀ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਰਹਾਂਗੇ, ਕਿਉਂਕਿ ਇਸ ਯਾਦ ਦਹਾਨੀ ਹੈ ਕਿ ਅਸੀਂ ਸੋਵਰਨ ਹੈ, ਸੋਵਰਨਿਟੀ ਲੈ ਲਈ ਤਾਂ ਵੀ ਸੋਵਰਨ ਹੈ, ਜੇ ਨਹੀਂ ਹੈ ਤਾਂ ਵੀ ਅਸੀਂ ਸੋਵਰਨਿਟੀ ਲਈ ਲੜ ਰਹੇ ਹਾਂ। ਇਸੇ ਨੂੰ ਹੀ ਭਾਈ ਰਤਨ ਸਿੰਘ ਭੰਗੂ ਨੇ ਕਿਹਾ ਸੀ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਿਹਾ ਹੈ, ਕਿਉਂਕਿ ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਹੈ ਜੋ ਗੁਲਾਮੀ ਕਬੂਲਦਾ ਹੈ, ਜੋ ਗੁਲਾਮੀ ਨਹੀਂ ਕਬੂਲਦਾ ਉਹਨੂੰ ਤੁਸੀਂ ਪੁਰਜ਼ਾ ਕੱਟ ਮਰੇ 'ਚ ਤਾਂ ਰੱਖ ਸਕਦੇ ਹੋ, ਉਹਨੂੰ ਗੁਲਾਮ ਨਹੀਂ ਬਣਾ ਸਕਦੇ। ਸਤਿਗੁਰੂ ਔਰ ਇਹੀ ਇਕਰਾਰਨਾਮਾ ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋ ਤਿਸਕੇਰੀ, ਮੈਂ ਹਮੇਸ਼ਾ ਸੰਭਾਲ ਕਰਾਂਗਾ, ਮੇਰੀ ਖੇਤੀ ਹੈ ਪੰਥ ਖਾਲਸਾ। ਇਹ ਫੇਥ ਰਹਿਣਾ ਚਾਹੀਦਾ, ਫੇਥ ਔਰ ਈਮਾਨ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਹਥਿਆਰ ਨਹੀਂ ਬਣਿਆ। ਔਰ ਅਸੀਂ 18ਵੀਂ ਸਦੀ 'ਚ ਵੀ ਫੇਥ ਦੇ ਨਾਲ ਮੁਗਲਿਆ ਸਾਮਰਾਜ ਦੀ ਜੜ ਪੁੱਟੀ, ਪਠਾਣਾ ਨੂੰ ਦਰਾ ਖੈਬਰ ਪਾਰ ਧੱਕਿਆ, ਅੰਗਰੇਜ਼ ਕੋਲੋਨੀਅਲਿਸਟ ਕਿੱਦਾਂ ਦੇ ਸ਼ੈਤਾਨ ਦਿਮਾਗ, ਪਰ ਅਲਟੀਮੇਟਲੀ ਖਾਲਸੇ ਦੇ ਸਾਹਮਣੇ ਜਿਸ ਦਿਨ ਚਾਬੀਆਂ ਦਾ ਮੋਰਚਾ ਸਾਹਿਬ ਬਾਬਾ ਖੜਕ ਸਿੰਘ ਦੀ ਕਮਾਨ ਥੱਲੇ ਫਤਿਹ ਹੋਇਆ, ਡੀਸੀ ਆਇਆ, ਉਹਨੇ ਕਹਿੰਦਾ ਥੱਲੇ ਰੱਖ। ਇਸੇ ਤਰ੍ਹਾਂ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ, ਉਹ ਮਿਸਟਰ ਕੰਗ ਜਿਹੜਾ ਕਮਿਸ਼ਨਰ ਸੀ ਸਾਹਿਬ ਜੱਦਾਰ ਕਰਤਾਰ ਸਿੰਘ ਝੱਬਰ, ਉਹਨੇ ਕਿਹਾ ਇੱਦਾਂ ਨਹੀਂ, ਥੱਲੇ ਰੱਖ ਚਾਬੀਆਂ। ਇਹ ਤੁਹਾਡੀ ਜਦੋਂ ਤੁਸੀਂ ਗੁਰੂ ਵੱਲ ਮੂੰਹ ਕਰ ਲੈਂਦੇ ਹੋ ਫਿਰ ਉਹ ਤੁਹਾਡੀ ਤਾਕਤ ਹੁੰਦੀ ਹੈ। ਔਰ ਇਹ 1.25 ਲੱਖੀ ਸਪਿਰਿਟ ਹੈ ਸਾਡਾ, ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ ਹੈ। ਸਤਿਗੁਰੂ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਹੈ। ਔਰ ਵਾਈਬਸ ਤੁਸੀਂ ਅਸਮਾਨ 'ਚ ਮਹਿਸੂਸ ਕਰ ਸਕਦੇ ਹੋ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਆਪਣਾ ਆਪਣਾ ਬਣਦਾ ਹਿੱਸਾ ਪਾਈਏ। ਹਿੱਸਾ ਇਵੇਂ ਹੀ ਪਾਉਣਾ। ਅਨੰਦਪੁਰ ਦੀ ਨਗਰੀ 'ਚ ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ, ਭਾਈ ਕਨਈਆ ਦੀ ਪਾਣੀ ਦੀ ਮਸ਼ਕ ਹੈ, ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਹੈ ਜਿਹੜਾ ਗੁਲਾਮੀ ਦੇ ਸੰਗਲ ਕੱਟ ਰਿਹਾ। ਸਾਰੇ ਹੀ ਪੂਰੀ ਆਨੰਦ ਦੇ ਵਾਸੀ ਨੇ, ਸਿਟੀ ਆਫ ਬਲਿਸ, ਆਨੰਦ ਦੇ ਵਿੱਚ ਰਹਿਣ ਵਾਲੇ, ਕਿਉਂਕਿ ਗੁਰੂ ਨੂੰ ਰਿਝਾਣ ਲਈ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਗੁਰੂ ਮਿਲ ਜਾਂਦਾ ਹੈ ਫਿਰ ਆਨੰਦ ਹੀ ਹੁੰਦਾ ਹੈ, ਫਿਰ ਤੁਹਾਡੇ ਅੰਦਰ ਹੀ ਆਨੰਦਪੁਰ ਵਸਦਾ ਹੈ, ਤੁਹਾਡੇ ਅੰਦਰ ਹੀ ਅਕਾਲ ਤਖਤ ਉਸਰਿਆ ਹੁੰਦਾ ਹੈ। ਸੱਚ ਹੱਕ ਇਨਸਾਫ ਦੇ ਲਈ ਖਲੋਣ ਦੀ ਹਿੰਮਤ ਵੀ ਸਤਿਗੁਰੂ ਦਿੰਦੇ ਨੇ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਗੁਰਬਾਣੀ ਰਾਹੀਂ ਆਪਣੇ ਨਾਲ ਸਾਂਝਾ ਕੀਤਾ। ਅਕਾਲ ਪੁਰਖ ਬਖਸ਼ਿਸ਼ ਕਰੇ, ਸਾਡੇ ਮਨਾਂ ਵਿੱਚ ਵਸ ਜਾਵੇ। ਜਿੰਨਾ ਚਿਰ ਇਹ ਜ਼ਿੰਦਗੀ ਹੈ ਇਹ ਗੁਲਾਮੀ ਦੀਆਂ ਜੰਜੀਰਾਂ ਨਹੀਂ ਕੱਟੀਆਂ ਜਾਂਦੀਆਂ। ਅਸੀਂ ਆਪਣਾ ਬਣਦਾ ਹਿੱਸਾ ਪਾਉਂਦੇ ਰਹੀਏ। 6 ਜੂਨ ਜੋ ਆਪਾਂ ਹੂਸਟਨ ਜਾਣਾ, ਇਹ ਇੱਕ ਆਪਣਾ ਫਰਜ਼ ਹੈ, ਉਹ ਵੀ ਨਿਭਾਈਏ। ਤੇ ਮੈਂ ਹੁਣ ਭਾਈ ਸਾਹਿਬ ਨੂੰ ਬੇਨਤੀ ਕਰੂੰਗਾ ਡਾਕਟਰ ਸਾਹਿਬ ਨੂੰ ਸਰੂਪਾ ਦੇਣ। ਤੇ ਮੈਂ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦੀ ਹਾਂ। ਜੂਲਸ ਤੋਂ ਵੀ ਸਿੰਘ ਆਏ ਨੇ ਤੇ ਖਾਸ ਤੌਰ ਤੇ ਮਿਸੀਸੀਪੀ ਤੋਂ ਭਾਈ ਕਮਲਜੀਤ ਸਿੰਘ। ਹਰ ਕੌਮੀ ਕੰਮ ਲਈ ਇਹ ਹਮੇਸ਼ਾ ਹਾਜ਼ਰ ਹੁੰਦੇ ਨੇ। ਅਕਾਲ ਪੁਰਖ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ। ਤੇ ਆਪਾਂ ਜੋ ਆਜ਼ਾਦੀ ਬਹੁਤ ਨੇੜੇ ਆ, 2020 ਜਿੱਥੇ ਵੀ ਹੋਵੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ। ਵਾਹਿਗੁਰੂ ਜੀ ਕੀ ਫਤਿਹ। ਤਾਂ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ TV 84 ਤੇ ਸੱਚੋ ਸੱਚ ਪ੍ਰੋਗਰਾਮ ਆਉਂਦਾ, ਇੱਕ ਨਾਨ ਪ੍ਰੋਫਿਟ TV ਆ ਜੋ ਤੁਹਾਨੂੰ ਟੈਕਸ ਵੀ ਡਿਡਕਸ਼ਨ ਮਿਲਦੀ ਆ। ਇੱਕ ਪੰਥ ਦਾ TV ਆ ਜੋ ਆਪਣਾ ਬਣਦਾ ਹਿੱਸਾ ਆਪਾਂ ਸਾਰੇ ਜ਼ਰੂਰ ਪਾਈਏ। ਪਹਿਲਾਂ ਵੀ ਦੱਸਿਆ ਸੀ, ਤੁਸੀਂ ਗੁਰਦੁਆਰਾ ਸਾਹਿਬ ਨੂੰ ਆਪਣਾ ਕ੍ਰੈਡਿਟ ਕਾਰਡ ਰਾਹੀਂ ਪੇ ਕਰ ਸਕਦੇ ਹੋ। ਉਹਦੇ 'ਤੇ ਜੋ ਤੁਹਾਨੂੰ ਰਸੀਦ ਮਿਲਣੀ ਹੈ TV 84 ਲਿਖਿਆ ਹੋਊਗਾ। ਅਤੇ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਹਿੱਸਾ ਪਾਈਏ। ਅਤੇ ਫਿਰ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਸ਼ਬਦਾਂ ਨਾਲ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।